ਸਤਿ ਸ਼੍ਰੀ ਅਕਾਲ। ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 25 ਤਰੀਕ ਆ, ਦਿਨ ਸ਼ਨਿਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਹਰ ਸ਼ਨਿਚਰਵਾਰ ਨੂੰ ਆਪਾਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆ ਤੇ ਸਾਡੇ ਨਾਲ ਅਟਾਰਨੀ ਜੇ ਤਰੀਕਿਆਣਾ ਜੀ ਜੁੜੇ ਹੋਏ ਆ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ, ਤੇ ਪਹਿਲਾਂ ਆਪਾਂ ਕੁਛ ਕੁ ਕੁਐਸਚਨ ਆਨਸਰ ਇਮੀਗ੍ਰੇਸ਼ਨ ਨਾਲ ਰਿਲੇਟਡ ਕੀ ਕੁਝ ਵਾਪਰਿਆ, ਕੀ ਅਪਡੇਟਸ ਹੈਗੀਆਂ, ਉਹ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਤੁਹਾਡੇ ਫਿਰ ਜਿਹੜੇ ਕੁਐਸਚਨ ਆ ਕਿਸੇ ਦਾ ਵੀ, ਸਾਡੇ ਸਰੋਤੇ ਦਾ, ਤੁਸੀਂ 408 272 5200 ਤੇ ਕਾਲ ਕਰਕੇ ਜਿਹੜਾ ਆ ਉਹ ਪੁੱਛ ਸਕਦੇ ਹੋ। ਸੋ ਜੇ ਆਪਾਂ ਚਲੀਏ ਕੁਐਸਚਨਾਂ ਵੱਲ, ਉਹ ਤੋਂ ਪਹਿਲਾਂ ਮੈਂ ਕੁਛ ਕੁ ਜੇ ਨਿਊਜ਼ ਇੱਕ ਅੱਧੀ ਸਾਂਝੀ ਕਰ ਲਈਏ। ਪੂਰੇ ਵਰਲਡ ਲੈਵਲ ਦੇ ਉੱਤੇ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਆ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਹੌਟ ਬਣਿਆ ਹੋਇਆ ਆ। ਆਪਾਂ ਦੇਖਿਆ ਅਰਜਨਟੀਨਾ ਦੇ ਵਿੱਚ ਬੜਾ ਫਾਰ ਰਾਈਟ ਵਾਲਾ ਜਿਹੜਾ ਕੈਂਡੀਡੇਟ ਜਿੱਤਿਆ ਹੈਗਾ ਆ। ਪਰਸੋਂ ਤੋਂ ਹੀ ਆਇਰਲੈਂਡ ਦੇ ਵਿੱਚ ਰਾਇਟਸ ਹੋ ਗਏ, ਕਿਉਂਕਿ ਉੱਥੇ ਕਿਸੇ ਨੇ ਬੱਚਿਆਂ ਦੇ ਚਾਕੂ ਮਾਰਤੇ ਸੀ, ਇੱਕ ਬੀਬੀ ਦੇ, ਤੇ ਜਿਹੜੇ ਫਾਰ ਰਾਈਟ ਗਰੁੱਪ ਵਾਲੇ ਆ ਉਹਨੇ ਖਬਰ ਫੈਲਾਤੀ ਪਈ ਇਹ ਇੱਕ ਨੈਸ਼ਨੈਲਿਟੀ ਦਾ ਬੰਦਾ ਜਿਹਨੇ ਚਾਕੂ ਮਾਰਿਆ। ਉਹਦੇ ਨਾਲ ਲੋਕ ਸੜਕਾਂ ਦੇ ਉਤਰੇ ਆਏ, ਬਹੁਤ ਜ਼ਿਆਦਾ ਜਿਹੜੀ ਉਹਨੇ ਤਬਾਹੀ ਮਚਾਈ ਆ। ਅਮਰੀਕਾ ਦੇ ਵਿੱਚ ਵੀ ਹੁਣ ਇਦਾਂ ਦੇ ਆਰਟੀਕਲ ਆ ਰਹੇ ਆ। ਇੱਕ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗਾ ਰਿਪਬਲਿਕਨ ਪਾਰਟੀ ਦਾ, ਉਹ ਤਾਂ ਕਹਿੰਦਾ ਹੁਣ ਕੈਨੇਡਾ ਵਾਲੀ ਸਾਈਡ ਵੀ ਕੰਧ ਬਣਾ ਦਿਓ, ਇੱਧਰ ਤਾਂ ਚਲੋ ਬਣਾਣੀ ਆ। ਸੋ ਇਹ ਜਿਹੜਾ ਮੁੱਦਾ ਆ ਪੂਰੇ ਵਰਲਡ ਲੈਵਲ ਤੇ ਮੈਂ ਦੇਖਦਾ ਆ ਵੀ ਜਿਹੜੇ ਫਾਰ ਰਾਈਟ ਵਾਲੇ ਬੰਦੇ ਆ ਉਹ ਕਾਫੀ ਉੱਭਰ ਰਿਹਾ ਹੈਗਾ। ਜੀ ਬਿਲਕੁਲ। ਫਾਰ ਰਾਈਟ ਦਾ ਜੀ ਇੱਕ ਨਾ ਇਹਦੇ ਉੱਤੇ ਬੜੀ ਵਧੀਆ ਸੇਇੰਗ ਆ, ਇੰਗਲਿਸ਼ ਦੀ ਸੇਇੰਗ ਆ, ਉਹਨੂੰ ਪੰਜਾਬੀ 'ਚ ਵੀ ਆਪਾਂ ਕਰਾਂਗੇ ਟਰਾਂਸਲੇਟ। ਕਹਿੰਦੇ ਆ ਕਿ ਹਾਰਡ ਟਾਈਮਸ ਕ੍ਰੀਏਟ ਸਟਰੋਂਗ ਮੈਨ, ਕਿ ਜਿਹੜੇ ਔਖੇ ਸਮੇਂ ਆ ਉਹ ਇੱਕ ਸਟਰੋਂਗ ਬੰਦੇ ਜਿਹੜੇ ਤਿਆਰ ਕਰਦੇ ਆ, ਤੇ ਜਿਹੜੇ ਸਟਰੋਂਗ ਮੈਨ ਕ੍ਰੀਏਟਸ ਗੁੱਡ ਟਾਈਮਸ, ਕਿ ਜਿਹੜੇ ਹੁਣ ਸਖਤ ਬੰਦੇ ਆ, ਮਿਹਨਤੀ ਬੰਦੇ ਆ, ਉਹ ਫਿਰ ਦੁਬਾਰਾ ਚੰਗੇ ਟਾਈਮ ਕ੍ਰੀਏਟ ਕਰਦੇ ਆ। ਤੇ ਗੁੱਡ ਟਾਈਮਸ ਜਿਹੜੇ ਕਹਿੰਦੇ ਕ੍ਰੀਏਟ ਵੀਕ ਮੈਨ, ਕਿ ਜਿਹੜੇ ਫਿਰ ਚੰਗਾ ਸਮਾਂ ਵਾ ਉਹ ਵੀਕ ਮੈਨ ਨੂੰ ਕ੍ਰੀਏਟ ਕਰਦਾ, ਤੇ ਜਿਹੜਾ ਫਿਰ ਵੀਕ ਮੈਨ ਆ ਕ੍ਰੀਏਟ ਹਾਰਡ ਟਾਈਮ, ਕਿ ਜਿਹੜਾ ਕਮਜ਼ੋਰ ਇਨਸਾਨ ਆ ਫਿਰ ਦੁਬਾਰਾ ਜਿਹੜਾ ਮੁਸ਼ਕਿਲ ਟਾਈਮਾਂ ਨੂੰ ਬਣਾਉਂਦਾ। ਸੋ ਮੁਸ਼ਕਿਲ ਟਾਈਮ ਜਿਹੜੇ ਸਟਰੋਂਗ ਬੰਦੇ ਬਣਾਉਂਦੇ ਆ, ਸਟਰੋਂਗ ਬੰਦੇ ਚੰਗੇ ਟਾਈਮ ਬਣਾਉਂਦੇ ਆ, ਜਿਹੜਾ ਚੰਗਾ ਟਾਈਮ ਆ ਉਹ ਫਿਰ ਵੀਕ ਮੈਨ ਬਣਾਉਂਦਾ, ਤੇ ਵੀਕ ਮੈਨ ਫਿਰ ਦੁਬਾਰਾ ਹਾਰਡ ਟਾਈਮ ਜਿਹੜਾ ਕ੍ਰੀਏਟ ਕਰਦਾ। ਸੋ ਜਿਹੜਾ ਸਿਲਸਿਲਾ ਇੱਦਾਂ ਹੀ ਜਿਹੜਾ ਚੱਲਦਾ ਰਹਿੰਦਾ। ਕਦੀ ਇੱਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਹਮੇਸ਼ਾ ਹੀ ਡੈਮੋਕ੍ਰੇਟਸ ਰਹਿਣੇ ਆ, ਜਾਂ ਹਮੇਸ਼ਾ ਹੀ ਰਿਪਬਲਿਕਨ ਰਹਿਣੇ ਆ, ਜਾਂ ਹਮੇਸ਼ਾ ਹੀ ਸੌਫਟ ਜਿਹੜੀ ਸਰਕਾਰ ਰਹਿਣੀ ਆ, ਜਾਂ ਹਮੇਸ਼ਾ ਹੀ ਕੱਟੜ ਸਰਕਾਰਾਂ ਰਹਿਣੀਆਂ, ਹੈ ਨਾ। ਆਪਾਂ ਦੇਖਦੇ ਹੀ ਹਾਂ ਹਿਸਟੋਰੀਕਲੀ, ਤੇ ਚੇਂਜ ਹੁੰਦਾ ਰਹਿੰਦਾ। ਤੇ ਹੁਣ ਇੱਦਾਂ ਕਿ ਜੋ ਹਾਲਾਤ ਕ੍ਰੀਏਟ ਹੋਏ ਆ ਇਸ ਵੇਲੇ, ਤੇ ਨੋ ਡਾਊਟ ਇਹਦੇ ਵਿੱਚ ਇੱਕ ਚੇਂਜ ਦੀ ਲੋੜ ਆ। ਭਾਵੇਂ ਐਜ਼ ਅ ਇਮੀਗ੍ਰੇਸ਼ਨ ਲਾਇਰ ਹੀ ਹੈਗੇ ਆ, ਪਰ ਜੇ ਸਾਰੇ ਦੇਸ਼ ਦੀ ਜੇ ਗੱਲ ਕਰੀਏ ਤਾਂ ਬਾਰਡਰ ਤਕਰੀਬਨ ਇਹਨਾਂ ਨੇ ਲੋੜ ਨਾਲੋਂ ਵੱਧ ਜਿਹੜਾ ਬਿਨਾਂ ਵੈਟਿੰਗ ਦੇ ਖੋਲ੍ਹਤੇ ਸੀਗੇ, ਹੈ ਨਾ। ਸਾਊਥ ਅਮਰੀਕਾ ਤੋਂ ਕਿੰਨੇ ਜ਼ਿਆਦਾ ਲੋਕੀ ਜਿਹੜੇ ਆਪਣੇ ਦੇਖਿਆ ਤੁਸੀਂ, ਲੱਖਾਂ ਦੀ ਤਾਦਾਦ 'ਚ ਜਿੱਦਾਂ ਟੋਲੇ ਆ ਗਏ ਸੀਗੇ, ਤੇ ਉਹ ਹੁਣ ਜਿਹੜੇ ਇੰਨੇ ਸਾਰੇ ਲੋਕ ਆਏ ਤੇ ਪ੍ਰੋਬਲਮ ਵੀ ਕਾਫੀ ਆ ਰਹੀ ਆ। ਇੰਪਲੋਇਮੈਂਟ ਦੀ ਪ੍ਰੋਬਲਮ ਆ ਰਹੀ ਹੈ, ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਰਹੀ ਹੈ, ਇਨਫਰਾਸਟਰਕਚਰ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ। ਤੇ ਹੁਣ ਲੱਗਦਾ ਤਾਂ ਇਹੀ ਹੈ ਕਿ ਜਿਹੜਾ ਦੇਸ਼ ਆ ਉਹ ਰਾਈਟ ਵਿੰਗ ਵੱਲ ਸ਼ਿਫਟ ਕਰੂਗਾ, ਤੇ ਬਾਕੀ ਦੇਸ਼ਾਂ 'ਚ ਵੀ ਤੁਹਾਨੂੰ ਇਹੀ ਸੇਮ ਚੀਜ਼ਾਂ ਜਿਹੜੀਆਂ ਫਿਰ ਵੇਖਣ ਨੂੰ ਮਿਲਦੀਆਂ, ਇੰਡੀਆ ਵਿੱਚ ਵੀ ਤੁਹਾਨੂੰ ਸੇਮ ਹੀ ਵੇਖਣ ਨੂੰ ਮਿਲ ਰਿਹਾ ਜੀ। ਸੋ ਬਿਲਕੁਲ, ਕੱਲ੍ਹ ਇੱਕ NBC ਨੇ ਬਹੁਤ ਡਿਟੇਲ 'ਚ ਰਿਪੋਰਟ ਛਾਪੀ ਵੀ ਕਿਸ ਤਰ੍ਹਾਂ ਅਮਰੀਕਾ ਦੇ ਵਿੱਚ ਮੈਕਸੀਕੋ ਵਾਲੀ ਸਾਈਡ ਤੋਂ ਤਾਂ ਬਹੁਤ ਲੋਕ ਐਂਟਰ ਹੁੰਦੇ ਸੀ। ਹੁਣ ਕੈਨੇਡਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਐਂਟਰ ਹੋ ਰਹੇ ਆ। ਕੈਨੇਡਾ ਦਾ ਬਾਰਡਰ 5525 ਮੀਲ ਆ USA ਦੇ ਨਾਲ ਲੱਗਦਾ, ਜਦ ਕਿ ਮੈਕਸੀਕੋ ਦਾ ਬਾਰਡਰ 1900 ਮੀਲ ਆ। ਜੀ। ਤੇ ਉਹਦੇ ਸੰਬੰਧ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਹਾਲਾਂਕਿ ਉਹ ਭਾਰਤੀ ਮੂਲ ਦੇ ਹੀ ਆ। ਉਹ ਬਹੁਤ ਵਿਵੇਕ ਰਾਮਾ ਸਵਾਮੀ, ਉਹ ਜਿਸ ਹਿਸਾਬ ਦੇ ਨਾਲ ਉਹ ਟਿਕਟੋਕ ਉੱਥੇ ਜਾ ਕੇ ਬਣਾਉਂਦੇ ਵੀ ਦੇਖੋ ਜੀ ਆਹ ਬਾਰਡਰ 'ਤੇ ਕੋਈ ਬੰਦਾ ਹੀ ਹੈ ਨਹੀਂ, ਜਿਹੜਾ ਮਰਜ਼ੀ ਆ ਜਾਏ ਚੱਲ ਜਾਏ। ਸੋ ਕਾਫੀ ਜਿਹੜੀ ਇਹ ਸਿਚੁਏਸ਼ਨ ਇੱਦਾਂ ਦੀ ਆ, ਤੇ ਕਿਉਂਕਿ ਇਲੈਕਸ਼ਨ ਆਉਣੀ ਆ ਅਗਲੇ ਸਾਲ, ਸੋ ਇਲੈਕਸ਼ਨ ਦੇ ਵਿੱਚ ਇਹ ਮੇਨ ਮੁੱਦਾ ਬਣਨਾ ਹੈਗਾ। ਜੀ ਬਿਲਕੁਲ। ਸੋ ਆਪਾਂ ਕੁਝ ਕੁ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੇ ਆ ਕੁਐਸਚਨਸ ਉੱਧਰ ਆਈਏ। ਕੀ ਹੁਣ ਅੱਜ ਦੀ ਡੇਟ ਦੇ ਵਿੱਚ ਸਟੇਟਸ ਹੈਗਾ ਆ ਪੰਜਾਬੀ ਅਸਾਈਲਮ ਕੇਸਿਸ ਦਾ ਕੋਰਟਾਂ ਦੇ ਵਿੱਚ? ਪੰਜਾਬੀ ਅਸਾਈਲਮ ਕੇਸ ਬਹੁਤ ਜ਼ਿਆਦਾ ਹੋ ਗਏ ਆ ਹੁਣ। ਜਿੱਦਾਂ ਕਿ ਦੱਸਿਆ ਕਿ ਪਹਿਲਾਂ ਅੰਕੜਾ ਸੀਗਾ ਕਿ 5ਵੇਂ ਨੰਬਰ ਦਾ, ਜੇ ਟੌਪ ਤੋਂ ਬੋਟਮ ਤੱਕ ਜਾਈਏ ਤਾਂ 5ਵੇਂ ਨੰਬਰ ਦਾ ਇਹ ਟੌਪ ਗਰੁੱਪ ਆ, ਕਿ 5ਵੇਂ ਨੰਬਰ ਦੇ ਲੋਕ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਆਉਂਦੇ ਆ।
ਤੇ ਹੁਣ ਪਤਾ ਨਹੀਂ ਨਵੀਂ ਰੈਂਕਿੰਗ ਕੀ ਆ, ਕਿਉਂਕਿ ਹੁਣ ਕਈ ਦੇਸ਼ਾਂ ਤੋਂ ਲੋਕ ਆਏ ਆ, ਸੋ ਨਵੀਂ ਰੇਟਿੰਗ ਦੇ ਬਾਰੇ ਪਤਾ ਨਹੀਂ। ਇੱਕ ਮੈਂ ਦੇਖਦਾ ਸੀ ਜੀ ਰੇਟਿੰਗ ਥੋੜੇ ਦਿਨ ਹੀ ਹੋਏ ਆ, ਉਹ 'ਚ ਉਹਨੇ ਪੰਜਾਬੀ ਨਹੀਂ ਲਿਖਿਆ, ਉਹਨੇ ਇੰਡੀਅਨ ਲਿਖਿਆ। ਕਹਿੰਦੇ ਵੀ ਅਮਰੀਕਾ ਦੇ ਵਿੱਚ ਇਸ ਟਾਈਮ ਤੀਜੇ ਨੰਬਰ ਤੇ ਇੰਡੀਅਨ ਆ ਗਿਆ, ਜਿਹੜੇ ਅਨਡਾਕੂਮੈਂਟਡ ਜਾਂ ਉਹਨਾਂ ਨੂੰ ਜੋ ਵੀ ਆਪਾਂ ਕਹਿ ਸਕਦੇ ਹੈਗੇ ਆ, ਜਾਂ ਜਿਨ੍ਹਾਂ ਨੇ ਅਸਾਈਲਮ ਅਪਲਾਈ ਕਰਨਾ, ਜਿਹੜੇ ਲੀਗਲ ਨਹੀਂ ਹੈਗੇ, ਰਾਈਟ? ਨਹੀਂ, ਹਾਂਜੀ, ਜੇ ਬਿਲਕੁਲ ਪੂਰੇ ਇੰਡੀਆ ਦੀ ਗੱਲ ਕਰੀਏ ਫਿਰ ਤਾਂ, ਕਿਉਂਕਿ ਹੁਣ ਹਰਿਆਣੇ ਵਾਲੇ, ਦੂਜੇ ਆਪਣੇ ਈਵਨ ਸੈਂਟਰਲ ਇੰਡੀਆ ਤੋਂ ਵੀ ਜਾਂ ਕਾਫੀ ਜਿਹੜੇ ਲੋਕ, ਆਪਣੇ ਸਾਊਥ ਤੋਂ ਵੀ ਕਾਫੀ ਲੋਕੀ ਹੁਣ ਜਿੱਦਾਂ ਆਪਣੇ ਕੋਲ ਆ ਕੇ ਅਸਾਈਲਮ ਫਾਈਲ ਕਰਦੇ ਜੀ ਜੀ। ਜੀ ਸੋ ਸਟੇਟਸ ਇਹੀ ਹੈ ਕਿ ਜੀ ਕੇਸ ਹੁਣ ਕੋਰਟਸ ਦੇ ਵਿੱਚ ਜ਼ਿਆਦਾਤਰ ਓਵਰਲੋਡ ਆ। 2025-26 ਅੱਗੇ ਤਰੀਕਾਂ ਜਿਹੜੀਆਂ ਲੋਕਾਂ ਨੂੰ ਮਿਲ ਰਹੀਆਂ, ਜੱਜ ਆ ਨਹੀਂ ਰਹੇ, ਇਨਫ ਜੱਜ ਨਹੀਂ ਹੈਗੇ ਆ। ਕੰਕਰਡ ਕੋਰਟ ਵਗੈਰਾ ਕਹਿੰਦੇ ਸੀਗੇ ਬਣ ਜਾਣਾ ਹੁਣ ਫਰਵਰੀ ਦੇ ਵਿੱਚ, ਜਨਵਰੀ ਫਰਵਰੀ ਦੇ ਵਿੱਚ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਕੋਈ ਵੀ ਜਿਹੜਾ ਦਾਰਾ ਪਦਾਰਾ ਕਹਿੰਦੇ ਕਰਾਉਂਦੇ 5-6 ਮਹੀਨੇ ਉੱਪਰ ਥੱਲੇ ਹੁੰਦੇ ਰਹਿੰਦਾ। ਸੋ ਹੁਣ ਜੱਜ ਜਿਹੜੇ ਸੀਗੇ ਕਾਫੀ ਸੈਨ ਫਰਾਂਸਿਸਕੋ ਅਦਾਲਤ ਦੇ ਵਿੱਚ ਟ੍ਰੇਨ ਵੀ ਕਰ ਰਹੇ ਆ, ਜਿਨ੍ਹਾਂ ਨੇ ਤਰੀਕ ਦੇ ਵਿੱਚ ਹੀ ਕਹਿ ਦਿੰਦੇ ਕਿ ਹੁਣ ਮੈਂ ਅਗਲੀ ਤਰੀਕ ਤੇ ਨਹੀਂ ਹੋਣਾ, ਕਿਉਂਕਿ ਮੈਂ ਕੰਕਰਡ ਮੂਵ ਹੋ ਜਾਣਾ। ਅੱਛਾ ਜੀ। ਸੋ ਕੰਕੜ ਵਾਲਾ ਆਫਿਸ ਜਿਹੜਾ ਪੂਰੀ ਤਿਆਰ ਹੋ ਰਿਹਾ ਹੈ। ਕੋਰਟ ਜਿਹੜਾ, ਹਾਂਜੀ ਬਿਲਕੁਲ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਤੋਂ ਇੱਥੋਂ ਜੱਜ ਜਾਣੇ ਆ ਤੇ ਕੇਸ ਮੂਵ ਹੋਣੇ ਆ। ਤੇ ਮੇਨ ਇਸ਼ੂ ਜਿਹੜੇ ਆ ਉਹ ਤੁਸੀਂ ਜਾਂ ਕੀ ਜਿਹੜੇ ਫੇਸ ਕਰਦੇ ਹੈਗੇ ਬਹੁਤ ਸਾਰੇ ਇਮੀਗ੍ਰੇਸ਼ਨ ਅਟਾਰਨੀ ਹੋਰ ਵੀ ਕੀ ਫੇਸ ਕਰਦੇ ਹੈਗੇ ਜੀ? ਸੋ ਥੋੜ੍ਹੀਆਂ ਬਹੁਤੀਆਂ ਗੱਲਾਂ ਕਰਾਂਗੇ ਆਪਾਂ, ਜਿਹੜੇ ਮੇਨ ਜਿਹੜੇ ਡਾਕੂਮੈਂਟ ਹੁੰਦੇ ਆ ਅਸਾਈਲਮ ਦੇ ਰਿਲੇਟਡ, ਇਹ ਜਿਹੜੇ ਐਡਵਾਂਸ ਯੂਜ਼ਰਸ ਆ, ਜਿਨ੍ਹਾਂ ਨੇ ਕੇਸ ਜਾਣੇ ਦੀਆਂ ਤਰੀਕਾਂ ਲੱਗਣੀਆਂ, ਉਹਨਾਂ ਨੂੰ ਫਾਇਦਾ ਇਹਨਾਂ ਦਾ ਹੋ ਸਕਦਾ। ਨਵੇਂ ਵਾਲੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਵੀ ਥੋੜ੍ਹਾ ਗਿਆਨ ਮਿਲ ਸਕਦਾ ਇਹਦੇ ਵਿੱਚੋਂ। ਸੋ ਸਭ ਤੋਂ ਜ਼ਿਆਦਾ ਜਿਹੜਾ ਮੇਨ ਇਸ਼ੂ ਹੈਗਾ ਮੈਡੀਕਲ ਦਾ। ਸੋ ਮੈਡੀਕਲ ਦੇ ਵਿੱਚ ਕੀ ਹੁੰਦਾ ਕਿ ਉਹ ਇੱਕ ਚੀਜ਼ ਹੁੰਦੀ ਹੈ ਕੰਟੈਂਪਰੇਨੀਅਸ ਮੈਡੀਕਲ ਰੈਕਡ, ਉਹਨੂੰ ਕਹਿੰਦੇ ਆ, ਜਿਹੜਾ ਮੌਕੇ ਵਾਰਦਾਤ ਤੇ ਬਣਾਇਆ ਸੀਗਾ, ਜਦੋਂ ਬੰਦੇ ਤੇ ਸੱਟ ਲੱਗੀ ਸੀ ਉਦੋਂ ਬਣਾਇਆ ਸੀਗਾ। ਤੇ ਇੱਕ ਹੁੰਦਾ ਜਿਹੜਾ ਬਾਅਦ ਚ ਬਣਾਇਆ, ਜਿਹੜੀ ਲੈਟਰ, ਜਿੱਦਾਂ ਤੁਸੀਂ ਡਾਕਟਰ ਕੋਲ ਲੈ ਲਈ ਤੇ ਲੈਟਰ ਤੁਹਾਨੂੰ 2023 ਤੁਹਾਡਾ ਕੇਸ ਆ ਤਾਂ 2023 ਚ ਤੁਹਾਨੂੰ ਲੈਟਰ ਮਿਲੀ। ਤੇ ਜਿਹੜਾ ਕੰਟੈਂਪਰੇਨੀਅਸ ਮੈਡੀਕਲ ਰੈਕਡ ਆ, ਉਹ ਤਕਰੀਬਨ ਲੋਕਾਂ ਕੋਲ ਹੁੰਦਾ ਨਹੀਂ। ਉਹ ਜੱਜ ਜਿਹੜਾ ਮੰਗਦੇ ਆ ਕਿ ਜਿਹੜਾ ਉਸੇ ਟਾਈਮ ਮੌਕੇ ਤੇ ਬਣਿਆ ਹੋਵੇ। ਜਿਹੜੇ ਹੁਣ ਮੌਕੇ ਤੇ ਰੈਕਡ ਬਣਿਆ, ਫਿਰ ਉਹਦੇ ਸਵਾਲ ਹੁੰਦੇ ਕਿ ਇਹ ਇਦਾਂ ਦਾ ਰੈਕਡ ਕਿਉਂ ਬਣਾਇਆ ਡਾਕਟਰ ਨੇ, ਇਹਦੀ ਲੈਂਗੁਏਜ ਆ ਇਦਾਂ ਦੀ ਕਿਉਂ ਆ ਕਿ ਜਿੱਦਾਂ ਕੇਸ ਦੀ ਤਿਆਰੀ ਕਰਨੀ ਹੁੰਦੀ ਹੈ। ਪਰਚੀ ਕਿੱਥੇ ਆ ਦਵਾਈਆਂ ਵਾਲੀ, ਪ੍ਰਸਕ੍ਰਿਪਸ਼ਨ ਵਾਲੀ। ਤੇ ਉਹ ਵੇਖਦੇ ਆ ਕਿ ਜਿਹੜਾ ਆਮ ਸਧਾਰਨ ਜਦੋਂ ਬੰਦੇ ਦੇ ਕਿਸੇ ਦੇ ਸੱਟ ਲੱਗਦੀ ਆ ਤੁਹਾਡੇ ਦੇਸ਼ ਦੇ ਵਿੱਚ, ਉਦੋਂ ਉਹਨੂੰ ਕਿਹੜੇ ਡਾਕੂਮੈਂਟ ਮਿਲਦੇ ਆ। ਹਰਜੋਤ ਜੀ, ਥੋੜੀ ਜਿਹੀ ਨਾ ਇੱਕੋ ਆ ਰਹੀ ਤੁਹਾਡੀ ਇਹਦੇ ਵਿੱਚ, ਜੀ ਸਾਊਂਡ ਸਿਸਟਮ ਦੇ ਵਿੱਚ। ਕੋਈ ਨਹੀਂ, ਮੈਂ ਚੈੱਕ ਕਰਦਾ ਹਾਂ ਜੀ। ਤੇ ਉਹ ਕੰਟੈਂਪਰੇਨੀਅਸ ਜਿਹੜਾ ਮੈਡੀਕਲ ਰੈਕਡ ਵੇਖਣਾ ਮੰਗਦੇ ਆ। ਤੇ ਜੇ ਨਹੀਂ, 1 ਮਿੰਟ ਆਪਾਂ ਬ੍ਰੇਕ ਲੈ ਲਈਏ, ਮੈਨੂੰ ਥੋੜੀ ਜਿਹੀ ਖਾਂਸੀ ਦੀ ਵੀ ਸੀਗੀ, 2 ਮਿੰਟ ਦੀ ਜੇ ਆਪਾਂ ਬ੍ਰੇਕ ਲੈ ਲਈਏ ਸਾਰੇ ਜਾਣੇ। ਸੌਰੀ ਅਬਾਊਟ ਦੈਟ। ਜੀ ਬਿਲਕੁਲ। ਸੋ ਸਰੋਤਿਓ, ਆਪਾਂ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ, ਤੇ ਤੁਹਾਡਾ ਵੀ ਜੇ ਕੋਈ ਕੁਐਸਚਨ ਹੋਇਆ, ਆਪਾਂ ਕੋਈ 1-2 ਕੁਐਸਚਨ ਹੋਰ ਪੁੱਛਣੇ ਆ, ਉਹ ਤੋਂ ਬਾਅਦ ਫਿਰ ਆਪਾਂ ਤੁਹਾਡੇ ਜਿਹੜੇ ਕੁਐਸਚਨ ਆ ਉਹਨਾਂ ਨੂੰ ਲਵਾਂਗੇ। ਤੇ ਸਾਡੇ ਸਟੂਡੀਓ ਦਾ ਨੰਬਰ 408272 5200 ਆ, 4082725200। ਤੇ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ, ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦਾ ਨੰਬਰ 4159090503 4159090503। ਹਾਂਜੀ, ਆਪਾਂ ਪ੍ਰੋਸੀਡ ਕਰ ਸਕਦੇ ਹਾਂ। ਸੋ ਜੀ ਮੈਡੀਕਲ ਦਾ ਸੀਗਾ ਕਿ ਜਿਹੜੇ ਮੈਡੀਕਲ, ਜਿੱਦਾਂ ਤੁਸੀਂ ਆਪਣੇ ਦੇਸ਼ ਦੇ ਵਿੱਚ ਜਦੋਂ ਜਾਂਦੇ ਆ, ਵਾਕਈ ਡਾਕਟਰ ਤੁਹਾਨੂੰ ਉਸ ਵੇਲੇ ਦਿੰਦਾ ਕਿ ਕੋਈ ਪ੍ਰਸਕ੍ਰਿਪਸ਼ਨ ਦੀ ਪਰਚੀ ਦਿੱਤੀ ਆ ਦਵਾਈਆਂ ਦੇ ਰਿਲੇਟਡ, ਜਾਂ ਡਾਕਟਰ ਨੇ ਕੈਮਿਸਟ ਨੂੰ ਲਿਖਿਆ। ਸੋ ਉਹਦੇ ਰਿਲੇਟਡ ਬਹੁਤ ਸਵਾਲ ਹੁੰਦੇ ਆ ਕਿ ਇਹ ਜਿਹੜਾ ਮੈਡੀਕਲ ਆ, ਇਹ ਇਦਾਂ ਦਾ ਕਿਉਂ ਬਣਾਇਆ, ਕਿਹਦੇ ਵਾਸਤੇ ਬਣਾਇਆ, ਇਹ ਪੁਲਿਸ ਨੂੰ ਦਿਖਾਇਆ ਗਿਆ ਕਿ ਨਹੀਂ ਦਿਖਾਇਆ ਗਿਆ। ਸੋ ਮੈਡੀਕਲ ਦੇ ਰਿਲੇਟਡ ਉਹ ਸਵਾਲ ਪੁੱਛਦੇ ਆ। ਮੈਡੀਕਲ ਦੇ ਵਿੱਚੋਂ ਗਲਤੀਆਂ ਬਹੁਤ ਕੱਢਦੇ ਲੋਕਾਂ ਦੀਆਂ। ਉਹ ਇਹ ਦੇਖਣਾ ਚਾਹੁੰਦੇ ਆ ਕਿ ਇਹ ਅਸਲੀ ਆ ਕਿ ਇਹ ਨਕਲੀ ਆ। ਇੱਕ ਮੈਡੀਕਲ ਨੂੰ ਦੂਜੇ ਮੈਡੀਕਲ ਨਾਲ ਕੰਪੇਅਰ ਕਰਕੇ ਦੇਖਦੇ ਆ। ਕਈ ਵਾਰੀ ਕੀ ਹੁੰਦਾ ਕਿ ਕਈ ਲੋਕ ਜਿੱਦਾਂ ਨਕਲੀ ਮੈਡੀਕਲ ਲਾ ਦਿੰਦੇ ਨਾ, ਉਹਨੂੰ ਕੋਰਟ ਜਿਹੜਾ ਫਿਰ ਇਨਵੈਸਟੀਗੇਟ ਕਰਦਾ ਕਿ ਕਿੱਦਾਂ ਟਰਾਂਸਲੇਟ, ਇੰਟਰਪ੍ਰੀਟਰ ਜਿਹੜਾ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ, ਜਿੱਦਾਂ ਕਈ ਵਾਰੀ 2 ਮੈਡੀਕਲ ਬਣਾਏ ਹੁੰਦੇ, ਤਿਆਰ ਕੀਤੇ ਹੁੰਦੇ, ਉਹਨੂੰ ਕੋਰਟ ਵੇਖਦਾ ਕਿ ਇਹ ਫਰਾਡ ਤਾਂ ਨਹੀਂ ਹੈਗਾ, ਫਰਜ਼ੀ ਤਾਂ ਨਹੀਂ ਹੈਗਾ, ਜੀ ਕਿ ਇੱਕ ਡਾਕਟਰ ਦੀ ਦੂਜੇ ਡਾਕਟਰ ਨਾਲ ਕਿੱਦਾਂ ਲੈਂਗੁਏਜ ਜਿਹੜੀ ਮਿਲਦੀ ਹੈ। ਸੋ ਉਹਦੇ ਵਿੱਚ ਪਹਿਲਾਂ ਹੀ ਕਿਹਾ ਕਿ ਜੇ ਨਹੀਂ ਮੈਡੀਕਲ ਹੈਗੇ ਤੇ ਆਪਾਂ ਵੀਡੀਓ ਵੀ ਕੇਸ ਦੀਆਂ ਪਾਈਆਂ
ਜੇ ਨਹੀਂ ਮੈਡੀਕਲ ਹੈਗੇ ਆ ਨਹੀਂ ਲਾਣੇ ਆ, ਜੇ ਹੈਗੇ ਆ ਡਾਕਟਰ ਨੇ ਲਿਖੇ ਆ ਤਾਂ ਹੀ ਲਾਣੇ। ਜੇ ਤੁਹਾਨੂੰ ਵਿਚੋਲਾ, ਇੰਟਰਪ੍ਰੀਟਰ, ਟਰਾਂਸਲੇਟਰ ਮੈਡੀਕਲਾਂ ਦੇ ਵਿੱਚ ਪਵਾਉਣਾ ਪੈ ਰਿਹਾ, ਫਿਰ ਉੱਥੇ ਕੋਈ ਗੜਬੜ ਹੈਗੀ ਆ। ਤੇ ਉਹਨਾਂ ਦੀ ਤਾਂ ਕਾਲਾ ਅਕਸ਼ਰ ਕਈ ਵਾਰੀ ਭੈਂਸ ਬਰਾਬਰ ਕਹਿੰਦੇ ਹੈਗਾ, ਉਹ ਇੰਨੀ ਸਮਝ ਹੈ ਨਹੀਂ। ਉੱਥੇ ਬੰਦੇ ਨੇ ਚੋਲਾ ਪਾਇਆ ਬਥੇਰਿਆਂ ਨੇ, ਤੇ ਜੀ, ਲੀਗਲ ਪ੍ਰੋਫੈਸ਼ਨਲ ਬਣੇ ਆ, ਜੀ, ਤੇ ਪੱਲੇ ਨਹੀਂ ਇੰਨਾ ਹੈਗਾ। ਉੱਥੇ ਗਲਤੀਆਂ ਜਦੋਂ ਨਿਕਲਦੀਆਂ ਛੋਟੀ-ਛੋਟੀ ਗੱਲ ਤੇ ਲੋਕਾਂ ਦੀ ਲਾਈਫ ਜਿਹੜੀ ਖਰਾਬ ਹੋ ਜਾਂਦੀ ਹੈ। ਜੀ, ਸੋ ਜੇ ਤਾਂ ਡਾਕਟਰ ਲੈਟਰ ਦਿੰਦਾ ਲਓ, ਨਹੀਂ ਤਾਂ ਵਿੱਚ ਵਿਚੋਲਾ ਨਹੀਂ ਕੋਈ ਪਵਾਉਣਾ ਲੈਟਰ ਲੈਣ ਲਈ। ਸੋ ਜੀ, ਮੈਡੀਕਲ ਜਿਹੜੇ ਹੋ ਗਏ। ਜੀ, ਹੁਣ ਜੇ ਹੈਗਾ ਕੰਟੈਂਪਰੇਨੀਅਸ ਮੈਡੀਕਲ ਰੈਕੋਰਡ, ਉਹ ਕਹਿੰਦੇ ਨਹੀਂ ਆ। ਬੰਦੇ ਨੇ ਲੇਟੈਸਟ ਲੈਟਰ ਜਿਹੜੀ ਦਿੱਤੀ ਹੈ, ਕਿ ਮੰਨ ਲਓ 2023 ਦੇ ਵਿੱਚ ਹੀ ਲੈਟਰ ਦਿੱਤੀ ਹੈ, ਜੀ, ਉਹਦੇ ਉੱਤੇ ਸਵਾਲ ਪੁੱਛਦੇ ਜੱਜ ਕਿ ਇਹ ਲੈਟਰ ਤੇਰੇ ਕੋਲ ਕਦੋਂ ਆਈ ਸੀਗੀ। ਹੁਣ ਕਈ ਵਾਰੀ ਆਪਾਂ ਵੇਖੀਦਾ ਪੀਲਾਂ ਪੁੱਲਾਂ ਦੇ ਰਾਹੀਂ ਕੇਸ ਆਉਂਦੇ ਆ ਕਿ ਥੱਲੇ ਬਿਆਨ ਕੀ ਹੋਇਆ ਪੜ੍ਹੀ ਦੇ ਨੂੰ, ਤੇ ਉਹ ਬੰਦਾ ਕਹਿੰਦਾ ਇਹ ਤਾਂ ਮੈਨੂੰ 2014 ਚ ਆਇਆ ਸੀਗਾ। ਡਾਕਟਰ ਕਹਿੰਦਾ ਕਿੱਦਾਂ ਪਹੁੰਚਿਆ? ਉਹ ਕਹਿੰਦਾ ਮੈਂ ਨਾਲ ਲੈ ਕੇ ਆਇਆ ਸੀ, ਜਾਂ ਮੇਰੇ ਘਰਦਿਆਂ ਨੇ ਰੱਖ ਲਿਆ ਸੀਗਾ ਉਦੋਂ। ਤੇ ਉਹ ਕਹਿੰਦਾ ਤੈਨੂੰ ਪੱਕਾ ਪਤਾ ਕਿ ਏਦਾਂ ਵਾ? ਉਹ ਬੰਦਾ ਕਹਿੰਦਾ ਆਹੋ ਮੈਨੂੰ ਪੱਕਾ ਪਤਾ। ਉਹ ਕਹਿੰਦਾ ਇੱਥੇ ਤਾਂ ਲਿਖਿਆ ਸਤੰਬਰ 2023, ਤੇਰੇ ਜਿਹੜੇ ਬਿਆਨਾਂ ਦੇ ਉੱਤੇ, ਤੇਰੀ ਡਾਕਟਰ ਦੀ ਲੈਟਰ ਉੱਤੇ, ਤੇ ਮਤਲਬ ਤੂੰ ਝੂਠ ਬੋਲਦਾ ਇਹ। ਸੋ ਤੁਹਾਨੂੰ ਜਿਹੜੇ ਕੋਈ ਡਾਕੂਮੈਂਟ ਆਂਦਾ, ਉਹ ਕਿੱਦਾਂ ਬਣਿਆ, ਉਹਨੂੰ ਜੇ ਕਿਸੇ ਦਾ ਕੇਸ ਆ, ਉਹਨੂੰ ਆਪ ਪੜ੍ਹੋ ਉਹਨੂੰ ਸਾਰਾ, ਕਦੋਂ ਆਇਆ, ਕਿੱਦਾਂ ਆਇਆ, ਉਹਦੀ ਫੈਡਐਕਸ ਰਾਹੀਂ ਆਇਆ, ਕਿੱਦਾਂ, ਉਹਦੀ ਡਿਟੇਲ ਜਿਹੜੀ ਚੇਨ ਆਫ ਕਸਟਡੀ ਇਹਨੂੰ ਕਹਿੰਦੇ ਆ, ਚੇਨ ਆਫ ਕਸਟਡੀ ਉਹਦੀ ਸੰਭਾਲ ਕੇ ਰੱਖੋ। ਜੀ, ਫਿਰ ਉਹ ਪੁੱਛਦੇ ਆ ਕਿ ਕਿਹਨੇ ਇਲਾਜ ਕੀਤਾ, ਸਾਈਨ ਕਿਹਨੇ ਕੀਤੇ ਆ, ਡਾਕਟਰ ਦਾ ਲੈਟਰ ਪੈਡ ਦੇਖਦੇ ਆ, ਡਾਕਟਰ ਦਾ ਐਡਰੈਸ ਕਿੱਥੇ ਆ ਉਹ, ਤੇ ਤੇਰਾ ਇਲਾਜ ਕਿਹਨੇ ਕੀਤਾ ਸੀਗਾ, ਉਹ ਡਾਕਟਰ ਦਾ ਨਾਂ ਕੀ ਆ। ਸੋ ਸਾਰੀਆਂ ਡਿਟੇਲ ਜਿਹੜੀਆਂ ਵੇਖਦੇ ਆ। ਕਈ ਵਾਰੀ ਅੱਗੇ ਪੁੱਛ ਲੈਂਦੇ ਕਿ ਤੇਰੀਆਂ ਜੇ ਸੱਟਾਂ ਲੱਗੀਆਂ ਸੀ ਉੱਥੇ ਇਲਾਜ ਕੀ ਹੋਇਆ, ਇੰਜੈਕਸ਼ਨ ਲੱਗਾ ਨਹੀਂ ਲੱਗਾ। ਤੇ ਕਈ ਵਾਰੀ ਬੰਦਾ ਬੋਲਦਾ ਕਿ ਨਹੀਂ ਲੱਗਾ, ਤੇ ਕਹਿੰਦਾ ਤੇਰੇ ਡਾਕਟਰ ਦੀ ਲੈਟਰ 'ਚ ਤਾਂ ਲਿਖਿਆ ਲੱਗਾ। ਜੀ, ਕਈ ਵਾਰੀ ਬੰਦੇ ਦੇ ਸੱਟ ਫਿੱਟ ਜ਼ਿਆਦਾ ਲੱਗੀ ਹੁੰਦੀ ਆ, ਉਹ ਕਹਿੰਦਾ ਮੇਰੇ ਕੱਟ ਲੱਗਾ, ਮੇਰੇ ਟਾਂਕੇ ਟੂੰਕੇ ਲੱਗੇ ਆ। ਉਹ ਕਹਿੰਦਾ ਐਡੀ ਵੱਡੀ ਗੱਲ ਡਾਕਟਰ ਨੇ ਕਿੱਦਾਂ ਨੀ ਲਿਖੀ ਆਪਣੇ ਉਹਦੇ ਵਿੱਚ। ਜੀ, ਕਈ ਵਾਰੀ ਉਹ ਕਹਿੰਦਾ ਬੇਹੋਸ਼ ਸੀਗਾ, ਮੈਂ ਹਸਪਤਾਲ ਇਲਾਜ ਹੋਇਆ ਮੇਰਾ, ਉੱਥੇ ਜਾ ਕੇ ਆਇਆ। ਉਹ ਕਹਿੰਦਾ ਤੇਰੇ ਡਾਕਟਰ ਨੇ ਤਾਂ ਮੈਨਸ਼ਨ ਵੀ ਨਹੀਂ ਕੀਤਾ, ਐਡੀ ਵੱਡੀ ਜੇ ਚੀਜ਼ ਹੋਈ ਆ, ਬੇਹੋਸ਼ੀ ਦੀ ਹਾਲਤ 'ਚ ਲੈ ਕੇ ਆਇਆ, ਤੇ ਇਹਦੇ ਬਾਰੇ ਨਹੀਂ ਮੈਨਸ਼ਨ ਕੀਤਾ। ਸੋ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕਾਫ਼ੀ ਸਾਹਮਣੇ ਜਿਹੜੀਆਂ ਆਉਂਦੀਆਂ, ਜਿੱਥੋਂ ਕਿ ਕੋਰਟਸ ਜਿਹੜੇ ਅੱਜ ਕੱਲ੍ਹ ਆ, ਪੰਜਾਬੀ ਜਿਹੜੇ ਅਸਾਈਲਮ ਆ, ਕਾਫ਼ੀ ਵੱਟ ਕੱਢਦੇ ਉਹਨਾਂ ਦੇ ਡਾਕਟਰ ਲੈਟਰਾਂ ਲੂਟਰਾਂ ਤੇ, ਕਾਫ਼ੀ ਲੋਕਾਂ ਨੂੰ ਜਿਹੜਾ ਫਸਾਉਂਦੇ ਆ। ਤੇ ਮੈਡੀਕਲ ਰੈਕੋਰਡ ਦਾ ਜਿਹੜਾ ਥੋੜ੍ਹਾ ਧਿਆਨ ਰੱਖਣਾ। ਜੀ। ਸੋ ਬਿਲਕੁਲ ਸਰੋਤਿਓ, ਜਿਹੜਾ ਤੁਸੀਂ ਇਹ ਜਿੰਨੇ ਵੀ ਸਾਡੇ ਪ੍ਰੋਗਰਾਮ ਆ ਨਾ, ਮੈਨੂੰ ਵੀ, ਆਪਾਂ ਨੂੰ ਪੰਜਾਬੀ ਰੇਡੀਓ ਯੂਐਸਏ ਤੇ ਬਹੁਤ ਕਾਲਸ ਆਉਂਦੀਆਂ ਰਹਿੰਦੀਆਂ ਵੀ ਭਾਈ ਅਸੀਂ 3 ਸਾਲਾਂ ਤੋਂ ਸੁਣਦੇ ਸੀ, 2 ਸਾਲਾਂ ਤੋਂ ਸੁਣਦੇ ਸੀ। ਸੋ ਇਹ ਸਾਰੇ ਜਿੰਨੇ ਵੀ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ, ਫੇਸਬੁੱਕ ਤੇ ਪਏ ਹੁੰਦੇ ਆ। ਸੋ ਜਿਨ੍ਹਾਂ ਦੇ ਕੇਸ ਚੱਲਦੇ ਹੈਗੇ ਆ ਜਾਂ ਚੱਲਣੇ ਆ, ਉਹਨਾਂ ਲਈ ਬਹੁਤ ਫ੍ਰੀ ਦੇ ਵਿੱਚ ਜਿਹੜਾ ਇੰਨਾ ਨੌਲੇਜ ਆ ਕੋਈ ਨਹੀਂ ਦਿੰਦਾ ਹੈਗਾ। ਇਹ ਤੁਸੀਂ ਜ਼ਰੂਰ ਉਹਦੀ ਤਿਆਰੀ ਕਰਿਆ ਕਰੋ। ਮੁੜ ਕੇ ਫਿਰ ਕਈ ਵਾਰੀ ਤੁਸੀਂ, ਕੋਈ ਵੀ ਵਕੀਲ ਹੋਵੇ ਉਹਨਾਂ ਨੂੰ ਵੀ ਬਲੇਮ ਕਰ ਦਿੰਦੇ ਆ ਵੀ ਜਦ ਕਿ ਤੁਹਾਡਾ ਆਪਣੀ ਜਿਹੜੀ ਤਿਆਰੀ ਨਹੀਂ ਹੁੰਦੀ ਹੈਗੀ। ਇਸ ਤੋਂ ਬਿਨਾਂ ਜਿਹੜਾ ਹੋਰ ਕ੍ਰੈਡੀਬਿਲਿਟੀ ਦਾ ਇਸ਼ੂ ਆ, ਉਹਦੇ ਬਾਰੇ ਵੀ ਜਰਾ ਡਿਸਕਸ ਕਰੀਏ। ਜੀ। ਭਾਜੀ ਸਾਨੂੰ ਨਾ ਕਾਫ਼ੀ ਸੋਸ਼ਲ ਮੀਡੀਆ ਤੇ ਕਹਿ ਰਹੇ ਕਿ ਤੁਹਾਡੇ ਰੇਡੀਓ ਦੀ ਨਾ ਆਵਾਜ਼ ਜਿੱਦਾਂ ਵਿੱਚ ਐਕੋ ਜੀ ਬਹੁਤ ਜ਼ਿਆਦਾ ਆ ਰਹੀ ਹੈ। ਪਰ ਮੇਰੇ ਹਿਸਾਬ ਨਾਲ ਆਪਾਂ ਚੈੱਕ ਕਰ ਰਹੇ ਹਾਂ, ਸਾਰਾ ਕੁਝ ਸਹੀ ਆ ਰਹੀ ਹੈਗੀ ਆ। ਹਾਂਜੀ, ਨਹੀਂ ਕਾਫ਼ੀ ਮੈਨੂੰ ਵੀ ਜਿਹੜਾ ਨਾ ਵਾਪਸ ਆਪਣੀ ਆਵਾਜ਼ ਹੀ ਸੁਣ ਰਹੀ ਹੈ ਸਿਸਟਮ ਦੇ ਓਕੇ, ਵਿੱਚ। ਹਾਂਜੀ ਠੀਕ ਆ, ਮੈਂ ਦੇਖਦਾ ਫਿਰ। ਹਾਂਜੀ, ਠੀਕ। ਜੀ, ਓਕੇ, ਇਹਨੂੰ ਪੌਜ਼ ਹੀ ਲੈ ਲਈਏ ਕਿਉਂਕਿ ਅੱਗੋਂ ਨਾ ਮੈਨੂੰ ਹੀ ਆਵਾਜ਼ ਮੇਰੀ ਜਿਹੜੀ ਦੁਬਾਰਾ ਰਿਪੀਟ ਹੋ ਕੇ ਆ ਰਹੀ ਹੈ। ਤੇ ਠੀਕ ਆ, ਠੀਕ ਆ, ਓਕੇ। ਠੀਕ ਹੈ। ਓਕੇ। ਸੋ ਇੱਦਾਂ ਹੀ ਸਰੋਤਿਓ ਸਾਡੇ ਨਾਲ ਜੁੜੇ ਰਹੋ, ਤੇ ਆਪਾਂ 1 ਜਾਂ 2 ਮਿੰਟ ਦੇ ਵਿੱਚ ਤੁਹਾਡੇ ਨਾਲ ਫਿਰ ਇੱਕ ਵਾਰੀ ਜੁੜਦੇ ਹੈਗੇ ਆ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਓਏ ਯਾਰ ਭਾਜੀ ਸਾਨੂੰ ਕਿਤੇ ਆਵਾਜ਼ ਨਾ ਇੱਕੋ ਇਹ ਪਹਿਲਾਂ ਵੀ ਜਦੋਂ ਮੈਂ ਤੇਰੇ ਨਾਲ ਕਰਦਾ ਵਾ ਉਦੋਂ ਆਵਾਜ਼ ਬਹੁਤ ਇਹ ਆਉਂਦੀ ਆ, ਰਾਜ ਭਾਈ ਨਾਲ ਜਦੋਂ ਕਰਦਾ ਸੀ ਉਦੋਂ ਨਹੀਂ, ਵਾਪਸ ਨਾ ਜਿੱਦਾਂ ਮੇਰੀ ਆਵਾਜ਼ ਹੀ ਮੈਨੂੰ ਵਾਪਸ ਸੁਣ ਕੇ ਆ ਜਾਂਦੀ, ਬੋਲਣ 'ਚ ਬਹੁਤ ਪ੍ਰੋਬਲਮ ਹੋ ਰਹੀ ਹੈ ਅੱਗੋਂ ਦੀ। ਅੱਛਾ ਓਕੇ, ਮੈਂ ਸਮਝ ਗਿਆ ਤੁਹਾਡੀ ਗੱਲ। ਤੁਸੀਂ ਇਦਾਂ ਕਰੋ, ਇੱਥੋਂ ਮੜਿਆ ਜਿੱਦਾਂ ਇਹਦੇ ਵਿੱਚ ਡਿਸਕਨੈਕਟ ਕਰਕੇ ਨਾ ਆਪਣੇ ਦੁਬਾਰਾ ਐਂਟਰ ਕਰਿਓ, ਮੈਂ ਦੁਬਾਰਾ ਕਰ ਜੁਆਇਨ ਲੈਂਦਾ। ਕਰਿਓ। ਭਾਈ ਲੱਗਾ ਸ਼ੁਰੂ ਕਰਨ। ਓਕੇ
ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਅਗਲਾ ਜਿਹੜਾ ਕੁਛ ਸੀਗਾ ਹੋਰ ਕੀ ਕਹਿਣਾ ਚਾਹੁੰਦੇ ਆ ਜਾਂਦੇ ਜਾਂਦੇ, ਫਿਰ ਉਹ ਤੋਂ ਬਾਅਦ ਕਾਲਾਂ ਲੈਣੀਆਂ। ਹਾਂਜੀ, ਨਹੀਂ ਆਪਣਾ ਨਾ ਕਾਫੀ ਕੁਛ ਹੀ ਕਹਿਣਾ ਸੀਗਾ ਉੱਦਾਂ ਦਾ, ਤੇ ਕਾਲਾਂ ਹੁਣ ਆਪਣਾ ਕਿੱਦਾਂ ਇੱਕ ਹਾਫ ਕਰਨਾ ਨਾ ਆਪਾਂ, ਅੱਧਾ ਕਾਲਾਂ ਅੱਧਾ ਪ੍ਰੋਗਰਾਮ, ਕੀ ਸਿੱਧੇ ਕਾਲਾਂ ਲੈਣੀਆਂ? ਹਾਂਜੀ ਹੁਣ ਕਾਲਾਂ ਹੀ ਲਵਾਂਗੇ ਆਪਾਂ ਇਹ ਤੋਂ ਬਾਅਦ ਜਾਂਦੇ ਜਾਂਦੇ। ਜੇ ਤੁਸੀਂ ਕੁਝ ਕੁਐਸਚਨ ਕਹਿਣਾ ਹੈ ਤਾਂ ਠੀਕ ਆ, ਫਿਰ ਆਪਾਂ ਕਾਲਸ ਲੈਂਦੇ ਆ। ਬਾਹਰ ਸਾਰਾ ਕੁਝ ਸਹੀ ਚੱਲ ਰਿਹਾ, ਸ਼ਾਇਦ ਤੁਹਾਡੇ ਵੱਲ ਕੁਝ ਨਹੀਂ ਹੁਣ ਪ੍ਰੋਬਲਮ। ਹੁਣ ਠੀਕ ਆ, ਪਹਿਲਾਂ ਇੱਕ ਵਾਰੀ ਸੀਗੀ। ਸੋ ਜਿਹੜਾ ਜੀ ਪ੍ਰੋਗਰਾਮ ਸੀਗਾ ਉਹਨੂੰ ਸਮਰਾਈਜ਼ ਕਰ ਦਿੰਦੇ ਆ ਅੱਜ ਦਾ। ਠੀਕ ਸੋ ਹੈ ਜੀ। ਮੈਡੀਕਲ ਤੁਹਾਡੇ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਆ, ਕੰਟੈਂਪਰੇਨੀਅਸ ਹੋਣ ਤਾਂ ਵਧੀਆ, ਜੇ ਨਹੀਂ ਹੈ ਤਾਂ ਡਾਕਟਰ ਦਾ ਐਫੀਡੈਵਿਟ ਹੋਣਾ ਚਾਹੀਦਾ। ਇੰਟਰਪ੍ਰੇਟਰ ਕੋਈ ਨਹੀਂ ਵਿੱਚ ਪਵਾਉਣਾ। ਇੰਟਰਪ੍ਰੇਟਰ ਜਿਹੜੇ ਇੱਕ ਤਾਂ ਫਰਜ਼ੀ ਕੰਮ ਹੋ ਜਾਂਦਾ, ਫਰਾਡ ਹੋ ਜਾਂਦੇ ਉਹ ਮੈਡੀਕਲ। ਸੋ ਮੈਡੀਕਲ ਹਸਪਤਾਲ ਤੋਂ ਹੀ ਲੈਣੇ ਆ ਜੇ ਡਾਇਰੈਕਟਲੀ ਮਿਲਦੇ ਆ, ਡਾਕਟਰ ਲਿਖ ਕੇ ਦਿੰਦਾ। ਨਹੀਂ ਤਾਂ ਦੂਜਾ ਜਿਹੜਾ ਲਿਖਣ ਵਾਲਾ ਕੰਮ ਨਹੀਂ ਕਿਸੇ ਕੋ ਕਰਾਉਣਾ। ਤੇ ਜੇ ਡਾਕਟਰ ਤੁਹਾਡਾ ਆਪਣੀ ਨੇਟਿਵ ਲੈਂਗੁਏਜ 'ਚ ਲਿਖ ਕੇ ਦਿੰਦਾ ਪੰਜਾਬੀ ਦੇ ਵਿੱਚ, ਤੇ ਫਿਰ ਉਹਨੂੰ ਤੁਸੀਂ ਟਰਾਂਸਲੇਟ ਕਰਾਉਣਾ ਇੰਟਰਪ੍ਰੇਟਰ ਤੋਂ। ਤੇ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਐਫੀਡੇਵਿਟ ਆ ਉਹਦੇ ਬਾਰੇ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਐਫੀਡੇਵਿਟ ਦੇ ਵਿੱਚ ਵੀ ਜਿਹੜੇ ਗਵਾਹ ਵਾ ਉਹ ਜਾਣ ਆਪਣਾ ਦੱਸਣ, ਤੇ ਹਰੇਕ ਐਫੀਡੇਵਿਟ ਦੇ ਵਿੱਚ ਉਹੀ ਹੈ ਜੋ ਬੰਦੇ ਨੇ ਆਪ ਦੇਖਿਆ। ਉਹਦੇ ਵਿੱਚ ਇੱਕ ਐਫੀਡੇਵਿਟ ਤੇ ਦੂਜੇ ਐਫੀਡੇਵਿਟ ਦੇ ਵਿੱਚ ਕੋਈ, ਜੇ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕੰਟੈਂਟ ਬੜਾ ਕਾਪੀ ਪੇਸਟ ਕੀਤਾ ਹੁੰਦਾ, ਸੇਮ ਜੇ ਲੱਗਦੇ ਆ, ਉਹਨੂੰ ਉਹ ਕੁਐਸਚਨ ਕਰਦੇ ਆ ਕਿ ਇਹ ਕਿਹੜੇ ਹਿਸਾਬ ਨਾਲ ਤਿਆਰ ਹੋਏ ਆ। ਸੋ ਐਫੀਡੇਵਿਟ ਵੀ ਜਿਹੜਾ ਬੰਦੇ ਦੀ ਆਪਣੀ ਜਵਾਨੀ ਆ, ਜੋ ਉਹਨੇ ਲਿਖਿਆ ਦੇਖਿਆ, ਉਹੀ ਦੱਸੇ ਉਹ। ਤੇ ਜੇ ਐਫੀਡੇਵਿਟ ਉਹ ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ ਉਹ ਜਿਹੜਾ ਸਟੈਂਪ ਪੇਪਰ ਹੁੰਦਾ ਉੱਤੇ ਬਣਾਉਣਾ, ਬੰਦਾ ਆਪ ਵੀ ਜਿਹੜਾ ਆਪਣੀ ਹੱਥੀਂ ਐਫੀਡੇਵਿਟ ਲਿਖ ਕੇ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਨੋਟਰੀ ਕਰ ਸਕਦਾ, ਤੇ ਅੱਗੋਂ ਦੇ ਬਾਅਦ 'ਚ ਤੁਸੀਂ ਇਹਨੂੰ ਟਰਾਂਸਲੇਟ ਜਿਹੜਾ ਕਰਾ ਸਕਦੇ ਆ ਜੀ। ਤੇ ਉਹਦੇ ਵਿੱਚ ਹੁਣ ਕਈ ਵਾਰੀ ਆਪਾਂ ਚੱਕਰ ਵੇਖਦੇ ਹਾਂ ਕਿ ਜੱਜ ਅਪਡੇਟਡ ਐਫੀਡੇਵਿਟ ਮੰਗ ਲੈਂਦਾ। ਜਿੱਦਾਂ ਇੱਕ ਕੇਸ ਅੱਗੇ ਤਰੀਕ ਅੱਗੇ ਪੋਸਟਪੋਨ ਹੋ ਗਈ, ਤੇ ਦੁਬਾਰਾ ਅਗਲੀ ਵਾਰੀ ਉਹ ਕਹਿੰਦਾ ਇਹ ਤਾਂ ਬੰਦੇ ਦੀ ਲਿਖਾਈ ਨਹੀਂ ਮਿਲਦੀ ਜਿਹੜਾ ਪਿਛਲੀ ਵਾਰੀ ਇਹਨੇ ਲਿਖਿਆ ਸੀਗਾ ਆਪ। ਤੇ ਉਹਦੇ ਵਿੱਚ ਵੀ ਜਿਹੜਾ ਬੰਦਾ ਉਹਨੇ ਖੁਦ ਜੇ ਐਫੀਡੇਵਿਟ ਆਪਣੇ ਹੱਥੀਂ ਲਿਖਣਾ ਆਪਣੀ ਭਾਸ਼ਾ ਦੇ ਵਿੱਚ ਜੀ। ਤੇ ਜੇ ਉਹ ਅਨਪੜ੍ਹ ਆ ਤਾਂ ਫਿਰ ਉਹ ਸੇਮ ਉਹੀ ਕਿ ਉਹ ਕਿਸੇ ਨੂੰ ਦੱਸੇ ਆਪਣਾ ਜਿਹੜਾ ਉਹਦੀ ਭਾਸ਼ਾ ਦੇ ਵਿੱਚ ਲਿਖ ਸਕਦਾ ਜਾਂ ਇੰਗਲਿਸ਼ 'ਚ ਲਿਖ ਕੇ ਬਾਅਦ 'ਚ ਉਹਨੂੰ ਟਰਾਂਸਲੇਟ ਕਰ ਸਕਦਾ। ਤੇ ਉਹਦੇ ਵਿੱਚ ਐਫੀਡੇਵਿਟ ਦੇ ਵਿੱਚ ਜਿਹੜਾ ਐਕਸਟਰਾ ਕੰਟੈਂਟ ਹੁੰਦਾ ਕਿ ਇਹ ਬੰਦੇ ਨਾਲ ਕੀ ਹੋਇਆ ਸੀ ਜਦੋਂ ਬੰਦਾ ਮੌਕੇ ਵਾਰਦਾਤ ਤੇ ਮੌਜੂਦ ਨਹੀਂ ਸੀਗਾ, ਉਹ ਚੀਜ਼ਾਂ ਨਹੀਂ ਮੈਂਸ਼ਨ ਕਰਨੀਆਂ। ਜੀ। ਤੇ ਇਹਦੇ ਨਾਲ ਨਾਲ ਜਿਹੜੀਆਂ ਮਾਈਨਰ ਡਿਟੇਲਸ ਕਿ ਹਮਲੇ ਦੀ ਜਿਹੜੇ ਇਨਸੀਡੈਂਟਸ ਹੁੰਦੇ ਆ, ਕਿ ਛੋਟੀਆਂ ਉਹ ਡਿਟੇਲਸ ਦੇ ਵਿੱਚ ਬਹੁਤ ਜ਼ਿਆਦਾ ਜਾਂਦੇ ਆ। ਤੇ ਸਭ ਤੋਂ ਜ਼ਿਆਦਾ ਆਪਾਂ ਜਿਹੜਾ ਅਪੀਲ ਦੇ ਵਿੱਚ ਆਪਾਂ ਕੇਸ ਦੇਖਦੇ ਆ ਜਿੱਥੇ ਬੰਦੇ ਗਲਤੀ ਕਰਦੇ ਆ, ਪ੍ਰੋਬਲਮ ਉਹ ਗਲਤੀ ਉੱਥੇ ਕਰਦੇ ਆ ਕਿ ਉਹ ਜਦੋਂ ਉਹਨੂੰ ਪੁੱਛਦਾ ਜੱਜ ਕਿ ਤੈਨੂੰ ਕੀ ਕਿਹਾ ਸੀਗਾ ਉਹਨਾਂ ਨੇ, ਤੇ ਉਹਦਾ ਮਤਲਬ ਹੈ ਕਿ ਉਹ ਐਗਜ਼ੈਕਟਲੀ ਪੁੱਛਣਾ ਚਾਹੁੰਦਾ ਕਿ ਕੀ ਕਿਹਾ ਸੀਗਾ ਤੈਨੂੰ। ਤੇ ਉਹਨੂੰ ਬੰਦਾ ਕਈ ਵਾਰੀ ਹੋਲਸੇਲ ਜਿਹਾ ਬਣਾ ਕੇ ਕੋਸ਼ਿਸ਼ ਕਰਦਾ ਦੱਸਣ ਦੀ ਕਿ ਨਹੀਂ ਏਦਾਂ ਉਹਨਾਂ ਨੇ ਕਿਹਾ ਛੱਡ ਦੇ, ਨਹੀਂ ਤਾਂ ਤੇਰੇ ਲਈ ਬੁਰਾ ਵਾ ਹੋਊਗਾ। ਤੇ ਜੱਜ ਇੱਕ ਅੱਧੀ ਵਾਰੀ ਵਾਰਨਿੰਗ ਦਿੰਦਾ ਕਿ ਤੈਨੂੰ ਮੈਂ ਦੁਬਾਰਾ ਪੁੱਛਦਾ ਪਿਆ ਕਿ ਐਗਜ਼ੈਕਟ ਦੱਸ ਕੀ ਕਿਹਾ ਸੀਗਾ। ਤੇ ਉਹ ਕਈ ਵਾਰੀ ਏਦਾਂ ਕਿ ਉਹ ਬੰਦੇ ਨੇ ਡਿਟੇਲ 'ਚ ਆਪਣੇ ਜਿਹੜੇ ਲਿਖਤੀ ਬਿਆਨ ਉਹ ਝੱਡੀ ਆ ਤਾਂ ਡਿਟੇਲ ਲਿਖੀ ਹੁੰਦੀ ਕੀ ਕਿਹਾ, ਜਦੋਂ ਕੋਰਟ ਦੇ ਵਿੱਚ ਐਕਚੁਅਲ ਦੇ ਵਿੱਚ ਜਾਂਦੇ ਆ ਤੇ ਉੱਥੇ ਕੁਝ ਬੋਲਣ ਨੂੰ ਨਹੀਂ ਹੁੰਦਾ। ਤੇ ਉਹਨੂੰ ਜੱਜ ਵੇਖਦਾ ਕਿ ਇਹ ਸ਼ਾਇਦ ਝੂਠ ਬੋਲ ਰਿਹਾ ਬੰਦਾ, ਕਿਉਂਕਿ ਇਹਨੇ ਲਿਖਿਆ ਤਾਂ ਬਹੁਤ ਵਧੀਆ, ਪਰ ਜਦੋਂ ਇਹ ਤੋਂ ਪੁੱਛ ਰਹੇ ਆ ਕਿ ਕੀ ਤੈਨੂੰ ਕਿਹਾ ਸੀਗਾ, ਇਹਨੂੰ ਕੁਝ ਵੀ ਜਿਹੜਾ ਯਾਦ ਨਹੀਂ ਹੈ। ਸੋ ਉਹਦੀ ਜਿਹੜੀ ਕਾਫੀ ਪ੍ਰੋਬਲਮ ਜਿਹੜੀ ਅਪੀਲ ਦੇ ਵਿੱਚ ਆਪਾਂ ਵੇਖਦੇ ਹਾਂ ਆਉਂਦੀ ਹੈ। ਤੇ ਅਗਲਾ ਜਿਹੜਾ ਕਿ ਚਿਹਰੇ ਢਕੇ ਸੀਗੇ ਨਹੀਂ ਢਕੇ ਸੀਗੇ, ਸੱਟਾਂ ਕਿੱਥੇ ਲੱਗੀਆਂ, ਕਿੱਦਾਂ ਦਾ ਉਹਨਾਂ ਦਾ ਪਹਿਰਾਵਾ ਸੀਗਾ, ਗੱਡੀ ਕਿਹੜੀ ਸੀਗੀ, ਇੱਦਾਂ ਦੀਆਂ ਕਾਫੀ ਜਿਹੜੀਆਂ ਮਾਈਨਰ ਡਿਟੇਲ ਮੌਕੇ ਵਾਰਦਾਤ ਦੀਆਂ ਉਹ ਤਾਂ ਪੁੱਛੀਆਂ ਜਾਂਦੀਆਂ। ਤੇ ਉਹ ਕੋਰਟ ਦੇ ਵਿੱਚ ਜਿੰਨੀਆਂ ਯਾਦ ਆ ਉਨੀਆਂ ਦੱਸਣੀਆਂ, ਜਿੰਨੀਆਂ ਨਹੀਂ ਯਾਦ ਆ ਬੰਦਾ ਕਹਿ ਸਕਦਾ ਕਿ ਨਹੀਂ ਮੈਨੂੰ ਯਾਦ ਨਹੀਂ। ਕਈ ਵਾਰੀ ਇਹਨੂੰ ਬੰਦਾ ਉੱਥੇ ਖੜੇ ਪੈਰ ਆਨਸਰ ਕਰਨ ਦੀ ਕੋਸ਼ਿਸ਼ ਕਰਦਾ ਤੇ ਗਲਤ ਆਨਸਰ ਜਿਹੜਾ ਦੇ ਦਿੰਦਾ। ਸੋ ਜੱਜ ਵੀ ਪਹਿਲਾਂ ਵਾਰਨਿੰਗ ਦਿੰਦਾ ਕਿ ਜੇ ਨਹੀਂ ਪਤਾ ਤਾਂ ਉਹਨੂੰ ਕਹਿ ਦਿਓ ਕਿ ਨਹੀਂ ਮੈਨੂੰ ਯਾਦ ਨਹੀਂ। ਜੀ। ਉਹ ਚੀਜ਼ਾਂ ਤੋਂ ਜਿਹੜਾ ਬਚਣਾ। ਜੀ। ਤੇ ਬਾਕੀ ਜਿੱਦਾਂ ਡਰੈਸ ਵਗੈਰਾ ਕਿੱਦਾਂ ਦੀ ਪਾਣੀ ਚਾਹੀਦੀ ਆ, ਵਕੀਲ ਦੇ ਆਫਿਸ ਜਾਣਾ, ਕਈ ਵਾਰ ਆਪਾਂ ਦੇਖਦੇ ਵੀ ਪੂਰਾ ਟੱਬਰ ਹੀ ਚੱਲ ਜਾਂਦਾ, 5-7 ਜਾਣੇ ਅੱਗੇ ਜਾ ਕੇ ਬਹਿ ਜਾਂਦੇ ਆ। ਸੋ ਉਹ ਵੀ ਜ਼ਰੂਰ ਦੱਸੋ। ਫਿਰ ਮੁੜ ਕੇ ਕੀ ਹੁੰਦਾ ਹੈ ਵੀ ਜਿਹੜੇ ਉਹ ਅਗਲਾ ਕੋਈ ਕਹਿ ਦਿੰਦਾ ਆਫਿਸ ਵਾਲਾ, ਭਈ ਅਸੀਂ ਇੱਕ ਬੰਦਾ ਬੈਠੋ ਜਾਂ ਗੱਲ ਕਰਨੀ, ਫਿਰ ਕਈ ਵਾਰ ਨਾਰਾਜ਼ ਵੀ ਹੋ ਜਾਂਦੇ ਆ।
ਨਹੀਂ ਉਹ ਤਾਂ ਹੁਣ ਬੰਦੇ ਨੂੰ ਕਹਿ ਦਿੱਤਾ ਉਦੋਂ ਕਿ ਜਦੋਂ ਕੋਰਟ 'ਚ ਜਾਣਾ ਉਦੋਂ ਇਕੱਲਾ ਹੀ ਜਾਣਾ। ਉਹ ਤਾਂ ਸੱਜਣ ਮਿੱਤਰ ਦਾ ਹੌਸਲਾ ਕੋਰਟ ਤੱਕ ਪਹੁੰਚਾਉਣ ਤੱਕ ਆ ਜਾਂ ਅਦਾਲਤ ਤੱਕ ਛੱਡਣ 'ਚ, ਉਸ ਤੋਂ ਬਾਅਦ ਤਾਂ ਬੰਦੇ ਨੂੰ ਆਪ ਹੀ ਸੀਟ ਤੇ ਬਹਿ ਕੇ ਬੋਲਣਾ ਪੈਣਾ। ਉੱਥੇ ਸੱਜਣ ਮਿੱਤਰ ਨਾਲ ਜਾ ਸਕਦੇ ਆ ਜ਼ਰੂਰ, ਜੇ ਅਦਾਲਤ 'ਚ ਉਹ ਜਾਣਾ ਚਾਹਣ ਤੇ ਜੱਜ ਅਲਾਓ ਕਰਦਾ ਹੈਗਾ। ਜੀ। ਪਰ ਉਹਦੀ ਰეკਮੈਂਡੇਸ਼ਨ ਇਹੀ ਹੋਊਗੀ ਕਿ ਨਾ ਹੀ ਜਾਵੇ ਬੰਦਾ, ਵਧੀਆ ਇਕੱਲਾ ਹੀ ਜਾਵੇ, ਕਿਉਂਕਿ ਡਿਸਟਰੈਕਸ਼ਨ ਹੁੰਦੀ ਹੈ ਜਦੋਂ ਤੁਹਾਨੂੰ ਆਡੀਅנס ਦੇਖਣ ਵਾਲੀ ਕੋਈ ਹੋਵੇ। ਤੇ ਇਹਦੇ ਵਿੱਚ ਈਵਨ ਤੁਹਾਨੂੰ ਕਈ ਵਾਰੀ ਜਿਹੜੇ ਹੁਣ ਐਥਲੈਟਿਕ ਲੈਵਲ ਵਾਲੇ ਵੀ ਲੋਕੀ ਹੁੰਦੇ ਆ, ਉਹ ਵੀ ਕਹਿੰਦੇ ਕਿ ਉਹਨਾਂ ਦੇ ਘਰ ਦੇ ਜਦੋਂ ਦੇਖਣ ਜਾਂਦੇ ਆ ਗੇਮ ਗੂਮ ਉਹਨਾਂ ਦੀ, ਤੇ ਉਹਨਾਂ ਨੂੰ ਵੀ ਥੋੜਾ ਇੱਕ ਬਰਡਨ ਜ਼ਿਆਦਾ ਹੁੰਦਾ ਕਿ ਮੈਨੂੰ ਵੇਖਦਾ ਪਿਆ ਕੋਈ। ਤੇ ਆਪਣਾ ਸੱਜਣ ਮਿੱਤਰ ਜਿਹੜਾ ਸਪੋਰਟ ਠੀਕ ਆ, ਵੀ ਜਦੋਂ ਵਕੀਲ ਦੇ ਦਫ਼ਤਰ 'ਚ ਤਿਆਰੀ ਕਰਨੀ ਉਦੋਂ ਆਪ ਹੀ ਕਰਨੀ ਇਕੱਲੇ। ਸੋ ਇਹ ਕਈ ਵਾਰੀ ਆਪਾਂ ਦੇਖਿਆ ਰੂਟੀਨ 'ਚ ਕਿ 2-3 ਜਣੇ ਨਾਲ ਆ ਕੇ ਬੰਦੇ ਦੇ ਬੈਠੇ ਹੁੰਦੇ ਆ ਹੌਸਲਾ ਦੇਣ ਲਈ। ਸੋ ਇਹ ਹੌਸਲਾ ਦੇਣ ਵਾਲਾ ਕੰਮ ਨਹੀਂ, ਇਹ ਤਾਂ ਹੁਣ ਬੰਦੇ ਨੂੰ ਵਕੀਲ ਨੇ ਉੱਥੇ ਸਰਕਾਰੀ ਵਕੀਲ ਨੇ ਵੀ ਛਿੱਲ ਲਾਣੀ ਆ, ਜੱਜ ਨੇ ਵੀ ਛਿੱਲ ਲਾਣੀ ਆ। ਤੇ ਜੀ, ਜਿੰਨੀ ਛੇਤੀ ਤਿਆਰੀ ਬੰਦੇ ਨੂੰ ਅਸਲੀਅਤ ਦਾ ਪਤਾ ਲੱਗੇਗਾ ਕਿੱਦਾਂ ਛਿੱਲ ਲੱਥਣੀ ਉੱਥੇ ਕੋਰਟ ਦੇ ਵਿੱਚ, ਉਨਾ ਜ਼ਿਆਦਾ ਬੈਟਰ ਆ ਬੰਦੇ ਲਈ। ਜੀ, ਜੀ। ਤੇ ਹਾਂਜੀ, ਤੇ ਜਿਹੜਾ ਉਹ ਹੁਣ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਿੱਦਾਂ ਹੁਣ ਸੈਸ਼ਨ ਕੀਤਾ ਨਾ, ਬੰਦਾ ਉਹਨੂੰ ਫਿਰ ਨਾਲ ਕਹਿ ਦਿੰਦਾ ਕਿ ਸਾਡਾ ਮਕਸਦ ਇਹ ਨਹੀਂ ਸੀਗਾ ਕਿ ਤੇਰਾ ਹੌਸਲਾ ਤੋੜਨਾ ਵਾ। ਜੀ, ਮਕਸਦ ਇਹ ਸੀਗਾ ਕਿ ਤੈਨੂੰ ਪਤਾ ਲੱਗੇ ਕਿ ਤੇਰਾ ਕੇਸ 'ਚ ਵੀਕਨੈਸ ਕਿੱਥੇ ਆ, ਕੀ ਸਵਾਲ ਜਿਹੜੇ ਪੁੱਛੇ ਜਾ ਸਕਦੇ ਆ। ਤੇ ਜ਼ਿਆਦਾਤਰ ਜਿਹੜੇ ਲੋਕੀ ਆ ਉਹ ਸਮਝਦੇ ਆ ਇਸ ਗੱਲ ਨੂੰ, ਤੇ ਜੀ, ਬਾਅਦ 'ਚ ਉਹ ਐਪਰੀਸ਼ੀਏਟ ਹੀ ਕਰਦੇ ਆ। ਜੀ, ਹੁਣ ਜਿਹੜਾ ਵਕੀਲ ਦਾ ਕੰਮ ਆ, ਉਹ ਸਾਡਾ ਕੰਮ ਪੁੱਠਾ, ਉਹ ਏਦਾਂ ਕਿ ਬੰਦਾ ਸਾਨੂੰ ਪੈਸੇ ਦੇ ਕੇ ਕੇਸ ਕਰਾਉਂਦੇ ਆ, ਪਰ ਸਾਡਾ ਕੰਮ ਉਹਨੂੰ ਦੱਸਣਾ ਕਿ ਨਹੀਂ ਤੂੰ ਉਹਨੂੰ ਔਖੇ ਸਵਾਲ ਪੁੱਛਣੇ, ਉਹਨੂੰ ਡਿਫਿਕਲਟ ਸਿਚੁਏਸ਼ਨ 'ਚ ਪਾਉਣਾ। ਜੀ, ਤੇ ਤਾਂ ਹੀ ਉਹਦੇ ਜਿਹੜਾ ਕਹਿ ਲਓ ਕਿ ਮਨੀ ਇਜ਼ ਵਰਥ ਹੈਗਾ, ਕਿ ਜੇ ਹੁਣ ਉਹਨੂੰ ਸਿੱਧਾ ਹੀ ਸੌਖੇ ਪੁੱਛ ਕੇ ਨਾਲ ਸੱਜਣ ਮਿੱਤਰ ਆ ਗਏ ਕਿ ਚੱਲ ਤੂੰ ਘਰ ਨੂੰ ਜਾ, ਤੇ ਬੰਦਾ ਬੜਾ ਖੁਸ਼, ਤੇ ਜਦੋਂ ਕਚਹਿਰੀ 'ਚ ਗਿਆ ਉੱਥੇ ਕੱਬਾ ਵਕੀਲ ਟੱਕਰ ਗਿਆ, ਉਹਨੇ ਕਹਿਣਾ ਯਾਰ ਏਦਾਂ ਦਾ ਤਾਂ ਮਾਹੌਲ ਮੈਂ ਕਦੇ ਦੇਖਿਆ ਹੀ ਨਹੀਂ ਅਮਰੀਕਾ ਆ ਕੇ। ਜੀ, ਸੋ ਇਹ ਹੈ ਕਿ ਬੰਦੇ ਨੂੰ ਰਿਐਲਿਟੀ ਦਾ ਪਤਾ ਹੋਵੇ ਕਿ ਕਿਹੜਾ ਜੱਜ ਕਿੱਦਾਂ ਦਾ, ਕਿਹਦੀ ਰੇਟਿੰਗ ਕਿੱਦਾਂ ਦੀ ਆ, ਕਿੱਦਾਂ ਦੇ ਸਵਾਲ ਪੁੱਛੇ ਜਾ ਸਕਦੇ ਆ। ਜੀ, ਬਿਲਕੁਲ। ਸੋ ਸਰੋਤਿਓ, ਹੁਣ ਆਪਾਂ ਕੁਐਸਚਨ ਲਵਾਂਗੇ ਤੁਹਾਡੇ, ਤੇ ਤੁਸੀਂ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ 408 272 5200 ਤੇ 4082725200। ਕੋਸ਼ਿਸ਼ ਜ਼ਰੂਰ ਬਾਰ-ਬਾਰ ਕਰਦੇ ਰਿਹਾ ਕਰੋ, ਕਿਉਂਕਿ ਕਈ ਕਾਲਸ ਹੁਣ 50-52 ਮਿੰਟ ਤੋਂ ਹੋਲਡ ਤੇ ਆ। ਤੇ ਇਨ ਕੇਸ ਕਈ ਵਾਰੀ ਤੁਸੀਂ ਆਊਟ ਆਫ ਕੰਟਰੀ ਵੀ ਕਾਲ ਕਰਦੇ ਹੈਗੇ ਆ, ਮਿਲਦੀ ਨਹੀਂ। ਸਾਡੀ ਕੋਸ਼ਿਸ਼ ਤਾਂ ਹੁੰਦੀ ਆ ਜੇ ਆਊਟ ਆਫ ਕੰਟਰੀ ਕੋਈ ਹੋਵੇ ਉਹਦੀ ਪ੍ਰਾਇਓਰਟੀ ਬੇਸਿਸ ਤੇ ਲੈ ਲਈਏ, ਪਰ ਫਿਰ ਤੁਸੀਂ ਜਿਹੜੇ ਵਕੀਲ ਸਾਹਿਬ ਆ, ਜੇ ਤਿਰਕੀਆਣਾ ਹੋਣੀ, ਉਹਨਾਂ ਦੇ ਆਫਿਸ ਦੇ ਵਿੱਚ ਮੰਡੇ ਟੂ ਫਰਾਈਡੇ ਕਾਲ ਕਰਕੇ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਲਿਓ। ਉਹਨਾਂ ਦਾ ਟੈਲੀਫੋਨ ਨੰਬਰ ਹੈਗਾ 4159090503 4159090503। ਸੋ ਆਪਾਂ ਕਾਲਸ ਲੈਂਦੇ ਆ। ਪਹਿਲੇ ਸਾਡੇ ਕਾਲਰ ਹੈਗੇ ਆ ਅਮਨਦੀਪ ਸਿੰਘ ਜੀ। ਅਮਨਦੀਪ ਜੀ। ਹੈਲੋ। ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਅਟਰਨੀ ਭਾਈ ਸੁਣਦੇ ਪਏ? ਹਾਂਜੀ, ਹਾਂਜੀ। ਭਾਜੀ ਇਹਨਾਂ ਜਿੱਦਾਂ ਨਾ ਮੇਰਾ ਵਿਦ ਹੋਲਡਿੰਗ ਰਿਮੂਵਲ ਦਿੱਤਾ ਸੀ ਜੱਜ ਨੇ 2019 ਤੇ ਮੈਂ ਉਹਨਾਂ ਨੂੰ, ਮੈਨੂੰ ਉਹਨਾਂ ਅਪੀਲ ਦੇ ਪੇਪਰ ਉਹਨਾਂ ਬਾਈ ਮੇਲ ਹੀ ਭੇਜਿਆ ਸੀ ਰਿਜ਼ਲਟ, ਤੇ ਮੈਂ ਉਹਨਾਂ ਨੂੰ ਫਿਲ ਕਰਕੇ ਫੋਨ ਅਪੀਲ ਦਾ ਭੇਜਤਾ ਸੀਗਾ, ਤੇ ਅੱਜ ਤੱਕ 3 ਸਾਲ ਹੋ ਗਏ ਆ ਤੇ ਕੋਈ ਉਹਨਾਂ ਦਾ ਡਿਸੀਜਨ ਨਹੀਂ ਆਇਆ ਅੱਜ ਤੱਕ ਕਿ ਮੈਨੂੰ ਵਿਦ ਹੋਲਡਿੰਗ ਨਹੀਂ, ਮੈਨੂੰ ਅਸਾਲਮ ਗ੍ਰਾਂਟ ਚਾਹੀਦੀ ਹੈ। ਉਹ ਪੈਂਡਿੰਗ ਲੱਗਦਾ ਫਿਰ ਤੁਹਾਡਾ BIA ਦੇ ਵਿੱਚ। ਤੁਹਾਡਾ ਵਕੀਲ ਹੀ ਦੱਸ ਸਕਦਾ ਕਿ ਬਰੀਫਿੰਗ ਜਮ੍ਹਾਂ ਹੋ ਗਈ ਕਿ ਨਹੀਂ ਹੋਈ, ਹੈ ਨਾ? ਹਾਂਜੀ, ਬਰੀਫ ਤਾਂ ਭਾਜੀ ਇੱਕ ਜਿਹੜੀ ਜਮ੍ਹਾਂ ਹੋ ਗਈ ਹੈ, ਜਿਹੜੀ ਨਾਨ ਸਿਟੀਜ਼ਨ। ਹਾਂਜੀ, ਬਸ ਉਸ ਤੋਂ ਬਾਅਦ ਫਿਰ BIA ਵੱਲ ਹੀ ਵੇਟ ਕਰਨੀ ਹੁੰਦੀ ਹੈ ਕਿ ਕੀ ਉਹ ਫੈਸਲੇ ਦਿੰਦੇ ਆ। ਠੀਕ ਹੈ ਭਾਜੀ, ਤੇ ਮੇਰਾ ਕੁਐਸਚਨ ਇੱਕ ਹੋਰ ਹੈ, ਤੇ ਮੈਂ ਨਾ ਇਹਦੇ ਵਿੱਚ ਤੇ ਮੈਂ US ਸਿਟੀਜ਼ਨ ਆ, ਮੇਰੀ ਵਿਆਹ ਹੋ ਗਿਆ ਮਤਲਬ ਲਾਈਕ ਕਪਲ ਮੰਥਸ ਅਗੋ, ਤੇ ਮੈਂ I-30 ਅਪਲਾਈ ਕੀਤਾ ਹੈ। ਅੱਛਾ, ਤੁਸੀਂ ਉਹਨੂੰ ਦੇਖੋ ਜੇ ਕੇਸ ਤੁਹਾਡਾ, ਉਹਨੂੰ ਦੇਖੋ ਜੇ ਸਰਕਾਰੀ ਵਕੀਲ ਨੂੰ ਕਰਕੇ ਨਾ, ਜੇ PD ਦਿੰਦੇ ਆ ਤਾਂ PD ਲੈਣ ਦੀ ਕੋਸ਼ਿਸ਼ ਕਰੋ, ਜੇ ਦਿੰਦੇ ਆ ਤਾਂ। ਉਹ ਮੈਨੂੰ ਵਿਦ ਹੋਲਡਿੰਗ ਰਿਮੂਵਲ ਹੈ, ਮੈਨੂੰ PD ਐਜ਼ ਅ PD ਹੋ ਗਈ ਨਾ, ਜਿੱਦਾਂ ਵਿਦ ਹੋਲਡਿੰਗ ਰਿਮੂਵਲ ਦਿੱਤਾ, ਵਰਕ ਪਰਮਿਟ ਦਿੰਦੇ ਆ ਮੈਨੂੰ। ਮੇਰਾ ਵੀਰ ਸੁਣ ਤੇ ਲਾ ਯਾਰ ਗੱਲ ਵਕੀਲ ਦੀ ਵੀ। ਹੁਣ PD ਦਾ ਸੁਣਿਓ ਭਾਜੀ, ਹੁਣ ਬੋਲਿਓ ਨਾ ਵਿੱਚ। ਠੀਕ ਹੈ ਭਾਜੀ। ਜਿਹੜਾ ਹੁਣ ਬਾਕੀ ਤਾਂ ਹੁਣ ਹੋ ਹੀ ਗਈ ਗੱਲਬਾਤ, ਜੇ ਹੁਣ ਸਵਾਲ ਪੁੱਛਣਾ ਜਵਾਬ ਤਾਂ ਸੁਣ ਲਓ। ਉਹਦਾ ਜਿਹੜਾ ਵਿਦ ਹੋਲਡਿੰਗ ਆਫ ਰਿਮੂਵਲ ਹੈ ਨਾ, ਉਹ ਰਿਮੂਵਲ ਲੱਗਾ ਹੋਇਆ, ਉਹ PD ਨਹੀਂ ਹੈਗੀ। ਉਹਦਾ ਅਕਸ਼ਰ ਨੂੰ ਟਰਾਂਸਲੇਟ ਕਰਕੇ ਵੇਖੋ, ਉਹਦਾ ਮਤਲਬ ਹੈਗਾ ਵਿਦ ਹੋਲਡਿੰਗ ਆਫ ਰਿਮੂਵਲ, ਕਿ ਬੰਦੇ ਨੂੰ ਵਾਪਸ ਨਹੀਂ ਭੇਜਣਾ। ਇਹ ਸੇਮ ਚੀਜ਼ ਨਹੀਂ ਹੈਗੀ PD ਵਾਂਗੂ, ਡਿਫਰੈਂਟ ਚੀਜ਼ ਹੈਗੀ ਹੈ। ਸੋ ਜਿਹੜਾ PD ਹੈਗਾ ਉਹ ਹੈਗਾ ਕੇਸ ਡਿਸਮਿਸ ਹੋ ਗਿਆ ਬੰਦੇ ਦੇ, ਰਿਮੂਵਲ ਆਰਡਰ ਨਹੀਂ ਹੈਗਾ। ਤੁਹਾਡੇ ਉੱਤੇ ਰਿਮੂਵਲ ਆਰਡਰ ਹੈਗਾ ਵਾ, ਤੁਸੀਂ ਜੇ ਬਾਹਰ ਜਾ ਕੇ ਆਏ, ਤੁਹਾਡੀ ਵਿਦ ਹੋਲਡਿੰਗ ਤੁਹਾਨੂੰ ਵਾਪਸ ਨਹੀਂ ਵੜਨ ਦੇਣਾ ਉਹਨਾਂ ਨੇ। ਜਿਹਨਾਂ ਦੇ ਉੱਤੇ ਡਿਸਮਿਸਲ, ਜਿਹਨੂੰ PD ਮਿਲੀ ਹੈ, ਉਹਦਾ ਕੇਸ ਡਿਸਮਿਸ ਹੋ ਜਾਂਦਾ ਵਾ,
ਉਹਨੂੰ ਆਪਣੇ ਵਕੀਲ ਨੂੰ ਕਹਿ ਕੇ ਜਿਹੜਾ ਨਾ ਪੀਡੀ ਲਓ, ਕੇਸ ਨੂੰ ਪੂਰਾ ਡਿਸਮਿਸ ਕਰਾਓ। ਸੋ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈਗਾ ਵਿਦ ਹੋਲਡਿੰਗ ਤੇ ਉਹਦੇ ਉੱਤੇ, ਸੇਮ ਚੀਜ਼ਾਂ ਨਹੀਂ ਹੈਗੀਆਂ। ਉਹਨੂੰ ਪੀਡੀ ਲਓ ਜਾ ਕੇ ਉਹਨੂੰ, ਤੇ ਫਿਰ ਵਿਆਹ ਵਾਲਾ ਕੇਸ ਜਿਹੜਾ ਆਪਣਾ ਪਰਸੂ ਕਰੋ। ਹਾਂਜੀ, ਵਿਆਹ ਵਾਲਾ ਉਹੀ ਮੈਂ ਪੁੱਛ ਰਿਹਾ ਨਹੀਂ ਭਾਈ ਜੀ, ਵਿਆਹ ਵਾਲਾ ਲਾਤਾ ਹੈ I-30 ਦਾ ਮੈਨੂੰ ਰਿਸੀਵਿੰਗ ਲੈਟਰ ਮਿਲ ਗਿਆ ਹੈ, ਤੇ ਉਹ ਕਿੰਨਾ ਟਾਈਮ ਲੱਗ ਜਾਏਗਾ I-30 ਅਪਰੂਵ ਹੋਣ ਨੂੰ? ਜਿੱਦਾਂ ਭਾਜੀ ਦੇਖੋ, ਟਾਈਮ ਤਾਂ ਤੁਹਾਨੂੰ ਤਾਂ ਨਾ, ਤੁਸੀਂ ਪ੍ਰੋਸੀਜਰ ਹੀ ਗਲਤ ਫੋਲੋ ਕਰ ਰਹੇ ਆ। ਤੁਸੀਂ I-130 ਅਪਰੂਵ ਕਰਾ ਕੇ ਕੀ ਕਰੋਗੇ ਮੈਨੂੰ ਦੱਸੋ? ਤੁਹਾਡੇ ਵਿਦ ਹੋਲਡਿੰਗ ਲੱਗੀ ਹੋਈ ਹੈ, ਤੁਹਾਨੂੰ ਕਿਹੜਾ ਉਹਨਾਂ ਨੇ ਵੇਵਰ ਵੂਵਰ ਅਪਰੂਵ ਕਰ ਦੇਣੇ ਆ? ਮੈਂ ਤੁਹਾਨੂੰ ਜਿਹੜੀ ਮੇਨ ਗੱਲ ਦੱਸ ਰਿਹਾ, ਉਹਨੂੰ ਜਾ ਕੇ ਨਾ ਪਹਿਲਾਂ ਉਹਨੂੰ ਪੀਡੀ ਲਓ। ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਉਹਦੇ ਵਿੱਚ I-130 ਦੇ ਅਪਰੂਵਲ ਦਾ। ਉਹਨੂੰ ਲੈ ਕੇ ਕੀ ਕਰੋਗੇ ਅੱਗੇ? 601 ਵੇਵਰ ਤਾਂ ਕਰ ਨਹੀਂ ਸਕਦੇ ਜਦ ਤੱਕ 212 ਜਦ ਤੱਕ ਡਿਪੋਟੇਸ਼ਨ ਨਹੀਂ ਟੁੱਟੀ। ਸੋ ਪਹਿਲਾਂ PDL ਜਿਹੜਾ ਜੋੜ ਦਿਓ, ਟਾਈਮ ਟੂ ਫਰੇਮ ਦੀ ਨਾ ਇਹਦੇ ਵਿੱਚ ਟੈਨਸ਼ਨ ਤੁਸੀਂ ਲਓ ਜੀ। ਧੰਨਵਾਦ ਜੀ। ਤੇ ਜਿੰਨੇ ਵੀ ਸਰੋਤੇ ਆ ਤੇ ਭਾਜੀ ਵੀ ਦੁਬਾਰਾ ਕੀ ਫੇਰ ਇਹ ਜਿਹੜਾ ਆਨਸਰ ਆ ਤੁਸੀਂ ਸੁਣ ਲਿਓ ਜਦੋਂ ਸਾਡਾ ਪ੍ਰੋਗਰਾਮ ਖਤਮ ਹੋ ਗਿਆ। ਹੋਪਫੁਲੀ ਹੋਰਨਾਂ ਦੇ ਵੀ ਇਹ ਕੰਮ ਆਊਗਾ। ਸਾਡੇ ਅਗਲੇ ਕਾਲਰ ਆ ਪਿੰਦਰ ਕੌਰ ਜੀ। ਹਾਂਜੀ ਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਹੈ ਭਾਜੀ, ਮੇਰੇ ਹਸਬੈਂਡ ਨੇ ਨਾ ਵੀਜ਼ੇ ਦਾ ਹੋ ਗਿਆ, ਤੇ ਕਿੰਨਾ ਟਾਈਮ ਲੱਗੂਗਾ ਹੋਰ? ਨਹੀਂ, ਯੂ ਵੀਜ਼ਾ ਅਪਰੂਵ ਹੋ ਗਿਆ ਉਹਨਾਂ ਦਾ ਕਿ ਅਜੇ? ਹਾਂਜੀ, ਉਹ ਇੰਡੀਆ ਤੋਂ ਆਇਆ ਯੂ ਵੀਜ਼ਾ ਲੈ ਕੇ। ਵਰਕ ਪਰਮਿਟ ਦੇ ਜੀ 6-7 ਮਹੀਨੇ ਲੱਗ ਸਕਦੇ ਆਰਾਮ ਨਾਲ, ਜਿਹੜੇ ਯੂ ਵੀਜ਼ੇ ਵਾਲੇ ਆ। ਫੋਲੋ ਅਪ ਕਰਕੇ ਦੇਖੋ ਉਹਨਾਂ ਨਾਲ ਤੁਸੀਂ। ਧੰਨਵਾਦ ਜੀ। ਜਿਹੜੇ ਪ੍ਰੋਸੈਸਿੰਗ ਟਾਈਮ ਵਾਲੇ ਆ ਨਾ, ਉਹ ਸਾਰੇ uscis.gov ਦੀ ਵੈਬਸਾਈਟ ਤੇ ਜਾਓ, ਆਪਾਂ ਵੀ ਉੱਥੋਂ ਹੀ ਵੇਖ ਕੇ ਦੱਸਦੇ ਹਾਂ। ਤੇ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ, ਮੇਨ ਚੀਜ਼ ਇਹ ਹੈ ਕਿ ਜਿਹੜੇ ਇੱਕ ਪ੍ਰੋਸੈਸਿੰਗ ਸੈਂਟਰ ਤੋਂ ਦੂਜੇ ਪ੍ਰੋਸੈਸਿੰਗ ਸੈਂਟਰ 'ਚ ਟਾਈਮ ਕਈ ਵਾਰੀ ਵੇਰੀ ਕਰਦਾ। ਸੋ ਹੁਣ ਇਹ ਵੀ ਨਹੀਂ ਪਤਾ ਸਾਨੂੰ ਕਿ ਜਦੋਂ ਕਾਲਰ ਪੁੱਛਦਾ ਕਿ ਮੇਰਾ ਕਿੰਨਾ ਟਾਈਮ ਲੱਗੂਗਾ, ਜਿੱਦਾਂ ਹੁਣ ਬਾਈ ਪੁੱਛਦਾ ਸੀ I-130 ਦਾ, ਹੁਣ ਸਾਨੂੰ ਉਹ 'ਚੋਂ ਇਹ ਨਹੀਂ ਨਾ ਪਤਾ ਕਿ ਇਹ ਪੋਟੋਮੈਕ ਪੈਂਡਿੰਗ ਆ, ਕੈਲੀਫੋਰਨੀਆ ਪੈਂਡਿੰਗ ਆ, ਵਰਮੌਂਟ ਕਿੱਥੇ ਪੈਂਡਿੰਗ ਆ। ਸੋ ਜਿਹੜੀ ਸਾਰੀ ਇਨਫੋਰਮੇਸ਼ਨ ਤੁਹਾਨੂੰ uscis.gov ਦੀ ਵੈਬਸਾਈਟ ਤੋਂ ਮਿਲ ਜਾਣੀ ਹੈ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਅਵਤਾਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਜੀ। ਮੇਰਾ ਸਵਾਲ ਹੈ ਜੀ, ਮੈਂ 9 ਸਾਲ ਹੋ ਗਏ ਜੀ ਮੈਨੂੰ ਇੱਥੇ ਆਏ ਨੂੰ, ਤੇ ਮੈਂ ਹੁਣ ਸਪਾਊਸ ਦਾ ਵਿਆਹ ਕਰਾ ਕੇ ਪੱਕਾ ਹੋ ਗਿਆ, ਤੇ ਮੇਰਾ ਉਹ ਅਸਾਈਲਮ ਆਫਿਸ 'ਚ ਕੇਸ ਲੱਗਾ ਹੋਇਆ, ਤੇ ਮੈਂ ਇਹ ਕਰਨਾ ਕਿੰਨੇ ਕੁ ਟਾਈਮ 'ਚ ਬੰਦ ਹੋ ਜਾਂਦਾ ਜੀ? ਜੇ ਮੈਂ 6 ਮਹੀਨੇ ਹੋ ਗਏ ਜੀ ਉਹਨਾਂ ਨੂੰ ਐਪਲੀਕੇਸ਼ਨ ਪਾਈ ਹੋਈ। ਨਹੀਂ, ਉਹ ਰਿਪਲਾਈ ਕਈ ਵਾਰੀ ਨਹੀਂ ਵੀ ਕਰਦੇ, ਪਰ ਤੁਹਾਡਾ ਕੰਮ ਸੈੱਟ। ਤੁਸੀਂ ਜੇ ਆਲਰੇਡੀ ਕਰ ਲਿਆ ਤਾਂ ਗ੍ਰੀਨ ਕਾਰਡ ਤੁਹਾਡੇ ਕੋਲ ਹੈਗਾ ਤੇ ਆਲ ਗੁੱਡ, ਉਹਦਾ ਕੋਈ ਫਰਕ ਨਹੀਂ ਪੈਂਦਾ। ਟਰੈਵਲ ਕਰ ਸਕਦਾ ਜੀ? ਬਿਲਕੁਲ ਕਰ ਸਕਦੇ। ਪਰ ਇੱਕ ਗੱਲ, ਜਿਹੜੇ ਵੀ ਕੇਸ ਲਾਇਆ ਨਾ, ਜਿੰਨੇ ਵੀ ਅਸਾਈਲਮ ਦਾ ਕੇਸ ਲਗਾਇਆ ਕਿਸੇ ਨੇ ਵੀ, ਇੱਕ ਜਿਹੜਾ ਸਵਾਲ ਹੁੰਦਾ ਹਮੇਸ਼ਾ ਉਹ ਰਹੂਗਾ ਕਿ ਇਹ ਬੰਦੇ ਨੇ ਸਹੀ ਕੇਸ ਲਾਇਆ ਹੈਗਾ ਕਿ ਇਹਨੇ ਝੂਠਾ ਲਾਇਆ ਸੀਗਾ। ਸੋ ਹਮੇਸ਼ਾ ਤੁਹਾਡੇ ਕੋਲ ਜਿਹੜਾ, ਤੇ ਉਹਦੇ ਵਿੱਚ ਲੋਕੀ ਜਿਹੜੀ ਮਾਰ ਵੀ ਖਾਂਦੇ ਉਹ ਖਾਂਦੇ ਆ ਕਿ ਜਦੋਂ ਸਿਟੀਜ਼ਨ ਬਣਦੇ ਜਾਂ ਗ੍ਰੀਨ ਕਾਰਡ ਕਰਦੇ ਆ, ਅਸਾਈਲਮ ਐਪਲੀਕੇਸ਼ਨ 'ਚ ਕਈ ਵਾਰੀ ਲਿਖਿਆ ਹੁੰਦਾ ਮੈਂ ਆਹ ਪਾਰਟੀ ਜੁਆਇਨ ਕੀਤੀ, ਮੈਂ ਉਹ ਪਾਰਟੀ ਜੁਆਇਨ ਕੀਤੀ, ਮੇਰੀ ਇੰਨੀ ਅਰੈਸਟ ਹੋਈ, ਮੇਰੀ ਉਨੀ ਅਰੈਸਟ ਹੋਈ। ਤੇ ਜਦੋਂ ਆਪਣਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੁੰਦੀ ਆ, ਉਹ 'ਚ ਲਿਖਿਆ ਹੀ ਨਹੀਂ ਕੋਈ ਕਿ ਕਿਹੜੀ ਸੰਸਥਾ ਨਾਲ, ਆਰਗੇਨਾਈਜੇਸ਼ਨ ਨਾਲ ਸੰਬੰਧ ਰੱਖਦਾ। ਤੇ ਉਹ ਚੀਜ਼ ਨੂੰ ਉਹ ਬਹੁਤ ਵੱਡਾ ਮੰਨਦੇ ਆ ਕਿ ਤੇਰਾ ਤਾਂ ਕੇਸ ਹੀ ਸਾਰਾ ਉਹਦੇ ਉੱਤੇ ਸੀਗਾ, ਕਿ ਪੋਲੀਟੀਕਲ ਪਾਰਟੀ ਦੇ ਉੱਤੇ। ਤੇ ਹੁਣ ਗ੍ਰੀਨ ਕਾਰਡ ਦੇ ਵਿੱਚ ਤੇ ਕੋਈ ਜ਼ਿਕਰ ਹੀ ਨਹੀਂ ਕੋਈ ਆਇਆ, ਜਾਂ ਅਰੈਸਟ ਦਾ ਕੋਈ ਜ਼ਿਕਰ ਨਹੀਂ ਆਇਆ, ਡਿਟੈਂਸ਼ਨ ਦਾ ਕੋਈ ਜ਼ਿਕਰ ਨਹੀਂ ਆਇਆ। ਸੋ ਜਿਹੜੇ ਅਸਾਈਲਮ ਦੇ ਰਿਲੇਟਡ ਸਵਾਲ ਆ, ਉਹ ਹਮੇਸ਼ਾ ਬੰਦੇ ਕੋਲ ਪੁੱਛੇ ਜਾ ਸਕਦੇ ਆ। ਤੇ ਜਿਹੜਾ ਬੰਦਾ ਉਹਦਾ ਜਵਾਬ ਦੇ ਸਕਦਾ ਤੇ ਜਿਹਦਾ ਕੇਸ ਜੈਨੂਇਨ ਸੀਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਤੇ ਉੱਥੇ ਕਈ ਵਾਰੀ ਲੋਕੀ ਕਾਫੀ ਜਿਹੜੇ ਸਿਟੀਜ਼ਨਸ਼ਿਪ ਸਟੇਜ ਤੇ ਵੀ ਜਾ ਕੇ ਫਸਦੇ ਆ, ਤੇ ਫ੍ਰਿਵਲਸ ਅਸਾਈਲਮ ਦੀ, ਝੂਠੇ ਅਸਾਈਲਮ ਦੀ ਉਹਨਾਂ ਤੇ ਧਾਰਾ ਜਿਹੜੀ ਲੱਗਦੀ ਜੀ। ਧੰਨਵਾਦ। ਸੁਖਨੈਨ ਸਿੰਘ ਜੀ। ਸੁਖਨੈਨ ਜੀ। ਸਾਡੇ ਅਗਲੇ ਕਾਲਰ ਆ ਸੁਖਵੀਰ ਸਿੰਘ ਇਟਲੀ ਤੋਂ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ 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 ਭਾਜੀ, ਮੈਂ ਇਟਲੀ ਤੋਂ ਆ। ਜਿੱਦਾਂ ਇੱਥੋਂ ਮੈਂ ਅਮਰੀਕਾ 2 ਵੀਕ ਪਹਿਲਾਂ ਆਇਆ ਸੀਗਾ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਇੱਥੇ ਮੂਵ ਹੋਣ ਲਈ ਸਾਨੂੰ ਕੀ ਪ੍ਰੋਸੀਜਰ ਕੀ ਕਰਨਾ ਪਊਗਾ? ਜਿੱਦਾਂ ਜੇ ਅਸੀਂ ਆਉਣਾ, ਸਾਡੀ ਫੈਮਿਲੀ ਹੈ ਇੱਥੇ, ਜਿੱਦਾਂ ਮੇਰੀ ਵਾਈਫ, 2 ਬੱਚੇ। ਪੱਕੇ ਹੋ ਤੁਸੀਂ ਉੱਥੇ? ਹਾਂਜੀ, ਸਿਟੀਜ਼ਨ ਆ ਮੇਰੇ ਕੋਲ। ਹਾਂਜੀ, ਤੁਹਾਨੂੰ ਇੱਕ ਨਾ E2 ਵੀਜ਼ਾ ਕਰਨਾ ਪੈਣਾ, ਤੇ ਉਹਦੇ ਬਾਰੇ ਤੁਹਾਨੂੰ ਇੱਥੇ YouTube ਤੇ ਕਾਫੀ ਇਨਫੋਰਮੇਸ਼ਨ ਮਿਲ ਜਾਣੀ। ਆਪਾਂ ਕਈ ਵਾਰੀ ਉੱਤੇ ਸ਼ੋਅ ਕੀਤਾ, ਸੋ ਉਹਨੂੰ ਸਰਚ ਕਰੋ ਜਰਾ, ਪੰਜਾਬੀ ਰੇਡੀਓ E2। ਤੁਸੀਂ ਭਾਜੀ ਨਾ ਪੰਜਾਬੀ ਰੇਡੀਓ USA ਦੀਆਂ ਜਿੰਨੀਆਂ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਵੀਡੀਓਜ਼ ਉਹ ਸਰਚ ਕਰਿਓ, ਕਿੱਦਾਂ ਵੀਜ਼ਾ ਲੈ ਸਕਦੇ ਆ। ਹਾਂਜੀ, ਉਹ ਹਾਂਜੀ ਇਨਵੈਸਟਮੈਂਟ ਕਰਾਉਣ ਦਾ ਥੋੜਾ, ਪਰ ਇਨਵੈਸਟਮੈਂਟ ਦਾ ਥੋੜਾ ਜਿਹਾ ਔਖਾ ਤੁਹਾਨੂੰ ਦੱਸੀਏ। ਤੇ ਹੋਰ ਕੋਈ ਵਰਕ ਪਰਮਿਟ ਦਾ ਨਹੀਂ, ਕੋਈ ਵੀਜ਼ਾ ਬੂਜਾ ਏਦਾਂ ਮਿਲਦਾ ਸਾਨੂੰ ਜਿੱਦਾਂ ਕੰਮ ਤੇ? ਨਹੀਂ, ਏਦਾਂ ਥੋੜਾ, ਏਦਾਂ ਤਾਂ ਫਿਰ ਸਾਰੀ ਦੁਨੀਆ ਨੂੰ ਮਿਲ ਜਾਵੇ, ਏਦਾਂ ਹੀ ਥੋੜਾ। ਗ੍ਰੀਨ ਪੈਸੇ ਇਨਵੈਸਟ ਕਰੋਗੇ ਤਾਂ ਹੀ ਉਹਨਾਂ ਨੇ ਵਰਕ ਪਰਮਿਟ ਦੇਣਾ। ਹਾਂਜੀ, ਉਹੀ ਸਲਾਹ ਲੈਣੀ ਸੀ ਤੁਹਾਡੇ ਕੋਲ, ਮੈਂ ਉਹੀ ਪੁੱਛਣਾ ਸੀਗਾ। ਮੈਨੂੰ ਲੀਗਲੀ ਤਾਂ ਉਹੀ ਆ ਭਾਜੀ ਤੁਹਾਡੇ ਲਈ।
ਹੋਰ ਆਪਾਂ ਦੱਸ ਨਹੀਂ ਸਕਦੇ। ਥੈਂਕ ਯੂ। ਹਾਂਜੀ, ਕਿਉਂਕਿ ਮੈਂ ਅਮਰੀਕਾ ਚਲੋ ਠੀਕ ਹੈ ਭਾਜੀ, ਮੈਂ 2 ਵੀਕ ਪਹਿਲਾਂ ਆਇਆ ਸੀ ਅਮਰੀਕਾ, ਜਿੱਦਾਂ ਤੁਹਾਡੇ ਨਾਲ ਮੇਲ ਨਹੀਂ ਹੋ ਚੁੱਕਿਆ ਜਿੱਦਾਂ। ਨਹੀਂ ਤੁਹਾਡੇ ਕੋਲ ਭਾਜੀ ਉਹੀ ਮੈਨੂੰ ਸਾਡੇ ਕੋਲ ਇੱਕੋ E2 ਦੀ ਆਪਸ਼ਨ ਆ, ਹੋਰ ਕੋਈ ਪੁੱਠੇ ਪੰਗੇ 'ਚ ਨਾ ਪਿਓ। ਲੀਗਲੀ ਇਨਵੈਸਟਮੈਂਟ ਦੇ ਜਦੋਂ ਪੈਸੇ ਇਕੱਠੇ ਹੋ ਗਏ ਉਦੋਂ ਹੀ ਫਿਰ ਦੁਬਾਰਾ ਟ੍ਰਿਪ ਮਾਰਿਓ ਅਮਰੀਕਾ 'ਚ। ਧੰਨਵਾਦ ਜੀ। ਸੋ ਸਾਡੇ ਨਾਲ ਜੁੜੇ ਹੋਏ ਆ ਮਨਦੀਪ ਸਿੰਘ ਵੀ ਇਟਲੀ ਤੋਂ ਜੁੜੇ ਹੋਏ ਆ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਲੱਗਦਾ ਸਾਰੇ ਇਟਲੀ ਵਾਲੇ ਅਮਰੀਕਾ ਨੂੰ ਆਉਗੇ ਕਿ ਨਹੀਂ? ਲੱਗਦਾ ਹੀ ਹੈ। ਹਾਂਜੀ ਭਾਈ, ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰਾ ਬੇਟਾ ਆਪਣਾ ਸਿਟੀਜ਼ਨ ਹੈ ਇਟਾਲੀਅਨ ਦਾ, ਉਹ ਇੱਥੇ ਆਇਆ ਆਪਣੇ ਜਿੱਦਾਂ ਜੀ ਇਹ ਸਕਰਾਮੈਂਟੋ ਜਿੱਦਾਂ, ਤਾਂ ਉਹਦਾ ਕੇਸ ਕੋਈ ਲਾਉਣਾ ਹੋਵੇ ਲੱਗ ਸਕਦਾ, ਜਿੱਦਾਂ ਗਾਰਡਨ ਦਾ ਕੇਸ? ਕਿੰਨੇ ਸਾਲ ਦਾ ਉਹ 18 ਸਾਲ ਦਾ ਹੋਣਾ ਅਗਲੇ ਮਹੀਨੇ ਜਿੱਦਾਂ ਉਹਨੇ। ਨਹੀਂ, ਗਾਰਡੀਅਨ ਦਾ ਤਾਂ ਜੀ ਉਹਨਾਂ ਦੇ ਕੇਸ ਲੱਗਦਾ ਜਿਹਨਾਂ ਦੇ ਵਿੱਚ ਘਰ ਦੇ ਉਹਨਾਂ ਦੀ ਟੇਕ ਕੇਅਰ ਨਹੀਂ ਕਰ ਸਕਦੇ ਆ। ਅੱਛਾ ਜੀ। ਹਾਂਜੀ, ਜਿਹਦੇ ਵਿੱਚ ਘਰ ਦੇ ਟੇਕ ਕੇਅਰ ਨਹੀਂ ਕਰ ਸਕਦੇ ਉਹਨਾਂ ਤੇ ਹੁੰਦਾ, ਘਰਦਿਆਂ ਦੇ ਹਾਲਾਤ ਮਾੜੇ ਹੁੰਦੇ, ਆਰਥਿਕ ਤੰਗੀ ਹੁੰਦੀ। ਤੁਸੀਂ ਵੀ ਇਟਲੀ ਰਹਿੰਦੇ? ਹਾਂਜੀ ਹਾਂਜੀ, ਅਸੀਂ ਵੀ ਇਟਲੀ ਸਿਟੀਜ਼ਨ ਆ। ਮੈਂ ਅੱਗੇ ਉਹਦਾ ਆਇਆ ਸੀ ਤਾਂ, ਪਰ ਹੁਣ ਬੇਟਾ ਆਇਆ, ਉਹਦਾ ਦਿਲ ਨਹੀਂ ਲੱਗਦਾ ਇੱਥੇ ਮੁੜ ਕੇ, ਜਿੱਦਾਂ ਇੱਕ ਵਾਰੀ ਦੇਖ ਗਿਆ ਉਹ। ਅੱਛਾ, ਨਹੀਂ ਹਾਂਜੀ, E2 ਵੀਜ਼ਾ ਕਰੇ ਉਹ ਆਪਣਾ ਨਾ ਇਨਵੈਸਟਮੈਂਟ ਵਾਲੇ। ਫੋਰਨ ਕਿੱਥੇ ਦਾ? ਉਹ ਇੱਥੇ ਇਟਲੀ ਦਾ ਜੀ। ਤਾਂ ਉਹਨੂੰ ਸਟੂਡੈਂਟ ਵੀਜ਼ਾ ਕਰੋ ਨਾ, ਪੜ੍ਹਨ ਲਾਓ ਮੁੰਡੇ ਨੂੰ। ਬੜਾ ਅਮਰੀਕਾ 'ਚ ਜਾਂ ਹਾਂ, ਪੜ੍ਹਾਈ ਸਟੂਡੈਂਟ ਵਾਲਾ ਲਾਵੇ ਜਾਂ ਫਿਰ ਆਪਣਾ ਇਨਵੈਸਟਮੈਂਟ ਵਾਲਾ ਲਾਵੇ, E2 ਲਾਵੇ ਜਾਂ ਸਟੂਡੈਂਟ ਵੀਜ਼ਾ ਲਾਵੇ। ਅੱਛਾ ਜੀ, ਤੇ ਜੇ ਅਡਾਪਸ਼ਨ ਵਾਲਾ ਵੀ ਲੱਗ ਸਕਦਾ, ਜੇ ਕਿਸੇ ਨੇ ਲਾਉਣਾ ਹੋਵੇ, ਅਡਾਪਸ਼ਨ ਕਰਨਾ ਹੋਵੇ? ਨਹੀਂ, ਅਡਾਪਸ਼ਨ ਤਾਂ ਨਹੀਂ, ਅਡਾਪਸ਼ਨ 14 ਸਾਲ ਤੱਕ ਹੁੰਦੀ ਹੈ। ਗਾਰਡੀਅਨ ਵਾਲਾ ਕੇਸ ਹੁੰਦਾ ਉਹਨਾਂ ਦਾ ਜਿਹਨਾਂ ਦੇ ਘਰ ਦੇ ਟੇਕ ਕੇਅਰ ਨਹੀਂ ਕਰ ਸਕਦੇ। ਤੁਸੀਂ ਜਿੱਦਾਂ ਹੁਣ ਪਿੱਛੋਂ ਕੁਛ ਹਾਲ ਲੱਗਦੇ ਆ ਇਟਲੀ 'ਚ, ਤਾਂ ਇਹਦਾ ਗਾਰਡੀਅਨ ਦਾ ਵੀ ਉਹਨਾਂ ਨੇ ਇਦਾਂ ਦਾ ਕੇਸ ਨਹੀਂ ਗਾਰਡੀਅਨ ਦਾ ਲੱਗਦਾ, ਸਿਰਫ ਉਹਨਾਂ ਕੇਸਾਂ 'ਚ ਲੱਗਦਾ ਜਿਹਨਾਂ ਦੇ ਵਿੱਚ ਘਰ ਦੇ ਟੇਕ ਕੇਅਰ ਨਹੀਂ ਕਰ ਸਕਦੇ। ਤੁਹਾਡੇ ਕੇਸ 'ਚ ਨਹੀਂ ਲੱਗ ਸਕਦਾ। ਤੇ ਅਸੀਂ ਉਦੋਂ ਕਿਹੜਾ ਲਾ ਸਕਦੇ ਤੁਹਾਡੀ ਸਲਾਹ ਨਾਲ? ਸਟੂਡੈਂਟ ਕਰਾਇਓ, ਹੋਰ ਕੀ ਸਟੂਡੈਂਟ ਵੀਜ਼ਾ ਲਾ ਸਕਦੇ ਆ, ਤੇ ਜਾਂ ਫਿਰ ਆਪਣਾ ਇਨਵੈਸਟਮੈਂਟ ਵਾਲਾ ਵੀਜ਼ਾ ਲਾ ਸਕਦੇ ਆ, E2 ਵੀਜ਼ਾ। ਹਾਂ ਠੀਕ ਹੈ ਠੀਕ ਹੈ। ਧੰਨਵਾਦ ਜੀ। ਪੈਸੇ ਬਹੁਤ ਚਾਹੀਦੇ ਹੋਣੇ? ਹਾਂਜੀ ਹਾਂਜੀ, ਉਹਦੇ ਵਿੱਚ ਮੈਂ ਕਿਹਾ ਪੈਸੇ ਬਹੁਤ ਚਾਹੀਦੇ ਹੋਣੇ ਇਨਵੈਸਟਮੈਂਟ 'ਚ। ਹਾਂਜੀ, $1.5-2 ਲੱਖ। ਹਾਂ ਠੀਕ ਹੈ ਜੀ। ਯੂਰਪ ਵਾਲਿਆਂ ਲਈ ਤਾਂ ਬਹੁਤ ਘੱਟ ਆ, ਇੰਡੀਆ ਵਾਲਿਆਂ ਲਈ ਦੇਖੋ ਕਿੰਨੇ ਪੈਸੇ ਲੱਗਦੇ ਆ। ਇੰਡੀਆ ਵਾਲਿਆਂ ਨੂੰ ਮਿਲਦਾ ਨਹੀਂ ਭਾਜੀ। ਅੱਛਾ, E2 ਮਿਲਦਾ ਨਹੀਂ? ਜਿੱਦਾਂ ਛੋਟਾ ਬੇਟਾ 13 ਸਾਲ ਦਾ, ਉਹ ਪੜ੍ਹਨ ਲੱਗ ਸਕਦਾ ਇੱਥੇ ਜੀ? ਨਹੀਂ, ਪੜ੍ਹਨ ਤਾਂ ਭਾਵੇਂ ਇੱਥੇ 50 ਸਾਲ ਵਾਲਾ ਵੀ ਲੱਗ ਸਕਦਾ, ਉਹ ਤਾਂ ਬੰਦੇ ਤੇ ਆ ਕਦੋਂ ਪੜ੍ਹਾਈ ਸ਼ੁਰੂ ਕਰਨੀ ਹੈ। ਇੱਥੇ ਕੋਈ ਰੋਕ ਟੋਕ ਨਹੀਂ ਹੈਗੀ। ਠੀਕ ਹੈ ਭਾਜੀ, ਧੰਨਵਾਦ ਜੀ। ਓਕੇ ਜੀ ਜੀ। ਤੇ ਸਾਡੇ ਅਗਲੇ ਕਾਲਰ ਹੈਗੇ ਆ ਪਵਿੱਤਰ ਸਿੰਘ ਜੀ। ਪਵਿੱਤਰ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ ਪੁੱਛਣਾ ਸੀ, ਮੈਨੂੰ ਜਿੱਦਾਂ ਡੈਪੂਟੇਸ਼ਨ ਦੀ ਮੋਹਰ ਲੱਗੀ, ਮੇਰੀ ਉਹ ਗ੍ਰਾਂਟ ਦਿੱਤੀ ਵਿੱਚ ਰਹਿ ਸਕਦਾ, ਤੇ ਮੈਂ ਵਿਆਹ ਕਰਾਉਣ ਜਾਂਦਾ ਸਿਟੀਜ਼ਨ ਨਾਲ। ਜਿਹੜੀ ਸਿਟੀਜ਼ਨ ਜਨਾਨੀ ਆਪਣੀ ਵਾਈਫ ਮੰਨ ਲਓ ਆ, ਤੇ ਉਹ ਇੱਥੇ ਬੈਨੀਫਿਟ ਲੈ ਰਹੀ ਹੈ ਗੌਰਮੈਂਟ ਤੋਂ, ਉਹਦੇ ਕੋਈ ਚੱਕਰ ਤਾਂ ਨਹੀਂ ਪਏਗਾ? ਮੇਰਾ ਵੀਰ, ਪਹਿਲੀ ਲਾਈਨ ਕੀ ਸੀ? ਡੈਪੂਟੇਸ਼ਨ ਲੱਗੀ? ਗੱਲ ਹੀ ਬੜੀ ਤੇਜ਼ ਕੀਤੀ, ਸਮਝ ਨਹੀਂ ਲੱਗਾ ਕੁਛ। ਜਿਹੜੀ ਨਾ ਮੈਂ ਕਿਹਾ ਆਪਣੇ ਮੇਰੇ ਪੇਪਰਾਂ ਤੇ ਡੈਪੂਟੇਸ਼ਨ ਮੋਹਰ ਲੱਗੀ ਮੇਰੇ ਤੇ ਨਾ, ਮੈਨੂੰ ਇੱਥੇ ਰਹਿਣ ਦੀ ਲੱਗੀ, ਹੋਲਡ ਵੀ ਪਾਇਆ ਨਾ ਮੈਨੂੰ। ਨਹੀਂ, ਡਿਪੋਰਟੇਸ਼ਨ ਲੱਗੀ ਆ ਤੇ ਹੋਲਡ ਵਿੱਚ ਪਾਇਆ ਕਿ ਸਮਝ ਨਹੀਂ ਆਈ ਗੱਲ। ਕੀ ਕੇਸ ਫੇਲ ਹੋ ਗਿਆ, ਕੀ ਹੋਇਆ? ਹਾਂਜੀ, ਉਹ ਲੱਗੀ ਵਿਦ ਹੋਲਡਿੰਗ ਪਾਈ ਆ। ਅੱਛਾ, ਪਾਈ ਆ, ਮਤਲਬ ਕਿ ਵਿਦ ਹੋਲਡਿੰਗ ਗ੍ਰਾਂਟ ਕੀਤੀ ਹੈ ਤੁਹਾਨੂੰ? ਹਾਂਜੀ, ਉਹ ਮੈਨੂੰ ਕਹਿੰਦੇ ਤੁਸੀਂ ਰਹਿ ਸਕਦੇ, ਜਿੱਦਾਂ ਮਰਜ਼ੀ ਰਹਿ ਸਕਦੇ ਆ। ਹਾਂਜੀ, ਠੀਕ ਹੈ। ਮੈਂ ਹੁਣ ਵਿਆਹ ਕਰਾਉਣਾ ਚਾਹੁੰਦਾ ਸੀਗਾ ਸਿਟੀਜ਼ਨ ਨਾਲ, ਤੇ ਜਿਹੜੀ ਸਿਟੀਜ਼ਨ ਜਨਾਨੀ ਆ, ਉਹ ਇੱਥੇ ਬੈਨੀਫਿਟ ਲੈ ਦੀ ਗੌਰਮੈਂਟ ਤੋਂ, ਕੰਮ ਕਰਨੀ ਕਰਦੀ, ਉਹਦੇ ਵਾਸਤੇ ਪੁੱਛਣਾ ਸੀ ਵੀ ਕੋਈ ਚੱਕਰ ਤਾਂ ਨਹੀਂ ਪਏਗਾ? ਨਹੀਂ, ਉਹ ਤੁਹਾਨੂੰ ਕੋ ਸਪਾਂਸਰ ਇੱਕ ਵਿੱਚ ਪਾਉਣਾ ਪੈਣਾ ਜੇ ਉਹਦੀ ਫਾਈਨੈਂਸ਼ੀਅਲ ਐਬਿਲਿਟੀ ਨਹੀਂ ਹੈਗੀ ਤਾਂ। ਅੱਛਾ, ਠੀਕ। ਧੰਨਵਾਦ ਜੀ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, ਤੇ ਸਾਡਾ ਜਿਹੜਾ ਫੋਨ ਨੰਬਰ 408-272-5200 ਆ, ਤੇ ਬਹੁਤ ਸਾਰੇ ਜਿਹੜੇ ਆਊਟ ਆਫ USA ਵੀ ਕਾਲ ਕਰਦੇ ਹੈਗੇ ਆ। ਇਮੀਗ੍ਰੇਸ਼ਨ ਦੇ ਨਾਲ ਬਾਬਤ ਅਮਰੀਕਾ 'ਚ ਤੁਸੀਂ ਲੀਗਲੀ ਕਿੱਦਾਂ ਆਉਣਾ, ਜਾਂ ਆ ਗਏ ਹੋ, ਜਾਂ ਕਿੱਦਾਂ ਕੇਸ ਆ। ਅਪਡੇਟ ਇਮੀਗ੍ਰੇਸ਼ਨ ਦੇ ਅੰਡਰ ਪੂਰੇ ਪ੍ਰੋਗਰਾਮ ਜਿਹੜੇ ਆ ਪੰਜਾਬੀ ਰੇਡੀਓ USA ਦੇ ਪਿਛਲੇ 3-4 ਸਾਲਾਂ ਦੇ ਪਏ ਆ, ਤੇ ਜਦੋਂ ਵੀ ਟਾਈਮ ਲੱਗਦਾ ਹੁੰਦਾ ਉਹ ਜ਼ਰੂਰ ਉਹਨਾਂ ਸਾਰਿਆਂ ਨੂੰ ਸੁਣ ਲਓ, ਤਾਂ ਤੁਹਾਨੂੰ ਬੜੇ ਈਜ਼ੀ ਰਹੋਗੇ ਆਉਣ ਦੇ ਲਈ। ਅਗਲੇ ਸਾਡੇ ਕਾਲਰ ਹੈਗੇ ਆ ਜਸਵਿੰਦਰ ਸਿੰਘ ਜੀ। ਜਸਵਿੰਦਰ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਮੇਰਾ ਇੱਕ ਸਵਾਲ ਸੀਗਾ ਬਈ, ਮੇਰਾ ਨਾ ਇੰਟਰਵਿਊ ਹੋ ਗਈ ਹੈ ਸੈਨ ਫਰਾਂਸਿਸਕੋ ਦੇ ਵਿੱਚ ਪਿਛਲੇ ਸਾਲ ਜਨਵਰੀ ਦੇ ਵਿੱਚ, ਤੇ ਉਹਦਾ ਹੁਣ ਮੈਨੂੰ ਕੀ ਕਰਨਾ ਚਾਹੀਦਾ? ਕੋਈ ਰਿਜ਼ਲਟ ਨਹੀਂ ਆਇਆ ਉਹਦਾ। ਕਾਹਦੀ ਇੰਟਰਵਿਊ ਹੋਈ ਭਾਜੀ, ਪਹਿਲਾਂ ਵੀ ਦੱਸੋ ਨਾ।
ਪਿੱਛੇ ਤੁਸੀਂ ਰੇਡੀਓ ਵੀ ਔਨ ਕੀਤਾ, ਪੋਲੀਟੀਕਲ ਅਸਾਈਲਮ ਦਾ ਕੇਸ ਸੀ ਤੁਹਾਡਾ? ਹਾਂਜੀ, ਮੈਂ ਸਾਰਿਆਂ ਨੂੰ ਲਗਾਇਆ। ਰੇਡੀਓ ਬੰਦ ਕਰੋ ਭਾਜੀ। ਰੇਡੀਓ ਬੰਦ ਕਰ ਲਓ ਭਾਜੀ। ਪੋਲੀਟੀਕਲ ਅਸਾਈਲਮ ਦਾ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਕਿੰਨੀ ਦੇਰ 'ਚ ਉਹਨਾਂ ਨੇ ਕੇਸ ਜਿਹੜਾ ਤੁਹਾਡਾ ਫੈਸਲਾ ਕਰਨਾ। ਉਹ ਕਾਫੀ ਟਾਈਮ ਲਾ ਦਿੰਦੇ ਆ ਕਈ ਵਾਰੀ, ਸਾਲ 2 ਸਾਲ ਆਮ ਗੱਲ ਜਿਹੜੀ ਹੁੰਦੀ ਹੈ। ਤੁਸੀਂ ਫੋਲੋ ਅਪ ਕਰ ਸਕਦੇ ਹੋ ਉਹਨਾਂ ਨਾਲ। ਧੰਨਵਾਦ ਜੀ। ਅਮਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਕੁਐਸਚਨ ਹੈ ਕਿ ਜਿਹੜਾ ਬਾਇਓਮੈਟ੍ਰਿਕ ਕਹਿੰਦੇ ਜਿਹੜਾ ਆਉਂਦੇ ਹੁੰਦੇ ਆ ਆਪਣੇ ਘਰ ਦੇ, ਜਦੋਂ ਉਹਦੇ ਬਾਇਓਮੈਟ੍ਰਿਕ ਦਾ ਮੀਨਸ ਹੈ ਕਿ ਫੋਟੋ ਖਿੱਚਦੇ ਕਿ ਉਹ ਤੁਹਾਡੇ ਫਿੰਗਰਸ ਤੇ ਲੈਂਦੇ ਹੈਗੇ, ਯਾਨੀ ਕਿ ਬੱਚੇ ਗਏ ਸੀਗੇ ਪਰ ਉਹਦੇ ਫਿੰਗਰ ਲਏ ਨਹੀਂ, ਉਹਨਾਂ ਨੇ ਸਿਰਫ ਫੋਟੋ ਖਿੱਚ ਕੇ ਭੇਜਤਾ ਵਾਪਸ। ਛੋਟੇ ਕਿੰਨੀ ਉਮਰ ਸੀਗੀ ਉਹਨਾਂ ਦੀ? ਉਹਦੀ ਹੈਗੀ ਹੈ ਜੀ 11 ਸਾਲ। ਹਾਂਜੀ, 14 ਸਾਲ ਤੋਂ ਥੱਲੇ ਨਹੀਂ ਕਈ ਵਾਰੀ ਲੈਂਦੇ, ਡਿਪੈਂਡਿੰਗ ਕਿਹੜੀ ਐਪਲੀਕੇਸ਼ਨ ਲਈ ਕਰਦੇ ਆ। ਜਿਹੜੇ ਫਿੰਗਰਪ੍ਰਿੰਟਸ ਹੁੰਦੇ ਆ ਐਗਜ਼ੈਕਟ ਉਦਾਂ ਮੈਂ ਉਮਰ ਤੁਹਾਨੂੰ ਵੇਖ ਕੇ ਦੱਸ ਦਿੰਦਾ ਕਿ ਕਿੰਨੀ ਹੈਗੀ ਹੈ, ਤੇ ਸੁਣਦੇ ਰਹੋ ਤੁਸੀਂ। ਧੰਨਵਾਦ ਜੀ। ਇੰਦਰਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਇਹ ਸਵਾਲ ਸੀ ਕਿ ਮੈਂ 3 ਮਹੀਨੇ ਪਹਿਲਾਂ ਇੱਥੇ ਆਇਆ ਜੀ। ਜੀ। ਮੈਂ ਇਸ ਟਾਈਮ ਨਿਊ ਜਰਸੀ ਰਹਿੰਦਾ ਜੀ। ਜੀ। ਮੈਂ ਹੁਣ ਆਉਣਾ ਇੱਥੇ ਕੈਲੀਫੋਰਨੀਆ ਆਪਣੇ ਜੂਬਾ ਸਿਟੀ, ਤੇ ਮੈਨੂੰ ਆਈਸ ਵਾਲੇ ਦਫ਼ਤਰ 'ਚ ਉੱਥੇ ਪੇਸ਼ ਹੋ ਕੇ ਆਉਣਾ ਪਊਗਾ ਕਿ ਸਿੱਧਾ ਆ ਜਾਵਾਂ ਜੀ? ਇੱਕ ਵਾਰੀ ਮੈਨੂੰ ਜਿੱਦਾਂ ਜਿਹੜੀ ਤਰੀਕ ਮਿਲੀ ਸੀ ਉੱਥੇ ਮੈਂ ਜਾਇਆ ਇੱਕ ਵਾਰੀ। ਨਹੀਂ, ਆਈਸ ਵਾਲਿਆਂ ਨਾਲ ਗੱਲ ਕਰਕੇ ਆਇਆ ਤੁਸੀਂ? ਕਿਵੇਂ ਮੂਵ ਹੋਣਾ? ਭਾਜੀ ਜਿੱਦਾਂ 7 ਦਿਨਾਂ ਦਾ ਉਹਨਾਂ ਨੇ ਕਿਹਾ ਸੀ, ਉਹ ਉੱਥੇ ਮੈਂ ਜਾਇਆ ਇੱਕ ਵਾਰੀ। ਹੁਣ ਉਹਨਾਂ ਨੇ ਮੈਨੂੰ ਕਿਹਾ ਵੀ ਸਾਲ ਬਾਅਦ ਆ ਜੀ। ਬਸ ਠੀਕ ਹੈ, ਫਿਰ ਇੱਥੇ ਜਦੋਂ ਮੂਵ ਹੁੰਦੇ ਐਡਰੈਸ ਵਗੈਰਾ ਆਪਣਾ ਕੇਸ ਤੁਸੀਂ ਮੂਵ ਕਰਾ ਸਕਦੇ। ਹੁਣ ਮੈਨੂੰ ਪਤਾ ਨਹੀਂ ਤੁਹਾਨੂੰ ਆਈਸ ਵਾਲੇ ਨੇ ਕੀ ਕਿਹਾ, ਪਰ ਨਾਰਮਲੀ ਤਾਂ ਬੰਦਾ ਮੂਵ ਹੋ ਸਕਦਾ। ਭਾਜੀ ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ, ਨਾ ਕੋਈ ਲੋਕੇਸ਼ਨ, ਨਾ ਕੋਈ ਚੱਕਰ ਨਹੀਂ ਹੈ, ਕੁਛ ਨਹੀਂ ਕਿਹਾ ਜੀ। ਬਸ ਠੀਕ ਹੈ, ਫਿਰ ਜੇ ਤੁਹਾਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਆ ਤੇ ਆਲ ਗੁੱਡ। ਧੰਨਵਾਦ ਜੀ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਮੈਂ ਦੱਸਦਾ ਜਾਵਾਂ, ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦਾ ਨੰਬਰ 4159090503। ਕਈ ਵਾਰੀ ਕੀ ਹੁੰਦਾ ਵੀ ਕਾਲਰ ਸਾਡੇ ਕੋਲ ਬਹੁਤ ਆ, ਸੋ ਸਾਰੇ ਇੱਕੋ ਵਾਰੀ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਸਾਰਿਆਂ ਨੂੰ ਕਹਿ ਦਿੰਦੇ ਆ, ਕੋਈ ਨਾਰਾਜ਼ ਨਹੀਂ ਹੁੰਦਾ। ਸਿੱਧਾ ਹੀ ਕੁਐਸਚਨ ਪੁੱਛੋ ਤਾਂ ਆਪਾਂ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਜਿਹੜੇ ਕੁਐਸਚਨ ਆ ਉਹਨਾਂ ਦੇ ਜਵਾਬ ਦੇ ਸਕੀਏ। ਸਾਡੇ ਅਗਲੇ ਕਾਲਰ ਆ ਸੁਖਦੀਪ ਕੌਰ ਜੀ। ਇੱਕ ਉਹ ਦੱਸਦੇ ਕਿ 14 ਸਾਲ ਤੋਂ ਥੱਲੇ ਜਿਹੜਾ ਜਵਾਕ ਉਹਦਾ ਫਿੰਗਰਪ੍ਰਿੰਟ ਨਹੀਂ ਉਹ ਲੈਂਦੇ। ਠੀਕ ਹੈ ਜੀ। ਹੈਲੋ, ਹਾਂਜੀ ਸੁਖਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਇਹ ਹੈ ਕਿ ਮੇਰਾ ਬ੍ਰਦਰ ਹੈ ਛੋਟਾ, ਤੇ 2018 ਵਿੱਚ US ਵਿੱਚ ਆਇਆ ਸੀ, ਤੇ ਉਹਦਾ ਕੇਸ ਲਾਇਆ ਸੀ ਅਸੀਂ ਸ਼ਿਕਾਗੋ ਤੋਂ ਅਸਾਈਲਮ ਦਾ, ਤੇ ਉਹਦੀ ਮਾਸਟਰ ਹੀਅਰਿੰਗ ਆ ਗਈ ਸੀ, ਤੇ ਉਸ ਤੋਂ ਬਾਅਦ ਉਹਨੇ ਕੇਸ ਮੂਵ ਕਰਾ ਲਿਆ ਨਿਊਯਾਰਕ, ਤੇ 2020 ਵਿੱਚ ਨਿਊਯਾਰਕ ਵਿੱਚ ਉਹਦੀ ਮਾਸਟਰ ਹੀਅਰਿੰਗ ਆਈ, ਬਟ ਉਹ ਕੋਵਿਡ ਕਰਕੇ ਪੋਸਟਪੋਨ ਹੋ ਗਈ, ਤੇ ਅਸੀਂ ਸਟਿਲ ਵੇਟ ਕਰ ਰਹੇ ਹਾਂ। ਕੋਈ ਮਾਸਟਰ ਹੀਅਰਿੰਗ ਨਹੀਂ ਆਈ, ਕੋਈ ਕੁਛ ਵੀ ਨਹੀਂ ਆਇਆ, ਤੇ ਉਸ ਲਈ ਮੈਂ ਪੁੱਛ ਰਹੀ ਸੀ ਕਿ ਕੀ ਪ੍ਰੋਸੈਸਿੰਗ ਉਹਦੀ ਹੋਏਗੀ, ਹੁਣ ਆਪਾਂ ਕੁਝ ਕਰ ਸਕਦੇ ਕਿ ਉਹਦੀ ਹੀਅਰਿੰਗ ਆ ਜਾਏ ਜਲਦੀ? ਨਹੀਂ, ਨਿਊਯਾਰਕ ਤੇ ਇਦਾਂ ਹੀ ਆ, ਉੱਥੇ ਕੋਰਟ ਥੋੜੇ ਬਿਜ਼ੀ ਆ, ਫੋਨ ਵੀ ਘੱਟ ਵੱਧ ਹੀ ਚੱਕਦੇ ਆ, ਤੇ ਉਹ ਹੋਲਡਿੰਗ ਪੈਟਰਨ ਤੇ ਹੀ ਆ ਕੰਮ। ਧੰਨਵਾਦ ਜੀ। ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ। ਬਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੇਰੇ ਨਾ 2 ਨਿੱਕੇ ਜਿਹੇ ਕੁਐਸਚਨ ਨੇ। ਇੱਕ ਮੇਰੇ ਬੇਟੇ ਦਾ ਕੇਸ ਕੁਆਲੀਫਾਈ ਹੋ ਗਿਆ 24 ਅਕਤੂਬਰ ਦਾ, ਤੇ ਕਦੋਂ ਤੱਕ ਇੰਟਰਵਿਊ ਆਏਗੀ? ਤੇ ਦੂਜਾ ਮੇਰਾ ਇਹ ਵੇ ਕਿ ਮੇਰਾ ਬੇਟਾ ਅਗਲੇ ਸਾਲ ਫਰਵਰੀ ਦੇ ਵਿੱਚ 21 ਸਾਲਾਂ ਦਾ ਹੋ ਜਾਣਾ, ਕੋਈ ਪ੍ਰੋਬਲਮ ਤੇ ਨਹੀਂ ਆਏਗੀ? ਮੇਰੇ ਕੋਲ ਨੈਸ਼ਨੈਲਿਟੀ। ਕਾਹਦਾ ਕੇਸ ਫਾਈਲ ਕੀਤਾ ਤੁਸੀਂ? ਮੈਂ ਆਪਣੇ ਬੇਟੇ ਦਾ ਕੇਸ ਅਪਲਾਈ ਕੀਤਾ ਸੀ, ਉਹ ਸਪਾਊਸ ਵੀਜ਼ਾ ਕੀ ਆਖਦੇ ਨੇ ਜੋ ਵੀ। ਉਹਨੇ ਵਿਆਹ ਕਰਾਇਆ ਸਿਟੀਜ਼ਨ? ਮੈਂ ਤੇ ਨਹੀਂ, ਮੇਰੇ ਬੇਟੇ ਨੇ। ਨਹੀਂ, ਸਪਾਊਸ ਵੀਜ਼ਾ ਤਾਂ ਉਹ ਘਰ ਵਾਲੀ ਲੈਂਦਾ। ਸੋ ਤੁਸੀਂ ਸਿਟੀਜ਼ਨ ਬਣ ਕੇ ਕੀਤਾ ਬੇਟੇ ਦਾ ਫਾਈਲ? ਹਾਂਜੀ, ਸਿਟੀਜ਼ਨ ਹੋ ਕੇ ਬੇਟੇ ਦਾ ਕੀਤਾ ਸੀ। ਹਾਂਜੀ। ਤੇ ਉਹਦੀ ਹੁਣ ਉਮਰ ਕਿੰਨੀ? 21 ਸਾਲ ਦਾ ਕਦੋਂ ਹੋਣਾ ਉਹਨੇ? ਫਰਵਰੀ ਦੇ ਵਿੱਚ 21 ਸਾਲਾਂ ਦਾ ਹੋਣਾ, ਤੇ ਉਹਦਾ ਕੇਸ ਪਾਸ ਹੋ ਗਿਆ, ਸਾਨੂੰ ਅਪਰੂਵਲ ਚਿੱਠੀ ਆ ਗਈ ਹੈ, ਤੇ NVC ਨੂੰ ਵੀ ਕੁਆਲੀਫਾਈ ਹੋ ਗਿਆ, ਤੇ ਇੰਟਰਵਿਊ ਕਿੰਨੇ ਕੁ ਦਿਨਾਂ ਚ ਆਏਗੀ? ਤੇ ਇੰਟਰਵਿਊ ਉਹਦੀ ਹਾਂਜੀ, ਉਹਦੀ ਹੁਣ ਏਜ ਉਹਨਾਂ ਨੇ ਫਰੀਜ਼ ਕਰ ਦੇਣੀ। ਇੰਟਰਵਿਊ ਦਾ ਨਹੀਂ ਹੁਣ ਉਹਦਾ ਆਪਣਾ ਪਤਾ ਕੁਝ ਕਹਿ ਸਕਦੇ ਆ। 6 ਮਹੀਨੇ ਦੇ ਅੰਦਰ ਅੰਦਾਜ਼ੇ ਲਾਇਆ ਜਾ ਸਕਦਾ ਕਿ ਆ ਸਕਦੀ ਹੈ। ਧੰਨਵਾਦ ਜੀ। ਦਵਿੰਦਰ ਸਿੰਘ ਜੀ। ਹਾਂਜੀ ਭਾਜੀ। ਜੀ ਭਾਜੀ ਮੈਂ ਪੁੱਛਣਾ ਸੀ, ਮੇਰੀ
4 ਹੀਅਰਿੰਗ ਆ ਚੁੱਕੀਆਂ ਤੇ ਮੇਰੀ ਵਕੀਲ ਮੈਨੂੰ ਪੁਸ਼ ਕਰਦੀ ਹੈ ਕਿ ਮੈਂ ਪੀਡੀ ਲਵਾਂ ਤੇ ਮੈਂ ਆਪਣਾ ਕੇਸ ਵਿਦ ਹੋਲਡਿੰਗ ਕਰਾ ਲਵਾਂ। ਏਦਾਂ ਕਿਉਂ ਕਹਿੰਦੀ? ਮੈਨੂੰ ਰੀਜ਼ਨ ਨਹੀਂ ਸਮਝ ਆਉਂਦੀ ਮੇਰੀ ਵਕੀਲ ਦੀ ਕਿ ਮੈਨੂੰ ਕਿਉਂ ਪੁਸ਼ ਕਰਦੀ ਹੈ ਪੀਡੀ ਲੈਣ ਨੂੰ। ਪਤਾ ਨਹੀਂ ਹੁਣ ਸ਼ਾਇਦ ਤੁਸੀਂ ਵੀਕ ਵਿਟਨੈਸ ਹੋਣੇ ਆ ਜਾਂ ਕੇਸ ਤੁਹਾਡਾ ਵੀਕ ਹੋਣਾ, ਉਹਦੇ ਬੇਸ ਤੇ ਕਰਦੀ ਹੈ। ਕਹਿੰਦੀ ਤੁਹਾਡਾ ਕੇਸ ਵੀਕ ਆ ਤੇ ਤੁਹਾਡੀਆਂ 2 ਨੈਸ਼ਨੈਲਿਟੀ ਆ, ਮੇਰੀ ਵਾਈਫ ਇੰਡੀਆ, ਮੈਂ ਅਫਰੀਕਾ ਤੋਂ। ਕੇਸ ਕਿੰਨੇ ਤੁਸੀਂ ਲਾਇਆ ਕਿ ਵਾਈਫ ਨੇ ਲਗਾਇਆ? ਵਾਈਫ ਨੇ ਲਾਇਆ। ਹਾਂਜੀ ਹਾਂਜੀ, ਫਿਰ ਜੇ ਵਾਈਫ ਦੇ ਕੋਲ ਅਫਰੀਕਾ ਦੀ ਨੈਸ਼ਨੈਲਿਟੀ ਨਹੀਂ ਹੈਗੀ ਤਾਂ ਫਿਰ ਉਹ ਤਾਂ ਹਾਂਜੀ ਵਕੀਲ ਨੇ ਡਿਸਕਸ ਕਰੋ, ਤੁਹਾਨੂੰ ਉਹਨੂੰ ਜ਼ਿਆਦਾ ਪਤਾ। ਪਰ ਹਾਂਜੀ ਜੇ ਉਹ ਕਹਿੰਦੀ ਹੈ ਕਿ ਇਸ਼ੂ, ਪਰ ਇਹ ਹੈ ਕਿ ਜੇ ਤੁਹਾਡੀ ਵਾਈਫ ਦੇ ਕੋਲ ਅਫਰੀਕਾ ਦੀ ਨੈਸ਼ਨੈਲਿਟੀ ਨਹੀਂ ਹੈਗੀ ਤਾਂ ਫਿਰ ਉਹਨੇ ਮੇਨ ਕੇਸ ਜੇ ਐਪਲੀਕੈਂਟ ਹੈਗੀ ਤਾਂ ਉਹਨੂੰ ਪ੍ਰੂਵ ਕਰਨਾ ਪੈਣਾ ਆਪਣਾ ਕਿ ਕੀ ਪ੍ਰੋਬਲਮ ਸੀਗੀ, ਹੈ ਨਾ। ਧੰਨਵਾਦ ਜੀ। ਸਾਡਾ ਜਿਹੜਾ ਇੱਕ ਕੁਛ ਕਮੈਂਟਸ ਵੀ ਆਪਾਂ ਪੜ੍ਹਦੇ ਹੈਗੇ ਆ ਫੇਸਬੁੱਕ YouTube ਦੇ ਉੱਤੋਂ। ਇੰਜੀਨੀਅਰ ਕਮਲਜੀਤ ਸਿੰਘ ਹੁਣੀ ਲਿਖਦੇ ਆ ਵੀ ਇੱਕ ਤਬਲੇ ਦੇ ਬਹੁਤ ਵੱਡੇ ਉਸਤਾਦ ਹੈਗੇ ਆ। ਪਿਛਲੇ 8 ਮਹੀਨਿਆਂ 'ਚੋਂ ਇੱਕ ਐਕਸੀਡੈਂਟ ਕਾਰਨ ਸੈਨੋਜ਼ੇ ਦੇ ਇੱਕ ਪੋਸਟ ਕੇਅਰ ਸੈਂਟਰ ਦੇ ਵਿੱਚ ਜੇਰੇ ਇਲਾਜ ਆ ਤੇ ਉਹਨਾਂ ਦਾ ਇੱਥੇ ਕੋਈ ਹੈ ਨਹੀਂ, ਯਾਦਦਾਸ਼ਤ ਵੀ ਜਾ ਚੁੱਕੀ। ਡਾਕਟਰ ਕਹਿ ਰਿਹਾ ਕਿ ਉਹਨਾਂ ਨੂੰ ਪਰਿਵਾਰ ਦੀ ਦੇਖਭਾਲ ਦੀ ਜ਼ਰੂਰਤ ਆ, ਪਰ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਦੇਖਭਾਲ ਕਰਨ ਤੋਂ ਨਾਂਹ ਕਰਤੀ ਆ ਕਿ ਉਹਦੀ ਲੀਗਲ ਕਾਰਵਾਈ ਦੀ ਕੋਈ ਜ਼ਰੂਰਤ ਆ। ਕਹਿੰਦੇ ਵੀ ਪੰਜਾਬ ਦੇ ਕਿਸੇ ਕੇਅਰ ਸੈਂਟਰ ਸ਼ਿਫਟ ਕਰੀਏ। ਨਹੀਂ, ਆਪਾਂ ਤਾਂ ਸਾਡਾ ਤਾਂ ਇਮੀਗ੍ਰੇਸ਼ਨ ਵਾਲਾ ਹੀ ਕੰਮ ਆ, ਉਹਦੇ ਰਿਲੇਟਡ ਹੀ ਸਵਾਲ ਜਵਾਬ ਦੇ ਸਕਦੇ ਆ ਕਿ ਜੀ ਕਿੱਦਾਂ ਅਮਰੀਕਾ ਆਉਣਾ ਤੇ ਕਿੱਦਾਂ ਅਮਰੀਕਾ ਤੋਂ ਜਾਣਾ, ਹੈ ਨਾ। ਜੀ ਇਹਦਾ ਹੁਣ ਪਤਾ ਨਹੀਂ ਕੀ ਜੀ। ਸੋ ਅਗਲੇ ਕਾਲਰ ਆ ਹਰਪ੍ਰੀਤ ਸਿੰਘ ਜੀ। ਹਾਂਜੀ, ਮੇਰਾ ਕੁਐਸਚਨ ਆ ਜੀ, ਮੈਂ US ਸਿਟੀਜ਼ਨ ਆ ਤੇ ਆਪਣੇ ਪੇਰੈਂਟਸ ਦਾ ਅਪਲਾਈ ਕਰਨਾ ਜੀ। ਮੈਂ ਇੰਡੀਆ, ਉਹਨਾਂ ਕੋਲ ਪਾਸਪੋਰਟ ਤਾਂ ਹੈ ਜੀ, ਪਰ ਬਰਥ ਸਰਟੀਫਿਕੇਟ ਜਾਂ ਉਹਨਾਂ ਦਾ ਮੈਰਿਜ ਸਰਟੀਫਿਕੇਟ ਹੈ ਨਹੀਂ ਜੀ, ਤੇ ਉਹ ਆਪਾਂ ਨੂੰ ਜ਼ਰੂਰੀ ਚਾਹੀਦੇ ਹੁੰਦੇ ਆ ਜੀ। ਪਾਸਪੋਰਟ ਹੈ ਉਹਨਾਂ ਦੇ ਕੋਲ। ਪੇਰੈਂਟਸ ਨੂੰ ਨਾਨ ਅਵੇਲੇਬਿਲਟੀ ਦਾ ਲੈਣਾ ਪੈਣਾ ਉੱਥੋਂ ਦੀ, ਠੀਕ ਹੈ ਜੀ। ਨੋਟ ਫਾਊਂਡ ਵਾਲਾ ਲੈਣਾ ਪੈਣਾ, ਨੋਟ ਫਾਊਂਡ ਦਾ, ਤੇ 2 ਬੰਦਿਆਂ ਦੇ ਐਫੀਡੇਵਿਟ ਲੈਣੇ ਪੈਣੇ ਆ ਜਿਨ੍ਹਾਂ ਨੇ ਉਹਨਾਂ ਦਾ ਜਨਮ ਵੇਖਿਆ ਹੈਗਾ। ਧੰਨਵਾਦ ਜੀ। ਪਰਮਜੀਤ ਸਿੰਘ ਹੁਣੀ ਕਹਿੰਦੇ ਵੀ ਸਾਨੂੰ ਡਾਕੂਮੈਂਟਸ ਤੇ ਪਾਰਟੀ ਦੇ ਲੈਟਰ ਹੁਣੇ ਰੈਡੀ ਕਰ ਲੈਣੇ ਚਾਹੀਦੇ ਆ ਜਾਂ ਕੋਰਟ ਦੀ ਤਰੀਕ ਦੇ ਆਸ-ਪਾਸ ਰੈਡੀ ਕਰਾਉਣੇ ਚਾਹੀਦੇ? ਉਹ ਤਾਂ ਮਰਜ਼ੀ ਹੈ ਤੁਹਾਡੀ, ਕੋਰਟ ਦੀ ਤਰੀਕ ਤੋਂ ਪਹਿਲਾਂ ਐਜ਼ ਲੌਂਗ ਐਜ਼ ਡੈਡਲਾਈਨ ਮੀਟ ਹੁੰਦੀ ਹੈ ਤਾਂ ਆਲ ਗੁੱਡ। ਧੰਨਵਾਦ ਜੀ। ਗੁਰਮੁਖ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ ਭਾਈ, ਮੇਰਾ ਕੁਐਸਚਨ ਸੀ ਕਿ ਮੈਨੂੰ 2 ਸਾਲ ਹੋ ਗਏ ਅਮਰੀਕਾ ਆਏ ਨੂੰ। ਮੈਂ ਮੇਰਾ ਕੇਸ ਪਹਿਲਾਂ ਮੈਂ LA ਸੀ, ਉੱਥੋਂ ਮੈਂ ਐਡਰੈਸ ਆਪਣਾ ਚੇਂਜ ਕਰਕੇ ਮੈਂ ਇੱਧਰ ਆ ਗਿਆ ਸੀ ਸੈਨ ਫਰਾਂਸਿਸਕੋ। ਤੇ ਮੈਂ ਇੱਥੇ ਆਣ ਕੇ ਮੈਂ ਆਪਣਾ ਮੇਰਾ ਕੇਸ ਜਿਹੜਾ ਜੀ ਅਸਾਈਲਮ ਆਫਿਸ 'ਚ ਥੱਲੇ ਲਾਇਆ, ਮੇਰੇ ਵਕੀਲ ਨੇ ਤਰੀਕ ਨਹੀਂ ਸੀ ਬੋਲੀ। ਤੇ ਮੇਰਾ ਜਿਹੜਾ ਆਪਣੇ ਉਸ ਤੋਂ ਬਾਅਦ ਮੈਂ ਅਪਲਾਈ ਕੀਤਾ 180 ਦਿਨ ਦੇ ਬਾਅਦ ਵਰਕ ਪਰਮਿਟ। ਮੇਰਾ ਵਰਕ ਪਰਮਿਟ ਨਹੀਂ ਆਉਂਦਾ ਜੀ, 4 ਵਾਰੀ ਡਿਨਾਈ ਕਰਤਾ ਜੀ। ਅਸਾਈਲਮ ਆਫਿਸ ਦੇ ਜਿਹੜੇ ਬੇਸ ਤੇ ਵਰਕ ਪਰਮਿਟ ਡਿਨਾਈ ਤਾਂ ਨਹੀਂ ਹੋਣਾ ਚਾਹੀਦਾ, ਪਤਾ ਨਹੀਂ ਹੁਣ ਕਿਉਂ, ਰੀਜ਼ਨ ਕੀ ਦਿੱਤਾ ਡਿਨਾਈ ਦਾ? ਉਹਨਾਂ ਨੇ ਇਹ ਦਿੱਤਾ ਕਿ ਸਾਡੇ ਕੋਲ ਤੁਹਾਡਾ ਆਪਣੇ ਜਿਹੜਾ ਰੈਕਟ ਹੈ ਨੀਗਾ ਕੋਰਟ ਦੇ ਵਿੱਚ, ਮੇਰੇ ਵਕੀਲ ਨੇ ਦੱਸਿਆ ਜੀ। ਨਹੀਂ, ਤੁਸੀਂ ਹੁਣ ਤੁਹਾਡੀ ਤਰੀਕ ਕੋਰਟ ਦੇ ਵਿੱਚ ਬੋਲਦੀ ਹੈ ਕਿ ਨਹੀਂ ਬੋਲਦੀ ਕੋਰਟ ਦੇ ਵਿੱਚ? ਨਹੀਂ, ਕੁਛ ਨਹੀਂ ਬੋਲਦਾ ਸਰ। NTA ਇਸ਼ੂ ਹੋਇਆ ਤੁਹਾਨੂੰ? ਹਾਂਜੀ, NTA ਨੋਟਿਸ ਟੂ ਅਪੀਅਰ? ਨਹੀਂ ਸਰ। ਫਿਰ ਤੁਸੀਂ ਜਿਹੜਾ ਆਪਣਾ ਅਸਾਈਲਮ ਆਫਿਸ ਜਿਹੜਾ ਪੈਂਡਿੰਗ ਆ ਉਹਦੇ ਬੇਸ ਤੇ ਵਰਕ ਪਰਮਿਟ ਅਪਲਾਈ ਕਰੋ। ਹਾਂਜੀ, ਉਹਦੇ ਤੇ ਕੀਤਾ, ਉਸੇ ਤੇ ਪੈਂਡਿੰਗ ਤੇ ਸਰ ਉਹ ਜਿਹੜੀ ਆਪਣੇ ਬਾਇਓਮੈਟ੍ਰਿਕ ਆਏ ਸੀ ਉਹਦੇ ਉੱਤੇ ਮੈਂ ਅਪਲਾਈ ਕੀਤਾ 180 ਦਿਨਾਂ ਬਾਅਦ ISAP ਦੀ ਮੈਂਬਰਸ਼ਿਪ ਲੈ ਕੇ, ਤੇ ਬਟ ਉਹ 4 ਵਾਰੀ ਡਿਨਾਈ ਕਰਤਾ ਉਹਨਾਂ ਨੇ। ਉਹਦੇ ਵਿੱਚ ਕੀ ਰੀਜ਼ਨ ਦਿੱਤਾ? ਉਹਨਾਂ ਨੇ ਵਿੱਚ ਇਹ ਰੀਜ਼ਨ ਦਿੱਤਾ ਵਾ, ਮੇਰਾ ਜਿਹੜੀ ਫਾਈਲ ਆ ਪੈਂਡਿੰਗ ਆ ਉਹ ਸ਼ੋ ਨਹੀਂ ਹੋ ਰਹੀ, ਜਾਨੀ ਕਿ ਇੱਥੋਂ ਵਾਲੇ ਕਹਿ ਰਹੇ ਉਹ ਕਹਿੰਦੇ ਤੁਸੀਂ LA ਕੋਲ। ਨਹੀਂ, ਉਹ ਕੋਰਟ ਵਾਲਾ ਨਹੀਂ ਮੇਰਾ ਵੀਰ, ਕੋਰਟ ਵਾਲੀ ਤਾਂ ਹੋ ਗਈ ਨਾ ਗੱਲ ਆਪਣੀ। ਮੈਂ ਕਿਹਾ ਜਿਹੜਾ ਅਸਾਈਲਮ ਆਫਿਸ ਫਾਈਲ ਕੀਤਾ ਉਹਦੇ ਬੇਸ ਤੇ ਕੀ ਡਿਨਾਇਲ ਦਾ ਰੀਜ਼ਨ ਦੇ ਰਹੇ? ਉਹਦੇ ਵਿੱਚ ਇਹੀ ਦੇ ਰਿਹਾ ਕਿ ਸਾਡੇ ਕੋਲ ਸਾਡਾ ਰੈਕਟ ਹੈ ਨਹੀਂ, ਇੱਥੋਂ ਵਾਲੇ ਕਹਿੰਦੇ ਤੁਸੀਂ LA ਕੋਰਟ ਨਾਲ ਕੰਟੈਕਟ ਕਰੋ। ਆਪਣੇ ਵਕੀਲ ਸਾਹਿਬ ਨੇ ਗੱਲ ਕਰੋ, ਜਿਹੜਾ ਅਸਾਈਲਮ ਦੇ, ਜੇ ਅਸਾਈਲਮ ਆਫਿਸ 'ਚ ਪੈਂਡਿੰਗ ਆ ਤਾਂ ਉਹਦੇ ਬੇਸ ਤੇ ਤੁਹਾਡਾ ਜਿਹੜਾ ਆ ਜਾਣਾ ਚਾਹੀਦਾ ਵਰਕ ਪਰਮਿਟ। ਪਰ ਜੇ ਤੁਹਾਨੂੰ ਕੋਰਟ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਫਿਰ ਕੋਰਟ ਦੇ ਵਿੱਚ ਕੇਸ ਚੱਲੂਗਾ। ਸੋ ਵਕੀਲ ਸਾਹਿਬ ਨੇ ਗੱਲ ਕਰੋ ਆਪਣੇ ਕੀ ਹੈ, ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਕਿ ਅਸਾਈਲਮ ਆਫਿਸ ਲਾਤਾ ਸੀਗਾ, ਰਸੀਦ ਆ ਗਈ ਆ, ਉਹਦੇ ਬੇਸ ਤੇ ਵਰਕ ਪਰਮਿਟ ਆ ਜਾਣਾ ਚਾਹੀਦਾ। ਧੰਨਵਾਦ ਜੀ। ਸੁਖ ਤੱਗਰ ਹੁਣੀ ਕਹਿੰਦੇ ਆ ਵੀ ਹਾਊ ਟੂ ਐਕਸਪੈਡਾਈਟ F2A? ਨਹੀਂ, ਐਕਸਪੀਡਾਈਟ ਕੋਈ ਨਹੀਂ, ਉਹ ਤਾਂ ਲਾਈਨ ਲੱਗੀ ਹੋਈ ਸਾਰਿਆਂ ਦੀ, ਲਾਈਨ ਦੇ ਹਿਸਾਬ ਨਾਲ ਹੀ ਨੰਬਰ ਆਉਣਾ ਉਹਨਾਂ ਦਾ, ਐਕਸਪੀਡਾਈਟ ਨਹੀਂ ਹੋਣਾ।
ਜੀ ਅਮਨ ਸਿੰਘ ਹੁਣੀ ਕਹਿੰਦੇ ਆ ਵੀ ਭਾਜੀ ਮੈਂ ਵਾਈਫ ਦਾ I-130 ਪਟੀਸ਼ਨ ਪੈਂਡਿੰਗ ਆ ਉਹਨਾਂ ਦੀ ਸਿੰਸ ਮਈ 2022 ਤੋਂ ਤੇ ਉਹਨਾਂ ਨੇ ਸਿਟੀਜ਼ਨਸ਼ਿਪ 2 ਮਹੀਨੇ ਪਹਿਲਾਂ ਲਈ ਆ ਤੇ ਆਲਰੇਡੀ ਅਪਡੇਟ ਕਰ ਦਿੱਤਾ USCIS ਦੇ ਵਿੱਚ ਫੋਨ ਦੇ ਰਾਹੀਂ ਵੀ ਤੇ ਮੇਲ ਦੇ ਰਾਹੀਂ ਵੀ ਤੇ ਹਜੇ ਤੱਕ ਕੋਈ ਉਹਨਾਂ ਨੂੰ ਅਪਡੇਟ ਨਹੀਂ ਆਈ ਹੈਗੀ। ਇੱਕ ਵਾਰੀ ਦੁਬਾਰਾ ਪੁੱਛਿਆ ਜੀ। ਕਹਿੰਦੇ ਵੀ ਮੈਂ ਆਪਣੀ ਵਾਈਫ ਦੀ I-30 ਪਟੀਸ਼ਨ ਪੈਂਡਿੰਗ ਆ ਉਹਨਾਂ ਦੀ ਵਾਈਫ ਦੀ ਮਈ 2022 ਤੋਂ ਤੇ ਉਹਨਾਂ ਨੂੰ ਹੁਣ US ਸਿਟੀਜ਼ਨਸ਼ਿਪ ਮਿਲ ਗਈ 2 ਮਹੀਨੇ ਪਹਿਲਾਂ ਹਨਾ ਤੇ ਅਪਡੇਟ ਕਰ ਦਿੱਤਾ ਉਹਨੇ USCIS ਨੂੰ ਤੇ ਹਜੇ ਤੱਕ ਕੁਝ ਅਪਡੇਟ ਨਹੀਂ ਆਈ ਹੈਗੀ USCIS ਵੱਲੋਂ। ਨਹੀਂ ਹਾਂਜੀ ਏਦਾਂ ਉਹਨਾਂ ਨੇ ਕੋਈ ਅਪਡੇਟ ਨਹੀਂ ਦੇਣੀ ਤੁਹਾਨੂੰ। ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ ਬਣ ਜਾਂਦਾ ਨਾ ਤੇ ਜਵਾਕਾਂ ਦੀ ਜਿਹੜੀ ਪਟੀਸ਼ਨ ਉਹ ਆਪਣੇ ਆਪ ਜੇ ਤਾਂ ਵਾਈਫ ਵਾਲੇ ਦੇ ਨਾਲ ਹੀ ਸੀਗੀ ਜੁਆਇੰਟ ਉਹ ਆਟੋਮੈਟਿਕਲੀ ਜਿਹੜੀ ਕੈਂਸਲ ਹੋ ਜਾਂਦੀ ਹੈ ਤੇ ਜਵਾਕਾਂ ਦੀ ਉਹਨਾਂ ਨੂੰ ਨਵੇਂ ਸਿਰਿਓਂ ਜਿਹੜੀ ਫਾਈਲ ਕਰਨੀ ਪੈਂਦੀ ਹੈ। ਇੱਕ ਪਰਮਜੀਤ ਸਿੰਘ ਹੁਣੀ ਕਹਿੰਦੇ ਆ ਸ਼ਲੋਏ ਐਸ ਢਿੱਲੋਂ ਇੱਕ ਨਵੀਂ ਜੱਜ ਆਈ ਆ ਉਹਨਾਂ ਦੀ ਰੇਟਿੰਗ ਕਿੱਥੋਂ ਪਤਾ ਕਰ ਸਕਦੇ ਆ? ਸ਼ਲੋਏ ਢਿੱਲੋਂ ਬਹੁਤ ਵਧੀਆ ਜੱਜ ਆ ਪਰ ਜੱਜਾਂ ਦੀ ਰੇਟਿੰਗ ਤਾਂ ਅਣਗਿਣਤ ਸਵਾਲ ਹੈ ਇਹ ਨਾ ਗੂਗਲ ਤੇ ਚੈੱਕ ਕਰੋ ਰੇਟਿੰਗਾਂ ਸਾਰੀਆਂ ਪੁਰਾਣੇ ਜੱਜਾਂ ਦੀਆਂ ਹੈਗੀਆਂ ਨਵੇਂ ਜੱਜਾਂ ਦੀ ਕੋਈ ਰੇਟਿੰਗ ਨਹੀਂ ਹੈਗੀ। ਸੋ ਰੇਟਿੰਗ ਨਹੀਂ ਇਸ ਲਈ ਚੈੱਕ ਨਹੀਂ ਕਰ ਸਕਦੇ ਤੁਸੀਂ। ਗੁਰਪ੍ਰੀਤ ਸਿੰਘ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਮੇਰਾ ਸਰ ਕੁਐਸਚਨ ਹੈ ਜੀ ਵੀ ਮੇਰੀ ਨਾ ਮੈਰਿਜ ਹੋਈ ਆ US ਸਿਟੀਜ਼ਨ ਮੇਰੀ ਵਾਈਫ ਤੇ ਮੇਰਾ ਕੇਸ ਜੱਜ ਨੇ ਡਿਸਮਿਸ ਕਰਤਾ ਸੀਗਾ ਜੀ ਅਕਤੂਬਰ 30 ਨੂੰ ਤੇ ਮੇਰਾ ਵਕੀਲ ਮੈਨੂੰ ਕਹਿੰਦਾ ਵੀ ਆਪਾਂ ਐਡਮਿਨ ਕਲੋਜ਼ ਦੀ ਰਿਕੁਐਸਟ ਪਾ ਦਿੰਦੇ ਆ ਤੇ ਆਪਾਂ ਨੂੰ ਐਡਮਿਨ ਕਲੋਜ਼ ਕਰਾ ਕੇ ਹੈਗਾ ਫਾਇਦਾ ਕਿ ਜਾਂ ਡਿਸਮਿਸ ਕਰਕੇ ਥੱਲੇ ਕੋਰਟ 'ਚ ਕੇਸ ਲਾਉਣ 'ਚ ਫਾਇਦਾ? ਤੁਸੀਂ ਵਿਆਹ ਕਰਾ ਰਹੇ ਆ ਕਿੱਦਾਂ? ਮੇਰਾ ਵਿਆਹ ਆਲਰੇਡੀ ਹੋਇਆ ਜੀ ਤੇ ਮੇਰੀ I-30 ਪਟੀਸ਼ਨ ਹੋਈ ਆ। ਭਾਜੀ ਡਿਸਮਿਸ ਕਰਾਓ ਫਿਰ ਦੁਬਾਰਾ ਨਾ ਨਵੀਂ ਸਰਕਾਰ ਆ ਗਈ ਫਿਰ ਚੱਕਰ 'ਚ ਪੈਣਾ ਤੇ ਡਿਸਮਿਸ ਕਰਾਓ ਥੱਲੇ ਅਸਾਈਲਮ ਆਫਿਸ ਚਲਾਓ ਸੇਮ ਵਰਕ ਪਰਮਿਟ ਤੁਹਾਡੇ ਆਈ ਜਾਣੇ ਆ ਸੋ ਦੈਟ ਇਜ਼ ਬੈਟਰ। ਧੰਨਵਾਦ ਜੀ। ਅਗਲੇ ਕਾਲਰ ਹੈ ਜਗਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮੇਰਾ ਸਵਾਲ ਹੈ ਜੀ ਇੰਡੀਆ ਤੋਂ ਕਿਸੇ ਨੇ B1 B2 ਵੀਜ਼ਾ ਅਪਲਾਈ ਕਰਨਾ ਜੀ ਤੇ ਉਹਦੇ ਵਾਸਤੇ ਉਹਨੂੰ ਜਿਹੜਾ ਜਿਹਨੇ ਉਹਦੀ ਫਾਈਲ ਭਰੀ ਹੈ ਉਹ ਕੋਈ ਕਹਿੰਦਾ ਵੀ ਤੁਸੀਂ ਏਦਾਂ ਦੇ ਕੱਪੜੇ ਪਾ ਕੇ ਜਾਇਓ ਵੀ ਵੈਸਟਰਨ ਕਲਚਰ ਦੇ ਜਾਂ ਇੰਡੀਅਨ ਕਲਚਰ ਦੇ ਇਹਦਾ ਕੋਈ ਚੱਕਰ ਹੁੰਦਾ ਜੀ? ਨਹੀਂ ਭਾਜੀ ਜਿਹੜੇ ਮਰਜ਼ੀ ਕੱਪੜੇ ਪਾ ਜਾਓ ਜਿਹੜੀ ਉਹਨਾਂ ਨੇ ਸਿਟੀਜ਼ਨ ਤੁਹਾਨੂੰ ਮਨਾ ਕਰ ਦੇਸੀ ਬੰਦੇ ਨੇ ਉਹਨਾਂ ਵਿਚਾਰਿਆਂ ਨੂੰ ਇੰਨਾ ਪਤਾ ਨਹੀਂ ਮੈਂ ਤੈਨੂੰ ਪੁੱਛ ਕੇ ਦੱਸ ਦਿੰਦਾ ਜੀ। ਹਾਂਜੀ ਅਮਰੀਕਾ ਦੇ ਝੰਡੇ ਤੇ ਡਾਲਰ ਵਾਲੀ ਕਮੀਜ਼ ਨਾ ਬਸ ਪਾ ਕੇ ਸਾਰੀਆਂ ਠੀਕ ਆ। ਸਹੀ ਗੱਲ। ਅਗਲੇ ਸਾਡੇ ਕਾਲਰ ਆ ਲਖਵੀਰ ਸਿੰਘ ਜੀ। ਮੈਂ 에ਅਰਪੋਰਟ ਤੇ ਜਾਵਾਂ ਤਾਂ ਨਾ ਇੰਡੀਆ ਤੋਂ ਉਤਰਿਆ ਤੇ ਬੰਦੇ ਨੇ ਕੋਟ ਪਾਇਆ ਡਾਲਰ ਨਾ ਜਿੱਦਾਂ ਕਾਲੇ ਰੰਗ ਦਾ ਕੋਟ ਤੇ ਅੱਛਾ ਜੀ ਡਾਲਰ ਮੋਹਰੇ ਦੇਖਿਆ ਮੋਹਰੇ ਵੀ ਚੇਨੀਆਂ ਮੋਹਰੇ ਵੀ ਡਾਲਰ। ਅੱਛਾ ਜੀ। ਮੈਂ ਕਿਹਾ ਤੂੰ ਕਿਡਨੈਪ ਹੋਣਾ ਭਰਾਵਾ ਜਾਂਦੇ ਜਾਂਦੇ। ਸਹੀ ਗੱਲ। ਹਾਂਜੀ ਲਖਵੀਰ ਸਿੰਘ ਜੀ। ਜੀ ਵੀਰ ਜੀ ਮੈਂ 2016 ਦੇ ਵਿੱਚ ਆਇਆ ਸੀ USA ਦੇ ਵਿੱਚ ਅਸਾਈਲਮ ਲਗਾਇਆ ਹੋਇਆ ਆ ਤੇ ਮੇਰੀ ਤਰੀਕ 4 ਵਾਰ ਅੱਗੇ ਹੋ ਚੁੱਕੀ ਆ ਤੇ ਉਹਦੇ ਲਈ ਆਪਾਂ ਕੋਈ ਉਹਨੂੰ ਕਰ ਸਕਦੇ ਆ ਵੀ ਜਲਦੀ ਮਿਲ ਜਾਵੇ ਆਪਾਂ ਨੂੰ? ਮੁਕੱਦਮਾ ਅਸਾਈਲਮ ਆਫਿਸ ਦੇ ਵਿੱਚ ਲੱਗਾ ਹੋਇਆ ਕਿ ਕਿੱਥੇ ਲੱਗਾ ਕੇਸ ਤੁਹਾਡਾ? ਹਾਂਜੀ ਸੈਨ ਫਰਾਂਸਿਸਕੋ ਕੋਰਟ ਜੀ। ਹਾਂਜੀ ਨਹੀਂ ਕੋਰਟ 'ਚ ਤਾਂ ਮੋਸ਼ਨ ਟੂ ਐਡਵਾਂਸ ਪਾ ਸਕਦੇ ਆ ਤਰੀਕ ਕਿਉਂ ਨਹੀਂ ਆਈ ਹੁਣ ਤੱਕ? ਨਹੀਂ ਤਰੀਕ ਆਈ ਸੀਗੀ ਜੀ 3-4 ਵਾਰ ਬਦਲ ਚੁੱਕੀ ਜੀ ਮੇਰੇ ਜੱਜ ਬਦਲ ਗਏ ਜੀ 3 ਵਾਰ ਜੀ। ਹਾਂਜੀ ਟਰਾਈ ਕਰ ਸਕਦੇ ਹੋ ਤੁਸੀਂ ਮੋਸ਼ਨ ਟੂ ਐਡਵਾਂਸ ਪਾਉਣ ਦੀ ਗਾਰੰਟੀ ਕੋਈ ਨਹੀਂ ਹੁੰਦੀ ਇਹਦੇ ਵਿੱਚ। ਸਰ ਮੈਂ ਇੱਥੇ ਸਿਟੀਜ਼ਨ ਲੜਕੀ ਨਾਲ ਵਿਆਹ ਕਰਵਾਇਆ ਤੇ I-30 ਵੀ ਪਟੀਸ਼ਨ ਫਾਈਲ ਕੀਤੀ ਹੋਈ ਆ ਉਹਨੂੰ ਵੀ 19 ਮਹੀਨੇ ਹੋ ਗਏ ਜੀ ਉਹਦਾ ਵੀ ਕੋਈ ਰਿਸਪੌਂਸ ਨਹੀਂ ਆਇਆ ਜੀ। ਨਹੀਂ ਉਹਨੂੰ ਫਿਰ ਤੁਸੀਂ ਨਾ ਜਿਹੜਾ ਹੈਗਾ ਕੇਸ ਨੂੰ ਜਿਹੜਾ ਆਪਣਾ PD ਲਓ ਜੇ ਵਿਆਹ ਕਰਾਇਆ ਤਾਂ ਉਹਦੇ ਵੱਲੋਂ ਤੁਸੀਂ ਜਾਣਾ ਤੇ ਰਿਸਪੌਂਸ ਤੁਹਾਨੂੰ ਟਾਈਮ ਲੱਗ ਜਾਂਦੇ 2 ਸਾਲ ਨੂੰ ਲੱਗ ਜਾਂਦੇ ਆ ਜਦੋਂ ਤੋਂ ਫਾਈਲ ਕੀਤਾ ਪਰ ਇਹਨੂੰ PD ਲਓ ਤੁਸੀਂ। ਅੱਛਾ ਜੀ ਉਹਦੇ ਵਿੱਚ ਵੈਸੇ ਤਾਂ ਬੌਂਡ ਵਾਪਸ ਆ ਜਾਂਦਾ ਹੁੰਦਾ ਜੀ ਜਦੋਂ PD ਲੈ ਲੈਂਦੇ ਆਪਾਂ? ਹਾਂਜੀ ਧੰਨਵਾਦ ਜੀ। ਸ਼ਰਨਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਅਮਨਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਇਹ ਸਵਾਲ ਇਹ ਜੀ ਕਿ ਅਸੀਂ ਨਾ 2018 ਦੇ ਵਿੱਚ ਮੇਰੇ ਮਦਰ ਇਨ ਲਾ ਫਾਦਰ ਇਨ ਦਾ ਵੀਜ਼ਾ ਅਪਲਾਈ ਕੀਤਾ ਸੀ US ਐਮਬੈਸੀ ਦੇ ਵਿੱਚ ਤੇ ਉਹਨਾਂ ਨੇ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਉੱਥੋਂ ਅਸੀਂ ਨਹੀਂ ਕੀਤਾ ਸੀ ਉੱਥੋਂ ਕੀਤਾ ਸੀ। ਉੱਥੇ ਕਿਸੇ ਜਿੰਨੇ ਵੀ ਕੀਤਾ ਸੀ ਫਾਰਮ ਭਰਿਆ ਉਹਨਾਂ ਨੇ ਨਾ
ਮੇਰੀ ਵਾਈਫ ਇੱਥੇ ਰਹਿੰਦੇ ਸੀ, ਉਹਨਾਂ ਨੇ ਉਹ ਮੈਂਸ਼ਨ ਨਹੀਂ ਕੀਤਾ, ਉਹ ਕਿਸੇ ਨੇ ਹੋਰ ਨੇ ਇੱਥੋਂ ਸਪਾਂਸਰ ਕੀਤਾ ਸੀ ਉਹਨਾਂ ਨੂੰ। ਹੁਣ ਅਸੀਂ ਦੁਬਾਰਾ ਅਪਲਾਈ ਕਰਨਾ ਸੀ, ਮੈਂ ਸਪਾਂਸਰ ਕਰਨਾ ਸੀ ਉਹਨਾਂ ਨੂੰ। ਏਦਾਂ ਕੋਈ ਦਿੱਕਤ ਆ ਸਕਦੀ ਹੈ ਜਾਂ ਕੁਝ ਵੀ, ਜਾਂ ਏਦਾਂ ਬਚਣਾ ਸੀ? ਸਹੀ ਸਵਾਲ ਸੀ। ਸੋ ਤੁਹਾਡੇ ਘਰਦਿਆਂ ਦਾ ਤੁਸੀਂ ਕਹਿੰਦੇ ਵੀਜ਼ਾ ਡਿਨਾਈ ਹੋ ਗਿਆ ਸੀ ਪਹਿਲਾਂ, ਹਨਾ? ਹਾਂਜੀ, ਮੇਰੇ ਮਦਰ ਇਨ ਲਾ ਤੇ ਫਾਦਰ ਇਨ ਲਾ ਦਾ। ਕਿਉਂ ਡਿਨਾਈ ਹੋਇਆ ਸੀਗਾ? ਉਹ ਕੁਝ ਵੀ ਨਹੀਂ ਰੀਜ਼ਨ, ਜਿੱਦਾਂ ਉਹ ਨਾਰਮਲੀ ਡਿਨਾਈ ਕਰ ਦਿੰਦੇ ਵੀ। ਉਹਨਾਂ ਨੇ B1 B2 ਵੀਜ਼ਾ ਅਪਲਾਈ ਕੀਤਾ ਹੈ ਨਾ, ਟੂਰਿਸਟ ਵੀਜ਼ਾ ਜੀ। ਕਿਸੇ ਨੇ ਸਪਾਂਸਰ ਕੀਤਾ ਸੀ ਇੱਥੋਂ, ਉਹਨਾਂ ਦਾ ਰਹਿੰਦਾ ਸੀ, ਭਤੀਜਾ ਹੈਗਾ ਉਹਨਾਂ ਦਾ। ਅੱਛਾ, ਮੇਰੇ ਸਵਾਲ ਦਾ ਜਵਾਬ ਦਿਓ, ਛੋਟਾ ਹੀ ਰੱਖਿਓ ਗੱਲ। ਜਿਹੜੀ ਉਹਨਾਂ ਨੇ ਐਪਲੀਕੇਸ਼ਨ ਭਰੀ ਸੀਗੀ ਆਪਣੀ ਉੱਥੇ, ਜਿਹੜੀ ਉਹਦੇ ਵਿੱਚ ਜਵਾਕਾਂ ਦਾ ਲਿਖਿਆ ਹੁੰਦਾ ਕਿ ਕਿੰਨੇ ਜਵਾਕ ਆ ਤੁਹਾਡੇ ਤੇ ਕਿੱਥੇ ਰਹਿੰਦੇ ਆ, ਤੇ ਉਹਦੇ ਵਿੱਚ ਕੀ ਲਿਖਿਆ ਸੀ ਉਹਨਾਂ ਨੇ ਆਪਣੀ ਕੁੜੀ ਬਾਰੇ? ਹਾਂ, ਉਹਨਾਂ ਨੇ ਉਹ ਦੱਸਿਆ ਨਹੀਂ ਵੀ ਉਹ ਅਮਰੀਕਾ ਰਹਿੰਦੇ ਆ। ਕਿੱਥੇ ਲਿਖਿਆ ਸੀ ਉਹਨਾਂ ਨੇ ਰਹਿੰਦੇ ਆ? ਉਹਨਾਂ ਨੇ ਮੇਰੇ ਖਿਆਲ ਇੰਡੀਆ ਹੀ ਦੱਸਿਆ ਹੋਊਗਾ ਜੀ। ਕਿਸੇ ਏਜੰਟ ਨੇ ਭਰੀ ਸੀ, ਕਿਸੇ ਉੱਥੇ ਏਜੰਟ ਤੋਂ ਭਰਵਾਈ ਸੀ ਉਹਨਾਂ ਨੇ ਐਪਲੀਕੇਸ਼ਨ। ਹਾਂਜੀ ਹਾਂਜੀ, ਫਿਰ ਇਹ ਮਿਸ ਰੈਪਰੈਜ਼ੈਂਟੇਸ਼ਨ ਚ ਪਾ ਦੇਣੀ ਉਹਨਾਂ ਨੇ, ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਦੱਸਣੀ ਸਾਰੀ, ਹਨਾ? ਤੇ ਤੁਸੀਂ ਦੁਬਾਰਾ ਟਰਾਈ ਕਰ ਲਓ, ਹੋਰ ਤਾਂ ਨਹੀਂ ਕੁਝ ਕਰ। ਤੇ ਵਾਈਫ ਦਾ ਕੀ ਸਟੇਟਸ ਹੈ ਤੁਹਾਡੇ? ਉਹ ਕੱਟ ਹੋ ਗਈ ਕਾਲ ਐਕਚੁਅਲੀ। ਜੇ ਤਾਂ ਵਾਈਫ ਤੁਹਾਡੇ ਸਿਟੀਜ਼ਨ ਹੈਗੇ ਆ ਤਾਂ ਫਿਰ ਤਾਂ ਸਿੱਧੇ ਡਾਇਰੈਕਟਲੀ ਗ੍ਰੀਨ ਕਾਰਡ ਹੀ ਫਾਈਲ ਕਰੋ। ਤੇ ਇਹ ਮਿਸ ਰੈਪਰੈਜ਼ੈਂਟੇਸ਼ਨ ਵਾਲਾ ਜਿਹੜਾ ਕੇਸ ਹੈ, ਇਹ ਏਜੰਟ ਦੀ ਉਹਨਾਂ ਨੇ ਸੁਣਨੀ ਨਹੀਂ ਗੱਲ ਉੱਥੇ, ਉਹਨਾਂ ਨੇ ਇਹ ਤੇ ਟਰਾਈ ਕਰ ਸਕਦੇ ਤੁਸੀਂ, ਤੇ ਸਹੀ ਸਹੀ ਦੱਸੋ ਉਹਨਾਂ ਨੂੰ ਸਾਰਾ ਜੀ। ਅਗਲੇ ਕਾਲਰ ਆ ਭੁਪਿੰਦਰ ਸਿੰਘ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੇਰਾ ਕੁਐਸਚਨ ਸੀਗਾ ਸਰ, ਮੇਰੀ ਮਦਰ ਹੈਗੇ ਆ ਗ੍ਰੀਨ ਕਾਰਡ ਹੋਲਡਰ, ਤੇ ਉਹਨਾਂ ਦਾ 2019 ਦੇ ਵਿੱਚ ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ 131, ਤੇ ਉਹਨਾਂ ਨੂੰ ਉਦੋਂ ਪਰਮਿਸ਼ਨ ਮਿਲ ਗਈ ਸੀ, ਤੇ 2021 ਚ ਵਾਪਸ ਆ ਗਏ ਸੀਗੇ 2 ਸਾਲ ਬਾਅਦ ਨਾ। ਤੇ ਦੈਨ ਫਿਰ ਉਹ 1 ਸਾਲ ਇੱਥੇ ਰਹੇ। April 22 ਦੇ ਵਿੱਚ ਮੈਂ ਫਿਰ ਫਿਲ ਕੀਤਾ ਸੀ, April ਦੇ ਵਿੱਚ। ਤੇ ਉਦੋਂ ਸਰ ਉਹ ਜਿਹੜੀ ਫਿੰਗਰਪ੍ਰਿੰਟ ਸੀ, ਉਹਨਾਂ ਦੀ ਲੈਟਰ ਆਈ ਸੀ ਕਿ ਤੁਹਾਡੇ ਫਿੰਗਰਪ੍ਰਿੰਟ ਅਸੀਂ ਉਹੀ ਯੂਜ਼ ਕਰ ਲਾਂਗੇ ਜਿਹੜੇ ਪਹਿਲਾਂ ਤੁਹਾਡੇ ਕੋਲ ਲਏ ਹੋ ਆ। ਤੇ ਬਟ ਉਹਨਾਂ ਨੇ ਡਿਸੀਜਨ ਨਹੀਂ ਸੀ ਕੋਈ ਦਿੱਤਾ। ਤੇ ਹੁਣ ਸਰ ਡਿਸੀਜਨ ਉਹਨਾਂ ਦਾ September 23 ਦੇ ਵਿੱਚ ਆਇਆ, 17 ਮਹੀਨਿਆਂ ਬਾਅਦ। ਤੇ ਉਹਦੇ ਵਿੱਚ ਉਹਨਾਂ ਨੇ ਡਿਨਾਈਡ ਕੀਤੀ ਆ ਉਹ ਪਰਮਿਸ਼ਨ। ਤੇ ਉਹਦਾ ਰੀਜ਼ਨ ਦਿੱਤਾ ਕਿ ਤੁਸੀਂ 2019 ਤੋਂ ਬਾਅਦ ਇੱਥੇ ਫਿਜ਼ੀਕਲ ਪ੍ਰੈਜ਼ੈਂਟ ਨਹੀਂ ਹੋਏ US ਦੇ ਵਿੱਚ। ਤੁਸੀਂ ਐਡਵਾਂਸ ਪਰ ਆਪਣਾ 131 ਦੀ ਗੱਲ ਕਰਦੇ ਫਾਈਲ ਕੀਤਾ ਹੈਗਾ? ਹਾਂਜੀ 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 ਹਾਂਜੀ। ਨਹੀਂ ਹਾਂਜੀ, ਉਹ ਭਾਜੀ ਬਾਹਰੋਂ ਨਹੀਂ ਫਾਈਲ ਹੋ ਸਕਦਾ, ਉਹਦੇ ਲਈ ਤੁਹਾਡਾ ਅਮਰੀਕਾ 'ਚ ਹੋਣਾ ਜ਼ਰੂਰੀ ਆ ਐਟ ਦਾ ਟਾਈਮ ਆਫ ਫਾਈਲ। ਅਮਰੀਕਾ ਦੇ ਵਿੱਚੋਂ ਫਾਈਲ ਕੀਤਾ ਸੀਗਾ ਜਦੋਂ ਵਾਪਸ ਆ ਗਏ ਸੀਗੇ 2022 ਦੇ ਵਿੱਚ। ਤੇ ਉਹ April ਦੇ ਵਿੱਚ ਕੀਤਾ ਸੀਗਾ। ਤੇ ਉਦੋਂ ਉਹਨਾਂ ਨੇ ਉਹ ਭੇਜੀ ਸੀਗੀ ਕਿ ਤੁਹਾਡੇ ਜਿਹੜੇ ਫਿੰਗਰਪ੍ਰਿੰਟ ਆ ਤੁਹਾਡੇ ਪਹਿਲਾਂ ਲਏ ਹੋਗਾ, ਉਹ ਅਸੀਂ ਉਹੀ ਯੂਜ਼ ਕਰ ਲਾਂਗੇ, ਤੁਹਾਨੂੰ ਦੁਬਾਰਾ ਨਹੀਂ ਫਿੰਗਰਪ੍ਰਿੰਟ ਕਰਾਉਣੇ ਪੈਣੇ। ਤੇ ਮੈਂ ਤੁਹਾਨੂੰ ਫਿਰ ਕਾਲ ਵੀ ਕੀਤੀ ਸੀ, ਤੁਸੀਂ ਕਹਿੰਦੇ ਸੀ ਉਹ ਜੇ ਫਿੰਗਰਪ੍ਰਿੰਟ ਉਹਨਾਂ ਨੇ ਉਹੀ ਯੂਜ਼ ਕਰ ਲਏ ਤੇ ਉਹ ਜਾ ਸਕਦੇ ਆ ਨਾ। ਤੇ ਮੈਂ ਉਹਨੂੰ ਭੇਜ ਦਿੱਤਾ ਸੀਗਾ ਫਿਰ। ਤੇ ਫਿਰ ਉਹਨਾਂ ਦਾ ਕੋਈ ਡਿਸੀਜਨ ਨਹੀਂ ਸੀ ਆਇਆ। ਉਹ ਹੁਣ 17 ਮਹੀਨਿਆਂ ਬਾਅਦ 23 ਦੇ ਵਿੱਚ ਸਤੰਬਰ ਚ ਵਿੱਚ ਆਇਆ ਡਿਸੀਜਨ। 'ਚ ਉਹਨਾਂ ਨੇ ਇਹੀ ਡਿਨਾਈਡ ਕੀਤਾ ਕਿ 2019 ਤੋਂ ਬਾਅਦ ਉਹ ਸਾਡੇ ਰੈਕਰਡ ਦੇ ਵਿੱਚ ਫਿਜ਼ੀਕਲ ਪ੍ਰੈਜ਼ੈਂਟ ਹੀ ਹੈ ਨਹੀਂ US ਦੇ ਵਿੱਚ। ਉਹਨੂੰ ਫਿਰ ਤੁਸੀਂ ਅਪੀਲ ਕਰ ਸਕਦੇ ਆ ਕਿ ਆਏ ਸੀਗੇ, ਆਹ ਟਿਕਟ ਟੁਕਟ ਦਾ ਪ੍ਰੂਫ ਆ, ਜਿਹੜਾ ਵੀ ਉਹਨਾਂ ਦਾ ਪ੍ਰੂਫ ਆ, ਠੀਕ ਹੈ, ਪ੍ਰੂਫ ਆਫ ਐਂਟਰੀ ਦਿਓ ਉਹਨਾਂ ਨੂੰ ਕਿ ਆਏ ਸੀਗੇ ਉਹ। ਤੇ ਉਹ ਸਰ ਮੈਂ ਦਿੱਤਾ ਸੀਗਾ, ਉਹ ਪਤਾ ਨਹੀਂ, ਉਹ ਕਹਿੰਦੇ ਕਿ ਤੁਸੀਂ 30 ਡੇ ਦੇ ਵਿੱਚ ਕਰਨਾ ਸੀ, ਕਿ ਤੁਸੀਂ ਲੇਟ ਕੀਤਾ ਤੇ ਉਹ ਵੀ ਡਿਨਾਈਡ ਕਰ ਦਿੱਤਾ ਉਹਨਾਂ ਨੇ। ਫਿਰ ਦੁਬਾਰਾ ਫਾਈਲ ਕਰ ਦਿਓ, ਰੀਫਾਈਲ, ਜਦੋਂ ਅਗਲੀ ਵਾਰੀ। ਹੁਣ ਕੀ ਉਹਨਾਂ ਦਾ ਗ੍ਰੀਨ ਕਾਰਡ ਐਕਸਪਾਇਰ ਹੋ ਗਿਆ? ਨਹੀਂ, ਉਹ ਹੁਣ 1.5 ਸਾਲ ਤੋਂ ਉੱਥੇ ਕਿਸੇ ਨੂੰ ਉਦੋਂ ਫਿਰ April 22 ਦੇ ਵਿੱਚ ਮੈਂ ਭੇਜੇ ਸੀ, ਤੇ ਫਿਰ ਵਾਪਸ ਅਜੇ ਆਏ ਨਹੀਂ। ਅਸੀਂ ਕਿਹਾ ਸ਼ਾਇਦ ਮਿਲੀ ਜਾਣੀ ਨਾ ਪਰਮਿਸ਼ਨ। ਤੇ ਉਹ ਦੁਬਾਰਾ ਗ੍ਰੀਨ ਕਾਰਡ ਹੀ ਫਾਈਲ ਕਰਨਾ ਪੈਣਾ ਤੁਹਾਨੂੰ ਹੁਣ। ਤੇ ਸਰ ਜਿੱਦਾਂ 1.5 ਸਾਲ ਆਊਟ ਆਫ ਕੰਟਰੀ ਹੈਗਾ, ਹੁਣ ਉਹ ਆ ਨਹੀਂ ਸਕਦੇ ਨਾ ਵਾਪਸ ਇੱਥੇ। ਨਹੀਂ, ਉਹਨਾਂ ਨੇ ਉਹ 'ਚ ਵੀ ਪ੍ਰੋਬਲਮ ਪਾ ਦੇਣੀ, ਕਿਉਂਕਿ ਐਬਸੈਂਟ ਬਹੁਤ ਜ਼ਿਆਦਾ ਦੇਰ ਲਈ ਹੈ। ਦੁਬਾਰਾ ਗ੍ਰੀਨ ਕਾਰਡ ਅਪਲਾਈ ਕਰ ਦਿਓ, ਜੇ ਨਹੀਂ ਹੁਣ ਰਹਿਣਾ ਚਾਹੁੰਦੇ ਫਿਰ ਟੂਰਿਸਟ ਵੀਜ਼ਾ। ਇੱਕ ਦੋ ਜਵਾਬ, ਹਾਂਜੀ, ਉਹ ਰਹਿਣਾ ਘੱਟ ਚਾਹੁੰਦੇ ਆ। ਜੇ ਮੈਂ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਵੀ ਮੈਨੂੰ ਦੁਬਾਰਾ ਕਰਨਾ, ਤੇ ਇਹਨੂੰ ਉਹ ਚੇਂਜ ਕਰ ਸਕਦੇ ਆ? ਇੱਦਾਂ ਕੁਛ ਹੁੰਦਾ ਕੋਈ ਇੱਦਾਂ ਪ੍ਰੋਸੀਜਰ? ਗ੍ਰੀਨ ਕਾਰਡ ਸਰੈਂਡਰ ਕਰ ਸਕਦੇ ਆ ਉੱਥੇ, ਤੇ ਟੂਰਿਸਟ ਵੀਜ਼ਾ ਮਿਲ ਜਾਂਦਾ ਉੱਥੇ। ਸਰੈਂਡਰ ਦਾ ਪ੍ਰੋਸੈਸ ਦੇਖੋ ਐਮਬੈਸੀ ਦੇ ਵਿੱਚ। ਤੋ ਰਾਈਟ ਵੀ ਸਰ ਮਿਲ ਜਾਂਦਾ ਕਿ ਉਹ ਦੁਬਾਰਾ ਉਹ ਆਪਣਾ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਪੈਣਾ? ਆਈਡੀ ਹੁੰਦੀ ਹੈ ਤੁਹਾਡੀ, ਅਪਲਾਈ ਕਰਨਾ ਪੈਂਦਾ ਉਹ ਸਾਰਾ। ਉਹ ਪ੍ਰੋਸੈਸ ਫੋਲੋ ਕਰੋ ਉੱਥੇ ਵੈਬਸਾਈਟ ਦੇ ਉੱਤੇ ਜਾ ਕੇ। ਧੰਨਵਾਦ ਜੀ। ਅਗਲੇ ਕਾਲਰ ਆ ਸੰਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਤਾ ਕਰਨਾ ਸੀ ਸਰ ਤੋਂ ਵੀ ਮੈਂ 5 ਸਾਲ ਪਹਿਲਾਂ ਆਇਆ ਸੀਗਾ, ਮੇਰਾ ਅਸਾਈਲਮ ਆਫਿਸ 'ਚ ਕੇਸ ਜੀ। ਤੇ ਹੁਣ ਮੇਰਾ ਭਾਈ ਆਇਆ ਗਾ ਕੈਨੇਡਾ ਤੋਂ, ਜਾਣੀ ਕਿ ਉਹ ਟਕੋਮੇ ਫੜਿਆ ਗਿਆ ਸੀਗਾ, ਕੈਂਪ 'ਚੋਂ ਆ ਗਿਆ ਗਾ ਬਾਹਰ ਉਹ, ਵੀ ਅਸੀਂ ਦੋਨੇ ਇਕੱਠੇ ਕੇਸ ਲਾ ਸਕਦੇ ਹਾਂ। ਤੇ ਤੁਹਾਡਾ ਕੇਸ ਕਿੱਥੇ? ਤੁਸੀਂ ਵੀ ਫੜੇ ਗਏ ਸੀ, ਉਹ ਵੀ ਫੜਿਆ ਗਿਆ? ਨਹੀਂ, ਮੈਂ ਨਹੀਂ, ਮੈਂ ਵੀਜ਼ੇ ਤੇ ਆਇਆ ਹੋਇਆ ਜੀ।
ਨਹੀਂ ਇਕੱਠੇ ਨਹੀਂ ਲੱਗਣਾ, ਉਹ ਕੋਰਟ ਦੇ ਵਿੱਚ ਤੁਸੀਂ ਅਸਾਈਲਮ ਆਫਿਸ ਚ ਆਏ, ਕੇਸ ਨਹੀਂ ਇਕੱਠੇ ਹੋਣੇ। ਇਕੱਠੇ ਨਹੀਂ ਹੋਣੇ ਜੀ। ਨਹੀਂ ਤੁਸੀਂ ਉਹਨਾਂ ਦੀ ਠੀਕ ਹੈ, ਉਹਨਾਂ ਦੀ 5 ਦਸੰਬਰ ਜੀ ਮਾਸਟਰ ਹੈਰਿੰਗ ਆ ਟਕੋਮੇ, ਉਹ ਜਾਣੀ ਕਿ ਕੈਲੀਫੋਰਨੀਆ ਆ ਗਏ ਹੈਗੇ। ਹੁਣ ਆਈਸ ਆਫਿਸ ਜਾ ਕੇ ਆਉਣਾ ਪੈਣਾ ਕਿ ਕਿਵੇਂ ਵੀ ਮੂਵ ਵਕੀਲ ਕਰਾ ਦੂ ਆਪੇ? ਹਾਂਜੀ ਵਕੀਲ ਨਾਲ ਗੱਲ ਕਰੋ ਆਪਣੇ, ਇਹਨਾਂ ਨੇ ਕਰਾ ਦੇਣਾ। ਠੀਕ ਹੈ, ਕਰਨਾ ਇਸ ਨਹੀਂ ਕਰਨਾ ਸਰ, ਵਕੀਲ ਅਜੇ ਕਰਿਆ ਨਹੀਂ ਕੋਈ ਨਹੀਂ, ਆਫਿਸ ਕਰ ਲਓ ਕਾਲ ਸਾਡੇ। ਧੰਨਵਾਦ ਜੀ। ਕਾਲ ਕਰ ਲਿਓ ਤੁਸੀਂ ਜੇ ਤਿਰਕਿਆਣਾ ਉਹਨਾਂ ਦੇ ਆਫਿਸ 'ਚ 415 909 0503 4159090503 ਤੇ। ਗੁਰਸੇਵਕ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੈਂ 1 ਮਹੀਨਾ ਪਹਿਲਾਂ ਅਮਰੀਕਾ 'ਚ ਆਇਆ ਹਾਂ ਮੈਕਸੀਕੋ ਦੇ ਰਾਹੀਂ ਜੀ। ਸਰ ਮੈਂ ਆਪਣਾ ਕੇਸ ਲਗਾਉਣਾ, ਉਹਦੇ ਬਾਰੇ ਪੁੱਛਣਾ ਸੀ। ਮੈਨੂੰ 1 ਦਿਨ 'ਚ ਉਹਨਾਂ ਛੱਡ ਦਿੱਤਾ ਸੀ ਉੱਥੋਂ, ਹੁਣ ਮੈਨੂੰ ਆਈਸ ਵਾਲਿਆਂ ਨੇ ਸਰ ਲੋਕੇਸ਼ਨ ਲਾ ਦਿੱਤੀ ਹੈ। ਜੀ ਦੁਬਾਰਾ ਸਵਾਲ ਪੁੱਛੋ, ਮੈਨੂੰ ਸਵਾਲ ਨਹੀਂ ਸਮਝ ਆਇਆ। ਉਹ ਕਹਿੰਦੇ ਕੇਸ ਲਾਣਾ, ਰਹਿੰਦੇ ਕਿੱਥੇ ਆ ਤੁਸੀਂ? ਹਾਂਜੀ ਇੱਥੇ ਰਹਿਣਾ ਜੀ ਮੈਂ ਸੈਕਰਾਮੈਂਟੋ। ਅੱਛਾ ਹਾਂਜੀ ਆਫਿਸ ਕੰਟੈਕਟ ਕਰ ਲਓ ਜੇ ਕੇਸ ਲਾਣਾ ਤਾਂ 4159090503 ਨੰਬਰ। ਓਕੇ ਸਰ। ਤੇ ਸਰ ਮੈਨੂੰ ਮੇਰੇ ਆਈਸ ਵਾਲਿਆਂ ਨੇ ਲੋਕੇਸ਼ਨ ਲਗਾ ਦਿੱਤੀ, ਉਹਦਾ ਕੀ ਹੋਣਾ? ਆਈਸ ਵਾਲਿਆਂ ਨਾਲ ਫਿਰ ਉਹਨਾਂ ਦੀ ਪਰਮਿਸ਼ਨ, ਹੁਣ ਮੈਨੂੰ ਪਤਾ ਨਹੀਂ ਕਿੰਨਾ ਤੁਹਾਨੂੰ ਉਹਨਾਂ ਨੇ ਬਾਹਰ ਜਾਣ ਦੀ ਅਨੁਮਤੀ ਦਿੱਤੀ ਹੈ, ਉਹਨਾਂ ਤੋਂ ਬਿਨਾਂ ਨਹੀਂ ਤੁਸੀਂ ਮੂਵ ਕਰਨਾ ਕਿਤੇ ਵੀ। ਜੀ 70 ਮੀਲ ਦੇ ਵਿੱਚ ਦਿੱਤਾ ਉਹਨਾਂ। ਹਾਂਜੀ ਹਾਂਜੀ, ਉਹਨਾਂ ਦਾ ਐਡਰੈਸ ਆਪਣਾ ਅਪਡੇਟ ਰੱਖਣਾ ਬਸ। ਠੀਕ ਹੈ ਜੀ। ਠੀਕ ਹੈ ਓਕੇ ਧੰਨਵਾਦ ਜੀ। ਸੋ ਉਹਨਾਂ ਨੇ ਉਹ ਪੈਰ 'ਚ ਪਾਇਆ ਹਨਾ? ਹਾਂਜੀ ਲੱਗਦਾ। ਇੰਦਰਜੀਤ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਤੇ ਵਕੀਲ ਸਾਹਿਬ ਉਹਨਾਂ ਨੂੰ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਮਨਜੀਤ ਕੌਰ ਭੈਣ ਜੀ ਹੋਣੀ ਹੈ, ਉਹਨਾਂ ਦਾ ਕੇਸ ਆਪ ਜੀ ਦੇ ਆਫਿਸ ਵੱਲੋਂ ਕੀਤੀ ਗਈ ਵਧੀਆ ਕਾਰਵਾਈ ਕਰਕੇ ਪਾਸ ਹੋ ਗਿਆ ਜੀ। ਤੇ ਇਹ ਹੈ ਕਿ ਮੇਰਾ ਵਰਕ ਅਥਰਾਈਜੇਸ਼ਨ ਬੋਨਾਫਾਈਡ ਸਰਟੀਫਿਕੇਟ ਡਿਟਰਮੀਨੇਸ਼ਨ ਲੈਟਰ ਆ ਗਿਆ ਸੀਗਾ, ਤੇ ਉਹਦੇ ਲਈ ਹੁਣ ਅਗਾਊਂ ਜਿਹੜੀ ਕਾਰਵਾਈ ਹੈ, ਮੈਂ ਚਾਹੁੰਦਾ ਸੀ, ਮੈਂ ਹਾਰਟ ਪੇਸ਼ੈਂਟ ਹੈਗਾ, ਤੇ ਕੀ ਮੈਂ ਮੇਰੀ ਵਾਈਫ ਲਈ ਵਧੀਆ ਅਪਲਾਈ ਕਰ ਸਕਦਾ ਜੀ? ਬੋਨਾਫਾਈਡ ਡਿਟਰਮੀਨੇਸ਼ਨ ਦੇ ਯੂ ਵੀਜ਼ੇ ਦੀ ਗੱਲ ਕਰਦੇ ਆ ਜੀ? ਹਾਂਜੀ ਹਾਂਜੀ ਕਰ ਸਕਦੇ ਆ। ਤੇ ਉਹਦੇ ਲਈ ਕਹਿੰਦੇ ਹਾਰਟ ਦੀ ਡਿਸੀਜ਼ ਹੈ ਜਿਹੜੀ ਹੈਗੀ ਹੈ, ਇਹ ਉਹ ਮਾਇਨਰ ਰੱਖਦੀ ਉਹਨਾਂ ਨੂੰ ਉਹਦੇ ਲਈ ਥੋੜਾ? ਹਾਂਜੀ ਹਾਂਜੀ ਬਿਲਕੁਲ ਠੀਕ ਹੈ ਸਰ ਜੀ, ਥੈਂਕ ਯੂ। ਕਾਲ ਕਰ ਲਿਓ ਇੰਦਰ ਜੀ ਭਾਜੀ। ਹਾਂਜੀ ਉਹ ਉਹਨਾਂ ਕੋਈ ਮਨਜੀਤ ਕੌਰ ਹੋਣਾ ਕੋਈ, ਉਹਨਾਂ ਕੋਲ ਕਿਉਂਕਿ ਪਤਾ ਹੀ ਉਹਨਾਂ ਨੂੰ ਪੈਰਾਲੀਗਲ ਵਗੈਰਾ ਕਿਹੜੇ ਉਹਨਾਂ ਦੇ ਕੇਸ ਕੀਤਾ, ਤਾਂ ਉਹਨਾਂ ਤੋਂ ਕਾਲ ਤੁਸੀਂ ਕਰਾ ਦਿਓ। ਹਾਂਜੀ ਨਹੀਂ ਜੀ, ਮੈਂ ਉਹਨਾਂ ਨੂੰ ਰੈਫਰ ਕੀਤਾ ਸੀ ਤੁਹਾਡੇ ਕੋਲੇ, ਮਨਜੀਤ ਕੌਰ ਉਹਨਾਂ ਕੋਲ 2019 ਚ ਆਏ ਸੀਗੇ। ਹਾਂਜੀ ਹਾਂਜੀ, ਨਹੀਂ ਮੈਂ ਕਹਿ ਰਿਹਾ ਸੀ ਜਿਹਨਾਂ ਨੇ ਆਲਰੇਡੀ ਕੇਸ ਕੂਸ ਹੋਏ ਹੁੰਦੇ ਨਾ ਸਾਡੇ ਕੋਲ, ਤੇ ਉਹਨਾਂ ਨੂੰ ਆਲਰੇਡੀ ਟੀਮ ਮੈਂਬਰਾਂ ਨਾਲ ਇਨ ਟੱਚ ਹੁੰਦੇ, ਉਹ ਜ਼ਿਆਦਾ ਥੋੜਾ ਸੌਖਾ ਹੋ ਜਾਂਦਾ ਉਹਦੇ। ਠੀਕ ਹੈ ਸਰ ਜੀ, ਧੰਨਵਾਦ ਜੀ। ਸੋਨੂ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਭਾਜੀ ਮੇਰਾ ਕੁਐਸਚਨ ਹੈ, ਮੇਰਾ ਕੇਸ ਪਾਸ ਹੋਇਆ, ਮੈਂ ਟਰੈਵਲ ਡਾਕੂਮੈਂਟ ਜਨਵਰੀ ਦੇ ਵਿੱਚ ਕੀਤਾ ਇਸੇ ਸਾਲ, ਤੇ ਕਿੰਨਾ ਟਾਈਮ ਲੱਗਦਾ ਇਹਨੂੰ? ਦੂਸਰਾ ਮੇਰਾ ਹੈਗਾ ਸਿਟੀਜ਼ਨ ਦਾ, ਮੇਰਾ ਵਿਆਹ ਹੋਇਆ, I-130 ਮੇਰਾ ਅਪਰੂਵਲ ਹੈ, I-94 ਲੈਣ ਵਾਸਤੇ ਮੈਨੂੰ ਕੈਨੇਡਾ ਵਿੱਚ ਬਾਏ ਰੋਡ ਜਦੋਂ ਟਰੈਵਲ ਡਾਕੂਮੈਂਟ ਆ ਜਾਏਗਾ, ਬਾਏ ਰੋਡ ਜਾਣਾ ਚਾਹੀਦਾ, ਬਾਏ 에ਅਰ ਜਾਣਾ ਚਾਹੀਦਾ, ਔਰ ਸਟੇਟਸ ਚੇਂਜ ਕਰਨ ਵਾਸਤੇ ਔਰ ਗ੍ਰੀਨ ਕਾਰਡ ਮੈਨੂੰ ਇਕੱਠਾ ਅਪਲਾਈ ਕਰਨਾ ਚਾਹੀਦਾ, ਦੱਸਣਾ ਮੈਨੂੰ। ਜੀ ਸੋ ਭਾਜੀ ਆਪਣਾ ਨਾ ਕੈਨੇਡਾ ਦਾ ਵੀ ਤੁਹਾਨੂੰ ਵੀਜ਼ਾ ਚਾਹੀਦਾ, ਬਿਨਾਂ ਵੀਜ਼ੇ ਤਾਂ ਉਹਨਾਂ ਨੇ ਜਾਣ ਨਹੀਂ ਦੇਣਾ ਤੁਹਾਨੂੰ ਉੱਥੇ। ਤੇ ਜਿਹੜਾ ਮੈਕਸੀਕੋ ਵਗੈਰਾ ਦੇਖੋ ਤੁਸੀਂ ਜਾ ਕੇ, ਤੇ ਬਾਏ ਰੋਡ ਆਓ ਭਾਵੇਂ ਤੁਸੀਂ ਬਾਏ 에ਅਰ ਆਓ, ਪ੍ਰੈਫਰ ਇਹਦੇ ਵਿੱਚ ਬਾਏ 에ਅਰ ਹੀ ਹੁੰਦਾ ਵਾ, ਕਿਉਂਕਿ ਬਾਏ ਰੋਡ ਨਾ ਕਈ ਵਾਰੀ ਉਹ ਉਹਨਾਂ ਦੇ ਹੋਰ ਰੀਵੈਲੀਡੇਸ਼ਨ ਪ੍ਰੋਸੈਸ ਹੁੰਦੇ ਦਿੰਦੇ ਨਹੀਂ, ਸੋ ਬਾਏ 에ਅਰ ਬੈਟਰ। ਤੇ ਜਦੋਂ ਤੁਸੀਂ ਆਉਂਦੇ ਆ ਤੇ ਫਿਰ ਆ ਕੇ ਤੁਸੀਂ ਆਪਣਾ 485 ਵਗੈਰਾ ਅਪਲਾਈ ਕਰ ਸਕਦੇ ਆ, ਤੇ ਦੈਟ ਵਿਲ ਬੀ ਈਜ਼ੀਅਰ ਹੈ ਨਾ। ਤੇ ਇਹਦੇ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਇੱਥੋਂ USCIS ਤੋਂ ਵੀ I-94 ਤੁਸੀਂ ਜਿਹੜਾ ਲੈ ਕੇ ਜਾਣਾ, ਉਹ ਲੈ ਲਿਆ ਮੈਂ ਪਹਿਲਾਂ, ਉਹ ਲੈ ਲਿਆ ਜੀ। ਉਹ ਕਹਿੰਦੇ ਕਿ ਦੂਸਰਾ ਇਹੀ ਕਿ ਦੂਜਾ ਅਪਲਾਈ ਕਰਨ ਵਾਸਤੇ ਤੁਸੀਂ ਦੁਬਾਰਾ ਕੰਟਰੀ ਆਊਟ ਕਰਕੇ ਦੁਬਾਰਾ ਵਾਪਸ ਆਓ। ਹਾਂਜੀ ਸੋ ਮੈਕਸੀਕੋ ਕੰਟਰੀ ਆਊਟ ਕਰੋ ਬੈਟਰ। ਤੇ ਉਹਦੇ ਵੀਜ਼ਾ ਨਹੀਂ ਚਾਹੀਦਾ ਮੈਕਸੀਕੋ ਨੂੰ? ਮੈਨੂੰ ਮੈਕਸੀਕੋ ਦਾ ਪਤਾ ਨਹੀਂ ਉਹਦਾ, ਪਰ ਉੱਥੇ ਤਾਂ ਲੋਕੀ ਜਿੰਨੇ ਕਿ ਜਾਂਦੇ ਦੇਖੇ ਕਿਸੇ ਪੁੱਛਿਆ ਤਾਂ ਹੈ ਨਹੀਂ, ਪਰ ਏਦਾਂ ਹੈ ਕਿ ਹੁਣ ਸਟੇਟਸ ਚੇਂਜ ਕਰਨ ਵਾਸਤੇ ਕੀ ਦੋਨੇ ਇਕੱਠੇ ਗ੍ਰੀਨ ਕਾਰਡ ਔਰ ਸਟੇਟਸ ਦੋਨੇ ਚੀਜ਼ਾਂ ਅਪਲਾਈ ਇਕੱਠੀਆਂ ਕਰ ਸਕਦਾ? ਜਿੱਦਾਂ ਕਿ ਮੈਂ ਗ੍ਰੀਨ ਕਾਰਡ ਮੈਂ ਵਿਆਹ ਥਰੂ ਲੈਣਾ ਚਾਹਣਾ ਕਿ ਨਾ ਕਿ ਅਸਾਈਲਮ ਥਰੂ। ਮੇਰਾ ਅਸਾਈਲਮ ਪਾਸ ਹੋਇਆ, ਪਰ ਮੈਂ ਬਾਅਦ ਸਟੇਟਸ ਦਾ ਅਸਾਈਲਮ ਦਾ ਆਲਰੇਡੀ ਆ ਗਿਆ ਤੁਹਾਡੇ ਕੋਲ, ਇੱਥੇ I-94 ਮਿਲ ਜਾਣਾ। ਵਿਆਹ ਵਾਸਤੇ ਤੁਹਾਨੂੰ ਰეკਮੈਂਡੇਸ਼ਨ ਹੈਗੀ ਕਿ ਤੁਸੀਂ ਐਗਜ਼ਿਟ ਕਰੋ, ਰਿਕੁਆਇਰਮੈਂਟ ਨਹੀਂ ਹੈਗੀ, ਪਰ ਰეკਮੈਂਡੇਸ਼ਨ ਹੈਗੀ ਕਿ ਤੁਸੀਂ ਐਗਜ਼ਿਟ ਕਰੋ ਤਾਂ ਕਿ ਕਲੀਨ ਕੰਮ ਹੋਵੇ। ਤੇ ਉਹਨੂੰ ਆ ਕੇ ਤੁਸੀਂ 485 ਜਿਹੜਾ ਆਪਣਾ ਫਾਈਲ ਕਰਦੇ ਆ, ਐਡਜਸਟਮੈਂਟ ਆਫ ਸਟੇਟਸ। ਓਕੇ ਠੀਕ ਹੈ ਜੀ, ਧੰਨਵਾਦ ਜੀ। ਦਵਿੰਦਰ ਸਿੰਘ ਜੀ। ਭਾਜੀ ਮੇਰੀ ਕਾਲ ਡ੍ਰੌਪ ਹੋ ਗਈ ਸੀਗੀ। ਹਾਂਜੀ
ਭਾਜੀ ਉਹ ਮੇਰੀ ਗੱਲ ਹੁੰਦੀ ਸੀ ਤੁਹਾਡੇ ਨਾਲ ਕਿ ਮੇਰੀ ਵਕੀਲ ਮੈਨੂੰ ਪੁਸ਼ ਕਰਦੀ ਹੈ ਪੀਡੀ ਲੈਣ ਨੂੰ ਜੀ। ਉਹ ਕਹਿੰਦੀ ਕਿ ਤੁਹਾਡੇ ਕੇਸ 'ਚ ਦਮ ਨਹੀਂ ਹੈਗਾ ਕਿ ਮੇ ਬੀ ਤੁਸੀਂ ਪੀਡੀ ਲੈ ਲਓ, ਲਾਈਫ ਟਾਈਮ ਲਈ ਵਰਕ ਪਰਮਿਟ ਲੈਂਦੇ ਰਹੋ। ਹਾਂਜੀ, ਥੱਲੇ ਅਸਾਈਲਮ ਆਫਿਸ 'ਚ ਜਾ ਕੇ ਲਾ ਸਕਦੇ ਹਾਂ ਕੇਸ ਤੁਸੀਂ ਉਸ ਤੋਂ ਬਾਅਦ। ਜਾਂ ਮੈਂ ਵਕੀਲ ਚੇਂਜ ਕਰ ਲਾਂ? ਨਹੀਂ, ਦਮ ਤਾਂ ਹੁਣ ਉਹਦਾ ਏਦਾਂ ਹੀ ਆ, ਮੈਂ ਕਿਹੜਾ ਹੁਣ ਆਪ ਦਮ ਪਾ ਲੈਣਾ ਵਿੱਚ। ਜਿਹੜਾ ਜਿੱਥੇ ਦੇ PR ਵਗੈਰਾ ਹੈਗੇ ਉਹ ਤਾਂ ਉੱਦਾਂ ਹੀ ਰਹਿਣਾ, ਤੁਸੀਂ ਕਰਨਾ ਕਰ ਲਓ ਤੁਸੀਂ, ਪਰ ਆਪਣਾ ਹਾਂਜੀ ਮਤਲਬ ਜੇ ਪੀਡੀ ਬੈਡ ਆਪਸ਼ਨ ਨਹੀਂ ਹੈਗੀ। ਮੈਨੂੰ ਨਹੀਂ ਪਤਾ ਹੁਣ ਲੋਕਾਂ ਦੀ ਆਪਣੀ ਆਪਣੀ ਸੋਚ ਆ ਕਿੱਦਾਂ, ਪਰ ਤੁਸੀਂ ਕਹੋਗੇ ਲੜਨਾ ਆਪਾਂ ਲੜ ਦਾਂਗੇ, ਪਰ ਆਪਾਂ ਵੀ ਹੁਣ ਕਈ ਜੇ ਬੜਾ ਮਾੜਾ ਵਿਟਨੈਸ ਹੋਵੇ ਜਾਂ ਕੇਸ ਵੀਕ ਹੋਵੇ ਆਪਾਂ ਵੀ ਰეკਮੈਂਡ ਕਰੀਦਾ ਕਿ ਲੈ ਲਓ, ਪਰ ਐਂਡ ਆਫ ਦਾ ਡੇ ਬੰਦੇ ਦੀ ਆਪਣੀ ਮਰਜ਼ੀ ਆ ਕਿ ਉਹਨੇ ਪੀਡੀ ਲੈਣੀ ਹੈ ਕਿ ਉਹਨੇ ਕੇਸ ਲੜਨਾ। ਤੇ ਇਦਾਂ ਹੀ ਸਰਕਾਰੀ ਵਕੀਲ ਦੀ ਮਰਜ਼ੀ ਹੈ, ਕਈ ਲੋਕ ਕੇਸ ਲੜਨਾ ਚਾਹੁੰਦੇ ਆ ਤੇ ਸਰਕਾਰੀ ਵਕੀਲ ਕਹਿੰਦਾ ਨਹੀਂ ਮੈਂ ਧੱਕੇ ਨਾਲ ਪੀਡੀ ਦੇਣੀ ਹੈ। ਓਕੇ, ਸਹੀ ਹੈ, ਠੀਕ ਹੈ, ਧੰਨਵਾਦ ਜੀ। ਓਕੇ, ਥੈਂਕ ਯੂ। ਲਖਵਿੰਦਰ ਸਿੰਘ ਜੀ। ਲਖਵਿੰਦਰ ਜੀ। ਹਾਂਜੀ ਭਾਜੀ, ਮੈਂ ਨਾ 2016 ਦੇ ਵਿੱਚ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਦੇ ਵਿੱਚ ਕੇਸ ਲਗਾਇਆ ਸੀਗਾ ਜੀ। ਤਾਂ ਲੇਕਿਨ ਮੈਂ ਆਪਣਾ ਘਰ ਬਾਏ ਕੀਤਾ ਜੀ ਇੰਡੀਆਨਾ ਦੇ ਵਿੱਚ। ਮੈਂ ਹਲੇ ਉੱਥੇ ਮੂਵ ਨਹੀਂ ਕੀਤਾ ਕਿਉਂਕਿ ਮੈਨੂੰ ਸੀਗਾ ਮੇਰਾ ਕੇਸ ਸ਼ਿਕਾਗੋ ਮੂਵ ਹੋ ਜਾਣਾ। ਤਾਂ ਕੇਸ ਮੇਰਾ ਇੱਥੇ ਸੈਨ ਫਰਾਂਸਿਸਕੋ ਹੈ ਤਾਂ ਕੁਝ ਬਣੀ ਨਹੀਂ ਜਾਂਦਾ ਜੀ। ਤਾਂ ਉੱਥੇ ਸ਼ਿਕਾਗੋ ਮੂਵ ਹੋਣਾ ਗੁੱਡ ਚੋਇਸ ਹੈਗੀ ਹੈ ਜਾਂ ਮੈਂ ਇੱਥੇ ਹੀ ਰਵਾਂ ਜੀ ਕੈਲੀਫੋਰਨੀਆ ਜੀ? ਇਹ ਤਾਂ ਭਾਜੀ ਹੁਣ ਜੱਜ ਤੇ ਡਿਪੈਂਡ ਕਰਦਾ। ਜੇ ਕੇਸ ਪਾਸ ਹੋ ਜਾਵੇ ਫਿਰ ਤਾਂ ਹਰ ਕਿਤੇ ਗੁੱਡ ਚੋਇਸ ਹੈ, ਜੇ ਕੇਸ ਡਿਨਾਈ ਹੋ ਜਾਵੇ ਹਰ ਕਿਤੇ ਬੈਡ ਚੋਇਸ ਹੈ। ਇਹਦੇ ਬਾਰੇ ਨਹੀਂ ਹੁਣ ਕੁਝ ਕਿਹਾ ਜਾ ਸਕਦਾ। ਸੈਨ ਫਰਾਂਸਿਸਕੋ ਦੀ ਗਾਰੰਟੀ ਹੈ ਕਿ ਤੁਹਾਡੀ ਤਰੀਕ ਅਗਲੇ 3 ਸਾਲ ਆ ਜਾਣੀ, 5 ਸਾਲ ਚ ਆਣੀ, ਕਦੋਂ ਆਣੀ। ਇਹ ਤਾਂ ਹੁਣ ਤੁਹਾਨੂੰ ਕਹਿ ਦਈਏ ਕਿ ਇੱਥੇ ਟਿਕੇ ਰਹੋ, ਤੁਸੀਂ ਕਹਿਣਾ ਮੈਂ ਇੱਥੇ ਰੈਂਟ ਦੇਈ ਜਾਂਦਾ, ਫਿਰ ਤੁਹਾਡਾ ਜੱਜ ਖੜੇ ਪੈਰ ਕਹਿ ਦੇਵੇ ਕਿ 3 ਸਾਲ ਬਾਅਦ ਆਈ ਵਾਪਸ, ਫਿਰ ਹਨਾ ਉਹ ਤਾਂ ਚੱਕਰ ਚੱਲਦਾ ਹੀ ਰਹਿੰਦਾ। ਹਾਂਜੀ, ਧੰਨਵਾਦ ਜੀ। ਮਨੀਸ਼ ਮਦਾਨ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਅਸਾਈਲਮ ਕੇਸ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਕੋਲੋਂ ਕਦੋਂ ਤੱਕ ਇੰਟਰਵਿਊ ਦੀ ਡੇਟ ਮਿਲ ਸਕਦੀ ਹੈ? ਕੇਸ 2023 ਦਾ ਆ। ਨਹੀਂ, ਇਹ ਤਾਂ ਅਜੇ ਨਵਾਂ ਹੀ ਆਇਆ ਬੰਦਾ, ਤਾਂ ਸਵਾਲ ਵੀ ਅਜੇ ਜਾਇਜ਼ ਨਹੀਂ ਬਣਦਾ। ਇਹ ਤਾਂ 10-10 ਸਾਲ ਦੇ ਲੋਕੀ ਅਜੇ ਵੇਟ ਕਰ ਰਹੇ। ਧੰਨਵਾਦ ਜੀ। ਤੇ ਸਾਡਾ ਟੈਲੀਫੋਨ ਨੰਬਰ ਆਪਾਂ ਅੱਧਾ ਘੰਟਾ ਹੋਰ ਕਾਲਸ ਲਵਾਂਗੇ ਜ਼ਰੂਰ, ਜੇ ਤੁਸੀਂ ਤੁਹਾਡੇ ਕੋਲ ਟਾਈਮ ਹੈਗਾ ਨਾ। ਜੀ ਬਿਲਕੁਲ ਬਿਲਕੁਲ, ਠੀਕ ਆ। ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਸਾਡੇ ਅਗਲੇ ਕਾਲਰ ਹੈਗੇ ਆ ਲਖਵਿੰਦਰ ਸਿੰਘ ਜੀ, ਸੌਰੀ ਲਖਵੀਰ ਜੀ। ਹਾਂਜੀ ਵੀਰ ਜੀ, ਮੇਰੀ ਕਾਲ ਡ੍ਰੌਪ ਹੋ ਗਈ ਸੀਗੀ ਜੀ, ਪਹਿਲਾਂ ਗੱਲ ਕਰ ਰਿਹਾ ਸੀਗਾ ਜੀ। ਹਾਂਜੀ ਹਾਂਜੀ ਵੀਰ ਜੀ, ਉਹ ਮੈਂ 2016 ਚ ਤੁਹਾਨੂੰ ਦੱਸਿਆ ਸੀਗਾ ਆਇਆ ਸੀ, ਅਸਾਈਲਮ ਲੱਗਿਆ ਤੇ ਮੈਂ ਇੱਧਰ ਮੈਰਿਜ ਵੀ ਕਰਵਾਈ ਹੋਈ ਆ I-130 ਨੂੰ। 19 ਮਹੀਨੇ ਹੋ ਗਏ ਲੱਗੇ ਨੂੰ। ਤੇ ਤੁਸੀਂ ਕਿਹਾ ਸੀਗਾ ਵੀ ਪੀਡੀ ਲੈ ਲਓ, ਤੇ ਮੈਂ ਉਹਦੇ ਸਵਾਲ ਪੁੱਛਿਆ, ਮੈਂ ਕਿਹਾ ਜੀ ਉਹਦੇ ਬੌਂਡ ਵਗੈਰਾ ਵਾਪਸ ਆ ਜਾਂਦਾ ਹੁੰਦਾ ਆਪਣਾ? ਹਾਂਜੀ ਹਾਂਜੀ ਆ ਜਾਂਦਾ, ਕਿਉਂਕਿ ਪ੍ਰੋਸੀਡਿੰਗ ਡਿਸਮਿਸ ਹੋ ਗਈਆਂ ਨਾ। ਅੱਛਾ ਜੀ, ਤੇ ਉਸ ਤੋਂ ਬਾਅਦ ਸਰ ਜਿਹੜਾ I-130 ਆ ਉਹਦੇ ਵਿੱਚ ਫਿਰ ਕੀ ਪ੍ਰੋਸੈਸ ਰਹੂਗਾ ਮੇਰਾ? ਨਹੀਂ, ਪ੍ਰੋਸੈਸ ਤਾਂ ਮੇਰਾ ਵੀ ਇਲੀਗਲ ਐਂਟਰੀ ਹੈ। ਹਾਂ, ਨਹੀਂ ਕੰਟਰੀ ਆਊਟ ਕਰਨੀ ਪੈਣੀ ਹੈ। ਜਿਹੜਾ ਇਲੀਗਲ ਬੰਦਾ ਨਾ ਉਹਨੂੰ ਬਾਹਰ ਜਾਣਾ ਪੈਂਦਾ ਵਿਆਹ ਵਾਲੇ ਕੇਸ ਤੇ ਵੇਵਰ ਵੂਵਰ ਲੈ ਕੇ ਜਾਣੇ ਆ। 601 ਵੇਵਰ 601A ਵੇਵਰ ਹੁੰਦਾ, ਉਹ ਲੈ ਕੇ ਜਾਣਾ। ਉਹਦੇ 'ਚ ਸਰ ਆਪਾਂ ਨੂੰ ਇੰਡੀਆ ਹੀ ਜਾਣਾ ਪੈਣਾ ਜਾਂ ਆਪਾਂ ਹੋਰ ਕੰਟਰੀ ਜਾ ਸਕਦੇ ਹਾਂ? ਨਹੀਂ, ਇੰਡੀਆ ਹੀ ਜਾਣਾ ਪੈਂਦਾ, ਕਿਉਂਕਿ ਜਿਹੜੇ ਦੂਜੇ ਦੇਸ਼ ਆ ਉਹ 'ਚ ਤੁਹਾਡਾ ਲੀਗਲ ਸਟੇਟਸ ਨਹੀਂ, ਕਿਸੇ ਨੇ ਵੜਨ ਨਹੀਂ ਦੇਣਾ ਪਹਿਲੀ ਗੱਲ, ਤੇ ਐਮਬੈਸੀ ਨੇ ਇੰਟਰਵਿਊ ਨਹੀਂ ਦੇਣੀ, ਨਾਲੇ ਹੋਰ ਵੀ ਪੁਲਿਸ ਕਲੀਅਰੈਂਸ ਵਗੈਰਾ ਚਾਹੀਦੀ ਹੁੰਦੀ ਹੈ। ਸੋ ਇੰਡੀਆ ਜਾ ਕੇ ਫਾਇਦਾ। ਉਹਦਾ ਕੋਈ ਪਤਾ ਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਉੱਥੇ ਇੰਡੀਆ ਦੇ ਵਿੱਚ? ਇੰਡੀਆ 'ਚ ਮਹੀਨਾ ਕੁ ਲੱਗ ਜਾਂਦਾ। ਧੰਨਵਾਦ ਜੀ। ਤੇ ਇੱਕ ਹੋਰ ਇੰਪੋਰਟੈਂਟ ਸਵਾਲ ਸੀਗਾ ਜੀ ਮੇਰਾ। ਹਾਂਜੀ ਜੀ, ਮੇਰੀ ਵਾਈਫ ਦੀ ਨਾ ਪਹਿਲੇ ਵਿਆਹ ਦੀ ਬੇਟੀ ਆ, ਤੇ ਮੈਂ ਉਹਨਾਂ ਨੂੰ ਆਪਣੇ ਨਾਂ ਤੇ ਕਿੱਦਾਂ ਕਰਵਾ ਸਕਦਾ ਆ? ਇਹਦਾ ਨਹੀਂ ਮੈਨੂੰ ਪਤਾ ਪ੍ਰੋਸੈਸ ਕੀ ਹੈ। ਕਾਉਂਟੀ ਟੂ ਕਾਉਂਟੀ ਸਟੈਪ ਚਾਈਲਡ ਦੀ ਕਿੰਨੇ ਸਾਲ ਦੀ ਕੁੜੀ ਹੈ? 11 ਸਾਲ ਦੀ ਹੈ ਜੀ। ਸਟੈਪ ਚਾਈਲਡ ਅਡਾਪਸ਼ਨ ਦੀ ਹੈ। ਤੁਸੀਂ ਅਜੇ ਤੁਸੀਂ ਪੰਗੇ 'ਚ ਨਾ ਪਾਓ। ਅੱਛਾ ਜੀ। ਹਾਂਜੀ, ਤੁਹਾਨੂੰ ਨਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਇਮੀਗ੍ਰੇਸ਼ਨ ਪਰਸਪੈਕਟਿਵ ਨਾ। ਤੇ ਉਹਦੀ ਹਾਂ, ਇਸ ਵੇਲੇ ਤੁਹਾਨੂੰ ਕਸਟਡੀ ਅਜ਼ਿਊਮ ਕਰਕੇ ਫਾਇਦਾ ਨਹੀਂ। ਤੁਸੀਂ ਆਪਣਾ ਪਹਿਲਾਂ ਪੈਰ ਪੂਰ ਲਾਓ ਇੱਥੇ। ਤੇ ਜੀ ਹੁਣ ਉਹ ਤਾਂ ਕਾਗਜ਼ ਦੀ ਫਾਰਮੈਲਿਟੀ ਆ, ਉਹ ਤਾਂ ਜਿਹੜੀ ਤੁਸੀਂ ਟੇਕ ਕੇਅਰ ਕਰਨੀ ਆ। ਐਕਚੁਅਲ ਲਾਈਫ 'ਚ ਤੁਹਾਨੂੰ ਕਿਹੜਾ ਕਿਸੇ ਨੇ ਰੋਕਣਾ ਇੱਥੇ, ਹੈ ਨਾ। ਜਿੱਦਾਂ ਭਾਵੇਂ ਪੇਪਰ ਜੋ ਵੀ ਬੋਲਦੇ ਆ, ਉਹ ਤਾਂ ਤੁਸੀਂ ਦੇਖੋ ਆਪਣਾ, ਜੇ ਤੁਹਾਡਾ ਪਿਆਰ ਆ ਕੁੜੀ ਦੇ ਨਾਲ ਤਾਂ ਇਟਸ ਆਲ ਗੁੱਡ, ਹੈ ਨਾ। ਕੋਈ ਲੀਗਲ ਫਾਰਮੈਲਿਟੀ ਦੇ ਵਿੱਚ ਅਜੇ ਨਾ ਪਿਓ ਆਪਣਾ ਕੋਈ ਵੀ ਕਸਟਡੀ ਉਹ ਰਿਕੁਆਇਰਮੈਂਟ ਦੀ। ਤੇ ਮੈਨੂੰ ਪਤਾ ਨਹੀਂ ਇਹਦੇ ਬਾਰੇ ਨਾ। ਲੋਕਲ ਜੇ ਜ਼ਿਆਦਾ ਤੁਹਾਨੂੰ ਇੰਟਰਸਟ ਆ ਤਾਂ ਲੋਕਲ ਸਟੇਟ ਦਾ, ਹਰੇਕ ਸਟੇਟ ਦਾ ਫੈਮਿਲੀ ਕੋਰਟ ਸਿਸਟਮ ਅਲੱਗ ਹੁੰਦੇ ਆ। ਤੁਹਾਨੂੰ ਲੋਕਲ ਵਕੀਲ ਤੋਂ ਜਾ ਕੇ ਪੁੱਛਣਾ ਪੈਣਾ ਕਿੱਦਾਂ ਕਰਨਾ। ਜੀ ਜੀ, ਧੰਨਵਾਦ ਜੀ। ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਭਾਈ ਮੇਰੀ ਨਾ ਇੱਕ ਬੇਨਤੀ ਹੈ, ਮੇਰਾ ਕੇਸ ਲੱਗਾ ਅਸਾਈਲਮ ਆਫਿਸ 'ਚ, ਮੈਂ ਪਿਛਲੇ ਸਾਲ ਆਇਆ ਸੀ ਜੀ। ਜੀ। ਤੇ ਭਾਈ ਮੈਂ ਐਕਚੁਅਲੀ ਕੰਮ ਕਰਦੇ ਹਾਂ ਪੋਰਟਲੈਂਡ, ਤੇ ਮੈਂ ਇੱਥੇ I-94 ਤੇ ਇਹ ਲੈ ਸਕਦਾ ਕਿਉਂਕਿ ਇੱਥੇ ਮੇਰਾ ਸੈੱਟ ਹੈ ਜੀ ਥੋੜਾ ਜਿਹਾ, ਤੇ ਅਸਾਈਲਮ ਆਫਿਸ 'ਚ ਕੇਸ ਨੂੰ ਕਹਿੰਦੇ ਟਾਈਮ ਕਾਫੀ ਲੱਗ ਜਾਂਦਾ ਜੀ। I-94 ਤੇ ਕੀ ਲੈ ਸਕਦੇ? ਸਰ ਜਿਹੜੀ ਲਾ ਲਓ ਸੈਲਰੀ ਜਿਹੜੀ ਪੇ ਉਹ ਮੈਂ I-94 ਤੇ ਸੌਰੀ 1099 ਤੇ ਜਿਹੜਾ ਹੁੰਦਾ ਜੀ ਉਹਦੇ ਤੇ। ਨਹੀਂ ਭਾਜੀ, ਵਰਕ ਪਰਮਿਟ ਤੁਸੀਂ ਅਪਲਾਈ ਕਰ ਸਕਦੇ ਆ ਆਪਣੇ 150 ਦਿਨ ਬਾਅਦ, ਉਹ 'ਚ ਕੀ ਪ੍ਰੋਬਲਮ? ਆਲਰੇਡੀ ਭਾਜੀ ਆ ਗਿਆ, ਸੌਰੀ ਮੇਰਾ ਆਲਰੇਡੀ ਵਰਕ ਪਰਮਿਟ ਆ ਗਿਆ, ਸਭ ਕੁਝ ਆ ਗਿਆ ਸਰ। ਮੈਂ ਇਹੀ ਪੁੱਛਣਾ ਸੀ ਵੀ ਜਿੱਦਾਂ ਕੇਸ ਮੇਰਾ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਲੱਗਾ, ਮੇਰਾ ਲਾ ਲਓ ਵੀ ਮੈਨੂੰ ਬਾਰਡਰ ਤੇ ਨਹੀਂ ਕੋਈ ਮਿਲਿਆ, ਉੱਥੇ ਕੇਸ ਹੁਣ ਮੈਂ ਕੰਮ ਕਰ ਰਿਹਾ। ਨਹੀਂ ਭਰਾਵਾ, ਫਰਾਡ ਹੋ ਜਾਣਾ। ਉਹ ਜਿੱਥੇ ਰਹਿੰਦੇ ਆ ਉੱਥੇ ਹੀ ਕਰਨਾ, ਝੂਠ ਥੋੜਾ ਨਾ ਬੋਲਣਾ। ਹੁਣ ਤੁਸੀਂ ਹੁਣ ਇਹ ਕਹਿ ਰਹੇ ਮੈਨੂੰ ਕਿ ਕੇਸ ਫਾਰਮ ਦੇ ਵਿੱਚ ਤੁਸੀਂ ਲਿਖਿਆ ਕਿ ਤੁਸੀਂ ਸੈਨ ਫਰਾਂਸਿਸਕੋ ਏਰੀਆ 'ਚ ਰਹਿੰਦੇ ਆ, ਝੂਠ ਲਿਖਿਆ, ਤੇ ਐਕਚੁਅਲ 'ਚ ਤੁਸੀਂ ਰਹਿੰਦੇ ਆ ਪੋਰਟਲੈਂਡ, ਤੇ ਉੱਥੇ ਤੁਸੀਂ ਪੇ ਲੈ ਸਕਦੇ ਆ 1099 ਤੇ। ਨਹੀਂ, ਇਹ ਫਰਾਡ ਦੇ ਵਿੱਚ ਆ। ਤੇ ਪੋਰਟਲੈਂਡ ਨੂੰ ਤਾਂ ਜਿੰਨੀ ਜਲਦੀ ਛੱਡ ਦੋ ਉਨਾ ਵਧੀਆ ਵਾ। ਇਹਨਾਂ ਦੇ ਕੋਡ ਬਹੁਤ ਮਾੜੇ ਆ ਉੱਥੋਂ ਦੀ, ਤੇ ਜਿੱਥੇ ਹੈਗੇ ਆ ਨਾ ਸੈਨ ਫਰਾਂਸਿਸਕੋ ਰਹਿੰਦੇ ਆ ਉੱਥੇ ਮੂਵ ਹੋਵੋ। ਜਿੱਦਾਂ ਭਾਈ ਮੇਰਾ ਥੱਲੇ ਕੇਸ ਲੱਗਾ, ਉਹਨੂੰ ਟਾਈਮ ਕਾਫੀ ਲੱਗ ਜਾਂਦਾ, ਤੇ ਉਹਦੇ ਵੀ ਇਫੈਕਟ ਪੈ ਸਕਦਾ ਇਹਦੇ ਤੇ, ਕਿਉਂਕਿ 2-4 ਸਾਲ ਇੱਥੇ ਲਾ ਕੇ ਫਿਰ ਮੈਂ ਉੱਧਰ ਮੂਵ ਹੋ ਜਾਂਦਾ ਜੀ। ਨਹੀਂ ਫਿਰ ਮੇਰੇ ਵੀਰ ਉੱਥੇ ਪੋਰਟਲੈਂਡ ਵਿੱਚ ਕੇਸ ਮੂਵ ਕਰਾਓ, ਐਡਰੈਸ ਅਪਡੇਟ ਕਰੋ। ਅੱਛਾ ਜੀ, ਉਹ ਤਾਂ ਮਤਲਬ ਉੱਥੇ ਹੀ ਜਾਣਾ ਵਾ। ਸਰ ਪੋਰਟਲੈਂਡ 'ਚੋਂ ਕੇਸ ਮੂਵ ਹੋ ਜਾਂਦੇ ਕਿ ਨਹੀਂ ਜੀ? 3-4 ਮੁੰਡੇ ਉਹਨਾਂ ਦੇ ਕੇਸ ਹੈ ਤੇ ਉਹ ਕਹਿੰਦੇ ਇੱਕ ਵਾਰ ਪੁੱਛ ਲਿਓ ਪਲੀਜ਼ ਜੀ। ਕੋਰਟ ਦੇ ਵਿੱਚ ਨਹੀਂ ਮੂਵ ਹੁੰਦੇ। ਕੋਰਟ 'ਚ ਨਹੀਂ ਮੂਵ ਹੁੰਦੇ ਜੀ, ਥੱਲੇ ਅਸਾਈਲਮ ਆਫਿਸ ਹੋ ਜਾਂਦੇ। ਪਰ ਭਾਜੀ ਤੁਹਾਡੇ ਕੋਲ ਚੋਇਸ ਹੀ ਨਹੀਂ, ਤੁਹਾਨੂੰ ਸੱਚ ਦੱਸਣਾ ਪੈਣਾ, ਝੂਠ ਤੁਹਾਨੂੰ ਦੱਸ ਦੋਗੇ। ਹੁਣ ਉੱਥੇ ਜਿਹੜੀ ਫਾਰਮ ਹੁੰਦੇ ਆ ਪੂਰਾ ਚ ਵਰਕ ਹਿਸਟਰੀ ਵਗੈਰਾ ਹੁੰਦੀ ਆ, ਤੁਸੀਂ ਭਾਵੇਂ 1099 ਹੋਵੇ ਜੋ ਵੀ ਹੈ, ਕੋਰਟ ਨਾਲ ਐਡਰੈਸ ਤੇ ਨਹੀਂ ਝੂਠ ਬੋਲਣਾ ਕਦੇ ਵੀ। ਨਹੀਂ ਠੀਕ, ਐਕਚੁਅਲੀ ਭਾਈ ਕਿ ਮੈਨੂੰ ਇਹ ਕਿ ਚਲੋ ਜਿੱਦਾਂ ਕਿਸੇ ਨੇ ਮਿਸਗਾਈਡ ਕਰਤਾ ਵੀ W2 ਤੇ ਨਾ ਲੈ, 1099 ਤੇ ਲੈ ਲਾ, ਤੇਰੇ ਕੇਸ ਨੂੰ 10 ਸਾਲ ਲੱਗ ਜਾਣੇ ਜੇ ਅਸਾਈਲਮ ਆਫਿਸ 'ਚ, ਉਹਨੇ ਚਿਰ ਨੂੰ 2-4 ਸਾਲ ਲਾ ਕੇ ਫਿਰ ਕੈਲੀਫੋਰਨੀਆ ਮੂਵ ਹੋ। ਭਾਜੀ 1099 ਜਦੋਂ ਤੁਸੀਂ ਟੈਕਸ ਫਾਈਲ ਕਰਨਾ, ਤੁਹਾਡੇ ਤੇ ਐਡਰੈਸ ਉੱਥੇ ਦਾ ਹੀ ਹੋਣਾ ਹੈ ਨਾ। ਸੋ ਇਹ ਮੈਂ ਭਾਜੀ ਐਕਚੁਅਲੀ ਕੀ ਹੈ, ਟੈਕਸ ਮੇਰਾ ਰਹਿੰਦਾ ਮੈਂ ਕੈਲੀਫੋਰਨੀਆ ਪੇ ਕਰਦਾ ਜੀ ਸਾਰਾ। ਨਹੀਂ ਭਾਜੀ, ਏਦਾਂ ਨਹੀਂ ਕਰ ਸਕਦੇ ਤੁਸੀਂ। 1099 ਵੀ ਇੰਪਲੋਇਰ ਇਸ਼ੂ ਕਰਦਾ ਵਾ, ਉਹਦੇ ਵਿੱਚ ਵੀ ਉਹਦੀ ਗਿਣਤੀ ਮਿੰਤੀ ਹੁੰਦੀ ਆ, ਉਹਦਾ ਇੰਪਲੋਇਰ ਦਾ ਟੈਕਸ ਆਈਡੀ ਨੰਬਰ ਵਗੈਰਾ ਹੁੰਦਾ। ਤੁਹਾਨੂੰ ਭਾਜੀ ਫਰਾਡ ਕਰਨ ਦੀ ਲੋੜ ਨਹੀਂ। ਨਾਲੇ ਏਦਾਂ ਵਾ, ਹਰੇਕ ਬੰਦਾ ਨਾ ਅੱਜ ਕੱਲ ਇੰਟਰਨੈਟ ਪੜ੍ਹ ਕੇ ਆਪਣੇ ਆਪ ਨੂੰ ਵਕੀਲ ਸਮਝਦਾ ਵਾ। ਨਹੀਂ ਬਿਲਕੁਲ ਸਹੀ ਗੱਲ ਹੈ। ਉਹ ਏਦਾਂ ਦਾ ਅੱਜ ਕੱਲ ਹਰੇਕ ਬੰਦਾ ਡਾਕਟਰ ਵਕੀਲ ਬਣਿਆ। ਇਹ ਦੱਸ ਦਿੰਦਾ, ਸਲਾਹ ਤਾਂ ਫ੍ਰੀ ਦੀ ਹੈ, ਜਿੰਨੇ ਮਰਜ਼ੀ ਦੇਣੀ ਜੇਬ ਚੋਂ ਕੱਢ ਕੇ। ਕੱਲ ਨੂੰ ਜਦੋਂ ਤੁਹਾਡਾ ਕੋਰਟ ਦੇ ਵਿੱਚ ਕੇਸ ਆਣਾ ਵਾ, ਉੱਥੇ ਕੀ ਤੁਸੀਂ ਸਹੁੰ ਖਾ ਕੇ ਤੁਸੀਂ ਕਹਿਣਾ, ਤੁਸੀਂ ਉਹਨਾਂ ਨੂੰ ਕੀ ਕਹੋਗੇ? ਮੈਂ ਤੁਹਾਨੂੰ ਸਿੱਧੇ ਸਵਾਲ ਪੁੱਛਿਆ ਕਿ ਕੰਮ ਕਿਹਦੇ ਲਈ ਕਰਦਾ, ਫੇਰ ਕੀ ਕਹੋਗੇ? ਜੀ ਬਿਲਕੁਲ। ਸੋ ਇੱਥੇ ਇਹ ਵੀ ਗੱਲ ਅੱਜ ਕੱਲ ਜੀ ਬੜਾ ਈਜ਼ੀ ਆ, ਇੰਟਰਨੈਟ ਦੇ ਨਾਲ ਸਰਚ ਹੋ ਜਾਂਦਾ ਕਿੱਥੇ ਤੁਸੀਂ ਰਹੇ ਆ, ਕਿੱਥੇ। ਇਹ ਬਹੁਤ ਈਜ਼ੀ ਆ, ਕੋਈ ਐਡਾ ਔਖਾ ਨਹੀਂ ਹੈ। ਤੇ ਉਹ ਜਿਹੜੇ ਹੁੰਦੇ ਆ ਗਵਰਨਮੈਂਟ ਦੇ ਵਕੀਲ, ਉਹ ਪਹਿਲਾਂ ਇਹੀ ਕੰਮ ਕਰਕੇ ਆਉਂਦੇ ਆ ਵੀ ਕਿੱਥੋਂ ਫੰਡ। ਤੁਸੀਂ ਯਕੀਨ ਮੰਨਿਓ, ਆਪਣੇ ਨਾ ਰੇਡੀਓ ਤੇ ਵੀ ਕਿੰਨੀ ਵਾਰੀ ਕਿਹਾ ਐਡਰੈਸ ਐਡਰੈਸ ਦਾ। ਹੁਣ ਲੋਕੀ ਕਈ ਵਾਰੀ ਕੀ ਹੈ ਕਿ ਕਿਸੇ ਨੇ ਸੱਜਣ ਮਿੱਤਰ ਦੀ ਗੱਲ ਸੁਣ ਲਈ, ਹਨਾ, ਮੈਂ ਰੀਅਲ ਤੁਹਾਨੂੰ ਦੱਸਦਾ ਪਿਆ, ਉਹਨੂੰ ਪੁੱਛਿਆ ਵੀ ਆ ਗਿਆ ਨਾ ਕਿ ਕੀ ਤੇਰਾ ਐਡਰੈਸ, ਕਹਿਣਾ ਨਹੀਂ ਇਹੀ ਆ, ਮੈਂ ਇੱਥੇ ਰਹਿਣਾ। ਪਹਿਲਾਂ ਤਾਂ ਜੀ ਸਰਕਾਰੀ ਵਕੀਲ ਚੱਲ ਵੀ ਕ੍ਰਾਸ ਸਟਰੀਟ ਦੱਸ ਕਿੱਦਾਂ, ਕਿਹੜੇ ਰੰਗ ਦਾ ਘਰ ਆ, ਕੌਣ ਕੌਣ ਇੱਥੇ ਰਹਿੰਦਾ, ਕਦੋਂ ਘਰ ਇਹ ਲਿਆ ਸੀਗਾ, ਕੀ ਆ, ਸਾਰੀ ਉਹ ਤਾਂ ਰੀਅਲਟਰ ਦੇ ਉੱਤੇ ਸਾਰੀ ਇਨਫੋਰਮੇਸ਼ਨ ਆਲਰੇਡੀ ਹੈਗੀ ਹੈ ਕਿ ਘਰ ਕਿਹਦਾ, ਕਿੰਨੇ ਜਾਣੇ ਆ, ਰੈਂਟ ਤੇ ਆ, ਨਹੀਂ ਰੈਂਟ ਤੇ ਆ। ਅੱਛਾ ਜੀ, ਉਸ ਤੋਂ ਬਾਅਦ ਨਾ ਆਪਣਾ ਕ੍ਰੈਡਿਟ ਕਾਰਡਾਂ ਤੇ ਆ ਗਿਆ ਕਿ ਕ੍ਰੈਡਿਟ ਕਾਰਡ ਆ ਇੱਥੇ ਕਿਉਂ ਅਪਲਾਈ ਕੀਤਾ, ਉੱਥੇ ਕਿਉਂ ਅਪਲਾਈ ਕੀਤਾ। ਤੇ ਉਹ ਬੰਦਾ ਹੁਣ ਏਦਾਂ ਦੇ ਜਾਲ 'ਚ ਜਦੋਂ ਫਸਦਾ ਕਿ ਇੱਕ ਚੀਜ਼ ਨੂੰ ਝੂਠ ਬੋਲੂਗੇ, ਦੂਜੀ ਨੂੰ ਬੋਲੂਗੇ, ਹਨਾ। ਤੇ ਕੰਮ ਕਿੱਥੇ ਕਰਦਾ, ਉਹ ਕਿੱਥੇ, ਕਈਆਂ ਦੇ ਤਾਂ ਜਵਾਕ ਇੰਡੀਆਨਾ ਪੜ੍ਹਨ ਦੇ ਆ, ਕੇਸ ਲਾਏ ਆ ਨਿਊਯਾਰਕ, ਹਨਾ। ਤੇ ਉਹ ਫਿਰ ਬੰਦਾ ਅੱਗੋਂ ਜੀ ਮੈਂ ਤਾਂ ਜੀ ਮਿਲਣ ਜਾਂਦਾ ਉਹਨੂੰ, ਮਹੀਨੇ 'ਚ ਇੱਕ ਵਾਰੀ ਮੈਂ ਮਿਲਣ ਜਾਂਦਾ, ਏਦਾਂ ਹਨਾ। ਕਹਿੰਦਾ ਤੂੰ ਲੌਂਗ ਹਾਲ ਦਾ ਤੂੰ ਡਰਾਈਵਰ ਆ, ਕਹਿੰਦਾ ਮੈਂ ਤੇਰੀ ਗੱਲ ਬਲੀਵ ਹੀ ਨਹੀਂ ਕਰ ਸਕਦਾ ਕਿ ਤੇਰੀ ਘਰ ਵਾਲੀ ਤੇ ਤੇਰੇ ਜਵਾਕ ਆ, ਜਾਂ ਤੂੰ ਘਰ ਲਿਆ ਹੋਇਆ ਉੱਥੇ ਤੇ ਤੂੰ ਆਪ ਰੈਂਟ ਤੇ ਰਹਿੰਦੇ ਆ। ਤੇ ਉਹ ਕਹਿੰਦਾ ਇਨਵੈਸਟਮੈਂਟ ਪ੍ਰਾਪਰਟੀ, ਉਹ ਕਹਿੰਦਾ ਹਿਸਾਬ ਕਿਤਾਬ ਦੱਸ, ਕਹਿੰਦਾ ਰੈਂਟ ਕਿੰਨਾ ਤੇਰਾ ਨਿਊਯਾਰਕ ਦਾ, ਤੇ ਉੱਥੋਂ ਕਿੰਨੇ ਪੈਸੇ ਆਉਂਦੇ ਆ, ਮੌਰਟਗੇਜ ਕਿੰਨੀ ਹੈ, ਕਹਿੰਦਾ ਤੇਰਾ ਤਾਂ ਮੈਥ ਹੀ ਨਹੀਂ ਕਹਿੰਦਾ ਐਡ ਹੁੰਦਾ। ਤੇ ਜਿਹੜਾ ਹੁਣ ਆਹ ਇਹਨੂੰ ਹੁਣ ਸੱਜਣ ਮਿੱਤਰ ਇਹਦਾ ਸਲਾਹ ਦਿੰਦੇ ਆ ਇਹਨੂੰ ਕਿ 1099 ਤੇ ਕਰ ਲੈ। ਪਹਿਲੀ ਗੱਲ ਤਾਂ ਜਿਹੜੀ ਅਸਾਈਲਮ ਦੀ ਉੱਤੇ ਵਰਕ ਹਿਸਟਰੀ ਪੁੱਛਦੇ ਹੋ 5 ਸਾਲ ਦੀ, ਉਹਦੇ ਵਿੱਚ ਬਕਾਇਦਾ ਇੰਪਲੋਇਰ ਦਾ ਜਿਹੜਾ ਨਾਂ ਜਾਂਦਾ ਹੈ ਨਾ। ਹੁਣ ਇਹ ਕਿਹੜਾ ਰਿਮੋਟ ਜੌਬ ਇਹਨੇ ਕਰਨੀ ਹੈ। ਤੇ ਦੂਸਰੀ ਗੱਲ ਇੱਦਾਂ ਕਿ ਸਟੇਟ ਦੇ ਨਾਲ ਟੈਕਸ ਫਰਾਡ, ਕਿ ਜਿਹੜੀ ਸਟੇਟ ਦੇ ਵਿੱਚ ਹੁਣ ਇਨਕਮ ਕੀਤੀ ਆ, ਤੇ ਉੱਥੇ ਉੱਥੇ ਟੈਕਸ ਫਰਾਡ ਨੇ ਕਹਿਣਾ ਸਾਡੇ ਪੈਸੇ ਕਿੱਥੇ ਆ। ਕੈਲੀਫੋਰਨੀਆ ਨੇ ਤਾਂ ਚਲੋ ਕਹਿਣਾ ਕੋਈ ਨਹੀਂ, ਟੈਕਸ ਉਹਨਾਂ ਨੂੰ ਜਿਹੜਾ ਆਉਂਦਾ ਟੈਕਸ ਨੂੰ ਤਾਂ ਨਹੀਂ ਕੋਈ ਮਨਾ ਕਰਦਾ, ਪਰ ਜਿਹਨਾਂ ਦਾ ਟੈਕਸ ਚੋਰੀ ਹੋਣਾ, ਜਿਹਨਾਂ ਨੂੰ ਪੈਸੇ ਨਹੀਂ ਦੇਣੇ, ਉਹਨਾਂ ਦੀ ਉਹ
ਸੋ ਉਹ ਜੱਜ ਕਹਿੰਦਾ ਕਿ ਕੇਸ ਕਹਿੰਦਾ ਪਾਸ ਹੋਣਾ ਸੀ, ਕਹਿੰਦਾ ਅਨਫੋਰਚੂਨੇਟ ਆ ਕਹਿੰਦਾ ਬੰਦਾ ਕਿ ਐਡਰੈਸ ਕਰਕੇ ਕਹਿੰਦਾ ਇਹਦਾ ਕੇਸ ਕਹਿੰਦਾ ਮੈਨੂੰ ਡਿਨਾਈ ਕਰਨ ਪੈ ਰਿਹਾ। ਦੇਖ ਲਓ ਇਹ ਰੀਅਲ ਟਾਈਮ ਆ, ਰੀਅਲ ਹਾਂਜੀ ਟਾਈਮ ਸਟੋਰੀ ਆ ਭਾਈ, ਧਿਆਨ ਨਾਲ ਸੁਣਿਆ ਕਰੋ ਯਾਰ। ਇਹਦਾ ਚਾਹੇ 1099 ਵੀ ਆ, ਉਹਦੇ ਉੱਤੇ ਵੀ ਐਡਰੈਸ ਹੋਣਾ ਜਦੋਂ ਤੁਹਾਨੂੰ 1099 ਇਸ਼ੂ ਹੋਣਾ ਆ ਕੰਪਨੀ ਦਾ। ਤੇ ਅਗਲੇ ਸਾਡੇ ਕਾਲਰ ਆ ਅਮਰਜੀਤ ਸਿੰਘ ਜੀ। ਇੱਕ ਚੀਜ਼ ਇਹਦੇ ਵਿੱਚ ਹੋਰ ਆ, ਆਪਾਂ ਦੇਖਦੇ ਹਾਂ ਕਿ ਕਈ ਵਾਰੀ ਨਾ ਕੀ ਆ ਕਿ ਸੱਜਣ ਮਿੱਤਰ ਯਾਰੀਆਂ ਵੀ ਸਿਚੁਏਸ਼ਨਲ ਹੁੰਦੀਆਂ ਵਾ। ਹੁਣ ਬੰਦਾ ਮੁੰਡਿਆਂ ਨਾਲ ਰਹਿੰਦਾ 10 ਜਣਿਆਂ ਨਾਲ, ਕਈਆਂ ਦੇ ਕੇਸ ਜਿੱਦਾਂ ਪਾਸ ਹੋਇਆ ਐਡਰੈਸ ਕੀਤਾ ਨਾ, ਉਹਦੇ ਵਿੱਚ ਵੀ ਜਿਹੜੇ ਹੈਗੇ ਆ ਆਪਣਾ ਸੱਜਣ ਮਿੱਤਰਾਂ ਨੇ ਐਫੀਡੈਵਿਟ ਲਾਏ ਹੋਏ ਸਰਕਾਰ ਦੇ ਨਾਲ ਕਿ ਇਹ ਝੂਠ ਬੋਲਦਾ, ਨਹੀਂ ਰਹਿੰਦਾ ਹੈਗਾ। ਆਪਸ 'ਚ ਜਿੱਦਾਂ ਲੜ ਲੁੜ ਪਏ, ਜਦੋਂ ਇੱਕ ਦਾ ਪਾਸ ਹੋ ਗਿਆ ਇੱਕ ਦਾ ਫੇਲ, ਜਾਂ 2-4 ਸਾਲ ਬਾਅਦ ਉਹ। ਸੋ ਇਦਾਂ ਦਾ ਕਿ ਤੁਹਾਡੇ ਜਿਹੜੇ ਇਦਾਂ ਦਾ ਆਪਣੀ ਜਿਹੜੇ ਜ਼ਿੰਦਗੀ ਦੇ ਉੱਤੇ ਕਿਸੇ ਹੋਰ ਨੂੰ ਇਜਾਜ਼ਤ ਦਓਗੇ, ਜਿੱਦਾਂ ਹੁਣ ਅੱਜ ਜਿਹੜਾ ਤੁਹਾਨੂੰ ਸਲਾਹ ਦੇ ਰਿਹਾ ਵਾ, ਕੱਲ ਨੂੰ ਉਹੀ ਘਰ ਦਾ ਭੇਤੀ ਫਿਰ ਲੰਕਾ ਜਿਹੜੀ ਢਾਂਦਾ ਹੁੰਦਾ, ਉਹ ਗਰਲਫ੍ਰੈਂਡਾਂ ਹੋ ਗਈਆਂ, ਆ ਕਜ਼ਨ ਹੋ ਗਏ ਜਿਹੜੇ, ਇਹ ਬਹੁਤ ਬੰਦੇ ਨੂੰ ਮਾਰਦੇ। ਐਫੀਡੈਵਿਟ ਐਡੇ ਵੱਡੇ ਵੱਡੇ ਲਿਖ ਕੇ ਗਵਾਹੀਆਂ ਜਿਹੜੀਆਂ, ਆਪਣਾ ਉੱਤੋਂ ਸਰਕਾਰੀ ਵਕੀਲ ਵੀ ਉਦਾਂ ਦੇ ਆ ਕਿ ਉਹ ਕਹਿੰਦੇ ਚੱਲ ਵੀ ਆ ਜਾ ਹੁਣ ਬੋਲ ਕਿੱਦਾਂ ਨਾ। ਆਪਣਾ ਬ੍ਰੇਕਅਪ ਬਰੂਕਅਪ ਜਦੋਂ ਹੁੰਦੇ ਆ ਸਾਰੇ, ਉਹ ਤਾਂ ਮਿੰਟ ਨਹੀਂ ਲਾਉਂਦੇ ਬੰਦੇ ਦਾ, ਉਹ ਕਿ 4 ਗੱਲਾਂ ਹੋਰ ਉੱਤੋਂ ਲਾ ਕੇ ਦੱਸਦੇ ਆ। ਸੋ ਇਦਾਂ ਕਿ ਜਿਹੜੀ ਚੀਜ਼ ਆ ਨਾ, ਡਾਕੂਮੈਂਟ ਜਿਹੜੇ ਉਰੇ ਹੈਗੇ ਆ, ਪੰਗਾ ਨਹੀਂ ਲੈਣਾ। ਇਹ ਅਮਰੀਕਾ, ਇਹਦੇ 'ਚ ਇਦਾਂ ਆ ਕਿ ਜਦੋਂ ਫੜ ਲਿਆ ਨਾ ਉਹਨਾਂ ਨੇ, ਪੂਰੀ ਡਿਟੇਲ ਤੱਕ ਜਾਂਦੇ ਆ, ਬਚਣਾ ਫਿਰ ਮੁਸ਼ਕਿਲ ਆ। ਫਿਰ ਪੂਰਾ ਇੰਤਜ਼ਾਮ ਕਰਕੇ ਜਿਹੜਾ ਲੈ ਕੇ ਆਉਂਦੇ ਆ। ਵਿਆਹ ਵਾਲੇ ਕੇਸ ਜਿਹੜੇ ਇਦਾਂ, ਤੁਹਾਨੂੰ ਮੈਂ ਕਈ ਵਾਰੀ ਗੱਲਾਂ ਦੱਸਣ ਬੈਠਾ ਨਾ ਕਿ ਉਦਾਂ ਹੀ ਕਿ ਤੁਸੀਂ ਕਹਿਣਾ ਇੱਥੇ ਕਾਮੇਡੀ ਸ਼ੋਅ ਬਣ ਜਾਣਾ। ਨਾਲੇ ਬੰਦਾ ਕਹਿੰਦਾ ਉਹਨੇ ਪਹਿਲਾਂ ਹੀ ਜਿੱਦਾਂ ਨਾ ਆਪਣਾ ਇੱਕ ਵਾਰੀ ਤਾਂ ਸੈਕਰਾਮੈਂਟੋ ਸੀਗਾ, ਮੈਨੂੰ ਪਤਾ ਨਹੀਂ ਪਿੱਛੇ ਨਾ ਕਿ ਇੰਟਰਵਿਊ ਆ ਵਿਆਹ ਦੀ, ਉਹਨੇ ਭਾਜੀ ਮੈਂ ਮਜ਼ਾਕ ਨਹੀਂ ਕਰਦਾ, ਉਹਨੇ ਹਰੇਕ ਐਂਗਲ ਤੋਂ ਕੈਮਰਾ ਲਾਇਆ ਜੀ, 5-6 ਕੈਮਰੇ ਹੋਣੇ ਵਕੀਲ ਦੇ ਉੱਤੇ ਵੀ। ਮੈਂ ਦੇਖਾਂ, ਮੈਂ ਕਿਹਾ ਯਾਰ ਇਹ ਤਾਂ ਫਿਲਮੀ ਸੀਨ। ਉਹ ਪੁੱਛੇ ਨੂੰ ਕੋ ਦੱਸ ਕੇ ਕੰਮ ਕਿੱਥੇ ਕੀਤਾ। ਅੱਛਾ ਜੀ। ਕਲਾਇੰਟ ਕਹੇ ਕਿ ਨਹੀਂ ਮੈਂ ਬਸ ਇੱਥੇ ਕੀਤਾ, ਉਹ ਕਹਿੰਦਾ ਕਦੀ ਸ਼ੈਵਰੋਨ ਤੇ ਵੀ ਕੀਤਾ, ਕਲਾਇੰਟ ਕਹੇ ਨਹੀਂ ਸ਼ੈਵਰੋਨ ਤੋਂ ਨਹੀਂ ਕੀਤਾ। ਕਹਿੰਦਾ ਆ ਦੇਖ, ਕਹਿੰਦਾ ਤੇਰਾ ਆ ਵਾਲਾ ਕਹਿੰਦਾ ਆਹ ਪ੍ਰਿੰਟ ਆਊਟ ਆ ਮੇਰੇ ਕੋਲ, ਆ ਦੇਖ ਕਹਿੰਦਾ ਤੇਰੀ ਫੋਟੋ ਵੀ ਆ। ਤੇ ਕਿਸੇ ਨੇ ਉਹ ਫਿਰ ਉਹ ਜੀ ਕਹਿੰਦਾ ਕਦੀ ਹੋਰ ਵੀ ਕਹਿੰਦਾ ਸਟੇਟ ਗਿਆ, ਕਹਿੰਦਾ ਨਹੀਂ। ਕਹਿੰਦਾ ਤੇਰਾ ਕਹਿੰਦਾ ਵਰਕ ਪਰਮਿਟ ਆ, ਕਹਿੰਦਾ ਇਹਦਾ ਜਦੋਂ ਤੂੰ ਇਮੀਗ੍ਰੇਸ਼ਨ ਤੇ ਫਾਈਲਿੰਗ ਕੀਤੀ ਸੀ, ਕਹਿੰਦਾ ਇਹਦਾ ਆਪਾਂ ਜਿਹੜਾ ਫੈਡੈਕਸ ਹੁੰਦਾ USPS ਦਾ ਲੇਬਲ ਹੁੰਦਾ ਵਾ ਜਿਹੜਾ, ਕਹਿੰਦਾ ਉਹ ਜਿਹੜਾ ਲੇਬਲ ਆ, ਕਹਿੰਦਾ ਉਹ ਨਿਊਯਾਰਕ ਤੋਂ ਆਇਆ ਸੀਗਾ। ਉਹਨਾਂ ਨੇ ਚਿੱਠੀ ਦੀ ਜਿਹੜੀ ਰਸੀਦ ਤੱਕ ਵੀ ਹੈ ਨਾ, ਉਹ ਵੀ ਸਿਸਟਮ 'ਚ ਆਪਣੇ ਜਿਹੜਾ ਸਾਂਭ ਕੇ ਰੱਖਦੇ ਆ। ਉਹ ਜੋਂ ਲੱਗਾ ਕਰਨ ਵੀ ਨਿਊਯਾਰਕ ਮੈਂ ਪੈਰਾਲੀਗਲ ਕੀਤਾ ਸੀ। ਕਹਿੰਦਾ ਅੱਛਾ, ਕਹਿੰਦਾ ਕਿਹੜਾ ਪੈਰਾਲੀਗਲ ਕੀਤਾ ਸੀ, ਮੈਨੂੰ ਨਾਮ ਨਹੀਂ ਯਾਦ ਹੁਣ। ਅੱਛਾ ਜੀ। ਉਹਨੂੰ ਪੂਰਾ ਰਿਕਾਰਡ ਜਿਹੜਾ ਕਰਕੇ ਉਹ ਨਾ, ਤੇ ਕਾਫੀ ਜਿਹੜਾ ਨਾ ਕੰਮ ਸੀਰੀਅਸ ਜਿਹੜਾ ਹੋ ਜਾਂਦਾ। ਆਪਣਾ ਜਿਹੜੇ ਰੈਕੋਰਡ ਰੁਕੜ ਆ, ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਨਾਲ। ਤੇ ਹੁਣ ਜੇ ਕੰਮ ਤੁਸੀਂ ਪੋਰਟਲੈਂਡ ਕਰਨਾ, ਕੇਸ ਆਪਣਾ ਪੋਰਟਲੈਂਡ ਜਿਹੜਾ ਮੂਵ ਕਰੋ, ਹਨਾ। ਤੇ ਹੁਣ ਜਿੱਦਾਂ ਦੇਖੋ, ਮੈਂ ਕਿਹਾ ਸਾਰੇ ਸੁਣਦੇ, ਨੈਸ਼ਨਲ ਰੇਡੀਓ ਆ ਬੰਦਾ, ਮੈਂ ਕਿਹਾ ਤੁਸੀਂ ਆਪਣੇ ਲਾਇਰ ਨੂੰ, ਕਈ ਵਾਰੀ ਲੋਕੀ ਕਹਿੰਦੇ ਲਾਇਰ ਏਦਾਂ ਦਾ, ਤੁਸੀਂ ਸੋਚੋ ਕਿ ਜੇ ਬੰਦੇ ਹੁਣ, ਮੈਂ ਕਿਹਾ ਇੰਨੀ ਡਾਇਰੈਕਟਲੀ ਆਪਣਾ ਰੇਡੀਓ ਤੇ ਨੈਸ਼ਨਲ ਤੇ ਹੀ ਆਪਣਾ ਬੰਦਾ ਸਿੱਧਾ ਹੀ ਕਹੀ ਜਾ ਰਿਹਾ ਕਿ ਮੈਂ ਫਰਾਡ ਕਰਨਾ ਵਾ। ਮੈਂ ਕਿਹਾ ਤੁਸੀਂ ਸੋਚੋ ਕਿ ਵਕੀਲ ਦਾ ਆਫਿਸ ਦਾ ਤੁਸੀਂ ਦੇਖ ਲਓ ਕਿੱਡਾ ਔਖਾ। ਬੰਦਾ ਕਹਿੰਦਾ ਕਿ ਨਹੀਂ ਏਦਾਂ ਨਹੀਂ ਕਰਨਾ, ਤੇ ਉਹਨੇ ਕਹਿਣਾ ਕਿ ਨਹੀਂ ਯਾਰ ਇਹ ਵਕੀਲ ਮਾੜਾ ਨਹੀਂ, ਇਹ ਰੂਡ ਬੋਲਦਾ ਮੇਰੇ ਨਾਲ, ਇਹ ਏਦਾਂ ਇਹ ਉਦਾਂ। ਨਾਲੇ ਵੀ ਤੁਸੀਂ ਬੋਲ ਕੇ ਗਏ ਆ ਵੀ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ, ਕਈ ਵਾਰ ਲੱਗਦੀ ਹੁੰਦੀ ਕੋਈ ਪਿੰਡੋਂ ਹੀ, ਉਹਨੂੰ ਪਤਾ ਲੱਗ ਜਾਣਾ ਵੀ ਬੰਦਾ ਕੀ ਕਰਦਾ। ਤੁਸੀਂ ਦੱਸ ਕੇ ਹਟੇ ਆ ਵੀ ਕਿੱਦਾਂ ਕੰਪਲੇਨ ਕਰ ਦਿੰਦੇ ਆ। ਭਰਾਵੋ ਗਲਤ ਕੰਮ ਨਾ ਹੀ ਕਰੋ। ਇੱਕ ਹੋਰ ਆਨਲਾਈਨ ਕੁਐਸਚਨ ਪੁੱਛਿਆ ਗਿਆ ਨੇ, ਕਹਿੰਦਾ ਕੇਸ ਪਾਸ ਤੋਂ ਹੋਣ ਤੋਂ ਬਾਅਦ ਐਡਰੈਸ ਮੂਵ ਕਰਾ ਸਕਦੇ ਆ ਕਿ ਨਹੀਂ। ਸਟਾਫ ਭਾਜੀ ਕਈ ਵਾਰੀ ਨਾ ਹੱਸਦਾ ਇਸ ਗੱਲ ਤੋਂ। ਉਹ ਕਹਿੰਦਾ ਦੇਖੀ ਹੁਣ ਬੰਦੇ ਦਾ ਕੇਸ ਪਾਸ ਹੋਣਾ ਕਿ ਟਾਈਮ ਦੇਖੀਗਾ ਕਿੰਨੀ ਦੇਰ ਬਾਅਦ ਇਹਨੇ, ਹੁਣ ਕਿਉਂਕਿ ਗ੍ਰੀਨ ਕਾਰਡ ਹੁਣ ਰਾਈਟ ਵੇ ਫਾਈਲ ਕਰ ਸਕਦੇ ਆ, ਪਹਿਲਾਂ ਤਾਂ ਸਾਲ ਦੀ ਵੇਟ ਸੀਗੀ, ਕਿੰਨੀ ਦੇਰ ਬਾਅਦ ਇਹਨੇ ਇੰਡੀਆਨਾ ਮੂਵ ਹੋਣਾ, ਕਿੰਨੀ ਦੇਰ ਬਾਅਦ ਇਹਦਾ ਐਡਰੈਸ ਚੇਂਜ ਹੁੰਦਾ ਰਾਈਟ ਵੇ। ਸੋ ਉਹਨਾਂ ਨੇ ਹੁਣ ਇਮੀਗ੍ਰੇਸ਼ਨ ਨੇ ਇਦਾਂ ਆ ਕਿ ਜੇ ਤਾਂ ਉਹ ਦੇਖਣ ਕਿ ਯਾਰ ਇਹ ਹੈ ਕੀ ਹੈਗਾ ਪੰਜਾਬੀ ਕੇਸਾਂ ਦੇ ਵਿੱਚ, ਜਦੋਂ ਕੇਸ ਪਾਸ ਹੁੰਦੇ ਆ ਪਹਿਲਾਂ ਬੰਦਾ 8 ਸਾਲ 7 ਸਾਲ ਇੱਕੋ ਐਡਰੈਸ ਤੇ ਰਹਿੰਦਾ, ਜਦੋਂ ਕੇਸ ਪਾਸ ਹੋ ਜਾਂਦਾ ਫਿਰ ਉਹ ਨਾਲ ਹੀ ਮੂਵ ਹੋ ਜਾਂਦਾ ਅਗਲੇ ਦਿਨ ਇੰਡੀਆਨਾ, ਕਿ ਕੇਸ ਦੀ ਵੇਟ ਕਰਦਾ ਹੈਗਾ। ਸੋ ਸਾਰਿਆਂ ਦੇ ਜਿਹੜੇ ਕੇਸ ਪਾਸ ਹੋਣ ਤੋਂ ਬਾਅਦ ਨਾਲ ਹੀ ਐਡਰੈਸ ਚੇਂਜ ਹੁੰਦੇ ਆ। ਉਹ ਵੀ ਸ਼ੱਕ ਇੱਕ ਪੈਂਦਾ ਕਿ ਵਾਕਈ ਇਹ ਵਾਲੇ ਐਡਰੈਸ ਤੇ ਰਹਿੰਦੇ ਵੀ ਸੀਗੇ ਕਿ ਇਹਨਾਂ ਨੇ ਝੂਠ ਬੋਲ ਕੇ ਜੁਰਿਸਡਿਕਸ਼ਨ ਜਿਹੜਾ ਲਿਆ ਵਾ। ਕਿਉਂਕਿ ਟਾਈਮਿੰਗ ਕਿੱਦਾਂ ਹੁਣ 7-8 ਸਾਲ ਬੰਦਾ ਰਿਹਾ, ਉਹਦੀ ਸਾਰੇ ਕਾਰਡ ਕੂਡ ਉਹ ਚੱਲਦੇ ਆ, ਰਾਤੋਂ ਰਾਤ ਹੀ ਬੰਦੇ ਦਾ ਹੁਣ ਗ੍ਰੀਨ ਕਾਰਡ ਕਰਨ ਦਾ ਟਾਈਮ ਆ ਗਿਆ। ਉਹ ਕਹਿੰਦਾ ਕਿ ਹੁਣ ਮੈਂ ਐਡਰੈਸ ਆਪਣਾ ਜਿਹੜਾ ਚੇਂਜ ਕਰ ਲੈਣਾ। ਸੋ ਇਦਾਂ ਇਹ ਕੀ ਹੈ ਕਿ ਇਹ ਇਕੱਲੇ ਇੱਕ ਬੰਦੇ ਤੇ ਨਹੀਂ, ਉਹ ਜਦੋਂ ਕੀ ਦੇਖਦੇ ਆ, ਉਹ ਦੇਖਦੇ ਆ ਟ੍ਰੈਂਡ, ਕਿ ਇਹ ਜਿਹੜੀ ਕਮਿਊਨਿਟੀ ਆ ਦਾ ਟ੍ਰੈਂਡ ਕੀ ਹੈਗਾ। ਉਹ ਜਦੋਂ ਸਾਰਿਆਂ ਦਾ ਹੀ ਟ੍ਰੈਂਡ ਇਹ ਹੁੰਦਾ ਕਿ ਇਹ, ਫਿਰ ਉਹ ਸਮਝਦੇ ਆ ਕਿ ਇਹ ਔਖਾ ਐਡਰੈਸ ਜਿਹੜਾ ਨਾ ਅਵੋਇਡ ਕਰਨਾ ਚਾਹੁੰਦੇ ਆ। ਸੋ ਫਿਰ ਜਿੱਦਾਂ ਕਈ ਵਾਰੀ ਦੱਸਿਆ ਕਿ ਉਹ ਕੈਮਰੇ ਕੁਮਰੇ ਲਵਾਏ ਸੀ ਜਿਹੜੇ,
ਉਹ ਫਿਰ ਇਦਾਂ ਜਦੋਂ ਚੱਲ ਜਾਂਦੇ ਉੱਥੇ ਐਡਰੈਸ ਕੇ ਚੱਲ ਜਾ ਕੇ ਦੇਖ ਕੇ ਆਈਏ ਕਿ ਆਹ ਵਾਲੇ ਐਡਰੈਸ ਤੇ ਕੌਣ ਰਹਿੰਦਾ ਹੈਗਾ। ਹੁਣ ਮੰਨ ਲਓ ਉਹ ਵਾਲੇ ਐਡਰੈਸ ਤੇ ਚੱਲ ਗਏ, ਉਹਨਾਂ ਨੇ ਇਨਵੈਸਟ ਸਾਰਿਆਂ ਦੀ ਤਾਂ ਉਹਨਾਂ ਨੇ ਕਰਨੀ, ਮੰਨ ਲਓ 1000 ਚ ਉਹਨਾਂ ਨੇ ਇੱਕ ਕੇਸ ਵੀ ਇਨਵੈਸਟੀਗੇਟ ਕਰਨਾ, ਉਹਨਾਂ ਨੇ ਉਹ ਵਾਲੇ ਐਡਰੈਸ ਤੇ ਚੱਲ ਜਾਣਾ, ਉੱਥੇ ਰਹਿੰਦੇ ਹੋਣੇ ਮੁੰਡੇ ਸੁਧਾਰਨ ਦੇ ਜੀ। ਉਹ ਤਾਂ ਜਦੋਂ ਉਹਨਾਂ ਨੇ ਪੁਲਿਸ ਦੀ ਵਰਦੀ ਦੇਖੀ, ਉਹ ਤਾਂ ਗਾਣੇ ਗੂਣੇ ਸੁਣ ਕੇ ਤਾਂ ਜਿਹੜਾ ਮਰਜ਼ੀ ਪੰਪ ਲਈ ਜਾਂਦਾ। ਉਹ ਤਾਂ ਜਦੋਂ ਬੈਜ ਵਾਲਾ ਆਫੀਸਰ ਜਦੋਂ ਗਿਆ ਨਾ, ਉਹ ਤਾਂ ਜਨਤਾ ਦੀਆਂ ਲੱਤਾਂ ਕੰਬਦੀਆਂ ਉਦੋਂ। ਬਿਲਕੁਲ ਉਦੋਂ ਥੋੜਾ ਸੱਜਣ ਮਿੱਤਰ ਯਾਰ ਦੋਸਤ ਆਣਾ, ਉਹ ਤਾਂ ਨਾ ਜੀ ਇਹ ਤਾਂ ਰਿਹਾ ਹੀ ਨਹੀਂ ਕਦੀ ਬੰਦਾ ਇੱਥੇ। ਉਹ ਬੰਦਾ ਸਾਨੂੰ ਐਫੀਡੇਵਿਟ ਦਿਖਾਵੇ ਕਿ ਕਹਿੰਦਾ ਆਦੇ, ਕਹਿੰਦਾ ਇਹਨੂੰ ਜਾਣਦਾ, ਕਹਿੰਦਾ ਆਹੋ ਮੇਰਾ ਦੋਸਤ ਆ, ਕਹਿੰਦਾ ਤੇਰੇ ਦੋਸਤ ਨੇ ਐਫੀਡੇਵਿਟ ਦਿੱਤਾ। ਉਹ ਬਾਹਰ ਆ ਕੇ ਮੈਨੂੰ ਕਹਿੰਦਾ ਭਾਜੀ ਯਾਰ ਹੈਰਾਨ ਆ, ਕਹਿੰਦਾ ਯਾਰ ਸਾਡੇ ਨਾਲ ਉੱਠਦਾ ਬੈਠਦਾ, ਮੈਨੂੰ ਤਾਂ ਕਹਿੰਦਾ ਇਹਨੇ ਦੱਸਿਆ ਤੱਕ ਨਹੀਂ ਕਿ ਇਦਾਂ ਦਾ ਐਫੀਡੇਵਿਟ ਦਿੱਤਾ। ਮੈਂ ਕਿਹਾ ਦੱਸਣਾ ਅਗਲੇ ਨੇ ਕਿਉਂ ਆ, ਮੈਂ ਕਿਹਾ ਅਗਲੇ ਨੂੰ ਆਪਣੀ ਜਾਨ ਦਾ ਫਿਕਰ। ਸੋ ਇਦਾਂ ਹੈ ਕਿ ਇਹ ਯਾਰੀਆਂ ਦੋਸਤੀਆਂ ਸਾਰੀਆਂ ਕਨਵੀਨੀਅੰਸ ਦੀਆਂ ਜਿਹੜੀਆਂ ਹੁੰਦੀਆਂ ਵਾ, ਪੰਗਾ ਨਾ ਦੇ ਵਿੱਚ ਲਿਓ। ਇਹ ਦੇਖਿਆ ਜਦੋਂ ਉਦੋਂ ਨਾ ਤਾਂ ਬੰਦਾ ਕਹਿੰਦਾ ਯਾਰ ਇਹ ਤਾਂ ਕਹਿੰਦਾ ਪਿਛਲੇ ਹਫਤੇ ਕਹਿੰਦਾ ਸਾਡੇ ਨਾਲ ਉੱਠਦਾ ਬੈਠਦਾ, ਕਹਿੰਦਾ ਰੋਟੀ ਖਾਂਦਾ ਹੈਗਾ, ਉਹਨੇ ਵਿੱਚ ਐਫੀਡੇਵਿਟ ਲਾਇਆ ਹੋਇਆ। ਫਿਰ ਉਹਨੇ ਉਹਨੂੰ ਪੁੱਛਿਆ ਹੈ ਨਾ ਜੋ ਵੀ ਤੂੰ ਮੈਂ ਉਹਨਾਂ ਦੀ ਹੋਈ, ਕਹਿੰਦਾ ਲੈ, ਕਹਿੰਦਾ ਮੈਨੂੰ ਤਾਂ ਉਹਨੇ ਸਹੁੰ ਖਲਾਈ ਸੀਗੀ ਅਫਸਰ ਨੇ ਕਿ ਕਹਿੰਦਾ ਤੂੰ ਕੁਝ ਕਹਿਣਾ ਨਹੀਂ, ਕਹਿੰਦਾ ਮੇਰੇ ਕੋਲ ਚੋਇਸ ਨਹੀਂ ਸੀ, ਕਹਿੰਦਾ ਮੈਂ ਵੀ ਆਪਣਾ ਦੇਖਣਾ ਹੁੰਦਾ ਵਾ ਜੀ। ਅਗਲੇ ਸਾਡੇ ਕਾਲਰ ਆ ਗੁਰਪ੍ਰੀਤ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਮੇਰੀ ਨਾ ਪਹਿਲਾਂ ਕਾਲ ਡ੍ਰੌਪ ਹੋ ਗਈ ਸੀ ਜੀ। ਮੇਰਾ ਕੁਐਸਚਨ ਇਹੀ ਸੀਗਾ ਜੀ ਵੀ ਜਿੱਦਾਂ ਮੇਰੇ ਨਾ ਵਕੀਲ ਨੇ ਮੈਨੂੰ ਸਲਾਹ ਦਿੱਤੀ ਸੀ ਵੀ ਤੂੰ ਐਡਮਿਨ ਕਲੋਜ਼ ਕਰਾ ਲਾ ਕੇਸ, ਮੇਰਾ ਜੱਜ ਨੇ ਡਿਸਮਿਸ ਕਰਤਾ ਸੀ, ਤੇ ਉਹ ਐਡਮਿਨ ਕਲੋਜ਼ ਦੀ ਜੇ ਹੁਣ ਆਪਾਂ ਆਪਦੀ ਫਾਈਲ ਰਿਕੁਐਸਟ ਵਾਪਸ ਲੈਣੀ ਆ, ਉਹ ਮੈਂ ਖੁਦ ਲੈ ਸਕਦਾ ਜਾਂ ਵਕੀਲ ਦੇ ਥਰੂ ਹੀ ਲੈਣੀ ਪਊਗੀ? ਨਹੀਂ, ਜੇ ਜੱਜ ਨੇ ਡਿਸਮਿਸ ਕਰਤਾ ਕੇਸ ਤਾਂ ਕੇਸ ਡਿਸਮਿਸ ਕਰਤਾ ਕਿ ਰਿਕੁਐਸਟ ਡਿਸਮਿਸ ਕਰਤੀ? ਨਹੀਂ, ਜੱਜ ਨੇ ਪਹਿਲਾਂ ਕੇਸ ਡਿਸਮਿਸ ਕਰਤਾ ਸੀਗਾ ਜੀ। ਮੇਰੀ ਵਾਈਫ US ਸਿਟੀਜ਼ਨ ਆ, ਮੇਰੀ ਪਟੀਸ਼ਨ I-30 ਲਾਈ ਹੋਈ ਹੈ, ਜੇ ਅਪਰੂਵ ਨਹੀਂ ਹੋਈ, ਪਰ ਤੇ ਇਹ ਕਹਿੰਦੇ ਸੀ ਵੀ ਤੇਰਾ ਐਡਮਿਨ ਕਲੋਜ਼ ਕਰ ਦਿੰਦੇ ਆ, ਵੀ ਕੋਰਟ 'ਚ ਕੇਸ ਪਿਆ ਰਹੂਗਾ, ਤੇਰਾ ਵਰਕ ਪਰਮਿਟ ਆਈ ਜਾਊਗਾ ਜੀ। ਤੇ ਮੈਂ ਹੁਣ ਤੁਸੀਂ ਮੈਨੂੰ ਕਿਹਾ ਸੀ ਵੀ ਥੱਲੇ USCIS ਆਫਿਸ ਚਲਾ ਲਓ, ਡਿਸਮਿਸ ਹੀ ਰਹਿਣ ਦਿਓ ਕੇਸ। ਸੋ ਮੈਂ ਆਪਦੀ ਅਪੀਲ ਜੇ ਵਾਪਸ ਲੈਣੀ ਹੈ, ਵਿਡਰੋਲ ਕਰਾਉਣੀ ਆ, BIA ਦੀ ਕਲੋਜ਼ ਵਾਸਤੇ ਕੀਤੀ ਸੀ। ਨਹੀਂ, ਐਡਮਿਨ ਕਲੋਜ਼ ਵਾਸਤੇ ਕੀਤੀ ਸੀ ਉਹਨਾਂ ਨੇ, ਵੀ ਜਿਹੜਾ ਮੇਰਾ ਕੇਸ ਜੱਜ ਨੇ ਕੀ ਸੀਗੀ, ਮੋਸ਼ਨ ਟੂ ਰੀਓਪਨ ਪਾਈ ਸੀਗੀ ਕਿ BIA ਦੇ ਵਿੱਚ ਅਪੀਲ ਕੀਤੀ ਸੀ? ਨਹੀਂ, ਮੋਸ਼ਨ ਟੂ ਰੀਓਪਨ ਪਾਈ ਸੀਗੀ ਵੀ ਜਿਹੜਾ ਕੇਸ ਵਿਡਰਾ ਕਰ ਲਓ ਉੱਥੋਂ ਦੀ ਕੋਰਟ ਤੋਂ। ਵਕੀਲ ਨੂੰ ਪਤਾ, ਵਕੀਲ ਹੀ ਕਰ ਸਕਦਾ, ਤੁਹਾਡੇ ਕੋਲ ਤਾਂ ਨਹੀਂ ਕਰ ਹੋਣਾ ਉਹ ਤਾਂ ਹੁਣ। ਠੀਕ ਹੈ ਜੀ। ਆਈਆਂ ਤਾਂ ਤੁਸੀਂ ਪੁੱਛਦੇ ਪਏ, ਤੁਹਾਨੂੰ ਪਤਾ ਨਹੀਂ ਕਿੱਦਾਂ, ਇਹ ਤਾਂ ਕਿੱਥੇ ਕੋਰਟ 'ਚ ਫਾਈਲਾਂ ਕਰੋਗੇ, ਇਹ ਵਕੀਲ ਦੇ ਥਰੂ ਕੰਮ ਕਰਾਓ ਤੁਸੀਂ ਆਪਣਾ। ਇਹ ਕਿੰਨੇ ਕੁ ਦਿਨਾਂ 'ਚ ਵਿਡਰੋਲ ਹੋ ਜਾਂਦੀ ਹੈ ਜੀ? 60 ਦਿਨਾਂ 'ਚ ਤਕਰੀਬਨ ਉਹ ਜਿਹੜਾ ਫੈਸਲਾ ਕਰ ਦਿੰਦੇ ਉਹਨਾਂ ਨੂੰ। ਕੋਈ ਨਹੀਂ, ਉਹਨਾਂ ਨੇ ਤੁਸੀਂ ਵਿਡਰੋਲ ਕਰਤੀ, ਦੇ ਆਰ ਗੁੱਡ, ਉਹ ਤਾਂ ਵੈਸੇ ਹੀ ਨਹੀਂ ਕੰਮ ਕਰਕੇ ਰਾਜੀ। ਉਹ ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਮੈਂ ਥੱਲੇ USCIS ਕੇਸ ਨਾਲ ਦੀ ਨਾਲ ਫਾਈਲ ਕਰ ਸਕਦਾ ਜੀ? ਕੇਸ ਤੁਸੀਂ ਹੁਣੇ ਫਾਈਲ ਕਰੋ, ਕੇਸ ਡਿਸਮਿਸ ਹੀ ਹੈ ਤੁਹਾਡਾ, ਹੁਣੇ ਫਾਈਲ ਕਰੋ ਤੁਸੀਂ। ਓਕੇ, ਠੀਕ ਹੈ ਜੀ, ਥੈਂਕ ਯੂ। ਧੰਨਵਾਦ ਜੀ। ਸ਼ਿਵਦੇਵ ਸਿੰਘ ਹੁਣੀ ਕਹਿੰਦੇ ਸਾਡਾ ਮੇਰਾ ਫੋਨ ਨਹੀਂ ਲੱਗ ਰਿਹਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਜਦੋਂ ਸਾਡਾ ਸ਼ੋਅ ਸ਼ੁਰੂ ਹੁੰਦਾ ਉਹ ਤੋਂ 50 ਮਿੰਟ ਪਹਿਲਾਂ ਜਿਹੜੀਆਂ ਕਾਲਸ ਆ ਸਾਡੇ 10 ਲਾਈਨਸ ਹੁੰਦੀਆਂ, ਉਹ ਪੂਰੀਆਂ ਬੁੱਕ ਹੋ ਜਾਂਦੀਆਂ। ਜਿੱਦਾਂ ਡਰੋਪ ਹੁੰਦੀ ਆ ਉੱਦਾਂ ਫਿਰ ਕਾਲ ਹੋਰ ਆਉਂਦੀ ਹੈਗੀ ਆ। ਤੇ ਤੁਸੀਂ ਕੁਐਸਚਨ ਆਪਣਾ ਜਿਹੜਾ ਆ ਕਮੈਂਟ ਕਰ ਦਿਓ ਉੱਤੇ ਸੋਸ਼ਲ ਮੀਡੀਆ ਤੇ, ਆਪਾਂ ਉਹਦਾ ਵੀ ਆਨਸਰ ਦੇ ਦਾਂਗੇ। ਸ਼ਰਨਜੀਤ ਸਿੰਘ ਜੀ। ਭਾਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਭਾਜੀ। ਸ਼ਾਟਲ ਤੋਂ ਬੋਲਦਾ ਪਿਆ। ਜਿੱਦਾਂ ਭਾਜੀ ਹੈ ਨਾ, ਮੇਰੇ ਜੀਜਾ ਜੀ ਦਾ ਕੇਸ ਵੀ ਤੁਹਾਡੇ ਕੋਲ ਹੀਗਾ ਤੇ ਉਹਨਾਂ ਦਾ ਹੋ ਗਿਆ ਸੀ ਪਾਸ, ਤੇ ਉਹ ਮੇਰਾ ਜੱਜ ਵੀ ਉਹੀ ਆ, ਸ਼ੇਨ ਜੌਨਸਨ। ਤੇ ਕਿੱਦਾਂ ਭਾਜੀ ਮੈਂ ਇੱਥੋਂ ਕੇਸ ਮੂਵ ਕਰਾਵਾਂ? ਉਹਦੇ 'ਚ ਮੇਰਾ ਬੈਟਰ ਆ ਕੈਲੀਫੋਰਨੀਆ ਕਰਾਉਣ 'ਚ, ਜਾਂ ਮੈਂ ਇੱਥੇ ਕੇਸ ਰਹਿੰਦਾ? ਭਾਜੀ ਜੀਜਾ ਜੀ ਕੌਣ ਸੀਗੇ ਤੁਹਾਡੇ? ਜਸਵਿੰਦਰ ਸਿੰਘ ਭਾਜੀ। ਅੱਛਾ ਭਾਜੀ, ਉਹ ਜਿੱਦਾਂ ਹੁਣ ਸ਼ੇਨ ਜੌਨਸਨ ਦਾ ਹੋਇਆ ਵਾ ਪਾਸ ਉਹਨਾਂ ਦਾ, ਪਰ ਇਦਾਂ ਕਿ ਉਹ ਜੱਜ ਸਾਹਿਬ ਹੈਗੇ ਆ ਸਟ੍ਰਿਕਟ ਬਹੁਤ ਜ਼ਿਆਦਾ। ਐਵੇਂ ਤੁਹਾਨੂੰ ਹੁਣ ਦੱਸਾਂਗੇ ਕੋਈ, ਨਾਲੇ ਪਹਿਲੀ ਗੱਲ ਤਾਂ ਜਿਹੜਾ ਕੋਈ ਵੀ ਆਊਟਕਮ ਆ, ਜਿੱਦਾਂ ਕਿ ਇੱਕ ਬੰਦੇ ਦਾ ਪਾਸ ਹੋਇਆ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਦੂਜੇ ਬੰਦੇ ਦਾ ਵੀ ਪਾਸ ਹੋਣਾ ਵਾ। ਠੀਕ ਆ? ਹਾਂਜੀ। ਉਹ ਮਤਲਬ ਹਰੇਕ, ਭਾਵੇਂ ਵਧੀਆ ਜੱਜ ਆ ਭਾਵੇਂ ਮਾੜਾ ਜੱਜ ਆ, ਹਰੇਕ ਬੰਦੇ ਦਾ ਨਵਾਂ ਆਪਣੀ ਉਹ ਆ। ਬਾਕੀ ਤੁਸੀਂ ਉਹਨਾਂ ਤੋਂ ਪੁੱਛ ਹੀ ਲਿਓ ਹਨਾ ਕਿੱਦਾਂ ਕਿ ਕੰਮ ਉਹਨਾਂ ਦੇ ਕੋਰਟ 'ਚ ਔਖਾ। ਤੇ ਦੂਸਰਾ ਇਦਾਂ ਕਿ ਤੁਸੀਂ ਫੋਰਮ ਸ਼ਾਪਿੰਗ ਨਹੀਂ ਕਰ ਸਕਦੇ। ਤੁਸੀਂ ਇਦਾਂ ਨਹੀਂ ਕਿ ਮੈਂ ਕੇਸ ਮੂਵ ਕਰਨ ਲਈ ਮੂਵ ਹੋ ਜਾਣਾ। ਜੇ ਤੁਸੀਂ ਆਪ ਮੂਵ ਹੁੰਨੇ ਆ ਤੇ ਫਿਰ ਤੁਸੀਂ ਕੇਸ ਆਪਣਾ ਮੂਵ ਜਿਹੜਾ ਕਰਾ ਸਕਦੇ ਆ। ਓਕੇ ਭਾਜੀ। ਤੇ ਭਾਜੀ ਇੱਕ ਗੱਲ ਜਿੱਦਾਂ ਹੋਰ ਪੁੱਛਣੀ ਹੈਗੀ, ਜਿੱਦਾਂ ਕੰਪਨੀ ਮੈਂ ਜਿਹੜੀ 'ਚ ਕੰਮ ਕਰਦਾ ਉਹ ਕੈਲੀਫੋਰਨੀਆ ਦੀ ਹੈਗੀ ਆ, ਤੇ ਉਹਦਾ ਕੋਈ ਆਪਣਾ ਇਸ਼ੂ ਤਾਂ ਨਾ ਖੜਾ ਹੋਊਗਾ ਕੱਲ ਨੂੰ? ਟਰੱਕਿੰਗ ਕੰਪਨੀ ਹੈ? ਕਿਹੜੀ ਕੰਪਨੀ ਹੈ? ਟਰੱਕਿੰਗ ਕੰਪਨੀ ਆ ਭਾਜੀ। ਨਹੀਂ, ਇਸ਼ੂ ਤਾਂ ਕੋਈ ਨਹੀਂ ਭਾਜੀ। ਜੇ ਉਹ ਤਾਂ ਹੁਣ ਜੇ ਤੁਸੀਂ ਆਪਣਾ ਕੰਮ ਦਾ ਤੁਸੀਂ ਸ਼ੋਅ ਕਰ ਸਕਦੇ ਆ, ਕਿੱਥੇ ਰਹਿੰਦੇ ਆ, ਕਿੱਥੇ ਤੁਹਾਡੇ ਟ੍ਰਾਂਜੈਕਸ਼ਨ ਵਗੈਰਾ ਦੇਖਦੇ ਹੋ ਕ੍ਰੈਡਿਟ ਕਾਰਡ ਦੇ, ਸਾਰਾ ਕੁਝ ਕਿੱਥੇ ਫਾਈਲ ਹੁੰਦੇ ਆ। ਜੇ ਤੁਹਾਡਾ ਕੋਈ ਗੜਬੜ ਨਹੀਂ ਹੈਗੀ, ਇਕੱਲੀ ਕੰਪਨੀ ਦਾ ਨਹੀਂ ਕੋਈ ਲੈਣਾ ਦੇਣਾ, ਉਹ ਤਾਂ ਹੁਣ ਜਿੱਦਾਂ ਕੋਈ ਐਮਾਜ਼ਨ ਲਈ ਆ, ਉਹ ਵਾਸ਼ਿੰਗਟਨ ਦੀ ਕੰਪਨੀ ਆ, ਤਾਂ ਵੀ ਕਰਦੇ ਆ ਜੀ। ਹਾਂਜੀ ਭਾਜੀ, ਮੈਂ ਇੱਕ ਐਂਗਲ ਇਹੀ ਕੁਐਸਚਨ ਆ ਮੇਰਾ, ਮੈਂ ਕੇਸ ਸਨ ਫਰਾਂਸਿਸਕੋ ਲਾਵਾਂ ਜਾਂ ਭਾਜੀ ਸੈਕਰਾਮੈਂਟੋ ਲਾਵਾਂ ਜੀ? ਮੈਂ
ਭਾਜੀ ਡਿਪੈਂਡ ਕਰਦਾ, ਦੇਖੋ ਦੋਨੋਂ ਕੋਰਟਾਂ ਦੇ ਵਿੱਚ ਨਾ ਜੱਜ ਤਿੱਖੇ ਵੀ ਆ, ਵਧੀਆ ਵੀ ਆ। ਸੈਨ ਫਰਾਂਸਿਸਕੋ ਚ ਤੁਹਾਡੀ ਨਾਲੇ ਰਿਹਾਇਸ਼ ਦੇ ਹਿਸਾਬ ਨਾਲ ਲੱਗਣਾ, ਹੁਣ ਨਵੇਂ ਉੱਤੋਂ ਕੌਂਕੜ ਵੀ ਕੋਰਟ ਬਣਨੀ ਆ ਤੇ ਬਣ ਗਈ, ਸਮਝ ਲਓ ਤੁਸੀਂ ਜਨਵਰੀ ਫਰਵਰੀ ਚ, ਹੁਣ ਮਜ਼ਾਕ ਵਾਲੀ ਗੱਲ ਨਹੀਂ, ਸੱਚੀ ਚ ਬਣਨੀ ਆ। ਤੇ ਉਹਨਾਂ ਨੇ ਜਿਹੜੇ ਹੁਣ ਡਿਪੈਂਡਿੰਗ ਬੰਦਾ ਕਿੱਥੇ ਰਹਿੰਦਾ ਵਾ, ਸਾਨੂੰ ਨਹੀਂ ਪਤਾ ਹੁਣ ਟ੍ਰੇਸੀ ਸਟਾਕਟਨ ਵਾਲੇ ਕੇਸ ਕਿੱਥੇ ਸੁੱਟਣੇ, ਉਹਨਾਂ ਨੇ ਸੈਕਰਾਮੈਂਟੋ ਸੁੱਟਣੇ ਆ ਕਿ ਸੈਕਰਾਮੈਂਟੋ ਕੋਰਟ ਬੰਦ ਹੀ ਕਰ ਦੇਣਾ ਉਹਨਾਂ ਨੇ, ਤਾਂ ਤੁਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ। ਸੋ ਜੱਜ ਤੇ ਡਿਪੈਂਡ ਕਰਦਾ ਕਿ ਜੱਜ ਕਿੱਦਾਂ ਦਾ। ਠੀਕ ਆ ਭਾਜੀ, ਥੈਂਕ ਯੂ ਭਾਜੀ। ਓਕੇ ਜੀ, ਧੰਨਵਾਦ ਜੀ। ਅਮਰਜੀਤ ਸਿੰਘ ਜੀ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚਲੋ ਠੀਕ ਹੈ, ਮੇਰੇ ਕੁਐਸਚਨ ਦਾ ਆਨਸਰ ਤੁਸੀਂ ਕਰ ਦਿੱਤੇ ਆ ਵੀਰ ਜੀ ਨੇ। ਤੇ ਉਹ ਸੀਗਾ ਕਿ ਮੇਰੇ ਪੇਰੈਂਟਸ ਅੱਜ ਤੋਂ 2-3 ਸਾਲ ਪਹਿਲਾਂ ਚਲੇ ਗਏ ਇੱਥੋਂ ਛੱਡ ਕੇ, ਤਾਂ ਅਸੀਂ ਹਜੇ ਤਾਈਂ ਆਪਣਾ ਜਿਹੜਾ ਗ੍ਰੀਨ ਕਾਰਡ ਆ ਅਸੀਂ ਸਰੈਂਡਰ ਨਹੀਂ ਕੀਤਾ ਸੀਗਾ। ਉਹਦੇ ਲਈ ਡੇਟ ਲਈ ਸੀਗੀ, ਉਹ ਹੈਗੀ ਦਸੰਬਰ ਦੇ ਵਿੱਚ, ਨੈਕਸਟ ਈਅਰ 24 ਜੀ। ਕੀ ਉਹ ਡੇਟ ਵਗੈਰਾ ਦਾ ਅਸੀਂ ਦੁਬਾਰਾ ਕੀ ਜਿੱਦਾਂ ਅਸੀਂ ਅਪਲਾਈ ਕਰਨਾ ਮੰਗਦੇ ਹਾਂ ਕਿ ਉਹਨਾਂ ਦਾ 10 ਸਾਲ ਲਾ ਟੂਰਿਸਟ ਵੀਜ਼ੇ ਲਈ। ਹਾਂਜੀ, ਸੋ ਦੋਨੋਂ ਡੇਟਾਂ ਇਕੱਠੀਆਂ ਰੱਖੋ ਤੁਸੀਂ, ਆਪਣਾ ਸਰੈਂਡਰ ਵੀ ਕਰਤਾ ਤੇ ਉਹ ਵੀ ਲੈ ਲਿਆ ਨਾਲ ਹੀ ਵੀਜ਼ਾ। ਅੱਛਾ, ਨਾਲ ਹੀ ਲੈ ਸਕਦੇ ਆ ਵੀਜ਼ਾ ਉਸ ਟਾਈਮ, ਤੇ ਉਸ ਟਾਈਮ ਤੇ ਮੈਂ ਉਹਨਾਂ ਨੂੰ ਆਪਣੇ ਟੈਕਸ ਦੀ ਆਈਡੀ ਜੋ ਵੀ ਭੇਜਣੇ ਆ ਉਹ ਪੇਪਰ ਵਰਕ ਉਦੋਂ ਭੇਜ ਦਾਂਗਾ। ਹਾਂਜੀ। ਤੇ ਦੂਜਾ ਸਵਾਲ ਇਹ ਹੈ ਜੀ ਕਿ ਕੀ ਉਹ ਡੇਟ ਜਿਹੜੀ ਆ ਉਹ ਪਹਿਲਾਂ ਅਸੀਂ ਲਈ ਸੀਗੀ, ਕੀ ਹੁਣ ਡੇਟਾਂ ਅੱਗੇ ਪਿੱਛੇ ਹੋ ਸਕਦੀਆਂ ਜਾਂ ਕਿ ਅਸੀਂ ਉਹਨੂੰ ਦੁਬਾਰਾ ਅਪਲਾਈ ਕਰੀਏ, ਕੀ ਕਰਨਾ ਚਾਹੀਦਾ? ਜਿੱਦਾਂ ਨਹੀਂ, ਉਹਨੂੰ ਰੀਸ਼ੈਡਿਊਲ ਕਰਾ ਸਕਦੇ ਹੋ ਤੁਸੀਂ। ਅੱਛਾ ਜੀ, ਰੀਸ਼ੈਡਿਊਲ ਉਹਨੂੰ ਕਰ ਸਕਦੇ ਆ। ਤੇ ਕੀ ਉਹ ਡੇਟਸ ਵਗੈਰਾ ਜਲਦੀ ਆ ਰਹੀਆਂ ਜਾਂ ਕਿ ਉਹ ਨਹੀਂ ਆ ਰਹੀਆਂ ਉੱਥੋਂ? ਤੁਹਾਡੀ ਤਾਂ ਹੁਣ ਆਈ ਪਈ ਆ ਡੇਟ ਦਸੰਬਰ ਦੀ, ਤੁਸੀਂ ਤਾਂ ਪੋਸਟਪੋਨ ਹੀ ਕਰਨੀ ਆ ਹੁਣ। ਤੁਸੀਂ ਦੇਖੋ ਦਸੰਬਰ 24 ਹੈ ਜੀ, ਦਸੰਬਰ 24 ਹੈ ਜੀ। ਨਹੀਂ, ਹਾਂਜੀ, ਉਹ ਤੁਹਾਨੂੰ ਕੈਲੰਡਰ ਤੋਂ ਹੀ ਪਤਾ ਲੱਗਣਾ ਉੱਥੋਂ ਕੀ ਉਹਨਾਂ ਦਾ ਕੈਲੰਡਰ ਬੋਲਦਾ, ਕਿੰਨੀ ਬੁੱਕ ਹੋਈਆਂ ਕਿੰਨੀਆਂ ਨਹੀਂ ਹੋਈਆਂ। ਧੰਨਵਾਦ ਜੀ। ਇੱਕ ਸਵਾਲ ਸ਼ਿਵਦੇਵ ਸਿੰਘ ਹੋਣਾ ਦਾ ਵੀ, ਕਹਿੰਦੇ ਮੇਰਾ ਅਸਾਈਲਮ ਕੇਸ 2 ਵਾਰ ਨਿਊਯਾਰਕ ਫੇਲ ਹੋਇਆ, ਰੈਲੋਕੇਸ਼ਨ ਦਾ ਇਸ਼ੂ ਕਰਕੇ 3rd ਅਪੀਲ ਪੈਂਡਿੰਗ ਆ ਸਰਕਿਟ ਕੋਰਟ 'ਚ। ਮੈਂ ਵਰਕ ਪਰਮਿਟ ਭੇਜਿਆ ਰਿਨਿਊ ਲਈ, ਤੇ ਕਹਿੰਦੇ ਵੀ I-290 ਵੀ ਫਾਰਮ ਫਿਲ ਕਰਕੇ ਭੇਜਾਂ ਜਾਂ ਬੜਾ? ਨਹੀਂ ਮੇਰਾ ਵੀਰ, ਆਪਣੇ ਨਾ ਯਾਰ ਵਕੀਲ ਤੋਂ ਸਲਾਹ ਲਓ, ਸਰਕਿਟ ਕੋਰਟ ਤੱਕ ਪਹੁੰਚ ਗਏ ਹੁਣ, ਕੀ ਵਰਕ ਪਰਮਿਟ ਤੇ ਨਾਲੇ ਇਹਦਾ ਇਦਾਂ ਕਿ ਵਰਕ ਪਰਮਿਟ ਮਿਲਦਾ ਨਹੀਂ ਸਰਕਿਟ ਕੋਰਟ 'ਚ, ਪਹਿਲੀ ਗੱਲ ਇਹ ਹੈ ਜੀ। ਇਹ ਤੱਕ ਹੀ ਤੁਹਾਨੂੰ ਹੱਕ ਹੁੰਦਾ, ਸੋ ਉਹ 290 ਦਾ ਫਾਇਦਾ ਨਹੀਂ ਕੋਈ ਹੋਣਾ ਜੀ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਹੈਗੇ ਆ ਸਰਵਣ ਸਿੰਘ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ, ਮੇਰਾ 2019 ਦਾ ਵਿਆਹ ਦਾ ਕੇਸ ਲਾਇਆ ਪਿਆ, ਹਜੇ ਤੱਕ ਕੋਈ ਮੈਨੂੰ ਨਾ ਇੰਟਰਵਿਊ ਨਾ ਕੋਈ ਲੈਟਰ ਕੁਛ ਨਹੀਂ ਆਇਆ। ਉਹਦੇ ਵਾਸਤੇ ਮੈਂ ਪੁੱਛਣਾ ਸੀਗਾ, ਜਿਹੜਾ ਮੈਂ ਕੇਸ ਲਾਇਆ ਸੀ ਉਹਦੀ ਪ੍ਰੂਫਲ ਦੀ ਆ ਗਈ ਸੀਗੀ ਮੈਨੂੰ ਚਿੱਠੀ ਵੀ ਸਾਡੇ ਕੋਲ ਕੇਸ ਪਹੁੰਚ ਗਿਆ, ਤੇ ਉਸ ਤੋਂ ਬਾਅਦ ਨਹੀਂ ਕੋਈ ਇੰਟਰਵਿਊ ਨਹੀਂ ਆਈ। ਤੁਸੀਂ ਆਪਣਾ ਅਸਾਈਲਮ ਤੇ ਆ? ਹਾਂਜੀ, ਮੈਂ ਅਸਾਈਲਮ ਤੇ। ਹਾਂਜੀ, ਅਸਾਈਲਮ ਕੇਸ ਪਾਸ ਹੋਇਆ ਸੀਗਾ। ਹਾਂਜੀ, ਅਸਾਈਲਮ ਕੇਸ ਪਾਸ ਹੋਇਆ ਹੈਗਾ ਤੁਹਾਡਾ? ਹਾਂਜੀ, ਤੇ ਮੈਂ ਉਸ ਤੋਂ ਬਾਅਦ ਮੈਂ ਆਪਣਾ ਜਿਹੜੇ ਮੇਰੇ ਘਰ ਵਾਲੀ ਆ ਉਹਦਾ ਵੀ ਅਸਾਈਲਮ ਸੀਗਾ, ਉਹਨਾਂ ਦਾ ਅਸੀਂ ਉੱਧਰੋਂ ਰੁਕਵਾਤਾ ਸੀਗਾ, ਤੇ ਫਿਰ ਮੈਂ ਆਪਣੇ ਨਾਲ ਹੀ ਉਹਨਾਂ ਦਾ ਲਾਤਾ ਸੀ ਵਿਆਹ ਦਾ ਕੇਸ। ਆਪਣੇ ਕੇਸ ਦੀ ਗੱਲ ਕਰਦੇ ਪਏ ਹੁਣ ਤੁਸੀਂ, ਕਿਦਾਂ ਗ੍ਰੀਨ ਕਾਰਡ ਤਾਂ ਆ ਗਿਆ ਨਾ ਤੁਹਾਡਾ? ਨਹੀਂ, ਗ੍ਰੀਨ ਕਾਰਡ ਹਜੇ ਮੈਂ ਅਪਲਾਈ ਨਹੀਂ ਕੀਤਾ। ਮੈਨੂੰ ਵਕੀਲ ਕਹਿੰਦਾ ਵੀ ਹਜੇ ਤੂੰ ਅਪਲਾਈ ਨਾ ਕਰ, ਵੀ ਜਦੋਂ ਤੇਰੇ ਵਿਆਹ ਦੀ ਇੰਟਰਵਿਊ ਆ ਗਈ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਿਓ। 2019 ਦਾ ਲਾਇਆ ਹੋਇਆ ਸਾਡਾ ਵਿਆਹ ਦਾ, ਤੇ ਹਜੇ ਕੋਈ ਚਿੱਠੀ ਨਹੀਂ ਆਈ। ਨਹੀਂ, ਵਿਆਹ ਨਹੀਂ ਆਈ। ਤੁਹਾਡੀ ਘਰ ਵਾਲੀ ਦਾ ਕੀ ਸਟੇਟਸ ਆ? ਉਹਦਾ ਵੀ ਅਸਾਈਲਮ ਹੀ ਲਾਇਆ ਹੋਇਆ ਸੀਗਾ ਜੀ। ਵਿਆਹ ਵਾਲਾ ਕਿਹੜਾ ਕੇਸ ਲਾਇਆ ਤੁਸੀਂ ਫਿਰ? 730 ਫਾਈਲ ਕੀਤਾ? ਹਾਂਜੀ, ਜਦੋਂ ਮੇਰਾ ਪਾਸ ਹੋ ਗਿਆ ਕੇਸ ਉਦੋਂ ਬਾਅਦ ਫਿਰ ਅਸੀਂ ਵਿਆਹ ਦਾ ਉਹਦਾ ਰੁਕਵਾਦਾ ਸੀਗਾ, ਫਿਰ ਮੈਂ ਵਿਆਹ ਦਾ ਸੀਗਾ ਲਾ ਰਿਹਾ ਇੱਥੇ। ਇੰਨੀ ਦੇਰ ਤਾਂ ਨਹੀਂ ਭਾਜੀ ਲੱਗਣੀ ਚਾਹੀਦੀ, ਵਕੀਲ ਨੂੰ ਪਤਾ ਕਰੋ ਫਿਰ ਕੀ ਚੱਕਰ ਹੈਗਾ। ਇੰਨੇ ਨਾਲ ਤਾਂ ਤੁਸੀਂ, ਮੈਂ ਕਿਹਾ ਸਿਟੀਜ਼ਨ ਬਣ ਜਾਣਾ ਸੀ ਜੇ 19 ਦਾ ਕੀਤਾ ਤਾਂ ਹੁਣ ਤੱਕ। ਉਹੀ ਤਾਂ ਮੈਂ ਭਾਜੀ, ਮੈਂ ਤਾਂ ਗ੍ਰੀਨ ਕਾਰਡ ਵੀ ਨਹੀਂ ਅਪਲਾਈ ਕੀਤਾ। ਮੈਂ ਕਿਹਾ ਚੱਲ ਵੀ ਉਹ ਕਹਿੰਦਾ ਵੀ ਜੇ ਤੂੰ ਅਪਲਾਈ ਕਰਤਾ ਫਿਰ ਇਹਨੂੰ ਟਾਈਮ ਲੱਗ ਜੂਗਾ, ਵੀ ਤੂੰ ਹਜੇ ਅਪਲਾਈ ਨਾ ਕਰ ਗ੍ਰੀਨ ਕਾਰਡ। ਪਤਾ ਨਹੀਂ, ਫੋਲੋ ਅਪ ਕਰੋ, ਮੈਨੂੰ ਹੁਣ ਪਤਾ ਨਹੀਂ ਕੀ ਚੱਲਦਾ ਪਿਆ, ਪਰ ਇਹ ਸੁਣਨ ਨੂੰ ਅਜੀਬ ਜਿਹਾ ਲੱਗਦਾ ਐਡੀ ਦੇਰ 'ਚ। ਤਾਂ ਮੈਂ ਕਿਹਾ ਬੰਦੇ ਦਾ
ਚਲੋ ਫੋਲੋ ਕਰੋ ਵਕੀਲ ਦੀ ਐਡਵਾਈਸ। ਧੰਨਵਾਦ ਜੀ। ਸੋ ਕਈ ਸਰੋਤੇ ਸਾਡੇ ਕਹਿ ਰਹੇ ਆ ਵੀ ਕੁਐਸਚਨ ਤੁਸੀਂ ਇੱਕੋ ਹੀ ਪੁੱਛਿਆ ਕਰੋ, ਕਿਉਂਕਿ ਫਿਰ ਬਾਕੀ ਦੇ ਜਿਹੜੇ ਆ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ। ਤੇ ਹੁਣ ਜੇ ਆਪਾਂ ਇਦਾਂ ਕਰਦੇ ਫਿਰ ਕਈ ਵਾਰ ਬੰਦਾ ਨਾਰਾਜ਼ ਹੋ ਜਾਂਦਾ, ਸੋ ਆਪ ਹੀ ਉਹ ਜਿਹੜਾ ਇੰਪੋਰਟੈਂਟ ਉਹੀ ਪੁੱਛਿਆ ਕਰੋ। ਨਹੀਂ, ਇਹ ਤਾਂ ਏਦਾਂ ਕਿ ਦੇਖੋ ਗਿਆਨ ਤਾਂ ਸਾਰਿਆਂ ਨੂੰ ਮਿਲ ਜਾਣਾ ਦੂਜੇ ਕੁਐਸਚਨਾਂ ਚੋਂ ਵੀ, ਇਸ ਵਾਰੀ ਨਹੀਂ ਤਾਂ ਅਗਲੇ। ਤਾਂ ਹੁਣ ਆਪਾਂ ਇਹ ਵੀ ਨਹੀਂ ਚਾਹੁੰਦੇ ਕਿ ਜੱਜ ਦੀ ਰੇਟਿੰਗ ਕਿੱਦਾਂ, ਕਿ ਬਿਲਕੁਲ ਹੀ ਛੋਟਾ ਜਿਹਾ ਹੋਵੇ ਜੀ, ਤੇ ਉਹਦੇ ਹਿਸਾਬ ਨਾਲ ਫਿਰ ਆਪਾਂ ਜੇ ਤਾਂ ਇੰਟਰਸਟਿੰਗ ਕੁਐਸਚਨ ਆ ਉਹਨੂੰ ਆਪਾਂ ਥੋੜਾ ਵਿਸਤਾਰ ਚ ਦੱਸੀਦਾ। ਜੀ, ਫਤਿਹ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਜੀ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ, ਮੈਂ ਜ਼ਿਆਦਾ ਬੋਦਰ ਨਹੀਂ ਕਰੂੰਗਾ, ਸਿੰਪਲ ਜਿਹੇ ਕੁਐਸਚਨ ਆ ਦੋ ਮੇਰੇ। ਮੇਰਾ ਕੇਸ ਲਾਇਆ ਸੀ 18 ਚ ਤੇ 22 ਚ ਪਾਸ ਹੋ ਗਿਆ ਸੀ। 23 ਚ ਮੈਨੂੰ ਹੁਣ 1 ਸਾਲ ਹੋ ਗਿਆ ਤੇ ਮੈਂ ਨਾ ਘਰ ਲੈ ਲਿਆ ਆਪਣਾ, ਤੇ ਮੇਰੀ ਫੈਮਿਲੀ ਵੀ ਆ ਚੁੱਕੀ। ਲੱਕੀਲੀ 6 ਮਹੀਨਿਆਂ ਚ ਸੀਗੀ ਉਹ, ਮੇਰਾ ਬੇਟਾ ਤੇ ਮੇਰੀ ਵਾਈਫ ਜੀ। ਤੇ ਉਹਨਾਂ ਦਾ ਹਾਲੇ ਸਟੇਟਸ ਮਤਲਬ I-94 ਹੀ ਜਿਹੜਾ 에ਅਰਪੋਰਟ ਤੋਂ ਮਿਲਦਾ ਉਹੀ ਮਿਲਿਆ ਉਹਨਾਂ ਦਾ, ਤੇ ਹਾਲੇ ਕੋਈ ਉਹਨਾਂ ਦਾ ਘਰ ਡਾਕੂਮੈਂਟ ਨਹੀਂ ਆਇਆ ਹਾਲੇ। ਨਹੀਂ, ਡਾਕੂਮੈਂਟ ਤਾਂ ਨਹੀਂ ਕੋਈ ਹੋਰ ਹੋਣਾ, ਉਹਨੂੰ ਸਟੇਟਸ ਜਿਹੜਾ 730 ਤੇ ਆਇਆ ਤਾਂ ਤੁਹਾਨੂੰ ਆਪਣਾ ਗ੍ਰੀਨ ਕਾਰਡ ਫਾਈਲ ਕਰਨਾ ਪੈਣਾ ਹੁੰਦਾ। 485 ਕਰਤਾ ਤੁਸੀਂ ਫਾਈਲ? ਫਿਲਹਾਲ ਮੇਰੇ ਨਾਲ ਵਕੀਲ ਨੇ ਮੈਨੂੰ ਐਡਵਾਈਸ ਕੀਤਾ ਵੀ 90 ਡੇ ਵੇਟ ਕਰੋ, ਵੀ ਸ਼ਾਇਦ ਮੇ ਬੀ ਉਹਨਾਂ ਦੀ ਕੋਈ ਲੈਟਰ ਜਾਂ ਕੁਝ ਵੀ 90 ਡੇ ਸੋਸ਼ਲ ਕੁਝ ਵੀ ਕਹਿੰਦੀ ਘਰੇ ਨਹੀਂ ਆਇਆ 90 ਡੇਜ਼, ਉਸ ਤੋਂ ਬਾਅਦ ਫਿਰ ਆਪਾਂ ਸਟੈਪ ਫਾਰਵਰਡ ਕਰਾਂਗੇ ਕੁਝ। 485 ਫਾਈਲ ਕਰੋ, ਨਾਲ ਵਰਕ ਪਰਮਿਟ ਫਾਈਲ ਕਰੋ, ਵੇਟ ਕਰਨ ਦੀ ਲੋੜ ਨਹੀਂ। ਓਕੇ, ਉਹ ਐਕਚੁਅਲੀ ਪਹਿਲਾਂ ਹੀ ਇਹਦਾ ਵਰਕ ਪਰਮਿਟ ਜਿਹੜੇ ਡਾਕੂਮੈਂਟ ਸੀ ਵਕੀਲ ਨੇ ਭੇਜਤੇ ਇੰਡੀਆ, ਜਦੋਂ ਇੰਟਰਵਿਊ ਸੀ ਨਾ ਉੱਥੇ ਸਬਮਿਟ ਕਰਾਤੇ ਸੀਗੇ, ਤੇ ਉਹ ਫਾਈਲ ਸਾਰੀ ਲੈ ਕੇ ਹੀ 에ਅਰਪੋਰਟ ਤੇ ਆਏ ਸੀ, ਫਿੰਗਰ ਵਗੈਰਾ ਹੋ ਗਏ ਸਾਰੇ ਉਹਨਾਂ ਦੇ 에ਅਰਪੋਰਟ ਦੇ। ਤੁਹਾਨੂੰ ਨਾ 485 ਤਾਂ ਫਾਈਲ ਕਰਨਾ ਪੈਣਾ ਹੀ ਆ ਨਾ। ਓਕੇ, 485 ਫਾਈਲ ਕਰਾਂ ਤੇ ਉਸ ਤੋਂ ਬਾਅਦ ਫਿਰ ਸੋਸ਼ਲ ਵਗੈਰਾ ਸਾਰਾ ਕੁਝ ਹੋਏਗਾ ਉਹਨਾਂ ਦਾ? ਹਾਂਜੀ, 485 ਦੇ ਨਾਲ ਨਾ ਤੁਸੀਂ ਵਰਕ ਪਰਮਿਟ ਫ੍ਰੀ ਹੁੰਦਾ, ਕਾਈਂਡ ਆਫ ਉਹਦੀ ਐਕਸਟਰਾ ਫੀਸ ਨਹੀਂ ਹੁੰਦੀ। 485 ਫਾਈਲ ਕਰਨਾ ਪੈਣਾ ਤੇ ਵਰਕ ਪਰਮਿਟ ਵੀ ਕਰਦੇ ਹੋ, ਫਾਰਮ ਹੀ ਹੈ ਨਾਲ, ਉਹਦੇ ਕਿਹੜਾ ਕੋਈ ਐਕਸਟਰਾ ਇੰਨਾ ਐਫਰਟ ਲੱਗਣਾ ਤੁਹਾਡਾ। ਗ੍ਰੀਨ ਕਾਰਡ ਨੂੰ ਤਾਂ ਫਿਰ ਉਹਨਾਂ ਦੇ ਟਾਈਮ ਲੱਗੂਗਾ। ਤੇ ਇੱਕ ਕੁਐਸਚਨ ਹੋਰ ਸੀ, ਜਿੱਦਾਂ ਮੇਰੇ ਸਾਲ ਕੰਪਲੀਟ ਹੋ ਗਿਆ, ਮੈਂ ਹੁਣ ਗ੍ਰੀਨ ਕਾਰਡ ਅਪਲਾਈ ਕਰਨਾ ਸੀ ਤੇ ਉਹ ਐਡਵਾਈਸ ਲੈਣਾ, ਜਿੱਦਾਂ ਮੈਂ ਆਪਣਾ ਘਰ ਲੈ ਲਿਆ ਫ੍ਰੈਜ਼ਨੋ ਦੇ ਵਿੱਚ, ਤੇ ਪਹਿਲਾਂ ਮੈਂ ਫਿਰ ਭੁਆਈ ਦੇ ਘਰੇ ਉਹ ਮੇਰਾ ਪਰਮਾਨੈਂਟ ਐਡਰੈਸ ਲਿਆ 2018 ਤੋਂ 23 ਤੱਕ, ਤੇ ਮੈਂ ਐਡਰੈਸ ਚੇਂਜ ਕਰਕੇ ਅਪਲਾਈ ਕਰਾਂ ਜਾਂ ਸੇਮ ਐਡਰੈਸ ਤੇ ਕਰਾਂ ਫਿਲਹਾਲ, ਕਿਉਂਕਿ ਸੋਸ਼ਲ ਤੇ ਆਲਰੇਡੀ ਜਿੱਥੇ ਰਹਿੰਦੇ ਉੱਥੇ ਕਰ ਦਿਓ। ਐਡਰੈਸ ਦਾ ਕੀ ਹੈ, ਤਾਂ AR11 ਫਾਰਮ ਭਰਨਾ ਤਾਂ ਹੋ ਜਾਣਾ। ਮਤਲਬ ਉਹ 'ਚ ਕੋਈ ਪ੍ਰੋਬਲਮ ਤਾਂ ਨਹੀਂ, ਜੇ ਮੈਂ ਨਵੇਂ ਘਰ ਦਾ ਨਵੇਂ 'ਚ ਹੀ ਰਹਿ ਰਿਹਾ, ਹੁਣ ਫ੍ਰੈਜ਼ਨੋ ਹੀ ਰਹਿ ਰਿਹਾ ਜਿੱਦਾਂ? ਘਰ ਦੇ ਵਿੱਚ ਅਪਲਾਈ ਕਰੋ ਫਿਰ। ਨਵੇਂ ਘਰ ਦੇ ਵਿੱਚ ਆਪਣਾ ਕਰਦਾ, ਤੇ ਮੇਰੀ ਫੈਮਿਲੀ ਦੇ ਜਿਹੜੇ ਡਾਕੂਮੈਂਟ ਸੀਗੇ ਉਹ ਉਹਨਾਂ ਦੇ ਐਡਰੈਸ ਪੁਰਾਣਾ, ਜਿੱਦਾਂ ਮੇਰਾ ਆਪਣਾ ਭੂਆਈ ਦਾ ਘਰ ਸੀ ਜਿੱਥੇ ਮੈਂ ਪਹਿਲਾਂ ਰਹਿ ਰਿਹਾ ਸੀਗਾ, ਤੇ ਉਹਨਾਂ ਦਾ ਵੀ ਫਿਰ ਚੇਂਜ ਕਰਕੇ ਲਾਦਾ ਨਾਲ। ਭਾਜੀ ਜਿੱਥੇ ਰਹਿੰਦੇ ਉੱਥੇ ਦੇ ਹਿਸਾਬ ਨਾਲ ਜਿਹੜਾ ਕੇਸ ਲਾਓ। ਐਡਰੈਸ ਚੇਂਜ ਕਰਨ ਲਈ AR11 ਫਾਰਮ ਜਿਹੜਾ ਹੁੰਦਾ ਪ੍ਰੀਟੀ ਸਟ੍ਰੇਟ ਫਾਰਵਰਡ। ਓਕੇ ਓਕੇ, ਧੰਨਵਾਦ ਜੀ। ਹਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ 2 ਜਨਵਰੀ ਨੂੰ ਆਇਆ ਸਾਂ, ਤੇ ਮੈਂ ਭਾਜੀ ਨਿਕਲ ਕੇ ਨਾ ਉੱਥੋਂ, ਮੇਰਾ ਸੀ ਗਰੰਟਰ ਫ੍ਰਿਜਨੋ ਦਾ, ਤੇ ਮੈਂ ਤੁਰ ਉੱਥੇ ਗਿਆ ਸੈਕਰਾਮੈਂਟੋ, ਤੇ ਮੈਂ ਉਹਨਾਂ ਫਿਰ ਕਿਹਾ ਉੱਥੇ ਲੋਕੇਸ਼ਨ ਲੱਗਦੀ ਵੀ ਉਸ ਟਾਈਮ, ਤਾਂ ਮੈਂ ਉਹਨਾਂ ਕੋਲ ਗਿਆ ਨਹੀਂ, ਮੈਂ ਸਿੱਧਾ ਸੈਕਰਾਮੈਂਟੋ ਵਾਲੀ ਕੋਰਟ 'ਚ ਚਲਾ ਗਿਆ, ਤੇ ਉਹਨਾਂ ਮੈਨੂੰ ਕੁਝ ਨਹੀਂ ਦਿੱਤੀ, ਨਾ ਡੇਟ ਦਿੱਤੀ, ਨਾ ਮੇਰਾ ਕੇਸ ਓਪਨ ਕੀਤਾ, ਨਾ ਕੁਝ ਨਹੀਂ ਕੀਤਾ ਉਹਨਾਂ। ਤੇ ਫਿਰ ਮੈਂ ਐਨਟੀਏ ਕਿੱਥੇ ਫਾਈਲ ਹੋਇਆ ਮੇਰਾ ਵੀ? ਤੇਰੀ ਆਪਣੀ ਮਰਜ਼ੀ ਸੁਣਨਾ, ਐਨਟੀਏ ਕਿੱਥੇ ਦਾ ਫਾਈਲ ਹੋਇਆ ਸੀਗਾ ਨੋਟਿਸ ਟੂ ਅਪੀਅਰ? ਵੀ ਭਾਜੀ ਮੈਂ ਉੱਥੇ ਜੋ ਚੌਂਕੀ 'ਚ ਸਾਂ, ਮੈਂ ਫ੍ਰਿਜਨੋ ਦਾ ਦਿੱਤਾ ਸੀ ਭਾਜੀ। ਠੀਕ ਹੈ, ਫਿਰ ਉਸ ਤੋਂ ਬਾਅਦ? ਹਾਂਜੀ, ਉਸ ਤੋਂ ਬਾਅਦ ਤੇ ਲੋਕੇਸ਼ਨ ਦੇ ਡਰ ਕਰਕੇ ਫਿਰ ਮੈਂ ਉੱਥੇ ਗਿਆ ਨਹੀਂ ਫ੍ਰਿਜਨੋ ਆਈਸ ਵਾਲਿਆਂ ਕੋਲ, ਫਿਰ ਮੈਂ ਸੈਕਰਾਮੈਂਟੋ ਤੁਰ ਗਿਆ ਸਿੱਧਾ। ਤਾਂ ਉਹਨਾਂ ਮੈਨੂੰ ਕੁਝ ਨਹੀਂ ਕਿਹਾ, ਉਹਨਾਂ ਕਿਹਾ ਸਿੱਧਾ ਤੂੰ ਆਪਣੀ ਅਸਾਈਲਮ ਲਾ ਲੈ, ਪਰ ਮੇਰਾ ਕੇਸ ਓਪਨ ਨਹੀਂ ਹੋਇਆ ਜੀ। ਮੈਂ ਉਹਨੂੰ ਰਿਕੁਐਸਟ ਕੀਤੀ, ਮੇਰਾ ਕੇਸ ਕੋਈ ਨਹੀਂ ਆਉਂਦਾ, ਹੋ ਜਾਏਗਾ, ਵੇਟ ਕਰੋ, ਤੇ ਮੈਂ 6 ਮਹੀਨੇ ਵੇਟ ਕੀਤੀ। ਫਿਰ ਆ ਕੇ ਮੈਂ ਅੰਕਲ ਦੀ ਸਾਇਲੈਂਟ ਕਲੋਕ ਚਲਾ ਦਿੱਤੇ, ਫਿਰ ਕਹਿ ਕੇ ਵਕੀਲ ਦੀ ਸਲਾਹ ਨਾਲ, ਤੇ ਮੇਰਾ ਅੱਜ ਸਾਇਲੈਂਟ ਕਲੋਕ ਪੂਰੇ ਹੋ ਜਾਣੇ, ਪਰ ਮੇਰਾ ਕੇਸ ਆਨਲਾਈਨ ਨਹੀਂ ਹੋਇਆ, ਤੇ ਮੈਂ ਫਿਰ ਇਸ ਕਰਕੇ ਗਾਰਡਨਸ਼ਿਪ ਦਾ ਕੇਸ ਲਾਣਾ ਹੈ ਜੀ। ਕਿੰਨੀ ਉਮਰ ਤੁਹਾਡੀ? ਹੁਣ ਮੇਰੀ 6 ਮੰਥ ਰਹਿ ਗਈ ਜੇ, 7 ਮੰਥ ਰਹਿ ਗਈ 21 ਸਾਲ ਤੋਂ ਹੋਣ ਤੋਂ ਪਹਿਲਾਂ। ਤੁਹਾਡਾ ਤਾਂ ਭਾਜੀ ਟਾਈਮ ਹੀ ਬਹੁਤ ਘੱਟ ਬਚਿਆ। ਹਾਂਜੀ, ਤੁਸੀਂ ਇਹ ਦੱਸੋ ਹੁਣ ਵੀ ਕੀ ਕਰੀਏ, ਕਿਉਂਕਿ ਮੇਰੇ ਕਲੋਕ ਪੂਰੇ ਹੋਣੇ ਜੇ 1 ਜਨਵਰੀ ਨੂੰ, ਤੇ ਮੈਂ ਕਿ ਇਸ ਟਾਈਮ ਮੇਰਾ ਕੇਸ ਹੈ ਸੈਕਰਾਮੈਂਟੋ ਕੋਰਟ 'ਚ, ਤੇ ਮੈਂ ਗਾਰਡਨਸ਼ਿਪ ਵਾਲਾ ਲਾਣਾ ਫ੍ਰਿਜਨੋ, ਤੇ ਮੈਂ ਫਿਰ ਜੀ ਪਹਿਲਾਂ ਐਡਰੈਸ ਚੇਂਜ ਕਰਾ ਕੇ ਵਰਕ ਪਰਮਿਟ ਅਪਲਾਈ ਕਰਾਂ, ਜਾਂ ਪਹਿਲਾਂ ਕਰਕੇ ਫਿਰ ਕਰਾਂ ਜੀ? ਤੁਹਾਡੀ ਉਮਰ ਹੋ ਜਾਣੀ ਭਾਜੀ, 6 ਮਹੀਨੇ ਬਚੇ, ਤੁਹਾਡੇ ਕੋਲ ਟਾਈਮ ਤਾਂ ਹੈ ਨਹੀਂਗਾ। ਕਿੰਨਾ ਕਿੱਥੇ ਟਪੂਸੀਆਂ ਮਾਰਨੀਆਂ ਤੁਸੀਂ? ਵਰਕ ਪਰਮਿਟ ਵੀ ਚਾਹੀਦਾ ਤੁਹਾਨੂੰ, 21 ਸਾਲ ਦੀ ਵੀ ਉਮਰ ਹੁੰਦੀ ਹੈ, ਇੰਨੇ ਕੰਮ ਕਿੱਥੋਂ ਤੀਰ ਛੱਡ ਦੇਣੇ ਤੁਸੀਂ ਇੱਕੋ ਵਾਰ 'ਚ? ਫਿਰ ਪਹਿਲਾਂ ਕਰਦੀ, ਹੁਣ ਉਹਦੇ ਮੇਰਾ ਵਕੀਲ ਨੂੰ ਪਹੁੰਚਾਉਂਦਾ ਵੀ ਸਾਇਲੈਂਟ ਕਲੋਕ ਨੇ ਤੇਰੇ, ਇਹ ਕਲੋਕ ਤੇ ਰੁਕਦੇ ਕੋਈ ਨਹੀਂ। ਅਸਾਈਲਮ ਆਫਿਸ ਵਾਲੇ ਨਹੀਂ ਕਲੋਕ ਰੋਕਦੇ ਐਡਰੈਸ ਚੇਂਜ ਨਾਲ? ਹਾਂਜੀ, ਫਿਰ ਮੈਂ ਐਡਰੈਸ ਪਹਿਲਾਂ ਮੂਵ ਕਰਾ ਕੇ
ਉੱਥੇ ਹੀ ਚੱਲਦੇ ਰਹਿਣਗੇ, ਜਦੋਂ ਕੇਸ ਪਾਸ ਹੋ ਜਾਏਗਾ ਉਦੋਂ ਸਾਈਲਿੰਗ ਬੰਦ ਕਰਾ ਦੇਗਾ। ਅਪਲਾਈ ਕਰਾਂ ਜੀ। ਮੇਰਾ ਵੀਰ ਮੂਵ ਤੁਹਾਨੂੰ ਉਹ ਇੱਕ ਫਾਰਮ ਭਰਨਾ ਆਨਲਾਈਨ AR11, ਉਹ ਜਿੰਨੀ ਦੇਰ ਆਪਣੀ ਕਾਲ ਚੱਲੀ ਇੰਨੇ ਚ ਐਡਰੈਸ ਭਰ ਹੋ ਜਾਣਾ। AR11 ਫਾਰਮ ਭਰਦੇ ਹੋਣੇ ਇੱਥੇ ਉਹ ਆਨਲਾਈਨ ਹੋ ਜਾਏਗਾ ਚੀਜ਼ ਨੂੰ। ਹਾਂਜੀ ਓਕੇ, ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਸਾਡੇ ਸੁਣਦੇ ਆ, ਜਿੰਨੀਆਂ ਸਾਡੇ ਕੋਲ ਕਾਲਸ ਆ ਉਨੀਆਂ ਹੀ ਲੈਣੀਆਂ ਹੁਣ ਅਸੀਂ। ਤੇ ਜੇ ਤੁਹਾਨੂੰ ਕੋਈ ਵੀ ਅਪੁਆਇੰਟਮੈਂਟ ਬਣਾਉਣੀ ਆ ਵਕੀਲ ਸਾਹਿਬ ਦੇ ਨਾਲ, ਤੇ ਉਹਨਾਂ ਦੇ ਆਫਿਸ ਕਾਲ ਕਰ ਲਿਓ ਮੰਡੇ ਨੂੰ 415 909 0503 ਤੇ 415909 0503। ਇਹ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਤੋਂ ਸ਼ਾਮ ਦੇ 5 ਵਜੇ ਤਾਈਂ ਆਫਿਸ ਹੁੰਦਾ ਆ, ਕਿਉਂਕਿ ਕਈ ਵਾਰੀ ਹੋਰ ਸਟੇਟਸ ਤੋਂ ਜਾਂ ਹੋਰ ਕੰਟਰੀਜ਼ ਤੋਂ ਕਾਲ ਕਰਦੇ ਟਾਈਮ ਦਾ ਪਤਾ ਨਹੀਂ ਹੁੰਦਾ। ਇੱਕ ਦਵਿੰਦਰ ਸਿੰਘ ਹੁਣੀ ਸੋਸ਼ਲ ਮੀਡੀਆ ਤੇ ਸਾਨੂੰ ਕੁਐਸਚਨ ਪੁੱਛਦੇ, ਭਾਜੀ ਮੈਂ ਮਿਸੀਸਿਪੀ ਰਹਿਣਾ, ਮੈਨੂੰ ਆਈਸ ਵਾਲੇ ਤੰਗ ਕਰਦੇ ਆ, ਕਹਿੰਦੇ ਆ ਕਿ ਪਾਸਪੋਰਟ ਬਣਾਓ ਨਹੀਂ ਤਾਂ ਤੁਹਾਨੂੰ ਜੇਲ੍ਹ ਕਰ ਦੇਣਾ, ਤੇ ਨਾ ਹੀ ਮੈਨੂੰ ਕਹਿੰਦਾ ਮੂਵ ਹੋਣ ਦਿੰਦੇ ਆ। ਹਾਂਜੀ ਉਹ ਡੱਕ ਕੇ ਬੰਦੇ ਨੂੰ ਉੱਥੇ ਰੱਖਦੇ ਆ। ਉਹ ਆਪਣਾ ਪਾਸਪੋਰਟ ਦੇ ਅਟੈਂਪਟ ਕਰ ਲਓ ਤੁਸੀਂ, ਉਹਨਾਂ ਨੇ ਕਿਹੜਾ ਦੇ ਦੇਣਾ ਪਾਸਪੋਰਟ ਤੁਹਾਨੂੰ, ਤੇ ਪਾਸਪੋਰਟ ਦੇ ਅਟੈਂਪਟ ਕਰ ਦਿਓ, ਉਹਨਾਂ ਨੂੰ ਦੱਸ ਦਿਓ ਕਿ ਮੈਂ ਐਪਲੀਕੇਸ਼ਨ ਅਪਲਾਈ ਕੀਤੀ ਸੀ, ਮੈਨੂੰ ਨਹੀਂ ਮਿਲਿਆ ਜੀ। ਅਗਲੇ ਸਾਡੇ ਕਾਲਰ ਹੈਗੇ ਆ ਸੁਖਦੀਪ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ 2 ਕੁਐਸਚਨ ਸੀ ਛੋਟੇ ਛੋਟੇ। ਇੱਕ ਤਾਂ ਭਾਜੀ ਮੈਂ ਜਿਹੜੀ ਅਪਾਰਟਮੈਂਟ 'ਚ ਰਹਿ ਰਿਹਾ ਮੋਡੈਸਟੋ, ਉੱਥੇ ਮੈਂ ਕੇਸ ਦਾ ਆਪਣਾ ਐਡਰੈਸ ਦੇ ਦਿੱਤਾ ਸੀ ਕੋਰਟ ਦੇ ਵਿੱਚ, ਪਰ ਉਸੇ ਬਲਾਕ 'ਚ ਮੈਂ ਸਾਲ ਬਾਅਦ ਅਪਾਰਟਮੈਂਟ ਚੇਂਜ ਕੀਤੀ ਤੇ ਬਲਾਕ ਨੰਬਰ ਚੇਂਜ ਹੋ ਗਿਆ ਤੇ ਅਪਾਰਟਮੈਂਟ ਨੰਬਰ ਚੇਂਜ ਹੈ, ਜ਼ਿਪ ਕੋਡ ਸੇਮ ਹੈ, ਸਿਟੀ ਸੇਮ ਹੈ। ਹੁਣ ਮੈਂ ਦੁਬਾਰਾ ਫਿਰ ਅਪਡੇਟ ਕਰਾਂ ਕੋਰਟ ਦੇ ਵਿੱਚ ਐਡਰੈਸ? ਬਿਲਕੁਲ ਭਾਵੇਂ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ 'ਚ ਵੀ ਜਾਂਦੇ ਆ ਤਾਂ ਵੀ ਅਪਡੇਟ ਕਰਨਾ E33 ਫਾਰਮ ਜਿਹੜਾ ਭਰ ਕੇ। ਮੈਨੂੰ ਜਿੱਦਾਂ 4-5 ਮਹੀਨੇ ਹੋ ਗਏ, ਕੋਈ ਪ੍ਰੋਬਲਮ ਤਾਂ ਨਹੀਂ, ਹੁਣ ਵੀ ਕਰ ਸਕਦਾ ਮੈਂ? ਹਾਂਜੀ ਕਰਵਾਈਆਂ ਸੀਗੀਆਂ ਦੇਰ ਉਹ ਜੱਜ। ਮੈਂ ਸ਼ਾਰਟਕਟ ਜੀ ਪੁੱਛ ਰਿਹਾ, ਚਲੋ ਮੈਂ ਸਮਝ ਗਿਆ ਭਾਜੀ। ਇੱਕ ਨਾ ਭਾਜੀ ਮੇਰੇ 2-3 ਵਾਰੀ ਜੱਜ ਚੇਂਜ ਹੋ ਗਏ ਭਾਜੀ। ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀਗਾ ਜੀ ਠੀਕ ਹੈਗਾ ਜੱਜ, ਹੁਣ ਉਹ ਵੀ ਜੱਜ ਮੈਂ ਹੋ ਗਈ ਆ। ਅਲੀਸਾ ਪਤਾ ਨਹੀਂ ਕਿਹੜੀ ਸੀ, ਹੁਣ ਹੈਗੀ ਭਾਜੀ ਬ੍ਰਾਜ਼ੀਲ ਅਲੀਸਾ ਸੀ। ਵਧੀਆ BRASI, ਬਹੁਤ ਵਧੀਆ ਜੱਜ ਆ, ਨਵੀਂ ਆਈ ਭਾਜੀ। ਹੁਣ ਇਹ ਤਾਂ ਨਹੀਂ ਚੇਂਜ ਹੋ ਜੂਗੀ ਭਾਜੀ? ਤੀਸਰੀ ਆਈ ਭਾਜੀ ਸਾਲ ਦੇ ਅੰਦਰ ਉਹ ਵੀ ਹੋ ਜਾਣਾ ਭਾਜੀ। ਅਗਲੇ ਜੱਜ ਆ, ਅਗਲੇ ਕੋਈ ਗੁਲਾਮ ਥੋੜਾ ਕੋਰਟ ਦੇ, ਜਦੋਂ ਮੂਡ ਦੇ ਮਾਲਕ ਆ ਅਗਲੇ। ਨਹੀਂ ਮਤਲਬ ਇਹ ਨਵੀਂ ਆਈ ਹੈ ਜੱਜ ਭਾਜੀ, ਉਦਾਂ ਮੂਵ ਹੋਏ ਕਿਤੋਂ? ਹਾਂਜੀ ਨਵੀਂ ਆਈ ਹੈ। ਚਲੋ ਠੀਕ ਹੈ ਭਾਜੀ, ਥੈਂਕ ਯੂ। ਠੀਕ ਹੈ, ਧੰਨਵਾਦ ਜੀ। ਰਮਨਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਵਾਲ ਹੀ ਵਰਕ ਪਰਮਿਟ ਦੇ ਬਾਰੇ ਪੁੱਛਣਾ ਸੀ। ਜਿੱਦਾਂ ਮੇਰੀ ਪਹਿਲਾਂ ਕਲੋਕ 160 ਤੇ ਬੰਦ ਹੋ ਗਈ, ਉਸ ਤੋਂ ਬਾਅਦ ਫਿਰ ਦੁਬਾਰਾ ਚੱਲੀ, ਫਿਰ 177 ਤੇ ਮੇਰੀ ਫਾਈਨਲ ਡੇਟ ਸੀ ਤੇ ਮੇਰਾ ਕੇਸ ਫੇਲ ਹੋ ਗਿਆ। ਤੇ ਕੇਸ ਫੇਲ ਹੋਣ ਤੋਂ ਬਾਅਦ ਵਰਕ ਪਰਮਿਟ ਅਪਲਾਈ ਕੀਤਾ ਤੇ ਆਇਆ ਨਹੀਂ ਅਜੇ ਤੱਕ ਸਰ, ਇਹਦੇ ਬਾਰੇ ਪੁੱਛਣਾ ਸੀ। ਨਹੀਂ ਹਾਂਜੀ, ਤੁਹਾਡੀ ਨਾ ਕਲੌਕ ਪੂਰੀ ਨਹੀਂ ਹੋਈ, ਕਿਉਂਕਿ 180 ਦਿਨ ਮੀਟ ਹੋਣੇ ਜ਼ਰੂਰੀ ਹੈ। ਤੇ ਜਦੋਂ ਤੁਹਾਡੀ ਹੁਣ ਅਪੀਲ ਹੋ ਜਾਂਦੀ ਉੱਤੇ BIA ਤੇ ਤੁਹਾਡਾ ਵਰਕ ਪਰਮਿਟ ਨਹੀਂ ਆਉਣਾ, ਤਾਂ ਹੀ ਆਉਣਾ ਜੇ ਹੁਣ ਵਾਪਸ ਤੁਸੀਂ ਜਿੱਤਦੇ ਆ BIA ਤੇ ਅਪੀਲ ਤੁਹਾਡੀ ਵਾਪਸ ਜੇ ਥੱਲੇ ਜੱਜ ਕੋ ਆਉਂਦੀ ਹੈ। ਸੋ ਤੁਹਾਡੀ ਕਲੌਕ ਪੂਰੀ ਨਹੀਂ ਹੋਈ। ਤੇ ਜਿੱਦਾਂ ਹੁਣ ਅਪੀਲ ਕਰਤੀ ਸੀ, ਅਪੀਲ ਤੋਂ ਬਾਅਦ ਵਰਕ ਪਰਮਿਟ ਕੀਤਾ ਸੀ, ਉਹ ਵੀ ਨਹੀਂ ਆਉਣਾ? ਨਹੀਂ, ਕਲੌਕ ਨਹੀਂ ਨਾ ਪੂਰੀ ਹੋਈ। ਠੀਕ ਹੈ ਭਾਜੀ। ਧੰਨਵਾਦ ਜੀ। ਲਵਪ੍ਰੀਤ ਬਰਾੜ ਹੁਣੀ ਸੋਸ਼ਲ ਮੀਡੀਆ। ਕਲੌਕ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕਲੌਕ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ। ਅਸਾਈਲਮ ਆਫਿਸ ਮੋਰੇ ਇੱਕ ਵਾਰੀ ਉੱਥੇ ਤੁਹਾਡੀ ਗੇਮ ਖਤਮ ਹੋ ਜਾਵੇ ਤਾਂ ਉੱਪਰ ਅਪੀਲ ਦੇ ਨਾਲ ਕਲੌਕ ਦਾ ਨਹੀਂ ਕੋਈ ਲੈਣਾ ਦੇਣਾ ਜੀ। ਲਵਪ੍ਰੀਤ ਬਰਾੜ ਹੁਣੀ ਸੋਸ਼ਲ ਮੀਡੀਆ ਤੇ ਪੁੱਛਦੇ ਆ ਵੀ ਭਾਜੀ ਸਪਾਊਸ ਇੰਟਰਵਿਊ ਨਹੀਂ ਆ ਰਹੀ ਔਨ ਗ੍ਰੀਨ ਕਾਰਡ, ਫਾਈਲ ਅਪਰੂਵ ਹੋਈ ਨੂੰ 1 ਸਾਲ ਹੋ ਗਿਆ ਆ। 1 ਸਾਲ ਤੋਂ ਫਾਈਲ ਬੰਬੇ ਆ ਗਈ ਸੀ ਤੇ ਨਾਓ ਉਹ ਫਿਰ ਕਰੰਟ ਤੋਂ 1 ਸਾਲ ਬੈਕ ਲੈ ਗਏ, ਕੀ ਕਰ ਸਕਦੇ ਆ? ਕੁਛ ਨਹੀਂ, ਉਹਨਾਂ ਦੀ ਤਾਂ ਵੇਟ ਹੀ ਕਰਨੀ ਪੈਂਦੀ, ਫੋਲੋ ਅਪ ਕਰ ਸਕਦੇ ਆ। ਉਹਨਾਂ ਦੇ ਕੋਈ ਹੈ ਨਹੀਂ ਟੂਲ ਤੁਹਾਡੇ ਕੋਲ, ਬਿਜ਼ੀ ਆ ਉਹ ਵੀ ਬਹੁਤ ਜ਼ਿਆਦਾ। ਜੀ ਧੰਨਵਾਦ। ਸਾਡੇ ਅਗਲੇ ਕਾਲਰ ਆ ਅਮਰਜੀਤ ਸਿੰਘ ਜੀ। ਅਮਰਜੀਤ ਜੀ। ਹੈਲੋ। ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ। ਮੈਂ ਨਾ ਜੀ ਮੈਂ ਨਾ ਮਈ 'ਚ ਆਇਆ ਸੀਗਾ ਜੀ। ਮੈਂ ਆਇਆ ਸੀਗਾ ਆਪਣੇ ਔਰਗਨ ਦੇ ਵਿੱਚ ਹੀ, ਪੋਰਟਲੈਂਡ ਜੀ। ਤੇ ਭਾਜੀ ਮੈਂ ਇੱਥੇ ਸਿਆਟਲ ਆ ਗਿਆ ਸੀਗਾ। ਮੇਰੇ ਆਈਸ ਵਾਲਿਆਂ ਨੇ ਲੋਕੇਸ਼ਨ ਵੀ ਲਾਈ, ਪਹਿਲਾਂ ਉਹ ਕੜਾ ਪਾਇਆ ਸੀਗਾ, ਹੁਣ ਫੋਨ ਦੇ ਵਿੱਚ ਲੋਕੇਸ਼ਨ ਲਾਈ ਹੋਈ ਹੈ ਜੀ। ਤੇ ਮੇਰਾ ਨਾ ਕੇਸ ਨਹੀਂ ਮੂਵ ਕਰ ਰਹੇ। 2 ਵਾਰੀ ਉਹਨਾਂ ਨੂੰ ਰਿਕੁਐਸਟ ਵੀ ਭੇਜਤੀ ਜੀ, ਰੀਜਨ ਵੀ ਪ੍ਰੋਪਰ ਸਹੀ ਭੇਜਿਆ ਜੀ,
ਪੋਰਟਲੈਂਡ ਵਾਲੇ ਨਹੀਂ ਭਾਜੀ ਕੇਸ ਮੂਵ ਕਰਦੇ ਕਦੀ ਵੀ। ਕੋਈ ਤੁਹਾਡੇ ਆਫਿਸ ਵਾਲਿਆਂ ਨਾਲ ਵੀ ਗੱਲ ਹੋਈ ਸੀ, ਕਹਿੰਦੇ ਵੀ ਉੱਥੇ ਹੀ ਲੜਨਾ ਪੈਣਾ ਜੀ। ਫਿਰ ਇੱਥੇ ਭਾਜੀ ਕੋਈ ਦਿੱਕਤ ਤਾਂ ਨਹੀਂ ਹੋਊਗੀ ਜੇ ਉੱਥੇ ਆਪਾਂ ਕਲੌਕ ਚਲਵਾਈਏ ਜੀ? ਨਹੀਂ, ਦਿੱਕਤ ਇਹੀ ਹੈ ਪੋਰਟਲੈਂਡ ਵਾਲੇ ਅਪਰੂਵ ਵੀ ਨਹੀਂ ਕਰਦੇ ਕੇਸ, ਉਹ ਫਰਾਡ 'ਚ ਹੀ ਪਾਉਂਦੇ ਸਾਰੇ। ਦਿੱਕਤ ਤਾਂ ਬਹੁਤ ਵੱਡੀ ਹੈ ਪੋਰਟਲੈਂਡ ਦੀ, ਨਾ ਉਹਨਾਂ ਨੇ ਮੂਵ ਕਰਨਾ ਨਾ ਉਹਨਾਂ ਨੇ ਅਪਰੂਵ ਕਰਨਾ। ਅੱਛਾ ਜੀ। ਪੋਰਟਲੈਂਡ 'ਚ ਫਸ ਗਿਆ ਬੰਦਾ ਜਿਹੜਾ ਗਿਆ। ਹੋਰ ਜੀ ਭਾਜੀ ਪਤਾ ਨਹੀਂ ਸੀ ਹੈਗਾ, ਸਾਨੂੰ ਗਾਈਡ ਨਹੀਂ ਕੀਤਾ ਜੀ। ਅਸੀਂ ਤਾਂ ਅਮਰੀਕਾ ਨੂੰ ਆ ਨਹੀਂ ਸੀ ਰਹੇ ਜੀ, ਧੱਕੇ ਨਾਲ ਆ ਗਏ ਜੀ। ਹੈ ਨਹੀਂ ਸੀ ਕੋਈ ਇੱਥੇ ਗਾਈਡ ਕਰਨ ਵਾਲਾ ਜੀ। ਆਪਣਾ ਤਾਂ ਹੁਣ ਤੁਸੀਂ ਸਾਡਾ ਹੁਣ ਜਿੱਦਾਂ ਸ਼ੋਅ ਆਪਾਂ ਪੋਰਟਲੈਂਡ ਬਾਰੇ ਤਾਂ ਸਾਨੂੰ ਸਾਲ ਤੋਂ ਵੀ ਵੱਧ ਹੋ ਗਿਆ ਆਪਾਂ ਗੱਲਬਾਤ ਦੱਸਦੇ ਹੋਏ। ਆ ਤਾਂ ਹੁਣ ਅੱਜ ਬਾਈ ਸੀਗਾ ਕਿ ਪਹਿਲਾਂ ਪੁੱਛਦਾ ਸੀ, ਕਹਿੰਦਾ ਮੈਂ ਪੋਰਟਲੈਂਡ ਜਾਣਾ, ਰਹਿੰਦਾ ਸੈਨ ਫਰਾਂਸਿਸਕੋ, ਆਪ ਹੀ ਪੰਗਾ ਲੈਣ ਕਹਿੰਦਾ ਮੈਂ ਜਾਣਾ ਪੋਰਟਲੈਂਡ। ਹੁਣ ਪੋਰਟਲੈਂਡ ਤਾਂ ਇੱਦਾਂ ਕਿ ਪੋਰਟਲੈਂਡ ਵਾਲੇ ਪੰਜਾਬੀ ਕੇਸਾਂ ਨੂੰ ਫਰਾਡ ਸਮਝਦੇ ਆ, ਸਿੱਧਾ ਹੀ ਉਹਨਾਂ ਨੇ ਧਾਰਿਆ ਹੋਇਆ ਉਹਦਾ, ਨਾ ਕਿਤੇ ਹੋਰ ਜਾਣ ਦਿੰਦੇ। ਉਹਨਾਂ ਨੂੰ ਪਤਾ ਕਿ ਜੇ ਇਹਨਾਂ ਨੂੰ ਮੂਵ ਕਰਾ ਦੋ ਕੇਸ, ਇਹ ਹੋਰ ਕਿਤੇ ਜਾ ਕੇ ਅਪਰੂਵ ਕਰਾ ਲੈਂਦੇ ਆ। ਸੋ ਉੱਥੇ ਬੰਦੇ ਨੂੰ ਡੱਕ ਕੇ ਰੱਖਦੇ ਆ ਤੇ ਉੱਥੇ ਕੇਸ ਡਿਨਾਈ ਕਰਦੇ ਬੰਦੇ ਦਾ। ਅੱਛਾ ਜੀ। ਕੋਈ ਰਾਹ ਹੈ ਨਹੀਂ ਜੀ, ਹੱਲ ਕੋਈ? ਹਾਲੇ ਤਾਂ ਕੋਈ ਨਹੀਂ। ਜੇ ਤੁਹਾਡਾ ਜੈਨੂਇਨ ਵਿਆਹ ਵਿਊ ਦਾ ਸੀਨ ਬਣਦਾ ਕਿਤੇ, ਉਹ ਵੀ ਜੈਨੂਇਨ ਹੋਣਾ ਚਾਹੀਦਾ। ਉਹਦੇ ਬੇਸ ਤੇ ਮੇ ਵੀ ਉਹ ਕਹਿਣ ਕਿ ਚੱਲ ਇਹਦਾ ਡਿਸਮਿਸ ਕਰ ਦਿੰਦੇ ਆ, ਪਰ ਉਹਦੇ ਵਿੱਚ ਵੀ ਸਰਕਾਰੀ ਵਕੀਲ ਦੀ ਮਰਜ਼ੀ ਆ ਗਈ। ਨਹੀਂ, ਵਿਆਹ ਵਾਲੀ ਵੀ ਸੀਨ ਹੈ ਜੀ। ਹੁਣ ਜਿਵੇਂ ਇੰਡੀਆ ਤੋਂ ਕੁੜੀ ਨਾ ਹੀ ਸਟੱਡੀ ਵੀਜ਼ੇ ਤੇ ਆ ਰਹੀ ਹੈ ਜੀ। ਜੀ। ਉਹ ਸਿਆਟਲ ਆ ਰਹੀ ਹੈ ਜੀ। ਅੱਛਾ, ਨਹੀਂ ਉਹ ਫਿਰ ਪੱਕਾ ਤੁਹਾਨੂੰ ਕਰਾਏ ਤਾਂ ਆਪਣੀ ਉਹਦੀ ਫਾਈਟ ਰਹਿਣੀ ਹੈ। ਅੱਛਾ ਜੀ। ਹਾਂਜੀ, ਮੇਰਾ ਮਤਲਬ ਸੀਗਾ ਕਿ ਸਿਟੀਜ਼ਨ ਹੋਵੇ ਫਿਰ ਕੋਈ। ਇਹ ਮੇਰੀ ਸਿਟੀਜ਼ਨ ਦੇ ਬੇਸ ਤੇ ਬੰਦੇ ਨੂੰ ਆਪਸ਼ਨ ਲੱਭ ਜਾਂਦੀ ਆ। ਤੇ ਹਾਂਜੀ, ਠੀਕ ਹੈ ਜੀ। ਗੁੱਡ ਲੱਕ ਤੁਹਾਨੂੰ ਜੀ। ਧੰਨਵਾਦ ਜੀ। ਸੋ ਵੈਸੇ ਜੇ ਜੀ ਜਿਹੜੀ ਓਰੀਗਨ ਸਟੇਟ ਆ, ਬੜੀ ਲਿਬਰਲ ਸਟੇਟ ਆ, ਹੈ ਜਿਹੜਾ ਫੈਡਰਲ ਗਵਰਨਮੈਂਟ ਦੇ ਆਫਿਸਰਸ ਆ, ਫਿਰ ਇਹਦਾ ਮਤਲਬ ਬਾਹਲੇ ਸਟ੍ਰਿਕਟ ਹੋਏ ਹੋਏ। ਹਾਂਜੀ, ਉਹ ਫਿਰ RKK ਦਾ ਪੈਕੇਟ ਆ, ਤੁਸੀਂ ਦੇਖੋ ਫਿਰ, ਕਿਉਂਕਿ ਉਹ ਕਹਿੰਦੇ ਆ ਕਿ ਇਹ ਪਵਿੱਤਰ ਚੀਜ਼ ਆ ਅਸਾਈਲਮ ਵਰਗੀ ਜੀ। ਜਿਹੜਾ ਲਿਬਰਲ ਵੀ ਬੰਦਾ ਵਾ, ਉਹ ਹੁਣ ਜਦੋਂ ਕਈ ਵਾਰੀ ਬੰਦਾ ਹੁਣ ਹੁੰਦਾ ਐਜ਼ ਈਵਨ ਭਾਵੇਂ ਆਪਾਂ ਐਜ਼ ਅ ਲਾਇਰ ਹੀ ਆ, ਕਿ ਕਈ ਵਾਰੀ ਬੰਦੇ ਆਪਣੇ ਲਾਪਰਵਾਹ ਵੀ ਬਹੁਤ ਹੈਗੇ ਆ ਆਪਣੇ। ਜਿੱਦਾਂ ਉਹਨੂੰ ਦੱਸਣਾ ਕੀ ਆ, ਉਹਨੇ ਕਹਿਣਾ ਕਿ ਕਿੱਦਾਂ ਹੋਇਆ, ਅੱਗੋਂ ਉਹਨੇ ਹੱਸੀ ਜਾਣਾ, ਬੰਦੇ ਨੇ ਹਮਲੇ ਹੋਏ ਉਹਨੇ ਹੱਸੀ ਜਾਣਾ, ਨਾਨ ਸੀਰੀਅਸ ਜਿੱਦੋਂ ਕਹਿ ਲਓ ਜੀ। ਤਾਂ ਇਹ ਤਾਂ ਕਹਿੰਦਾ ਵਕੀਲ ਨੂੰ, ਕਹਿੰਦਾ ਤੁਹਾਨੂੰ ਗੱਲ ਨਾ ਗੱਲ ਹੀ ਹਾਇਰ ਕੀਤਾ ਜੀ। ਸੋ ਇਦਾਂ ਆ ਕਿ ਕੋਟ ਆਪਣਾ ਬੰਦੇ ਦਾ ਡਮੂਨਰ ਸਾਰਾ ਦੇਖਦੇ ਆ, ਨਾਲੇ ਜੱਜ ਦਾ ਕੋਰਟ ਦੇ ਵਿੱਚ ਜਾਣ ਦਾ ਬਹਿਣ ਦਾ ਸਲੀਕਾ। ਹੁਣ ਉਹੀ ਜਿਹੜੇ ਜੱਜ ਆ, ਉਹ ਬਾਰ-ਬਾਰ ਉਹਨਾਂ ਨੇ ਸੇਮ ਚੀਜ਼ ਦੇਖੀ ਜਾਣੀ ਹੈ ਨਾ, ਤੇ ਉਹ ਬੰਦਾ ਸਿਰਫ ਆਪਣੇ ਲਈ ਹੀ ਰੋਇਨ ਕਰਦਾ, ਉਹ ਜਿਹੜੇ ਬਾਕੀ ਗਾਂਹ ਵੀ ਆਣੇ ਆ ਸਾਰਿਆਂ ਲਈ ਰੋਇਨ ਕਰ ਦਿੰਦਾ। ਸੋ ਇਦਾਂ ਹੀ ਹੁਣ ਜਿੱਦਾਂ ਵਾਵਾ ਦਾ ਕਿਸੇ ਦਾ ਜੈਨੂਇਨ ਉਹਨਾਂ ਨੇ ਕੇਸ ਬਣਾਇਆ ਕਿ ਡੋਮੈਸਟਿਕ ਵਾਇਲੈਂਸ ਵਾਲਾ, ਤਾਂ ਜਦੋਂ ਫਾਈਲਿੰਗਾਂ ਫਰਾਡ ਹੀ ਇੰਨੀਆਂ ਜ਼ਿਆਦਾ ਹੋ ਜਾਣੀਆਂ, ਤਾਂ ਉਹਨਾਂ ਨੇ ਫਿਰ ਜਿਹੜਾ ਜੈਨੂਇਨ ਵਾਲਾ ਉਹ ਵੀ ਬੰਦਾ ਰਗੜਿਆ ਜਾਂਦਾ ਵਿੱਚ। ਜੀ। ਸੁਖਦੇਵ ਸਿੰਘ ਜੀ, ਤੁਸੀਂ ਸੋਸ਼ਲ ਮੀਡੀਆ ਤੇ ਵਾਰ-ਵਾਰ ਕੁਐਸਚਨ ਪੁੱਛਦੇ ਹੋ, ਕਲੀਅਰ ਨਹੀਂ ਹੋ ਰਿਹਾ, ਜਾਂ ਤਾਂ ਦੁਬਾਰਾ ਕੀ ਲਿਖੋ, ਫਿਰ ਆਪਾਂ ਕੋਸ਼ਿਸ਼ ਕਰ ਲੈਂਦੇ ਆ। ਇੱਕ ਜ਼ਰੂਰ ਸਾਡੇ ਜਿੰਨੇ ਸਰੋਤੇ ਆ, ਹੁਣ ਆਪਾਂ ਧੰਨਵਾਦ ਵੀ ਕਰਦੇ ਹਾਂ ਜੇ ਤਿਰਕੀਆਣਾ ਉਹਨਾਂ ਦਾ। ਤੁਸੀਂ ਦੇਖੋ ਵੀ ਕਿੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ। ਮੈਂ ਕਹਿੰਦਾ ਜੇ ਬੰਦਾ ਕੋਈ ਵੀ ਦੁਨੀਆ ਤੋਂ ਆਉਂਦਾ, ਉਹਦਾ ਕਿਸੇ ਤਰ੍ਹਾਂ ਦਾ ਵੀ ਇਮੀਗ੍ਰੇਸ਼ਨ ਮੈਟਰ ਆ, ਨੋ ਮੈਟਰ ਉਹਦਾ ਪੋਲੀਟੀਕਲ ਅਸਾਈਲਮ ਆ, ਵਿਆਹ ਕਰਕੇ ਆਉਣਾ ਆ, ਉਹਨੂੰ H1 ਵੀਜ਼ੇ ਤੇ ਆਉਣਾ, ਬਿਜ਼ਨਸ ਵੀਜ਼ੇ ਤੇ ਆਉਣਾ, ਸਟੂਡੈਂਟ ਵੀਜ਼ੇ ਤੇ ਆਉਣਾ। ਤੇ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਪੰਜਾਬੀ ਰੇਡੀਓ USA ਦੀ ਜਿਹੜੀ YouTube ਚੈਨਲ ਉੱਤੇ ਚੱਲ ਜਾਓ, ਸਾਰੀਆਂ ਹੀ ਇਮੀਗ੍ਰੇਸ਼ਨ ਨਾਲ ਰਿਲੇਟਡ ਜਿੰਨੇ ਵੀ ਸ਼ੋਅ ਪਾਏ ਆ, ਮੈਨੂੰ ਨਹੀਂ ਲੱਗਦਾ ਵੀ ਤੁਸੀਂ ਤਾਂ PhD ਕਰ ਸਕਦੇ ਇਮੀਗ੍ਰੇਸ਼ਨ ਦੇ ਵਿੱਚ, ਆਮ ਬੰਦਾ ਜੇ ਉਹ ਪੜ੍ਹ ਲੈ। ਨਹੀਂ, ਬਥੇਰੇ ਬੰਦੇ ਹੁਣ ਆਪਣੇ ਜਿਹੜੇ ਦੂਜੇ ਪ੍ਰੋਫੈਸ਼ਨਲ ਆ, ਕਈ ਵਾਰੀ ਮਿਲਦੇ ਕਿ ਆਪਣਾ ਇਮੀਗ੍ਰੇਸ਼ਨ ਦਾ ਕੰਮ ਸੀਗਾ, ਪੈਰਾਲੀਗਲ ਵਗੈਰਾ, ਕਾਫੀ ਕਹਿੰਦੇ ਸੁਣਦੇ ਆ, ਨੌਲੇਜ ਮਿਲਦੀ ਆ ਅੱਗੋਂ। ਹੋਰ ਉਹ ਆਪਣੀ ਸਰਵਿਸਾਂ ਐਕਸਪੈਂਡ ਕੀਤੀਆਂ ਗਈਆਂ ਨੇ। ਹੁਣ ਜਿੱਦਾਂ ਆਪਾਂ ਕਿੰਨੇ EU ਵੀਜ਼ੇ ਇਹ ਉਹ ਸਾਰੀ ਡਿਸਕਸ਼ਨ ਕੀਤੀ, ਜਿਹੜੀ ਡਿਟੇਲ ਆ ਇੰਟਰੀ ਕੇਸਿਸ, ਕਿਸੇ ਨੂੰ ਜਾ ਕੇ ਤੇ ਕਿਤਾਬ ਦੇ ਵਰਕੇ ਫੋਲਣੇ ਪੈਣੇ ਨਾ। ਫਿਰ ਇਦਾਂ ਕਿ ਕਈ ਵਾਰੀ ਉਹਦੇ ਵਿੱਚ ਕਨਫਿਊਜ਼ਿੰਗ ਇਨਫੋਰਮੇਸ਼ਨ ਆ, ਫਿਰ ਉਹਨੂੰ ਟਰਾਈਡ ਐਂਡ ਟੈਸਟਡ ਕਿ ਉਹ ਸਿਨੈਰੀਓ ਜਿਹੜਾ ਟੈਸਟ ਵੀ ਹੋਣਾ ਚਾਹੀਦਾ। ਹੁਣ ਜਦੋਂ ਕਈ ਵਾਰੀ ਆਪਾਂ ਫੋਰਮ ਤਾਂ ਹੁਣ ਸਾਰੇ ਭਰ ਲੈਂਦੇ ਆ, ਪਰ ਇਦਾਂ ਕਿ ਕਿੱਦਾਂ ਕਰੀਏ। ਹੁਣ ਜਿਹੜਾ ਸੀਗਾ PR ਵਾਲਾ ਕਰਦੇ ਸੀ, ਗ੍ਰੀਨ ਕਾਰਡ ਹੋਲਡਰ ਨੇ ਸਭ ਤੋਂ ਜਿਹੜਾ ਆਪਣੇ ਕਿੰਨੇ ਪੈਰਾਲੀਗਲ ਪੁਰਾਣੇ ਦੇਖੋ, ਫਰੈਜ਼ਨੋ ਸੈਕਰਾਮੈਂਟੋ ਜੀ, ਗ੍ਰੀਨ ਕਾਰਡ ਹੋਲਡਰ ਜਦੋਂ ਉਹਨੇ ਘਰ ਵਾਲੀ ਦਾ ਕੀਤਾ, ਨਾਲ ਵਿੱਚ ਜਵਾਕ ਇਨਕਲੂਡ ਸੀਗਾ, ਤੇ ਸਿਟੀਜ਼ਨ ਬਣ ਜਾਂਦਾ ਸੀਗਾ, ਤੇ ਬਾਅਦ ਚ ਉਹਨੂੰ ਇਹ ਨਹੀਂ ਪਤਾ ਸੀ ਕਿ ਹੁਣ ਦੁਬਾਰਾ ਜਵਾਕ ਦੀ ਪਟੀਸ਼ਨ ਫਾਈਲ ਕਰਨੀ। ਜਿੱਦਾਂ ਛੋਟਾ ਜਿਹਾ ਸੀਗਾ, ਪਰ ਪੈਰਾਲੀਗਲਾਂ ਨੇ ਪੜ੍ਹਿਆ ਨਹੀਂ ਸੀਗਾ, ਕਿੰਨੇ ਲੋਕਾਂ ਦੇ ਕੇਸ ਫਿਰ ਖਰਾਬ ਹੋਏ, ਫਿਰ ਦੱਸਿਆ ਉਹਨੂੰ। ਸੋ ਉਹਦੇ ਵਿੱਚ ਇਹੀ ਹੈਗਾ, ਕਈ ਪੈਰਾਲੀਗਲ ਵੀ ਜਿਹੜੇ ਇਮੀਗ੍ਰੇਸ਼ਨ ਵਾਲੇ ਏਜੰਟ ਆ ਕੇ ਧੰਨਵਾਦ ਕਰਦੇ ਕਿ ਚੱਲ ਸਹੀ ਹੈ, ਕਿਉਂਕਿ ਹੁਣ ਅੱਗੋਂ ਫਾਰਮ ਉਹ ਭਰ ਸਕਦੇ ਆ, ਪਰ ਏਦਾਂ ਕਿ ਕਾਲਾ ਅੱਖਰ ਨਹੀਂ ਪੜ੍ਹ ਸਕਦੇ ਉਹ ਕਿਤਾਬ ਚੋਂ ਕੱਢ ਕੇ। ਜੀ ਜੀ, ਬਿਲਕੁਲ ਏਦਾਂ ਦਾ ਕਿ ਇਹਦੇ ਵਿੱਚ ਹੁਣ ਏਦਾਂ ਕਿ ਜਿਹੜਾ ਹੁਣ ਰੇਡੀਓ ਇੱਕ ਫੋਰਮ ਆ, ਠੀਕ ਹੈ,
ਤੇ ਇਹਦੇ ਵਿੱਚ ਹੁਣ ਹੋਰ ਵੀ ਕਈ ਸ਼ੋਅ ਆ ਨਾ, ਟਰੱਕਿੰਗ ਤੋਂ ਲੈ ਕੇ ਹਰੇਕ। ਸੋ ਇੱਕ ਰੇਡੀਓ ਏਦਾਂ ਹੀ ਨਿਊਟਰਲ ਫੋਰਮ ਆ ਇਹਦੇ ਵਿੱਚ। ਤੇ ਆਫ ਕੋਰਸ ਜਦੋਂ ਰੇਡੀਓ ਨੂੰ ਆਪਾਂ ਜੁੜੇ, ਰੇਡੀਓ ਦੀ ਚਲੋ ਆਡੀਅנס ਵਧੀ, ਆਡੀਅנס ਨੂੰ ਵੀ ਨੌਲੇਜ ਵਧੀ, ਇਮੀਗ੍ਰੇਸ਼ਨ ਲਾਇਰ ਦਾ ਵੀ ਕੰਮ ਵਧਿਆ। ਸੋ ਹਰੇਕ ਜਿਹੜੀ ਚੀਜ਼ ਹੈ ਕਿ ਜਦੋਂ ਤੁਸੀਂ ਕੋਈ ਵੀ ਯੂਜ਼ਫੁਲ ਕੰਟੈਂਟ ਬਣਾਉਂਦੇ ਆ ਹਨਾ, ਜਿੱਦਾਂ ਗੂਗਲ ਆ, ਉਹਦੀ ਗੂਗਲ ਦੇ ਵਿੱਚ ਐਡਵਰਡਸ ਪਤਾ ਨਹੀਂ ਕਈ ਐਡਵਰਟਾਈਜ਼ਮੈਂਟ ਆ, ਤੁਸੀਂ ਫ੍ਰੀ ਵੇ ਤੇ ਚਲ ਜਾਓ, ਪਰ ਐਂਡ ਆਫ ਦਾ ਡੇ ਗੂਗਲ ਦੀ ਇੱਕ ਵਰਡਿੰਗ ਆ ਕਿ ਕੰਟੈਂਟ ਇਜ਼ ਦਾ ਕਿੰਗ, ਕਿ ਜੇ ਤੁਹਾਡੇ ਕੋਲ ਕੰਟੈਂਟ ਆ ਤੁਹਾਨੂੰ ਆਪ ਹੀ ਲੋਕਾਂ ਨੇ ਸੁਣਨਾ। ਜੀ। ਤੇ ਸਾਡਾ ਕੰਟੈਂਟ ਕਿੱਦਾਂ ਬਣਦਾ, ਸਾਡਾ ਤੁਸੀਂ ਹੁਣ ਦੇਖੋ ਪਿਛਲੇ 1.5 ਘੰਟੇ ਤੋਂ ਤੁਸੀਂ ਸਵਾਲ ਪੁੱਛ ਰਹੇ ਆ। ਸੋ ਇਕੱਲੇ ਆਪਾਂ ਆਪ ਨਹੀਂ ਕੰਟੈਂਟ ਬਣਾ ਰਹੇ, ਜਿਹੜੇ ਲੋਕੀ ਆ ਤੁਹਾਡੇ ਜਿਹੜੇ ਸਵਾਲ ਆ ਉਹਨੂੰ ਜਿਹੜਾ ਬਾਕੀ ਲੋਕੀ ਸੁਣਦੇ ਆ, ਕਿ ਤੁਸੀਂ ਜੇ ਹੁਣ ਇੰਟਰਸਟਿੰਗ ਸਵਾਲ ਪੁੱਛਦੇ ਆ ਤਾਂ ਹੀ ਲੋਕੀ ਸੁਣਦੇ ਆ, ਤਾਂ ਹੀ ਆਪਾਂ ਜਵਾਬ ਅੱਗੋਂ ਦਿੰਦੇ ਆ, ਤਾਂ ਹੀ ਲੋਕੀ ਸੁਣਦੇ ਆ, ਕਿ ਲੋਕਾਂ ਨਾਲ ਵੀ ਸੇਮ ਪ੍ਰੋਬਲਮ ਉਹਨਾਂ ਦੀ ਵੀ ਉਹੀ ਹੱਡ ਬੀਤੀ ਹੈ ਹਨਾ। ਸੋ ਇਦਾਂ ਕਿ ਇਹਨੂੰ ਜਿਹੜਾ ਸ਼ੋਅ ਇਹਨੂੰ ਸਫਲ ਰੱਖਣ ਲਈ ਹਰੇਕ ਜਿਹੜੀ ਧਿਰ ਆ ਉਹਦਾ ਇੱਕ ਯੋਗਦਾਨ ਆ। ਸੋ ਇਦਾਂ ਕਿ ਆਡੀਅנס ਦਾ ਵੀ ਇਹਦੇ ਵਿੱਚ ਜਿਹੜਾ ਕਹਿ ਲਓ ਕਿ ਰੋਲ ਬੜਾ ਜ਼ਿਆਦਾ, ਕਿ ਸਵਾਲ ਕਿੱਦਾਂ ਪੁੱਛਣਾ, ਕੀ ਪੁੱਛਣਾ। ਤੇ ਜਿਹੜੇ ਸਪੋਰਟ ਕਰਦੇ ਆ, ਧੰਨਵਾਦ ਆ ਤੁਹਾਨੂੰ ਸਾਰਿਆਂ ਨੂੰ ਹਨਾ, ਤੇ ਜਿਹੜੇ ਸਮਝਦੇ ਆ ਕਿ ਕਿੱਦਾਂ ਇਹ ਸਾਰੀ ਚੀਜ਼ ਚੱਲਦੀ ਹੈ। ਜੀ ਧੰਨਵਾਦ। ਅਗਲੇ ਸਾਡੇ ਕਾਲਰ ਆ ਹਰਵਿੰਦਰ ਸਿੰਘ ਜੀ। ਹਰਵਿੰਦਰ ਜੀ। ਹੈਲੋ। ਹਾਂਜੀ ਹੈਲੋ। ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀਗਾ, ਮੇਰਾ ਸਿੰਪਲ ਜਿਹਾ ਵਾ ਵੀ ਮੈਂ 1998 ਦੇ ਵਿੱਚ ਆਇਆ ਸੀਗਾ ਤੇ 99 ਦੇ ਵਿੱਚ ਮੇਰਾ ਕੇਸ ਡਿਨਾਈਡ ਹੋ ਗਿਆ ਸੀਗਾ ਜੀ। ਉਹ ਇਹ ਹੋ ਗਿਆ ਸੀਗਾ ਤੇ ਮੈਨੂੰ ਜੱਜ ਨੇ ਕਿਹਾ ਸੀ, ਕਹਿੰਦਾ ਵੀ ਹਾਂ ਵੀ ਆਪਦਾ ਕੇਸ ਤੂੰ ਵਾਪਸ ਲੈ ਲਾ ਜੀ। ਤੇ ਉਦੋਂ ਬਾਅਦ ਮੈਂ ਕੁਝ ਨਹੀਂ ਕੀਤਾ ਹੈਗਾ। ਇਹ ਨਿਊਯਾਰਕ ਹੋਇਆ ਸੀਗਾ ਜੀ। ਵਾਪਸ ਲੈ ਲਾ ਮਤਲਬ ਤੁਸੀਂ ਐਪਲੀਕੇਸ਼ਨ ਵਾਪਸ ਲੈ ਲਈ ਸੀਗੀ? ਹਾਂਜੀ, ਮੈਂ ਜਿਹੜੀ ਐਪਲੀਕੇਸ਼ਨ ਲਾਈ ਸੀ ਉਹ ਵਾਪਸ ਲਈ ਸੀ। ਤੇ ਫਿਰ ਆਪਣਾ ਡਿਸਮਿਸ ਹੋ ਗਿਆ ਸੀਗਾ ਕੇਸ, ਕਿ ਡਿਪੋਰਟੇਸ਼ਨ ਲੱਗੀ ਸੀਗੀ? ਡਿਪੋਰਟੇਸ਼ਨ ਲੱਗੀ ਸੀਗੀ। ਨਹੀਂ, ਵਾਪਸ ਕਿੱਦਾਂ ਲਿਆ ਫਿਰ? ਜੇ ਡਿਪੋਰਟੇਸ਼ਨ ਲੱਗੀ ਤਾਂ ਫਿਰ ਤਾਂ ਕੰਮ ਹੀ ਖਤਮ। ਨਹੀਂ, ਉਹ ਮੈਨੂੰ ਜਿਹੜਾ ਮੇਰਾ ਵਕੀਲ ਸੀਗਾ ਉਹ ਕਹਿੰਦਾ ਵੀ ਤੂੰ ਵਾਪਸ ਲੈ ਲਾ, ਕਹਿੰਦਾ ਵੀ 10 ਸਾਲ ਬਾਅਦ ਕਹਿੰਦਾ ਤੇਰਾ ਸਹੀ ਹੋ ਜਾਊਗਾ। ਉਦੋਂ ਮੈਨੂੰ ਪਤਾ ਨਹੀਂ ਸੀਗਾ, 98 ਦੀ ਗੱਲ ਹੈ। ਨਹੀਂ ਵਾਪਸ ਭਾਜੀ ਸਮਝਾਓ ਤਾਂ ਸਹੀ ਨਾ, ਵਾਪਸ ਇਹ ਤੁਸੀਂ ਹੁਣ ਆਪ ਹੀ ਬਣਾਈ ਹੈ ਟਰਮੀਨੋਲੋਜੀ, ਕਿ ਵਾਪਸ ਲੈ ਲਾ, ਉਹਦਾ ਮੈਨੂੰ ਮਤਲਬ ਤਾਂ ਸਮਝਾਓ ਵਾਪਸ ਲੈਣ ਦਾ। ਮੈਂ ਕੋਰਟ 'ਚ ਗਿਆ ਸੀ ਜੱਜ ਦੇ ਕੋਲ। ਠੀਕ ਹੈ। ਤੇ ਮੈਨੂੰ ਵਕੀਲ, ਮੈਂ ਡੇਟ ਤੇ ਗਿਆ ਸੀਗਾ ਤੇ ਮੇਰਾ ਜਿਹੜਾ ਵਕੀਲ ਸੀ ਉਹ ਕਹਿੰਦਾ ਤੂੰ ਵਾਪਸ ਲੈ ਲਾ, ਕਹਿੰਦਾ ਵੀ ਇਹ ਜੱਜ ਕਹਿੰਦਾ ਵੀ ਇਹ ਸੇਮ ਜਿਹੜੀ ਤੇਰੀ ਕਹਾਣੀ ਆ ਵੀ ਉਹ ਪਹਿਲਾਂ ਆਈ ਹੋਈ ਹੈ ਉਹਦੇ ਕੋਲ। ਠੀਕ ਹੈ। ਤੇ ਮੈਂ ਫਿਰ ਉੱਥੇ ਵਾਪਸ ਲੈ ਲਿਆ। ਠੀਕ ਹੈ। ਤੇ ਹੁਣ ਫਿਰ ਮੈਂ ਉਦੋਂ ਬਾਅਦ ਮੈਂ ਵਿਆਹ ਦਾ ਕੀਤਾ ਸੀਗਾ, ਫਿਰ ਮੈਂ ਮੋਸ਼ਨ ਟੂ ਰੀਓਪਨ ਕੀਤਾ, ਉਹਨਾਂ ਨੇ ਕੀਤਾ ਨਹੀਂ ਸੀਗਾ। ਇਹ 2005 ਦੀ ਗੱਲ ਆ। ਪਹਿਲੀ ਗੱਲ ਤਾਂ ਜਿਹੜਾ ਮੈਨੂੰ ਹੁਣ ਪਤਾ ਨਹੀਂ ਤੁਹਾਡੇ ਡਿਟੇਲ 'ਚ ਕੀ ਹੈ, ਜਿਹੜੀ ਮੈਟਰ ਆਫ ਆਰਕੇਕੇ ਹੈ ਨਾ, ਫਰਾਡ ਕੇਸ ਵਾਲਾ ਹੈਗਾ, ਉਹ ਵਾਪਸ ਲੈਣ ਦੇ ਨਾਲ ਕੇਸ ਜਿਹੜਾ ਜਾਂਦਾ ਨਹੀਂ ਅੱਗੇ, ਹਿਲਦਾ ਨਹੀਂ ਕਿਤੇ। ਹੁਣ ਮੈਨੂੰ ਪਤਾ ਨਹੀਂ ਕੀ ਦਫਾ ਧਾਰਾ ਤੁਹਾਡੇ ਤੇ ਲਾਈ ਹੈ ਤੇ ਕਿਉਂ ਤੁਹਾਡੀ ਉਹਨੇ ਮੋਸ਼ਨ ਟੂ ਰੀਓਪਨ ਬਣਾਈ ਜਿਹੜੀ ਉਹਨੇ ਕੀਤੀ ਹੈ। ਨਹੀਂ, ਫਿਰ ਮੈਂ ਵਿਆਹ ਦਾ ਕੀਤਾ ਸੀਗਾ 2005 ਦੇ ਵਿੱਚ। ਫਿਰ ਉੱਥੋਂ ਵਿਆਹ ਦਾ ਮੋਸ਼ਨ ਟੂ ਰੀਓਪਨ ਕਰਾਉਣ ਲੱਗੇ ਸੀਗੇ ਤੇ ਜਿਹੜਾ ਮੇਰਾ ਸੀਗਾ ਉਹ ਹਾਈਵੇ 'ਚ ਸੀਗਾ। ਉਹ ਕਹਿੰਦਾ ਵੀ ਹਾਂ ਉਹ ਕੇਸ ਖਿਲਾਉਣਾ ਪੈਣਾ ਵਾ। ਹਾਂਜੀ, ਕੇਸ ਖਿਲਾਉਣਾ ਪੈਣਾ। ਡਿਪੋਰਟੇਸ਼ਨ ਤੁਹਾਡੀ ਹੋਈ ਹੈ, ਪਰ ਉਹਨੇ ਹਾਂਜੀ ਰੀਓਪਨ ਕਰਨ ਲਈ ਤੁਹਾਡੇ ਕੋਲ ਮੁੱਦੇ ਹੋਣੇ ਚਾਹੀਦੇ। ਜਿੱਦਾਂ ਹੁਣ ਆਪਣਾ ਐਗਜ਼ਾਮਪਲ ਦੇ ਰਿਹਾ, ਜਿੱਦਾਂ ਕੰਟਰੀ ਦੇ ਹਾਲਾਤ ਜਦੋਂ ਚੇਂਜ ਹੁੰਦੇ, ਜਿੱਦਾਂ ਕਿਸਾਨੀ ਅੰਦੋਲਨ ਸੀਗਾ, ਉਦੋਂ ਮੁੱਦੇ ਸੀਗੇ, ਉਦੋਂ ਬਹੁਤ ਕੇਸ ਰੀਓਪਨ ਕਰਕੇ ਉਹਨਾਂ ਨੇ ਕਲੋਜ਼ ਕੀਤੇ ਹਨ। ਤੁਹਾਡੇ ਕੋਲ ਰੀਓਪਨ ਕਰਾਉਣ ਲਈ ਕੋਈ ਮੁੱਦਾ ਹੀ ਨਹੀਂ ਹੈਗਾ ਇਸ ਵੇਲੇ ਕੇਸ ਨੂੰ? ਨਹੀਂ, ਹੁਣ ਮੇਰੇ ਕੋਲ ਇਹ ਆ ਵੀ ਮੈਂ ਹੁਣ ਮੇਰੇ 2 ਜਵਾਕ ਆ ਤੇ ਮੇਰਾ ਵਿਆਹ ਹੋਇਆ ਹੋਇਆ, ਸਿਟੀਜ਼ਨ ਮੇਰੀ ਘਰ ਵਾਲੀ ਆ, ਤੇ ਮੈਂ ਹੁਣ ਜੇ ਵਿਆਹ ਦਾ ਫਾਈਲ ਕਰ ਸਕਦਾ ਸਿੱਧਾ ਕਿ ਨਹੀਂ, ਤੇ ਮੈਨੂੰ ਉਹ ਕੇਸ ਖਿਲਾਉਣ ਦੀ ਲੋੜ ਆ। ਉਹਨਾਂ ਨੇ ਡਿਨਾਈ ਕਰਤੀ ਮੋਸ਼ਨ ਟੂ ਰੀਓਪਨ, ਕਿ ਕੀ ਕੀਤਾ? ਉਹਨਾਂ ਨੇ ਡਿਨਾਈਡ ਕਰਤੀ ਸੀ ਉਦੋਂ 2007 'ਚ। ਕੀ ਇਸ ਗੱਲ ਕਰਕੇ ਡਿਨਾਈ ਕੀਤੀ? ਕੀ ਰੀਜ਼ਨ ਦਿੱਤਾ ਉਹਨਾਂ ਨੇ? ਉਹ ਸੈਪਰੇਟ ਸੀਗਾ ਤੇ ਹੁਣ ਮੇਰਾ ਸੈਪਰੇਟ ਵਿਆਹ ਹੋਇਆ ਵਾ, ਉਹ ਪਹਿਲਾਂ ਸੀਗਾ। ਨਹੀਂ, ਰੀਜ਼ਨ ਕੀ ਦਿੱਤਾ ਸੀਗਾ ਮੋਸ਼ਨ ਟੂ ਰੀਓਪਨ ਡਿਨਾਈ ਕਰਨ ਦਾ? ਉਹ ਰੀਜ਼ਨ ਹੁਣ ਮੈਨੂੰ ਮੈਨੂੰ ਚੇਤੇ ਨਹੀਂ ਹੈਗਾ। 2005 'ਚ ਗਿਆ ਉਹਨਾਂ ਨੇ, 2005 ਸੀਗਾ ਮੈਨੂੰ ਇੰਨਾ। ਤੁਸੀਂ ਕਹਿੰਦੇ ਛੋਟਾ ਜਿਹਾ ਸੌਖਾ ਜਿਹਾ ਕੁਐਸਚਨ ਪੁੱਛਣਾ 98 ਤੋਂ, ਜਦੋਂ ਤੁਸੀਂ 98 ਕਿਹਾ ਨਾ ਮੈਨੂੰ ਉਦੋਂ ਹੀ ਤੁਹਾਡਾ ਪਤਾ ਹੈਗਾ ਇਹ ਸੌਖਾ ਕੁਐਸਚਨ ਕੋਈ ਨਹੀਂ ਹੋਣਾ। ਤੁਸੀਂ ਆਪਣੇ ਨਾ ਆਫਿਸ ਕੰਸਲਟੇਸ਼ਨ ਬਣਾਓ, ਇਹਦਾ ਕਿੱਥੇ ਅੱਡੇ ਸਾਲੇ ਮੋਰ ਘੋੜ ਆ ਤੁਹਾਨੂੰ, ਨਾਲੇ ਆਪਣੇ ਪੇਪਰ ਪਹਿਲਾਂ ਲੈ ਕੇ ਆਇਓ ਸਾਰੇ ਮੋਸ਼ਨ ਟੂ ਰੀਓਪਨ ਵਗੈਰਾ ਵਾਲੇ ਜਿਹੜੇ ਡਿਨਾਈਲ। ਸਾਰੀ ਫਾਈਲ ਹੈਗੀ ਆ ਮੇਰੇ ਕੋਲ, ਸਾਰੀ ਫਾਈਲ ਹੈਗੀ ਆ। ਹਾਂਜੀ, ਤੁਸੀਂ ਨਾ ਅਪਾਇੰਟਮੈਂਟ ਬਣਾ ਕੇ ਭਾਜੀ ਕਰਿਓ। ਹੁਣ ਜਿਸ ਤਰ੍ਹਾਂ ਉਹਨੇ ਦੱਸਿਆ ਵੀ 98 ਦਾ ਕੰਪਲੀਕੇਟਡ ਕੇਸ ਆ, ਤੇ ਤੁਸੀਂ ਉਹਨਾਂ ਦੇ ਆਫਿਸ 'ਚ ਅਪਾਇੰਟਮੈਂਟ ਬਣਾ ਲਿਓ 415 909 0503 ਤੇ।
ਤੇ ਸਾਡੇ ਅਗਲੇ ਕਾਲਰ ਹੈਗੇ ਆ ਪਰਮਜੀਤ ਸਿੰਘ ਜੀ। ਪਰਮਜੀਤ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕਜ਼ਨ ਕੈਨੇਡਾ 'ਚ ਹੈ ਜੀ, ਤੇ ਉਹ ਆਪਣੀ ਫੈਮਿਲੀ ਨਾਲ ਇੱਧਰ ਆਉਣਾ ਚਾਹੁੰਦਾ, ਵੀ ਇੱਧਰ ਆਉਣਾ, ਉਹ ਆ ਕੇ ਕੇਸ ਲਾ ਸਕਦਾ ਜੀ? ਕੈਨੇਡਾ 'ਚ ਪੱਕਾ ਕੱਚਾ? ਨਹੀਂ, ਉਹ ਕੱਚਾ ਜੀ, ਆਪਣੇ ਟਰੱਕ ਚਲਾਉਂਦਾ, LMI ਲਈ ਆ, ਪਰ ਉਹ ਇੱਧਰ US ਮੂਵ ਹੋਣਾ ਚਾਹੁੰਦਾ ਜੀ। ਉਹ ਨਹੀਂ ਭਾਜੀ, ਉਹਨੂੰ ਪਹਿਲੀ ਗੱਲ ਤਾਂ ਕੇਸ ਜਿਹੜਾ, ਕਿਹੜੇ ਕੇਸ ਦੀ ਗੱਲ ਕਰਦੇ ਪਏ ਆਪਾਂ ਇੱਥੇ? ਇੱਥੇ ਅਸਾਈਲਮ ਦਾ ਹੀ ਕੇਸ ਲਾਉਣ ਦੀ। ਅਸਾਈਲਮ ਦਾ ਨਹੀਂ, ਕੈਨੇਡਾ ਦਾ ਤਾਂ ਭਾਜੀ ਪਹਿਲਾਂ ਤਾਂ ਕਾਨੂੰਨ ਆ ਕਿ ਹੁਣ ਅਮਰੀਕਾ ਦੇ ਤੇ ਉਹਦੇ ਵਿੱਚ ਟ੍ਰੀਟੀ ਕਿ ਕੈਨੇਡਾ ਤੋਂ ਅਸਾਈਲਮ ਡਿਨਾਈ ਹੋਣਾ ਚਾਹੀਦਾ ਬੰਦੇ ਦਾ। ਓਕੇ ਜੀ, ਵੀ ਪਹਿਲਾਂ ਉੱਥੇ ਲੱਗਿਆ ਹੋਣਾ ਚਾਹੀਦਾ ਜੀ? ਡਿਨਾਈ ਹੋਣਾ ਚਾਹੀਦਾ ਉੱਥੋਂ ਲੱਗ ਕੇ ਪੂਰਾ। ਤੇ ਦੂਸਰੀ ਗੱਲ ਇਦਾਂ ਕਿ LMI ਜੇ ਉਹਨੇ ਲੱਗੀ, ਉਹਨੂੰ ਕਿਹਾ ਉੱਥੇ ਪੱਕਾ ਹੋ ਭਰਾ, ਉੱਥੇ ਕੈਨੇਡਾ ਵਧੀਆ ਮੁਲਕ ਆ, ਉੱਥੇ ਸਿਟੀਜ਼ਨ ਬਣ ਕੇ ਫਿਰ ਇਨਵੈਸਟਮੈਂਟ ਦੇ ਰਾਹੀਂ ਇੱਥੇ ਆਈ। ਓਕੇ ਜੀ। ਤੇ ਇੱਕ ਉਹ ਗਾਰਡ, ਜਿਵੇਂ ਉਹਦੀ ਬੇਟੀ ਹੈ ਜੀ, ਉਹਦੇ ਕੋਲ ਵੀਜ਼ਾ ਹੈਗਾ US ਦਾ, ਉਹਦੇ ਕੋਲ ਵੀ ਆ, ਉਹਨੂੰ ਗਾਰਡੀਅਨ ਦੇ ਤੌਰ ਤੇ ਮੈਂ US ਸਿਟੀਜ਼ਨ, ਮੈਂ ਪੱਕਾ ਕਰਾ ਸਕਦਾ ਜੀ? ਉਹਦਾ ਭਾਜੀ ਫਾਇਦਾ ਤਾਂ ਕੋਈ ਹੋਣਾ ਨਹੀਂ, ਕਿਉਂਕਿ ਦੇਖੋ ਪਹਿਲੀ ਗੱਲ ਤਾਂ ਉਹ ਜਿਹੜਾ ਕੇਸ ਹੋਣਾ ਤਾਂ ਹੁੰਦਾ ਜਿਹਦੇ ਜਵਾਕ ਅਬੈਂਡਨ ਕਰ ਦਿੱਤੇ ਹੁੰਦੇ ਘਰਦਿਆਂ ਨੇ। ਦੂਜੀ ਗੱਲ ਆ, ਉਹ ਪੱਕਾ ਹੋ ਕੇ ਕਰੂਗੀ ਕਿ ਤੁਸੀਂ ਕਿਹੜਾ ਕੱਲੀ ਉਹਦੀ ਟੇਕ ਕੇਅਰ ਕਰ ਸਕਦੇ ਨਹੀਂ, ਤੇ ਉਹਨੂੰ ਤਾਂ ਉਹਨੇ ਆਣ ਨਹੀਂ ਦੇਣਾ। ਨਾਲੇ ਜਦੋਂ ਗਾਰਡੀਅਨ ਦੇ ਰਾਹੀਂ ਬੰਦਾ ਪੱਕਾ ਹੁੰਦਾ, ਘਰਦਿਆਂ ਨੂੰ ਨਹੀਂ ਕਦੀ ਪੱਕਾ ਕਰਾ ਸਕਦਾ। ਓਕੇ ਜੀ। ਉਹਨੂੰ ਲਿਆ ਕੇ ਤੁਸੀਂ ਕੀ ਕਰੋਗੇ? ਜ਼ਿੰਮੇਵਾਰੀ ਪਾਲੂਗੇ ਕਿਸੇ ਦੇ ਜਵਾਕ ਦੀ? ਓਕੇ ਜੀ। ਨਹੀਂ ਮੈਂ ਧੰਨਵਾਦ। ਇੱਕ ਆਪਣੇ ਜੀ ਆ ਦੇਖਿਓ ਕੁਐਸਚਨ ਮੈਂ ਉੱਤੇ ਵੀ ਪਾਇਆ, ਇਹ ਸੁਖਦੇਵ ਭਾਜੀ ਆ, ਬਹੁਤ ਵਾਰ ਪੁੱਛੇ ਆ, ਮੈਨੂੰ ਵੀ ਬੜਾ ਕਲੀਅਰ ਨਹੀਂ ਹੋ ਰਿਹਾ, ਤੇ ਤੁਸੀਂ ਦੇਖਿਓ। ਇਹਦੇ ਗੱਲ ਤੱਕ ਕਰਕੇ ਹਟਿਆ ਆਪਾਂ ਹੁਣੇ। ਕਹਿੰਦੇ ਮੇਰੀ 3rd ਅਪੀਲ ਪੈਂਡਿੰਗ ਆਈ 2 ਸਰਕਟ ਕੋਰਟ ਨਿਊਯਾਰਕ ਸਿਟੀ 'ਚ। ਸਰ ਮੈਂ ਜਦੋਂ ਵਰਕ ਪਰਮਿਟ ਰਿਨਿਊ ਲਈ ਭੇਜਿਆ, ਸਾਲ ਬਾਅਦ USCIS ਨੇ ਲੈਟਰ ਭੇਜਿਆ, ਉਹ ਕਹਿੰਦੇ 3rd ਅਪੀਲ ਸਾਨੂੰ ਸ਼ੋ ਨਹੀਂ ਕਰਦੀ ਪਈ, ਇਸ ਲਈ ਇਹਨਾਂ ਦਾ ਆਪਾਂ ਹੁਣੇ ਗੱਲ ਕਰਕੇ ਹਟੇ ਆ ਕਿ ਸਰਕਿਟ ਕੋਰਟ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਦਾ, ਉਹ ਉਹਨਾਂ ਨੇ ਸਹੀ ਡਿਨਾਈ ਕੀਤਾ ਵਾ। ਠੀਕ ਆ, ਠੀਕ ਹੈ ਜੀ, ਓਕੇ ਜੀ। ਤੇ ਸਾਡੇ ਲਾਸਟ ਕਾਲਰ ਹੈਗੇ ਆ ਅੱਜ ਦੇ, ਉਹ ਰੀਤੂ ਜੀ। ਰੀਤੂ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪੁੱਛਣਾ ਸੀ, ਮੇਰੀ ਮੰਮੀ ਨੇ ਨਾ, ਮੇਰੀ ਮਮ ਨੇ ਮੇਰੀ ਯੰਗਰ ਸਿਸਟਰ ਲਈ ਫਾਈਲ ਕੀਤਾ ਸੀ ਅਨਮੈਰਿਡ ਲਈ। ਸੋ ਜਦੋਂ ਫਾਈਲ ਕੀਤਾ, ਉਹ ਤੋਂ ਬਾਅਦ ਮੇਰੀ ਮੰਮੀ ਦੀ ਡੈਥ ਹੋ ਗਈ। ਮੰਮੀ ਦੀ ਡੈਥ ਹੋਣ ਤੋਂ ਬਾਅਦ ਫਿਰ ਅਸੀਂ ਉਹਦਾ ਵਿਆਹ ਕਰਤਾ। ਵਿਆਹ ਤੋਂ ਬਾਅਦ ਮੇਰੀ ਸਿਸਟਰ ਦੀ ਅਪਰੂਵਲ ਆ ਗਈ। ਇਹਦਾ ਕੁਝ ਹੋ ਸਕਦਾ? ਨਹੀਂ, ਕਿਉਂਕਿ ਮਦਰ ਗ੍ਰੀਨ ਕਾਰਡ ਹੋਲਡਰ ਸੀਗੇ ਕਿ ਸਿਟੀਜ਼ਨ ਸੀਗੇ? ਮਦਰ ਗ੍ਰੀਨ ਕਾਰਡ ਹੋਲਡਰ ਸੀ। ਨਹੀਂ, ਗ੍ਰੀਨ ਕਾਰਡ ਹੋਲਡਰ ਦੇ ਵਿਆਹ ਬੱਚੇ ਦੀ ਕੈਟੇਗਰੀ ਨਹੀਂ, ਉਹ ਕੇਸ ਕੈਂਸਲ ਹੋ ਜਾਂਦਾ। ਅੱਛਾ, ਕੇਸ ਕੈਂਸਲ ਹੋ ਜਾਂਦਾ ਹਾਂਜੀ, ਜਦੋਂ ਮੰਮੀ ਦੀ ਡੈਥ ਹੋ ਜਾਂਦੀ? ਨਹੀਂ, ਡੈਥ ਦਾ ਤਾਂ ਚਲੋ ਕਈ ਵਾਰੀ ਬੰਦਾ ਰੀਇਨਸਟੇਟਮੈਂਟ ਵਗੈਰਾ ਕਰ ਲੈਂਦਾ, ਪਰ ਇਹ ਵਿਆਹ ਦੇ ਕਰਕੇ ਕੈਂਸਲ ਹੋ ਜਾਂਦਾ। ਅੱਛਾ, ਵਿਆਹ ਦੇ ਕਰਕੇ ਕੈਂਸਲ ਹੋ ਜਾਂਦਾ। ਓਕੇ, ਠੀਕ ਹੈ। ਓਕੇ। ਜਿਵੇਂ ਹੁਣ ਜੇ ਮੈਂ ਟੇਕ ਓਵਰ ਕਰਨਾ ਹੋਵੇ ਉਹਦੀ, ਜਿਵੇਂ ਪਟੀਸ਼ਨ ਹੋ ਨਹੀਂ ਸਕਦਾ ਮੰਮੀ ਦੀ ਥਾਂ? ਨਹੀਂ, ਵਿਆਹ ਦੇ ਕਰਕੇ ਕੈਂਸਲ ਹੋ ਜਾਣਾ, ਕਿਉਂਕਿ ਅੱਛਾ, ਵਿਆਹ ਦੇ ਕਰਕੇ ਜਮਾਂ ਹੀ ਕੈਂਸਲ ਹੋ ਜਾਂਦਾ। ਹਾਂ, ਹਾਂਜੀ, ਤੁਸੀਂ ਭੈਣ ਸਿਬਲਿੰਗ ਵਾਲਾ ਕਰ ਸਕਦੇ ਆ, ਤੇ ਉਹਨੂੰ ਟਾਈਮ ਲੱਗਣਾ। ਸਿਬਲਿੰਗ ਨੂੰ ਬਹੁਤ ਟਾਈਮ ਲੱਗ ਜਾਣਾ। ਹਾਂਜੀ ਹਾਂਜੀ, ਕਰ ਦੋ, ਪਰ ਫਿਰ ਵੀ ਬੰਦਾ ਸੋਚਦਾ ਰਹਿ ਜਾਂਦਾ, ਇਹ ਤਾਂ 15 ਸਾਲ ਲੰਘ ਜਾਂਦੇ ਏਦਾਂ ਹੀ। ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਤੇ ਸਾਨੂੰ ਲਿਖਣੀ ਪੈਣੀ, ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨਾ ਪੈਣਾ ਵੀ ਉਹਦਾ ਵਿਆਹ ਹੋ ਗਿਆ ਤੇ ਕੇਸ ਬੰਦ ਕਰ ਦੋ, ਜਾਂ ਉਦਾਂ ਹੀ ਰਹਿੰਦੀ ਹੈ? ਉਹ ਰਹਿਣ ਦਾ, ਉਹਨੂੰ ਕੋਈ ਉਹਦਾ ਹੈ ਨਹੀਂ ਕੋਈ। ਅੱਛਾ, ਕਿਉਂਕਿ ਸਾਨੂੰ ਹੁਣ ਇਸ ਸਾਲ ਨਾ ਮੈਨੂੰ ਚਿੱਠੀ ਆਈ ਸੀ, ਉਹ ਕਹਿੰਦੇ ਵੀ ਤੁਹਾਡੇ ਕੋਲ ਸਾਲ ਹੈਗਾ, ਸਾਲ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਆ, ਹਨਾ? ਹਾਂਜੀ, ਉਹਨਾਂ ਦੱਸ ਦਿਓ ਕਿ ਇਹ ਹੁਣ ਕੈਟੇਗਰੀ ਹੈ ਨਹੀਂ, ਵਿਆਹ ਹੋ ਗਿਆ ਤਾਂ ਦੱਸਣਾ ਤਾਂ। ਓਕੇ ਜੀ, ਥੈਂਕ ਯੂ ਜੀ। ਓਕੇ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਵੀ ਜਿੰਨੀਆਂ ਵੱਧ ਤੋਂ ਵੱਧ ਕਾਲਾਂ ਲੈ ਲਈਏ। ਜਿਨ੍ਹਾਂ ਦੀਆਂ ਨਹੀਂ ਲੈ ਸਕੇ ਉਹਨਾਂ ਤੋਂ ਮਾਫੀ, ਕਈਆਂ ਦੇ ਕੁਐਸਚਨਾਂ ਦੇ ਆਨਸਰ ਨਹੀਂ ਦੇ ਸਕੇ, ਸੋਸ਼ਲ ਮੀਡੀਆ ਤੇ ਕਲੀਅਰ ਨਹੀਂ ਹੁੰਦੇ, ਉਹਨਾਂ ਤੋਂ ਵੀ ਮਾਫੀ। ਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਲੌਂਗ ਵੀਕਐਂਡ ਆ, ਛੁੱਟੀਆਂ ਦੇ ਵਿੱਚ ਫਿਰ ਵੀ ਤੁਸੀਂ ਆਪਣੇ 2 ਘੰਟੇ ਕੱਢੇ ਹੈਗੇ ਆ। ਜੀ ਬਹੁਤ ਬਹੁਤ ਧੰਨਵਾਦ। ਸੋ ਇੱਕ ਵਾਰੀ ਫਿਰ ਜਿੰਨੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਪੂਰੇ ਦੁਨੀਆ ਸੁਣ ਰਹੇ ਹੈਗੇ ਆ, ਬਹੁਤ ਵਧੀਆ ਵਕੀਲ ਆ ਜੇ ਤਿਰਕੀਆਣਾ ਜੀ। ਪਿਛਲੇ 4 ਸਾਲਾਂ ਦੇ 3 ਦੇ ਤੁਸੀਂ ਸ਼ੋਅ ਸੁਣ ਕੇ ਦੇਖ ਲਓ। ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਮੈਟਰ ਹੈਗਾ, ਉਹਨਾਂ ਦੇ ਆਫਿਸ 'ਚ ਅਪੁਆਇੰਟਮੈਂਟ ਬਣਾ ਲਿਓ 415 909 0503 ਦੇ ਉੱਤੇ, 4159090503 ਤੇ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।